USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੀ ਜੋ ਸਿਚੁਏਸ਼ਨ ਚੱਲ ਰਹੀ ਆ ਉਸ ਬਾਬਤ ਆਪਾਂ ਗੱਲਬਾਤ ਕਰਦੇ ਹਾਂ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਉਸ ਦੇ ਵਿੱਚ ਚੇਂਜਸ ਕਰਵਾਉਣੇ ਆ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਰਵਾਉਣੀ ਆ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਆ, ਤੇ ਇਹਨਾਂ ਦੇ ਨਾਲ ਸੰਪਰਕ ਕਰੋ। ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ। ਵਰਕ ਪਰਮਿਟ, ਗ੍ਰੀਨ ਕਾਰਡ, ਅਸਾਈਲਮ ਦੇ ਕੇਸਿਸ, ਇਹਨਾਂ ਸਾਰੇ ਮਸਲਿਆਂ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4159090503 415-909-0503। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਤੁਹਾਡਾ ਡੈਟ ਆ ਉਹ ਮਾਫ ਕਰਵਾ ਸਕਦੇ ਨੇ। ਕਾਲ 888-888-9914 ਦੇ ਉੱਤੇ। ਤੇ ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ, 4087227698 ਦੇ ਉੱਤੇ। ਤੇ ਸਰੋਤਿਓ, ਪਹਿਲੇ ਜਿਹੜੇ ਹਿੱਸੇ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਰੇਡਾਂ ਪਈਆਂ ਉਸ ਦੇ ਬਾਰੇ, ਤੁਹਾਡੇ ਰਾਈਟਸ ਆ ਉਹਨਾਂ ਨੂੰ ਲੈ ਕੇ ਜਿਹੜਾ ਗੱਲ ਕਰਾਂਗੇ, ਤੇ ਭਵਿੱਖ ਵਿੱਚ ਜਿਹੜਾ ਕੀ ਕੁਛ ਹੋ ਸਕਦਾ ਆ ਉਸ ਬਾਰੇ ਜਿਹੜੀ ਉਹ ਚਰਚਾ ਕਰਾਂਗੇ, ਤੇ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 4082722500 4082725200 ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਆ। ਸੋ ਅਟਰਨੀ ਟਿਰਕੀਆਨਾ ਜੀ, ਲਾਸਟ ਆ ਜਿਹੜਾ ਵੀਕ ਆ ਜਿਸ ਦੇ ਵਿੱਚ ਆਪਾਂ ਲੰਘ ਰਹੇ ਆ, ਵੀਕਐਂਡ ਦੇ ਉੱਤੇ ਪਹੁੰਚੇ ਆ, ਕਰਨ ਕਾਉਂਟੀ, ਬੇਕਰਸਫੀਲਡ, ਉਸ ਦੇ ਇਰਦ ਗਿਰਦ ਵੱਡੀਆਂ ਜਿਹੜੀਆਂ ਰੇਡਸ ਹੋਈਆਂ, 3 ਦਿਨਾਂ ਦਾ ਜਿਹੜਾ ਆਪਰੇਸ਼ਨ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਦੁਆਰਾ, ਜਿਹੜਾ ਅਲ ਸੈਂਟਰੋ ਸੈਕਟਰ ਆ ਉਹਨਾਂ ਦੇ ਏਜੰਟਸ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ। ਬਹੁਤ ਫੜੋ ਫੜਾਈ ਜਿਹੜੀ ਇਸ ਦੇ ਵਿੱਚ ਹੋਈ। ਸੋ ਜਦ ਤੁਹਾਨੂੰ ਇਸ ਦੇ ਬਾਰੇ ਪਤਾ ਲੱਗਾ, ਕਿਉਂਕਿ ਅਚਨਚੇਤੇ ਇਹ ਸਾਰਾ ਕੁਝ ਹੋਇਆ, ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਖਾਸ ਕਰਕੇ ਵੀ ਟਰੰਪ ਹੁਣਾਂ ਦੇ ਸਹੁੰ ਚੁੱਕਣ ਤੋਂ ਬਾਅਦ 'ਚ ਹੋਊਗਾ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਚੀਜ਼ ਦੀ ਸ਼ੁਰੂਆਤ ਹੋ ਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਝਟਕਾ ਲੱਗਾ ਤੇ ਡਰ ਦਾ ਮਾਹੌਲ ਵੀ ਬਣ ਗਿਆ। ਜੀ ਬਿਲਕੁਲ। ਸੋ ਐਜ਼ ਐਕਸਪੈਕਟਡ ਹੈ ਨਾ, ਇਹ ਆਪਾਂ ਪਹਿਲੀ ਵਾਰੀ ਨਹੀਂ, ਆਬਵੀਅਸਲੀ ਦੂਜੀ ਵਾਰੀ ਹੁਣ ਜਿਹੜੇ ਪ੍ਰੈਜ਼ੀਡੈਂਟ ਬਣੇ ਆ, ਤੇ ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀਗਾ। ਤੇ ਜਿੱਦਾਂ ਆਪਾਂ ਸਾਡਾ ਗੱਲਾਂ ਬਾਤਾਂ ਦਾ ਸਿਲਸਿਲਾ ਹਰ ਹਫ਼ਤੇ ਚੱਲਦਾ ਰਹਿੰਦਾ, ਤੇ ਆਪਾਂ ਪ੍ਰੈਡਿਕਟ ਵੀ ਇਹੀ ਕੀਤਾ ਸੀਗਾ ਕਿ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇੱਕ ਸਧਾਰਨ ਬੰਦੇ ਨੂੰ ਹੋਊਗਾ, ਠੀਕ ਹੈ, ਜਿਹਦੇ ਕੋਲ ਪੈਸੇ ਨਹੀਂ ਹੁੰਦੇ, ਤੇ ਜਿਹੜਾ ਇੱਕ ਫਾਰਮ ਲੇਬਰਰ ਆ, ਜਿਹਦਾ ਵੈਸੇ ਹੀ ਪਹਿਲਾਂ ਹੀ ਲੱਕ ਜਿਹੜਾ ਟੁੱਟਿਆ ਪਿਆ, ਆਰਥਿਕ ਸਥਿਤੀ ਜਿਹਦੀ ਪਹਿਲੇ ਮਾੜੀ ਆ, ਇੰਟਰਨੈਟ ਤੇ ਜਿਹੜਾ ਆ ਨਹੀਂ ਸਕਦਾ, ਟਿਕਟੌਕ ਦੀਆਂ ਵੀਡੀਓ ਦੇਖ ਨਹੀਂ ਸਕਦਾ, ਰੇਡੀਓ ਸ਼ੋ ਸੁਣ ਨਹੀਂ ਸਕਦਾ, ਜਿਹੜਾ ਸਧਾਰਨ ਜਿਹਾ ਇੱਕ ਵਿਅਕਤੀ ਜਿਹੜਾ ਹੈਗਾ, ਉਹ ਕਿਤੇ ਨਾ ਕਿਤੇ ਮੀਟ ਪੈਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਹੋ ਗਿਆ, ਫਾਰਮ ਲੇਬਰਸ ਜਿਹੜੇ ਹੋ ਗਏ, ਹਰ ਵਾਰੀ ਏਦਾਂ ਹੁੰਦਾ ਕਿ ਰੇਟਸ ਉੱਥੇ ਪੈਂਦੀਆਂ, ਤੇ ਉਹ ਵਿਚਾਰੇ ਆਪਣੇ ਦਿਹਾੜੀਦਾਰ ਜਿਹੜੇ ਬੰਦੇ ਆ, ਤੇ ਉਹਨਾਂ ਨਾਲ ਧੱਕਾ ਜਿਹੜਾ ਅਕਸਰ ਹੋ ਜਾਂਦਾ। ਇਹ ਉਹ ਵਾਲੇ ਬੰਦੇ ਨੇ ਜਿਹਨਾਂ ਦਾ ਜਿਹੜੇ ਆਪਣੀਆਂ ਵੱਖ-ਵੱਖ ਮਜਬੂਰੀਆਂ ਕਰਕੇ, ਠੀਕ ਹੈ, ਸਪੈਸ਼ਲੀ ਜਿਹੜਾ ਸਾਊਥ ਅਮਰੀਕਨ ਪੋਪੂਲੇਸ਼ਨ ਕਾਫੀ ਇਹਦੇ ਵਿੱਚ ਆ ਜਾਂਦੀ ਆ, ਏਸ਼ੀਆ ਦੇ ਵਿੱਚ ਫਿਲੀਪੀਨੋ ਕਾਫੀ ਨੇ, ਚਾਈਨੀਜ਼ ਜਿਹੜੇ ਕਾਫੀ ਨੇ, ਤੇ ਜ਼ਿਆਦਾਤਰ ਇਹ ਜਿਹੜੇ ਲੋਕ ਹੈਗੇ ਨੇ ਇਹਨਾਂ ਦਾ ਕੋਈ ਪੋਲੀਟੀਕਲ ਅਸਾਈਲਮ ਜਾਂ ਇੱਦਾਂ ਦਾ ਕੋਈ ਹੋਰ ਪਟੀਸ਼ਨ ਨਹੀਂ ਚੱਲ ਰਹੀ ਹੁੰਦੀ, ਤੇ ਇਨਫੈਕਟ ਇਹਨਾਂ ਨੂੰ ਲਾਇਰਸ ਨਾਲ ਕਿੱਦਾਂ ਕੰਟੈਕਟ ਕਰਨਾ ਜਾਂ ਕਰਨਾ ਚਾਹੀਦਾ ਵੀ ਜਾਂ ਨਹੀਂ ਵੀ ਚਾਹੀਦਾ, ਉਤੋਂ ਵੀ ਇਹ ਜਿਹੜਾ ਪਰੇ ਆ ਇਹਨਾਂ ਦੇ, ਮਤਲਬ ਕਿ ਜਿਹੜੇ ਬੁਨਿਆਦੀ ਲੈਵਲ ਤੇ ਜਿਹੜਾ ਹੱਥਾਂ ਪੈਰਾਂ ਇਹਨਾਂ ਨੂੰ ਪਈ ਆ, ਤੇ ਬਿਲਕੁਲ ਜਿਹੜਾ ਕਹਿ ਲਓ ਤੁਸੀਂ ਮਿਨੀਮਮ ਵੇਜ ਤੇ ਜਿਹੜਾ ਕੰਮ ਕਰਦੇ ਆ, ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਜਿੱਦਾਂ ਸੁਣੀਦਾ ਕਿ ਫਾਰਮ ਵਰਕਰਸ ਹੈਗੇ ਨੇ, ਉਹਨਾਂ ਨਾਲ ਅਬਿਊਜ਼ ਵੀ ਜਿਹੜਾ ਕਾਫੀ ਹੁੰਦਾ, ਤੇ ਇਹ ਵਾਲੇ ਲੋਕਾਂ ਨਾਲ ਜਿਹੜਾ ਫਸਟ ਇਨ ਦਾ ਲਾਈਨ ਕਿ ਸਭ ਤੋਂ ਜ਼ਿਆਦਾ ਧੱਕਾ ਜਿਹੜਾ ਇਹੀ ਲੋਕਾਂ ਨਾਲ ਜਿਹੜਾ ਕੀਤਾ ਜਾਂਦਾ। ਪਿਛਲੀ ਵਾਰੀ ਵੀ ਏਦਾਂ ਹੀ ਹੋਇਆ ਸੀਗਾ ਕਿ ਜਿਹੜੇ ਮੀਟ ਪੈਕਿੰਗ ਇੰਡਸਟਰੀ ਵਾਲੇ ਕਾਫੀ ਇਹਨਾਂ ਨੇ ਰੇਡਾਂ ਮਾਰੀਆਂ ਸੀਗੀਆਂ ਕਾਫੀ ਸਟੇਟਸ ਦੇ ਵਿੱਚ, ਤੇ ਖੇਤੀਬਾੜੀ ਵਾਲੇ ਸੈਕਟਰ 'ਚ ਵੀ ਅਕਸਰ
ਤੇ ਇਹ ਉਹੀ ਲੋਕ ਆ ਜਿਨ੍ਹਾਂ ਨੂੰ ਰਿਪਬਲਿਕਨਸ ਨੇ ਥੈਂਕਸ ਕੀਤਾ ਸੀਗਾ ਕੋਵਿਡ ਦੇ ਵਿੱਚ ਕਿ ਇਮੀਗ੍ਰੈਂਟਸ ਤੇ ਫਾਰਮ ਵਰਕਰਸ ਨੇ ਬੱਲੇ ਬੱਲੇ ਕਰਾਤੀ ਹੈ ਜਦੋਂ ਸਾਰਾ ਅਮਰੀਕਾ ਅੰਦਰ ਸੇਫ ਆ ਤੇ ਇਹ ਲੋਕੀ ਬਾਹਰ ਜਿਹੜੇ ਖੇਤਾਂ 'ਚ ਕੰਮ ਕਰ ਤੇ ਰਹੇ। ਹੁਣ ਇਹ ਰੇਡਾਂ ਤੋਂ ਬਾਅਦ ਤੁਸੀਂ ਦੇਖ ਲਓ ਕਿ ਇਮੀਡੀਏਟ ਵੀ ਨਹੀਂ ਕਿ ਆਪਾਂ ਕਹਿਣਾ ਕਿ ਇਹਦੀ ਕੋਈ ਸਟੱਡੀ ਹੋਵੇ ਕਿ 3 ਮਹੀਨੇ ਬਾਅਦ ਇੰਪੈਕਟ ਕੀ ਹੋਊਗਾ 4 ਮਹੀਨੇ ਬਾਅਦ ਇੰਪੈਕਟ ਕੀ ਹੋਊਗਾ। ਇਮੀਡੀਏਟਲੀ ਉਹ ਕਹਿੰਦੇ ਕਿ ਨਾ ਕੋਈ ਸੰਤਰੇ ਸੰਤਰੇ ਤੋੜਨ ਨੂੰ ਨਾ ਬੈਰੀਆਂ ਪਿਕ ਕਰਨ ਨੂੰ ਇਦਾਂ ਹੀ ਖੇਤ ਜਿਹੜੇ ਹੈਗੇ ਆ ਕੋਈ ਜਦੋਂ ਪਹੁੰਚਿਆ ਨਹੀਂ ਤੇ ਪ੍ਰੋਡਿਊਸ ਵਗੈਰਾ ਕਈਆਂ ਦੀ ਤਾਂ ਇਦਾਂ ਹੀ ਉੱਥੇ ਪਈ ਆ ਜਿਹੜੀ। ਤੇ ਹੁਣ ਇਹ ਦੇਖੋ ਤੁਸੀਂ ਕਿ ਇਹਦੇ ਵਿੱਚ ਕਿੰਨਾ ਕਿ ਇਹ ਪੋਲੀਟੀਕਲ ਸਟੰਟ ਆ, ਕਿੰਨੀ ਕਿ ਇਹਦੇ ਵਿੱਚ ਮੋਰਲ ਸੈਂਸ ਜਿਹੜੀ ਬਣਦੀ ਆ ਕਿ ਇਦਾਂ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਵੇ ਜਿਹਦਾ ਬੇਸਿਕਲੀ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ, ਨਾ ਹੀ ਕੋਈ ਉਹ ਰੌਲੇ ਰੱਪੇ 'ਚ ਪਾਰਟਿਸਿਪੇਟ ਕਰ ਰਿਹਾ, ਠੀਕ ਆ, ਤੇ ਪਾਰਟ ਆਫ ਦਾ ਪੋਲਿਟਿਕਸ। ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਆਬਵੀਅਸਲੀ ਜਿਹੜੀ ਸੀਬੀਪੀ ਆ ਜਾਂ ਜਿਹੜੇ ਪੁਲਿਸ ਵਾਲੇ ਹੁੰਦੇ ਆ ਅਕਸਰ ਜਿਹੜਾ ਕੀ ਹੁੰਦਾ ਕਿ ਕੋਈ ਵੀ ਬੰਦਾ ਯੂਨੀਫਾਰਮਡ ਹੈਗਾ ਉਹ ਕਾਲਾ ਕਿ ਮੈਨੂੰ ਪਾਵਰ ਫੁੱਲ ਮੇਰੀ ਵਰਤਨ ਦਿਓ ਤਾਂ ਕਿ ਮੈਂ ਯੂਜ਼ ਕਰਾਂ। ਤੇ ਜਿਹੜੇ ਫਾਰ ਲੈਫਟ ਵਿੰਗ ਸੀਗਾ ਉਹ ਪਾਵਰ ਘਟਾ ਦਿੰਦੇ ਆ ਕਿ ਨਹੀਂ ਤੁਸੀਂ ਸ਼ਾਪ ਲਿਫਟ ਨਹੀਂ ਕਰ ਸਕਦੇ, ਤੁਸੀਂ ਸਿਟੀਜ਼ਨ ਅਰੈਸਟ ਨਹੀਂ ਕਰ ਸਕਦੇ, ਜੇ ਤੁਸੀਂ ਸਟੋਰ ਤੇ ਕੰਮ ਕਰਦੇ ਹੋ ਤੁਸੀਂ ਰੋਕ ਨਹੀਂ ਸਕਦੇ। ਤੇ ਇੱਕ ਜਿਹੜਾ ਸੈਂਟੀਮੈਂਟ ਹਮੇਸ਼ਾ ਜਿਹੜਾ ਹੁੰਦਾ ਹੀ ਆ ਕਿ ਜੇ ਸਹੀ ਬੰਦਾ ਆ ਗਿਆ ਇੱਕ ਵਾਰੀ ਸਾਨੂੰ ਵੀ ਪਾਵਰ ਦਿਓ ਆਪਾਂ ਦਿਖਾ ਦਾਂਗੇ। ਤੇ ਤਾਂ ਕਰਕੇ ਜਿਹੜਾ ਆਪਣੇ ਟਰੰਪ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਸੀਗਾ ਇਹ ਐਕਟੀਵੇਟ ਜਿਹੜੇ ਹੋ ਗਏ ਆ ਕਿ ਆਪਣੀ ਪਾਵਰ ਫਿਰ ਇਹ ਪੂਰੀ ਹੁਣ ਯੂਜ਼ ਕਰੂਗੇ। ਸੋ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਸੋ ਬਿਲਕੁਲ ਅਟਾਰਨੀ ਟਰਕਿਆਨਾ ਜੀ ਉਹਨਾਂ ਦਾ ਮੈਂ ਦੇਖ ਰਿਹਾ ਸੀਗਾ ਜਿਹੜੇ ਸੀਬੀਪੀ ਵਾਲੇ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ। ਇਸ ਆਪਰੇਸ਼ਨ ਦਾ ਨਾਂ ਉਹਨਾਂ ਨੇ ਰੱਖਿਆ ਸੀ ਆਪਰੇਸ਼ਨ ਰਿਟਰਨ ਟੂ ਸੈਂਡਰ। ਸੋ ਇਸ ਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਕੀਤਾ ਬਾਰਡਰ ਪੈਟਰੋਲ ਏਜੰਟ ਦੇ 60 ਏਜੰਟਸ ਕਹਿੰਦੇ ਵੀ ਇਸ ਏਰੀਏ ਦੇ ਵਿੱਚ ਕਰਨ ਕਾਊਂਟੀ ਦੇ ਵਿੱਚ ਆਏ। ਉਹਨਾਂ ਨੇ ਕਥਿਤ ਤੌਰ ਤੇ ਕਹਿੰਦੇ ਵੀ ਡਰੱਗ ਤੇ ਹਿਊਮਨ ਟ੍ਰੈਫਿਕਰਸ ਉਹਨਾਂ ਦੇ ਪਿੱਛੇ ਜਿਹੜਾ ਆ ਉਹ ਜਾਣਾ ਸੀਗਾ। ਸੋ ਜਿਹੜੇ ਕ੍ਰਿਮੀਨਲਸ ਜਿੱਦਾਂ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਕਰਦੇ ਆ ਮਾਰਕਡ ਤੇ ਅਨਮਾਰਕਡ ਵਹੀਕਲਸ ਦੇ ਵਿੱਚ ਇਹ ਆਏ। ਜਿਸ ਤਰੀਕੇ ਦੇ ਨਾਲ ਅਟਾਰਨੀ ਟਰਕਿਆਨਾ ਜੀ ਇਹ ਛਾਪੇਮਾਰੀ ਹੋਈ ਆ ਜਿਸ ਤਰੀਕੇ ਦੇ ਨਾਲ ਇਦਾਂ ਲੱਗਦਾ ਵੀ ਪੂਰੀਆਂ ਲਿਸਟਾਂ ਇਹਨਾਂ ਦੀਆਂ ਤਿਆਰ ਸੀਗੀਆਂ ਬਾਹਰ ਦਿਖਾਉਣ ਨੂੰ ਹਾਥੀ ਦੇ ਦੰਦ ਹੋਰ ਤੇ ਖਾਣ ਵਾਲੇ ਜਿਹੜੇ ਹੋਰ ਜਿੱਦਾਂ ਕਹਾਵਤ ਆ ਉਹ ਚੀਜ਼ ਦੇਖੀ ਗਈ। ਸਪੈਸੀਫਿਕਲੀ ਸਟੋਰਾਂ ਤੇ ਗੈਸ ਸਟੇਸ਼ਨਾਂ ਤੇ ਟਰੱਕ ਯਾਰਡਸ ਦੇ ਉੱਤੇ ਇਹ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਜਿਨ੍ਹਾਂ ਨੇ ਉੱਥੇ ਉਹਨਾਂ ਨੇ ਦੱਸਿਆ ਹੈਗਾ ਆ ਵੀ ਉਹ ਸਾਰੀਆਂ ਚੀਜ਼ਾਂ ਸੈਂਟਰ ਵੈਲੀ 'ਚ ਇਹ ਨਹੀਂ ਆ ਵੀ ਕੋਈ ਪਹਿਲੀ ਵਾਰੀ ਇਦਾਂ ਦੀਆਂ ਛਾਪੇਮਾਰੀਆਂ ਹੋਈਆਂ, ਪਹਿਲੋਂ ਵੀ ਜਿਹੜੀਆਂ ਉਹ ਹੁੰਦੀਆਂ ਜਿਹੜੀਆਂ ਹੋ ਰਹੀਆਂ ਆ। ਤੇ ਉਹਨਾਂ ਨੇ ਨਾ ਇੱਕ ਹੋਰ ਬਿਆਨ ਕਹਿ ਸਕਦੇ ਆ ਅਟਾਰਨੀ ਟਰਕਿਆਨਾ ਜੀ ਜਿਹੜਾ ਇੱਕ ਹੋਰ ਕਹਿ ਲਓ ਵੀ ਜ਼ਿਕਰ ਵੀ ਮੰਗਦਾ ਆ। ਉਹਨਾਂ ਦੇ ਜਿਹੜੇ ਅਲ ਸੈਂਟਰੋ ਬਾਰਡਰ ਪੈਟਰੋਲ ਦੇ ਮੇਨ ਬਾਰਡਰ ਪੈਟਰੋਲ ਚੀਫ ਏਜੰਟ ਆ ਉਹਨਾਂ ਨੇ ਕਿਹਾ ਵੀ ਇਸ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਫਰੈਜ਼ਨੋ ਤੇ ਸਪੈਸ਼ਲੀ ਸੈਕਰਾਮੈਂਟੋ ਦੇ ਵਿੱਚ ਜਿਹੜਾ ਆ ਉਹ ਜਿਹੜੀ ਛਾਪੇਮਾਰੀ ਜਿਹੜੀ ਉਹ ਹੁਣ ਕਰਾਂਗੇ। ਜਿਹੜੇ ਗ੍ਰੈਗਰੀ ਬਵੀਨੋ ਉਹਨਾਂ ਦਾ ਨਾਮ ਆ ਚੀਫ ਪੈਟਰੋਲ ਏਜੰਟ ਅਲ ਸੈਂਟਰੋ ਸੈਕਟਰ ਦੇ ਵਿੱਚ ਆਉਂਦਾ ਆ। ਦੇਖ ਰਹੇ ਸੀ ਕਈ ਟਰੱਕਰਸ ਨੇ ਵੀ ਦੱਸਿਆ ਕਹਿੰਦੇ ਵੀ ਇਹ ਤਾਂ ਆਪ ਦੇਖਿਆ ਜਿਹੜੀਆਂ ਚਿੱਟੀਆਂ ਤੇ ਹਰੀਆਂ ਗੱਡੀਆਂ ਆ ਉਹ ਬਾਰਡਰ ਪੈਟਰੋਲ ਏਜੰਟਸ ਦੀਆਂ ਪਹਿਲੋਂ ਲੱਗਾ ਸੀਗਾ ਵੀ ਆਈਸ ਵਾਲੇ ਆਏ ਪਰ ਇਹ ਬਾਅਦ ਚ ਪਤਾ ਲੱਗਾ ਵੀ ਇਹ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟ ਆ ਉਹਨਾਂ ਦੇ ਦੁਆਰਾ ਜਿਹੜੀ ਇਹ ਛਾਪੇਮਾਰੀ ਜਿਹੜੀ ਉਹ ਹੋਈ ਆ। ਹੁਣ ਇੱਕ ਡਰ ਦਾ ਮਾਹੌਲ ਆ, ਸਹਿਮ ਦਾ ਮਾਹੌਲ ਆ। ਬੇਕਰ ਸਟਰੀਟ ਤੋਂ ਇਹ ਰਿਪੋਰਟਸ ਆ ਰਹੀਆਂ ਆ ਵੀ ਲੋਕ ਜਿਨ੍ਹਾਂ ਤੁਸੀਂ ਦੱਸਿਆ ਵੀ ਕੰਮ ਤੇ ਨਹੀਂ ਜਾ ਰਹੇ, ਕੰਸਟਰਕਸ਼ਨ ਦੇ ਕੰਮ ਕਈ ਥਾਵਾਂ ਤੇ ਰੁਕ ਗਏ, ਸਟੋਰਾਂ ਦੇ ਵਿੱਚ ਜਿਹੜੀ ਫੁੱਟ ਟ੍ਰੈਫਿਕ ਹੁੰਦੀ ਆ ਉਹ ਘਟ ਗਈ, ਬਿਜ਼ਨੈਸਿਸ ਜਿਹੜੇ ਆ ਉਹਨਾਂ ਦਾ ਕੰਮ ਜਿਹੜਾ ਉਹ ਡਾਊਨ ਹੋ ਗਿਆ। ਪਰ ਹੁਣ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਆਉਂਦਾ ਵੀ ਭਾਈ ਇਹ ਫੜ ਕਿਹਨਾਂ ਨੂੰ ਰਹੇ ਆ। ਜਿਹਦੇ ਕੋਲ ਏ ਨੰਬਰ ਆ ਉਹਨੂੰ ਵੀ ਫੜਨਾ ਆ ਕਿ ਜਿਹੜਾ ਵਰਕ ਪਰਮਿਟ ਆ ਉਹਨੂੰ ਵੀ ਚੱਕ ਰਹੇ ਆ। ਡਿਟੇਨ ਜਿਹੜਾ ਉਹ ਕਿਸ ਆਧਾਰ ਦੇ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ ਆ ਇਸ ਨੂੰ ਲੈ ਕੇ ਅਜੇ ਵੀ ਪੂਰਾ ਭੰਬਲ ਭੂਸਾ ਆ। ਅਟਾਰਨੀ ਟਰਕਿਆਨਾ ਜੀ ਕੋਈ ਹੈ ਇਦਾਂ ਦਾ ਕੋਈ ਮਾਪਦੰਡ ਜਾਂ ਸੀਬੀਪੀ ਕਿਸੇ ਨੂੰ ਵੀ ਜਿਹੜਾ ਇਦਾਂ ਡਿਟੇਨ ਕਰ ਸਕਦੀ ਹੈ? ਦੇਖੋ ਜੀ, ਸੋ ਦੋ ਨੈਰੇਟਿਵ ਜਿਹੜੇ ਸਾਹਮਣੇ ਆ ਰਹੇ ਆ ਖਬਰਾਂ ਤੋਂ ਉਹ ਕਹਿੰਦੇ ਆ ਕਿ ਸਾਡਾ ਜਿਹੜੀ ਉਹਨਾਂ ਦੀ ਆਪਣੀ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਆ। ਉਹ ਕਹਿੰਦੇ ਕਿ ਜਿਹੜੇ ਆਪਾਂ ਕ੍ਰਿਮੀਨਲਸ ਆ ਉਹਨਾਂ ਨੂੰ ਆਪਾਂ ਟਾਰਗੇਟ ਕਰ ਰਹੇ ਹਾਂ, ਜਿਹੜੇ ਟ੍ਰੈਫਿਕਰਸ ਆ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਕਿ ਜਿਹੜੇ ਇਹ ਚੈਨਲਸ ਹੈਗੇ ਆ ਕਿ ਡਰੱਗ ਟ੍ਰੇਡ ਕਿੱਥੋਂ ਹੁੰਦਾ, ਹਿਊਮਨ ਟ੍ਰੈਫਿਕਿੰਗ ਕਿੱਥੋਂ ਹੁੰਦੀ ਹੈ, ਸੈਕਸ ਟ੍ਰੈਫਿਕਿੰਗ ਕਿੱਥੋਂ ਹੁੰਦੀ ਆ, ਉਹ ਵਾਲੇ ਲੋਕਾਂ ਨੂੰ ਆਪਾਂ ਜਾਂ ਜਿਹੜੇ ਉਹਦੇ ਨਾਲ ਐਸੋਸੀਏਟਡ ਆ ਉਹਨਾਂ ਨੂੰ ਆਪਾਂ ਟਾਰਗੇਟ ਜਿਹੜਾ ਕਰ ਰਹੇ ਹਾਂ। ਇਨਫੈਕਟ ਇਹਨਾਂ ਨੂੰ ਜੇ ਇਹਨਾਂ ਦੀ ਗੱਲ ਤੇ ਥੋੜਾ ਜਿਹਾ ਵੇਟ ਦਈਏ ਤੇ ਇਹਨਾਂ ਨੇ ਇੱਕ ਇਮੀਗ੍ਰੈਂਟ ਜਿਹੜਾ ਰੇਪਿਸਟ ਸੀਗਾ ਉਹ ਵੀ ਫੜਿਆ ਤੇ ਠੀਕ ਆ, ਕ੍ਰਿਮੀਨਲ ਵੀ ਇਹਨਾਂ ਨੇ ਜਿਹੜੇ ਫੜੇ ਆ। ਸੋ ਉਸ ਗੱਲ ਦੇ ਵਿੱਚ ਸੱਚਾਈ ਵੀ ਜਿਹੜੀ ਹੈਗੀ ਆ ਕੁਛ ਲੈਵਲ ਤੇ। ਪਰ ਜਿਹੜੀ ਇੰਟਰਵਿਊਜ਼ ਆਈਆਂ ਲੋਕਾਂ ਦੇ ਕੋਲੋਂ ਦੀ ਜਿਹੜੇ ਗੈਸ ਸਟੇਸ਼ਨਾਂ ਦੇ ਜਿਹੜੇ ਮਾਲਕ ਆ ਜਾਂ ਜਿਹੜੇ ਉੱਥੇ ਲੋਕੀ ਸੀਗੇ
ਉਹ ਕਹਿੰਦੇ ਕਿ ਜਿਹੜੇ ਸਧਾਰਨ ਜਿਹੇ ਲੋਕ ਵੀ ਜਿਹੜੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਪੁੱਛੀ ਜਾ ਰਹੇ ਸੀਗੇ ਕਿ ਤੁਸੀਂ ਕੌਣ ਆ, ਕਿੱਦਾਂ ਜਾਂ ਉਹ ਹਨਾ। ਮਤਲਬ ਕਿ ਉਹਨਾਂ ਨੂੰ ਉੱਥੋਂ ਇਹ ਪਤਾ ਲੱਗਦਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਕਿਹਦੇ ਨਾਲ ਗੱਲ ਕਰ ਰਹੇ ਆ, ਬਸ ਚੱਕਣਾ ਹੈ ਹਨਾ, ਬੰਦਾ ਚੱਕਣਾ। ਬੰਦਾ ਚੱਕਣਾ। ਸੋ ਬੰਦਾ ਚੱਕਣ ਵਾਲੀ ਜਿਹੜੀ ਗੱਲ ਸੀਗੀ, ਰਾਉਂਡ ਅਪ ਕਰਕੇ ਉਹਨਾਂ ਨੇ ਬੰਦਾ ਜਿਹੜਾ ਚੱਕਿਆ। ਸੋ ਜਿੱਦਾਂ ਪਹਿਲਾਂ ਵੀ ਕਈ ਵਾਰੀ ਆਪਾਂ ਡਿਸਕਸ ਕੀਤਾ, ਅੱਜ ਆਪਾਂ ਟੈਕਨੀਕੈਲਿਟੀ 'ਚ ਨਹੀਂ ਜਾਵਾਂਗੇ, ਅੱਜ ਸਾਡਾ ਜਿਹੜਾ ਫੋਕਸ ਜ਼ਿਆਦਾ ਰਹੂਗਾ ਕਿ ਇਹਨਾਂ ਦੇ ਹੱਕ ਕੀ ਆ। ਪਰ ਜਿਹੜਾ CBP ਆ ਉਹਨਾਂ ਨੂੰ ਜਿੱਦਾਂ ਆਫ ਕੋਰਸ ਵਾਈਡ ਡਿਸਕ੍ਰੈਸ਼ਨ ਜਿਹੜੀ ਹੁੰਦੀ, ਉਹਨਾਂ ਨੇ ਬਾਰਡਰ ਜਿਹੜਾ ਪੈਟਰੋਲ ਕਰਨਾ ਹੁੰਦਾ 100 ਮਾਈਲ ਦੇ ਰੇਡੀਅਸ ਦੇ ਵਿੱਚ। ਜਿਹੜਾ ਵੀ ਬੰਦਾ ਜਦੋਂ ਮਰਜ਼ੀ ਜਿਹੜਾ ਹੈਗਾ, ਜੇ ਉਹ ਕੋਲ ਪੇਪਰ ਨਹੀਂ ਹੈਗੇ, ਉਹਨੂੰ ਪ੍ਰੋਬਲਮ ਦੇ ਵਿੱਚ ਉਹ ਲੈ ਕੇ ਆ ਸਕਦੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹਨੂੰ ਹੁਣ ਜਿਹੜੇ ਮਰਜ਼ੀ ਪਾਸੇ ਚੱਲੇ ਆ ਆਪਾਂ ਕਿ ਲਾਅ ਏਦਾਂ ਕਹਿੰਦਾ, ਕਿਤਾਬ 'ਚ ਆਹ ਲਿਖਿਆ ਵਾ। ਜਿਹੜਾ ਪੁਲਿਸ ਵਾਲਾ ਧੱਕਾ ਹਰੇਕ ਮੁਲਕ 'ਚ ਹੋ ਜਾਂਦਾ ਵਾ, ਤੇ ਅਮਰੀਕਾ ਦੇ ਵਿੱਚ ਵੀ ਕਈ ਵਾਰੀ ਹੋ ਜਾਂਦਾ ਕਿ ਪਹਿਲਾਂ ਬੰਦਾ ਚੱਕੋ, ਬਾਅਦ 'ਚ ਦੇਖਦੇ ਆ ਕਿ ਫਾਰਮੈਲਿਟੀ ਕੀ ਹੈਗੀ ਤੇ ਕੀ ਨਹੀਂ ਹੈਗੀ, ਬੈਕਗ੍ਰਾਉਂਡ ਚੈੱਕ ਬਾਅਦ 'ਚ ਕਰ ਲਾਂਗੇ ਜੀ। ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ, ਇਹ ਜਿਹੜਾ 100 ਮਾਈਲ ਵਾਲਾ, ਨਾਲੇ ਇਹ ਵੀ ਦੱਸ ਜਾਈਏ ਅਟਰਨੀ ਟਰਕਿਆਨਾ ਜੀ ਆਪਣੇ ਸੁਣਨ ਵਾਲਿਆਂ ਨੂੰ, ਲੋਕੀ ਇਹ ਸੋਚਣ ਵੀ ਯਾਰ ਫ੍ਰੈਜ਼ਨੋ ਤਾਂ ਕੋਸਟ ਤੋਂ 122 ਮੀਲ ਦੂਰ ਆ, 에ਅਰ ਮਾਈਲਸ ਦੇ ਹਿਸਾਬ ਦੇ ਨਾਲ ਵੀ ਇੱਥੇ ਕਿੱਦਾਂ? ਇਹ ਕੋਈ ਲਕਸ਼ਮਣ ਰੇਖਾ ਨਹੀਂ ਆ ਇਹਨਾਂ ਦੇ ਲਈ, CBP ਦੇ ਲਈ। ਉਹਦੇ ਅੰਦਰ ਤੱਕ ਆ ਕੇ ਵੀ ਜਿਹੜੀ ਉਹ ਕਾਰਵਾਈ ਕਰ ਸਕਦੇ। 100 ਮਾਈਲ ਤੱਕ ਤਾਂ ਇਹਨਾਂ ਨੂੰ ਪੂਰੀ ਉਹ ਖੁੱਲ੍ਹ ਆ, ਪਰ ਇਹ ਲਾਈਨ ਇੱਕ ਹਿਸਾਬ ਦੇ ਨਾਲ ਅੱਗੇ ਪਿੱਛੇ ਜਿਹੜੀ ਉਹਨਾਂ ਦੇ ਦੁਆਰਾ ਜਦੋਂ ਮਰਜ਼ੀ ਕੀਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਇੱਥੇ ਜਿਹੜਾ ਅਟਰਨੀ ਟਰਕਿਆਨਾ ਜੀ, ਹੁਣ ਇਹ ਸਵਾਲ ਆ ਜਾਂਦਾ ਵੀ ਜਿੱਦਾਂ ਮੈਂ ਪਹਿਲਾਂ ਵੀ ਪੁੱਛ ਰਿਹਾ ਵੀ ਜੇ ਕਿਸੇ ਦਾ ਰਿਮੂਵਲ ਆਰਡਰ ਲੱਗਾ ਆ, ਕਿਸੇ ਦੀ ਡੈਪੋਟੇਸ਼ਨ ਆ, ਕਿਸੇ ਦੇ ਡਾਕੂਮੈਂਟ ਪੂਰੇ ਨਹੀਂ ਆ, ਕੋਈ ਟ੍ਰਾਂਜੀਸ਼ਨ ਦੇ ਵਿੱਚ ਆ, ਇਹ ਸਾਰੇ ਜਾਣੇ ਇਸ ਟਾਈਮ ਘਬਰਾ ਗਏ ਆ। ਸੋ ਹੱਕ ਕੀ ਹੈਗੇ ਨੇ? ਕਿਹੜਾ ਲੋਕ ਜੇ ਤੁਹਾਨੂੰ ਇਮੀਗ੍ਰੇਸ਼ਨ ਅਥਾਰਟੀ ਰੋਕਦੀ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਆ? ਕੁਛ ਕਹਿਣਾ ਵੀ ਆ ਜਾਂ ਕੀ ਕੀਤਾ ਜਾ ਸਕਦਾ? ਕੀ ਨੇ ਇਹਨਾਂ ਦੇ ਰਾਈਟਸ ਉਸ ਟਾਈਮ ਦੇ ਉੱਤੇ? ਸੋ ਪਹਿਲੀ ਗੱਲ, ਚੁੱਪ ਰਹੋ, ਕੁਝ ਬੋਲਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਸੋ ਕਿਸੇ ਵੀ ਸਿਨੈਰੀਓ 'ਚ ਤੁਸੀਂ ਉਹਨੂੰ ਕਨਵਿੰਸ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਇੱਕ ਤਾਂ ਲੈਂਗੁਏਜ ਇਸ਼ੂਜ਼ ਆ, ਇੱਕ ਕੀ ਕਹਿਣਾ, ਕਿੱਦਾਂ ਕਹਿਣਾ। ਦੂਜਾ ਉਹਨਾਂ ਨੇ ਧਿਆਇਆ ਹੋਇਆ ਤੇ ਜੋ ਵੀ ਤੁਸੀਂ ਬੋਲਿਆ ਉਹ ਤੁਹਾਡੇ ਖਿਲਾਫ ਵਰਤਿਆ ਜਾਊਗਾ। ਤੇ ਜੇ ਨਹੀਂ ਪਤਾ ਤੇ ਕੁਝ ਬੋਲਣ ਦੀ ਲੋੜ ਨਹੀਂ ਹੈਗੀ, ਜੇ ਪਤਾ ਵੀ ਆ ਤਾਂ ਵੀ ਬੋਲਣ ਦੀ ਲੋੜ ਨਹੀਂ ਹੈਗੀ। ਸੋ ਪਹਿਲੀ ਚੀਜ਼ ਯਾਦ ਰੱਖੋ, ਜਾਂ ਜਿਹੜਾ ਤੁਹਾਡਾ ਕੋਈ ਸੱਜਣ ਮਿੱਤਰ ਆ, ਕੁਆਇਟ, ਕੁਛ ਨਹੀਂ ਕਹਿਣਾ ਉਹਨਾਂ ਨੂੰ, ਸਟੇ ਕੁਆਇਟ। ਆਪਣਾ ਉਹਨੂੰ ਕਹਿਣਾ ਕਿ ਮੈਨੂੰ ਆਪਣੇ ਲਾਇਰ ਨਾਲ ਗੱਲ ਕਰਨ ਦਿੱਤੀ ਜਾਵੇ, ਠੀਕ ਹੈ। ਉਹ ਦੁਬਾਰਾ ਤੁਹਾਨੂੰ ਕੁਝ ਹੋਰ ਪੁੱਛੂਗਾ ਕਿ ਏਦਾਂ ਓਦਾਂ, ਉਹ ਕਹਿੰਦਾ ਕਿ ਮੈਂ ਬਿਨਾਂ ਲਾਇਰ ਦੇ ਬੋਲਣਾ ਹੀ ਨਹੀਂ ਹੈਗਾ, ਠੀਕ ਹੈ। ਸੋ ਤੀਸਰੀ ਚੀਜ਼, ਜੇ ਤੁਹਾਡੀ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਤੇ ਤੁਸੀਂ ਉਹਨੂੰ ਕਹਿਣਾ ਕਿ ਮੈਨੂੰ ਜੱਜ ਦੇ ਮੂਹਰੇ ਪੇਸ਼ ਕਰੋ, ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪੇਸ਼ ਕਰੋ। ਸੋ 3 ਚੀਜ਼ਾਂ ਆ ਗਈਆਂ। ਇੱਕ, ਚੁੱਪ ਰਹੋ, ਜੇ ਜ਼ਿਆਦਾ ਪੁਸ਼ ਕੀਤਾ ਗਿਆ ਉਹਨੂੰ ਕਹੇ ਮੈਂ ਲਾਇਰ ਦੇ ਸਾਹਮਣੇ ਹੀ ਬੋਲਣਾ, ਲਾਇਰ ਨੂੰ ਪੇਸ਼ ਕੀਤਾ ਜਾਵੇ ਜਾਂ ਮੈਂ ਆਪਣੇ ਲਾਇਰ ਨੂੰ ਕੰਟੈਕਟ ਕਰਨਾ। ਤੇ ਤੀਸਰੀ ਚੀਜ਼ ਕਿ ਮੈਨੂੰ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪੇਸ਼ ਕਰੋ। ਸੋ ਇਹ 3 ਚੀਜ਼ਾਂ ਜਿਹੜੀਆਂ ਇਹਨੂੰ ਯਾਦ ਰੱਖੋ, ਤੇ ਬਾਕੀ ਆਪਾਂ ਡਿਟੇਲ ਦੇ ਵਿੱਚ ਕਾਫੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਸਿਨੈਰੀਓਜ਼ ਜਿਹੜੇ ਹੈਗੇ ਆ। ਤੁਹਾਨੂੰ ਜੇ ਡਰਾਈਵ ਕਰਦੇ ਸਟਾਪ ਕੀਤਾ ਗਿਆ ਫਿਰ ਤੁਸੀਂ ਕੀ ਕਹਿਣਾ, ਜੇ ਤੁਹਾਡੇ ਘਰੇ ਆ ਗਏ ਫਿਰ ਤੁਸੀਂ ਕੀ ਕਹਿਣਾ, ਜੇ ਵਰਕ ਪਲੇਸ ਤੇ ਆ ਗਏ ਫਿਰ ਤੁਸੀਂ ਕੀ ਕਹਿਣਾ ਉਹਨਾਂ ਨੂੰ। ਠੀਕ ਹੈ। ਸਾਰੇ ਜਾਣਿਆਂ ਦਾ ਇੱਕ ਸਵਾਲ ਜਿਹੜਾ ਇਹ ਬਾਰ-ਬਾਰ ਜਿਹੜਾ ਆਉਣਾ, ਇਹ ਆਪਾਂ ਰਾਈਟਸ ਦੇ ਵੱਲ ਨੂੰ ਵੱਧਦੇ ਆ ਕਿ ਕੋਲ ਹੁਣ ਆਪਣੇ ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਇਦਾਂ ਦੀਆਂ ਚੀਜ਼, ਡਾਕੂਮੈਂਟਸ ਜਿਹੜੇ ਆ ਉਹ ਕੋਲ ਹੀ ਹੁਣ ਰੱਖਣੇ ਚਾਹੀਦੇ ਨੇ? ਬਿਲਕੁਲ। ਸੋ ਪਹਿਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਸੋ ਕਈ ਸਟੇਟਸ ਦੇ ਵਿੱਚ ਉਹ ਤੁਹਾਨੂੰ ਪੁੱਛ ਸਕਦੇ ਆ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ ਕਿ ਤੁਸੀਂ ਕੌਣ ਆ, ਤੇ ਆਈਡੀ ਵਗੈਰਾ ਪੁੱਛ ਸਕਦੇ ਆ। ਸਪੈਸ਼ਲੀ ਜੇ ਤੁਸੀਂ ਗੱਡੀ ਵਗੈਰਾ ਚਲਾ ਰਹੇ ਆ ਤੇ ਡਰਾਈਵਰ ਲਾਇਸੈਂਸ ਤੁਹਾਡਾ ਜਿਹੜਾ ਮੰਗ ਸਕਦੇ ਆ, ਹਨਾ। ਤੇ ਹੁਣ ਜੇ ਤੁਸੀਂ ਪੈਦਲ ਤੁਰੇ ਆ, ਕਈ ਸਟੇਟਸ ਦੇ ਵਿੱਚ ਇਹ ਰਾਈਟ ਨਹੀਂ ਹੈਗਾ, ਤੁਹਾਨੂੰ ਆਇਡੈਂਟੀਫਾਈ ਆਪਣੇ ਆਪ ਨੂੰ ਨਹੀਂ ਕਰਨਾ ਪੈਂਦਾ। ਕੈਲੀਫੋਰਨੀਆ 'ਚ ਏਦਾਂ ਨਹੀਂ ਹੈਗਾ। ਤੁਸੀਂ ਕਹੋ ਕਿ ਕਿਉਂ ਤੂੰ ਮੇਰੇ ਤੋਂ ਪੁੱਛ ਰਿਹਾ ਇਹ ਚੀਜ਼, ਕਿ ਤੈਨੂੰ ਕੋਈ ਪ੍ਰੋਬੇਬਲ ਕਾਜ਼ ਹੈਗੀ ਆ, ਤੈਨੂੰ ਕੋਈ ਸ਼ੱਕ ਆ ਕਿਸੇ ਚੀਜ਼ ਦਾ, ਕੋਈ ਕ੍ਰਾਈਮ ਹੋਇਆ ਜਾਂ ਕੋਈ ਮੈਂ ਸਸਪੈਕਟ ਹੈਗਾ, ਹਨਾ। ਸੋ ਹੁਣ ਕੀ ਆ ਕਿ ਜਿਹੜਾ ਬੰਦਾ ਆਲਰੇਡੀ ਪ੍ਰੋਸੀਡਿੰਗਸ ਦੇ ਵਿੱਚ ਹੈਗਾ, ਜਿਹਨਾਂ ਦੇ ਕੇਸ ਚੱਲਦੇ, ਜ਼ਿਆਦਾਤਰ ਆਪਣੀ ਕਮਿਊਨਿਟੀ ਉਹ ਆ ਜਿਹਨਾਂ ਦੇ ਇਮੀਗ੍ਰੇਸ਼ਨ ਕੋਰਟ ਸਿਸਟਮ 'ਚ ਅਸਾਈਲਮ ਵਗੈਰਾ ਦੇ ਕੇਸ ਚੱਲਦੇ ਆ, ਉਹਨਾਂ ਨੂੰ ਕਈ ਵਾਰੀ ਦੱਸਿਆ ਕਿ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਜੱਜ ਆ ਉਹੀ ਡਿਪੋਰਟ ਜਿਹੜਾ ਕਰ ਸਕਦਾ। ਪਰ ਇਹ ਆ ਕਿ ਤੁਹਾਨੂੰ ਖੱਜਲ ਖਰਾਬੀ ਜਿਹੜੀ ਹੋ ਜਾਣੀ ਆ ਕਿ ਜੇ ਤੁਸੀਂ ਇੱਕ ਪੇਪਰ ਰੱਖ ਕੇ ਆਪਣੀ ਜੇਬ ਦੇ ਵਿੱਚ ਆਪਣਾ ਜਿਹੜਾ ਹੀਅਰਿੰਗ ਨੋਟਿਸ ਜਿਹੜਾ ਹੁੰਦਾ ਤੇ ਆਪਣਾ ਵਰਕ ਪਰਮਿਟ ਹੋ ਗਿਆ, ਇਹ 2 ਚੀਜ਼ਾਂ, ਤੇ ਤੀਜੀ ਜਿਹੜੀ ਡਰਾਈਵਰ ਲਾਇਸੈਂਸ, ਇਹ 3 ਚੀਜ਼ਾਂ ਰੱਖ ਕੇ ਤੁਹਾਡਾ ਜੇ ਕੰਮ ਸਰ ਸਕਦਾ ਤੇ ਤੁਹਾਨੂੰ ਫਿਰ ਇਹ ਆ ਕਿ ਇਹ ਪ੍ਰੋਬਲਮ ਨਹੀਂ ਆਊਗੀ, ਹਨਾ। ਐਂਡ ਆਫ ਦਾ ਡੇ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਆ, ਤੁਹਾਨੂੰ ਉਹ ਫੜਦੇ ਆ ਤੇ ਉਹਨਾਂ ਨੇ ਜਦੋਂ ਤੁਹਾਨੂੰ ਵੈਟ ਕਰਨਾ ਤੇ ਉਹਨਾਂ ਨੂੰ ਰਿਲੀਜ਼ ਕਰਨਾ ਹੀ ਪੈਣਾ, ਕਿਉਂਕਿ ਤੁਸੀਂ ਕੋਰਟ ਦੇ ਵਿੱਚ ਆ ਤੇ ਜੱਜ ਹੀ ਤੁਹਾਨੂੰ ਕਰ ਸਕਦਾ, ਤੁਸੀਂ ਆਲਰੇਡੀ ਅਸਾਈਲਮ ਵਗੈਰਾ ਜਿਹੜਾ ਮੰਗਿਆ ਹੋਇਆ। ਜਿਹੜੇ ਲੋਕਾਂ ਦੀ BIA ਤੱਕ ਅਪੀਲ ਚੱਲਦੀ ਆ, ਦੇ ਆਰ ਗੁੱਡ, ਕਿਉਂਕਿ BIA ਦੀ ਅਪੀਲ ਅਜੇ ਰਿਮੂਵਲ ਆਰਡਰ ਤੁਹਾਡਾ ਫਾਈਨਲ ਨਹੀਂ ਹੋਇਆ। ਜਿਹਨਾਂ ਦਾ ਇਮੀਗ੍ਰੇਸ਼ਨ ਜੱਜ ਨੇ ਫੇਲ ਕੀਤਾ ਸੀਗਾ ਤੇ BIA ਦੇ ਮੂਹਰੇ ਹੈਗੇ ਆ, ਉਹ ਓਕੇ ਆ।
ਜਿਹਨਾਂ ਦਾ BIA ਤੋਂ ਬਾਅਦ ਸਰਕਿਟ ਕੋਰਟ ਦੇ ਵਿੱਚ ਪੈਂਡਿੰਗ ਆ, ਉਹ ਡਿਪੈਂਡਿੰਗ ਕਿਹੜੇ ਸਰਕਿਟ ਕੋਰਟ ਦੇ ਵਿੱਚ ਹੈਗੇ ਆ, ਕਈਆਂ ਦੇ ਵਿੱਚ ਆਪਾਂ ਨੂੰ ਸਟੇ ਲੈਣੀ ਪੈਂਦੀ ਹੈ, ਮੋਸ਼ਨ ਟੂ ਸਟੇ ਫਾਈਲ ਕਰਨੀ ਪੈਂਦੀ ਹੈ, ਕਈ ਕੇਸਾਂ ਦੇ ਵਿੱਚ ਸਰਕਿਟ ਕੋਰਟ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਸਟੇ ਦੇ ਦਿੰਦਾ। ਸੋ ਆਪਣੇ ਆਪਣੇ ਸਰਕਿਟ ਕੋਰਟ ਦੇ ਹਿਸਾਬ ਦੇ ਨਾਲ ਚੱਲੋ, ਤੇ ਇਹ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਰਿਵਾਈਜ਼ ਵੀ ਥੋੜੇ ਬਹੁਤੇ ਜਿਹੜੇ ਹੋ ਸਕਦੇ ਆ, ਠੀਕ ਹੈ। ਸੋ ਕਿਹਨਾਂ ਨੂੰ ਕਿਹੜੇ ਲੋਕੀ ਅਨਡਾਕੂਮੈਂਟਡ ਹੁੰਦੇ ਨੇ, ਸੋ ਜਿਹੜੇ ਲੋਕੀ ਆਪਣੇ ਵੀਜ਼ੇ ਨੂੰ ਓਵਰਸਟੇ ਕਰ ਗਏ ਆ, ਠੀਕ ਹੈ, ਟੂਰਿਸਟ ਵੀਜ਼ੇ ਤੇ ਆਏ ਸੀਗੇ, ਸਟੂਡੈਂਟ ਵੀਜ਼ੇ ਤੇ ਉਹਦੀ ਆਪਾਂ ਗੱਲ ਅਲੱਗ ਕਰਾਂਗੇ ਥੋੜੀ ਜੀ। ਟੂਰਿਸਟ ਵੀਜ਼ੇ ਤੇ ਆਏ ਸੀ, ਕੋਈ ਵਰਕ ਵੀਜ਼ੇ ਤੇ ਆਏ ਸੀਗੇ, ਤੇ ਉਹ ਓਵਰਸਟੇ ਕਰ ਗਏ ਤੇ ਉਹਨਾਂ ਨੇ ਕੋਈ ਵੀ ਐਕਸਟੈਂਸ਼ਨ ਜਾਂ ਕੋਈ ਵੀ ਚੀਜ਼ ਫਾਈਲ ਨਹੀਂ ਕੀਤੀ, ਉਹ ਬੰਦਾ ਇਸ ਵੇਲੇ ਅਨਡਾਕੂਮੈਂਟਡ ਆ। ਜਿਹੜਾ 2 ਨੰਬਰ 'ਚ ਬਾਰਡਰ ਟੱਪ ਕੇ ਆਇਆ ਸੀਗਾ, ਜਿਹਨੇ ਕੁਝ ਫਾਈਲ ਨਹੀਂ ਕੀਤਾ, ਉਹ ਬੰਦਾ ਅਨਡਾਕੂਮੈਂਟਡ ਆ। ਸਟੂਡੈਂਟ ਵੀਜ਼ੇ ਦੀ ਇੱਕ ਖਾਸ ਜਿਹੜੀ ਐਕਸੈਪਸ਼ਨ ਜਿਹੜੀ ਹੁੰਦੀ ਹੈ ਕਿ ਉਹਨੂੰ ਸਿਰਫ ਜਦ ਤੱਕ ਉਹ ਸਟੂਡੈਂਟ ਵੀਜ਼ਾ ਜਿਹੜਾ ਹੈਗਾ ਉਹ ਅਨਲੌਫੁਲ ਪ੍ਰੈਜ਼ੈਂਸ ਅਕਮੂਲੇਟ ਨਹੀਂ ਕਰਦਾ, ਜਦ ਤੱਕ USCIS ਵਾਲੇ ਜਾਂ ਇਮੀਗ੍ਰੇਸ਼ਨ ਜੱਜ ਉਹਨਾਂ ਨੂੰ ਨਹੀਂ ਕਹਿ ਦਿੰਦਾ ਕਿ ਤੁਸੀਂ ਕੱਚੇ ਇੱਥੇ ਹੈਗੇ ਆ, ਠੀਕ ਆ। ਤੇ ਸਟੂਡੈਂਟ ਵੀਜ਼ੇ ਦੀ ਥੋੜੀ ਜਿਹੀ ਇਹਨਾਂ ਨੇ ਐਕਸੈਪਸ਼ਨ ਦਿੱਤੀ ਆ। ਬਾਕੀ ਸਾਰੇ ਜਿਹੜੇ ਆਲਮੋਸਟ ਸਾਰੇ ਜਿਹੜੇ ਵੀਜ਼ੇ ਆ, ਉਹ ਜੇ ਐਕਸਪਾਇਰ ਹੋ ਗਿਆ, ਤੁਸੀਂ ਐਕਸਟੈਂਸ਼ਨ ਨਹੀਂ ਫਾਈਲ ਕੀਤੀ, ਤੁਹਾਨੂੰ ਪ੍ਰੋਬਲਮ ਜਿਹੜੀ ਉਹਦੇ ਵਿੱਚ ਆ ਸਕਦੀ ਆ। ਇਹਦੇ ਨਾਲ ਕਈ ਵੀਜ਼ੇ ਜਿਹੜੇ ਇਦਾਂ ਦੇ ਹੁੰਦੇ ਆ, ਯੂ ਵੀਜ਼ਾ ਫॉर ਐਗਜ਼ਾਮਪਲ ਜਿੱਦਾਂ ਪੈਂਡਿੰਗ ਆ, ਉਹ ਤੁਹਾਨੂੰ ਸਟੇਟਸ ਨਹੀਂ ਦਿੰਦਾ। ਕਈ ਸਾਰੇ ਵੀਜ਼ੇ ਆ ਜਿਹੜੇ ਤੁਹਾਨੂੰ ਸਟੇਟਸ ਨਹੀਂ ਦਿੰਦੇ। ਠੀਕ ਹੈ। ਜੇ ਤੁਸੀਂ ਕਹੋ ਕਿ ਕਿਸੇ ਨੇ ਰੈਸਟੋਰੈਂਟ ਨੇ ਮੇਰੇ ਪੇਪਰ ਭਰਤੇ, ਖੇਤਾਂ ਵਾਲਿਆਂ ਨੇ ਮੇਰੇ ਪੇਪਰ ਭਰਤੇ, ਜਦ ਤੱਕ ਤੁਸੀਂ I-485 ਦੀ ਸਟੇਜ ਤੇ ਨਹੀਂ ਜਾਂਦੇ ਜਾਂ ਤੁਹਾਨੂੰ ਐਕਚੁਅਲ I-94 ਨਹੀਂ ਮਿਲਦਾ, ਕਈ ਵੀਜ਼ੇ ਜਿਹੜੇ ਹੁੰਦੇ ਆ, ਯੂ ਵੀਜ਼ਾ ਜਿੱਦਾਂ ਹੋ ਗਿਆ, ਉਹ ਸਿਰਫ ਇੱਕ ਤੁਹਾਡਾ ਪ੍ਰੋਸੈਸ ਦੇ ਵਿੱਚ ਐਪਲੀਕੇਸ਼ਨ ਪੈਂਡਿੰਗ ਆ, ਪਰ ਤੁਹਾਨੂੰ ਇੱਥੇ ਰਹਿਣ ਦਾ ਹੱਕ ਜਿਹੜਾ ਨਹੀਂ ਦਿੰਦੇ। ਉਹਦੇ ਵਿੱਚ ਅਗੇਨ ਤੁਹਾਨੂੰ ਆਈਸ ਦੇ ਕੋਲ ਜਾ ਕੇ ਜਿਹੜੀ ਇੱਕ ਸਟੇ ਹੁੰਦੀ ਆ 246 ਉਹਨੂੰ ਕਹਿੰਦੇ ਆ, 246 ਸਟੇ ਤੁਹਾਨੂੰ ਲੈਣੀ ਪੈਂਦੀ ਆ। ਹੁਣ ਕੀ ਹੋਣਾ ਕਿ ਜਿੱਦਾਂ ਆਪਾਂ ਦੇਖਿਆ, ਇੱਕ ਆਪਾਂ ਕੇਸ ਕਵਰ ਕੀਤਾ ਸੀਗਾ ਕਿ 33 ਸਾਲ ਉਹਨਾਂ ਨੂੰ ਹੋ ਗਏ ਸੀਗੇ ਉਰੇ ਆਏ ਨੂੰ, ਪਰ ਉਹਨਾਂ ਨੂੰ ਆਈਸ ਆਫੀਸਰ ਜਿਹੜਾ ਸੀਗਾ ਬੜਾ ਵਧੀਆ ਮਿਲਿਆ ਕਿ 10 ਕੁ ਸਾਲਾਂ 'ਚ ਉਹਨਾਂ ਨੂੰ ਡਿਪੋਰਟ ਨਹੀਂ ਉਹਨਾਂ ਨੇ ਕੀਤਾ। ਤੇ ਜਵਾਬ ਆਉਂਦੇ ਸੀਗੇ ਤੇ ਹਾਜ਼ਰੀਆਂ ਉਹ ਲਾਉਂਦੇ ਰਹਿੰਦੇ ਸੀਗੇ ਰੈਗੂਲਰ, ਤੇ ਭਗੌੜੇ ਨਹੀਂ ਕਦੀ ਉਹ ਹੋਏ। ਤੇ ਇਦਾਂ ਦੀ ਇੱਕ ਚੀਜ਼ ਇੱਕ ਆ ਜਾਂਦੀ ਹੈ ਕਿ ਆਈਸ ਆਫੀਸਰ ਕਈ ਵਾਰੀ ਵਧੀਆ ਮਿਲ ਜਾਂਦਾ, ਤੁਹਾਨੂੰ ਟਾਈਮ ਦੇ ਦਿੰਦਾ ਕਿ ਕੁਛ ਨਾ ਕੁਛ ਤੁਸੀਂ ਜਿਹੜਾ ਫਾਈਲ ਕਰ ਲਓ। ਪਰ ਹੁਣ ਜਿਹੜਾ ਮਾਹੌਲ ਆ ਅਗਲੇ 6 ਮਹੀਨੇ, ਇਹ ਕਾਫੀ ਪੋਲੀਟੀਕਲੀ ਚਾਰਜ ਜਿਹੜਾ ਰਹਿਣਾ, ਤੇ ਇਦਾਂ ਦਾ ਤੁਹਾਨੂੰ ਜਿਹੜਾ ਮੌਕਾ ਨਹੀਂ ਵੀ ਮਿਲਣਾ, ਉਹਨਾਂ ਨੇ ਕਹਿਣਾ ਕਿ ਆਪਾਂ ਸਟੇ ਨਹੀਂ ਜਿਹੜੀ ਦੇਣੀ ਆ, ਠੀਕ ਹੈ। ਸੋ ਉਹ ਚੀਜ਼ ਤੁਸੀਂ ਬਿਲਕੁਲ ਵੇਖਣੀ ਆ। ਜੇ ਤੁਹਾਨੂੰ ਕੋਈ ਸੱਜਣ ਮਿੱਤਰ ਸਲਾਹ ਦੇ ਰਿਹਾ ਕਿ ਨਹੀਂ ਆਈਸ ਦੇ ਨਾਂ ਪੇਸ਼ ਹੋਣ ਨੇ ਚੱਕ ਕੇ ਭੇਜ ਦੇਣਾ, ਤੁਸੀਂ ਭਗੌੜੇ ਹੋ ਜਾਓ, ਗੁੱਡ ਲੱਕ ਵਿਦ ਦੈਟ। ਉਹ ਫਿਊਜੀਟਿਵ ਡਿਕਲੇਅਰ ਕਰ ਦੇਣਾ, ਫਿਰ ਉਹੀ ਜਿਹੜੀਆਂ ਗੱਡੀਆਂ ਮਾਰਕੀਟ ਅਨਮਾਰਕੀਟ ਵਾਲੀਆਂ ਪਿੱਛਾ ਕਰੂਗੀਆਂ, ਕਿਉਂਕਿ ਐਂਡ ਆਫ ਦਾ ਡੇ ਕੀ ਹੈਗਾ ਕਿ ਸੋਸ਼ਲ ਸਿਕਿਉਰਿਟੀ, ਕ੍ਰੈਡਿਟ ਕਾਰਡ, ਠੀਕ ਆ, ਹਰੇਕ ਜਿਹੜੀ ਚੀਜ਼ ਆ ਤੁਸੀਂ ਬਚ ਨਹੀਂ ਸਕਦੇ। ਗ੍ਰਿਡ ਇਦਾਂ ਦੀ ਹੈਗੀ, ਇੱਕ ਵਾਰੀ ਤੁਸੀਂ ਗ੍ਰਿਡ ਦੇ ਉੱਤੇ ਚੜ ਗਏ ਤੇ ਆਫ ਦਾ ਗ੍ਰਿਡ ਤੁਸੀਂ ਰਹਿ ਨਹੀਂ ਸਕਦੇ, ਇੰਪੋਸੀਬਲ, ਠੀਕ ਆ। ਸੋ ਇਹ ਹੈ ਕਿ ਤਰੀਕ ਨਹੀਂ ਕਿਸੇ ਨੇ ਮਿਸ ਕਰਨੀ, ਭਾਵੇਂ ਤੁਹਾਨੂੰ ਪਤਾ ਕਿ ਉਹ ਡਿਪੋਰਟ ਕਰ ਸਕਦੇ ਆ, ਠੀਕ ਆ। ਲਾਇਰ ਨੂੰ ਇਨਵੋਲਵ ਕਰੋ ਉੱਥੇ ਜਿੱਥੇ ਤੁਹਾਨੂੰ ਲੋੜ ਪੈਂਦੀ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਫਿਰ ਜਿਹੜਾ ਅੱਗੇ ਜਾਓ। ਜਿਹੜੇ ਬੰਦੇ ਦਾ ਹੁਣ ਡੀਪੋਰਟੇਸ਼ਨ ਲੱਗ ਗਈ, ਆਲਰੇਡੀ ਰਿਮੂਵਲ ਆਰਡਰ ਫਾਈਨਲ ਹੋ ਗਿਆ, ਸਰਕਿਟ ਕੋਰਟ ਨੇ ਆਲਰੇਡੀ ਕੇਸ ਜਿਹੜਾ ਡਿਨਾਈ ਕਰਤਾ, ਕੋਈ ਵੀ ਜਿਹੜੀ ਮੋਸ਼ਨ ਟੂ ਰੀਓਪਨ ਵਗੈਰਾ ਉਹ ਤੁਹਾਨੂੰ ਬਚਾਊਗੀ ਨਹੀਂ, ਠੀਕ ਹੈ, ਕਿਉਂਕਿ ਤੁਹਾਡਾ ਆਲਰੇਡੀ ਰਿਮੂਵਲ ਆਰਡਰ ਜਿਹੜਾ ਫਾਈਨਲ ਹੋ ਗਿਆ। ਤੇ ਸਰਕਿਟ ਕੋਰਟ ਤੋਂ ਤੁਸੀਂ ਇੱਕ ਵਾਰੀ ਹਾਰ ਗਏ। ਸਾਡੀ ਕਮਿਊਨਿਟੀ 'ਚ ਬੜੀ ਮਿਸਕਨਸੈਪਸ਼ਨ ਆ, ਕਈ ਵਾਰੀ ਆਪਾਂ ਨੂੰ ਕਾਲ ਆਉਂਦੀ ਆ, ਉਹ ਕਹਿੰਦਾ ਕਿ ਮੈਂ ਸਰਕਿਟ ਕੋਰਟ ਤੇ ਫੇਲ ਹੋ ਗਿਆ, ਹੁਣ ਮੇਰੀਆਂ ਅੱਗੇ ਆਪਸ਼ਨ ਮੈਂ ਦੁਬਾਰਾ ਕੇਸ ਲਾ ਸਕਦਾ। ਉਹਨੂੰ ਇਹੀ ਨਹੀਂ ਸਮਝ ਗਿਆ ਤੂੰ ਅਪੀਲ ਪੂਲ ਕਰਕੇ ਪੂਰਾ ਉੱਪਰ ਤੱਕ ਜਾ ਕੇ ਸਾਰੀ ਸੁਣਵਾਈ ਕਰ ਚੁੱਕਿਆ। ਸੋ ਸਰਕਿਟ ਕੋਰਟ ਵਾਲੇ ਜਿਹਨਾਂ ਦਾ ਹੁਣ ਫਾਈਨਲ ਜੇ ਹੈਗਾ ਡੀਪੋਰਟੇਸ਼ਨ ਫਾਈਨਲ ਹੋ ਚੁੱਕੀ ਆ, ਉਹਨਾਂ ਨੂੰ ਕਿਸੇ ਵੀ ਟਾਈਮ ਜਿਹੜਾ ਚੱਕਿਆ ਜਾ ਸਕਦਾ, ਭੇਜਿਆ ਜਾ ਸਕਦਾ, ਕਿਉਂਕਿ ਰਿਮੂਵਲ ਆਰਡਰ ਨੂੰ ਉਹ ਕਦੀ ਵੀ ਜਿਹੜਾ ਐਗਜ਼ੀਕਿਊਟ ਜਿਹੜਾ ਕਰ ਸਕਦੇ ਆ। ਉਹਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਮੈਨੂੰ ਹੁਣ ਲਾਇਰ ਚਾਹੀਦਾ, ਉਹ ਵਾਲਾ ਤੁਸੀਂ ਜਿਹੜਾ ਲਾਇਰ ਵਾਲਾ ਪੜਾਅ ਸੀਗਾ, ਜੱਜ ਵਾਲਾ ਕੋਰਟ ਵਾਲਾ, ਸਰਕਿਟ ਕੋਰਟ, ਉਹ ਖਤਮ ਹੋ ਗਿਆ, ਠੀਕ ਆ। ਸੋ ਜਿਹਨਾਂ ਦੇ ਰਿਮੂਵਲ ਆਰਡਰ ਆ ਉਹ ਸਿੱਧੇ ਜਿਹੜੇ ਆ ਡਿਪੋਰਟ ਕੀਤੇ ਜਾ ਸਕਦੇ ਆ। ਗਾਰਡੀਅਨਸ਼ਿਪ ਦੇ ਕੇਸਾਂ ਦੇ ਵਿੱਚ ਕਿਸੇ ਦਾ ਅਪਰੂਵਲ ਆਇਆ ਹੋਇਆ, ਉਹ ਉਹਨਾਂ ਨੂੰ ਉੱਥੇ ਹੁੰਦਾ ਆ, ਓਕੇ ਹੁੰਦੀ ਹੈ ਕਿ ਉਹ ਵੀ ਫੜੇ ਜਾ ਸਕਦੇ ਹੁੰਦੇ ਆ? ਸੋ ਗਾਰਡੀਅਨਸ਼ਿਪ ਜਿਹੜਾ ਹੈਗਾ ਸਟੇਟ ਦਾ ਕੋਰਟ ਦਾ ਆਰਡਰ ਹੁੰਦਾ, ਉਸ ਤੋਂ ਬਾਅਦ ਇੱਕ ਤੁਹਾਡੀ ਪਟੀਸ਼ਨ ਹੁੰਦੀ ਹੈ 360 ਪਟੀਸ਼ਨ, ਉਹ ਕਰਨੀ ਹੁੰਦੀ ਆ। ਤੇ ਨਾਲ ਤੁਹਾਡਾ ਜਿਹੜਾ ਵਰਕ ਪਰਮਿਟ ਹੁੰਦਾ, ਉਹ ਚੀਜ਼ਾਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਕਿ ਤੁਸੀਂ ਹੁਣ ਵੇਟ ਕਰ ਰਹੇ ਆ, ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟ ਆ ਜੇ ਕਰੰਟ ਨਹੀਂ ਹੋਈ। ਸੋ ਐਜ਼ ਸੱਚ ਇਟਸੈਲਫ ਉਹ ਕੋਈ ਸਟੇਟਸ ਨਹੀਂ ਹੈਗਾ, ਪਰ ਉਹਦੇ ਵਿੱਚ ਤੁਹਾਨੂੰ ਇਹ ਹੋਊਗਾ ਕਿ ਤੁਹਾਨੂੰ ਉਹ ਸਟੇ ਦੇ ਦੋਗੇ, ਕਿਉਂਕਿ ਤੁਸੀਂ ਰੈਲੇਵੈਂਟ ਪੇਪਰ ਵਰਕ ਜਿਹੜਾ ਕੀਤਾ ਪਿਆ, ਆਪਣੇ ਜਿਹੜੀ ਸਿਰਫ ਵੇਟ ਤੁਸੀਂ ਜਿਹੜੀ ਕਰ ਰਹੇ ਆ। ਠੀਕ ਆ। ਇਹ ਤੁਸੀਂ ਦੇਖੋ ਕਿ ਇਹ ਨਾ ਹਰੇਕ ਟਾਈਮ ਕੀ ਹੁੰਦਾ ਕਿ ਏਦਾਂ ਨਹੀਂ ਹੁੰਦਾ ਕਿ ਲਾਅ ਕਦੀ ਏਦਾਂ ਨਹੀਂ ਹੁੰਦਾ ਕਿ ਇਹ ਸਾਇੰਸ ਨਹੀਂ ਹੈਗੀ, ਕੋਈ ਪੱਥਰ ਤੇ ਲਕੀਰ ਨਹੀਂ ਹੈਗੀ, ਇਹਦੀ ਲਾਅ ਦੀਆਂ ਜਿਹੜੀਆਂ ਬਾਉਂਡਰੀਆਂ ਸਟ੍ਰੈਚ ਕੀਤੀਆਂ ਜਾ ਸਕਦੀਆਂ। ਕਈ ਸਾਰੀਆਂ ਚੀਜ਼ਾਂ ਜਿਹੜੀਆਂ ਪੁੱਟ ਟੂ ਟੈਸਟ ਹੈ ਕਿ ਇਹ ਗਾਰਡੀਅਨਸ਼ਿਪ ਵਾਲੇ ਕੀ ਹੋਊਗਾ ਜੇ ਇਹਨੂੰ ਚੱਕ ਕੇ ਆਪਾਂ ਵਾਪਸ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ, ਇਹ ਤਾਂ ਹੈ ਹੀ। ਕਿਉਂਕਿ ਉਹ ਗਾਰਡੀਅਨਸ਼ਿਪ ਵਾਲਿਆਂ ਨੂੰ ਪ੍ਰੋਬਲਮ ਦੇ ਸਕਦੇ ਆ, ਐਬਸੋਲੂਟਲੀ ਉਹ ਪ੍ਰੋਬਲਮ ਦੇ ਸਕਦੇ ਆ। ਤੇ ਕਿਉਂਕਿ ਉਹ ਇਹ ਕਹਿ ਸਕਦੇ ਆ ਕਿ ਤੁਹਾਡਾ ਜੇ 485 ਜਿਹੜਾ ਫਾਈਲ ਨਹੀਂ ਹੋਇਆ, 4 ਸਾਲ ਦਾ ਤੁਹਾਡਾ ਜਿਹੜਾ ਗੈਪ ਹੈਗਾ, ਉਹ ਤਾਂ ਵੈਸੇ ਜਿੱਦਾਂ ਕਹਿੰਦਾ ਵੀ ਖੂਨ ਲਾ ਕੇ ਦੰਦਾਂ ਨੂੰ ਤੁਰੇ ਫਿਰਦੇ ਆ, ਉਹ ਤਾਂ ਭਾਲਦੇ ਆ
ਵੀ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਆ। ਸੋ ਗਾਰਡੀਅਨਸ਼ਿਪ ਵਾਲੇ ਜਿਹੜੇ ਵੀ ਆਪਣੇ ਆਫਿਸ ਤੋਂ ਕੇਸ ਪਾਸ ਜਿਹੜੇ ਹੁੰਦੇ ਆ, ਉਹਨਾਂ ਨੂੰ ਮੈਂ ਤਕਰੀਬਨ ਸਾਰਿਆਂ ਨਾਲ ਜਿਹੜਾ ਸਿਟ ਡਾਊਨ ਕਰਦਾ, ਕਿਉਂਕਿ ਮੈਨੂੰ ਪਤਾ ਬੰਦੇ ਯੰਗ ਆ, ਤੇ ਜਿਹਨਾਂ ਦੇ ਵੀ ਗਾਰਡੀਅਨਸ਼ਿਪ ਦੇ ਕੇਸ ਪਾਸ ਹੋਏ ਆ, ਪਹਿਲੀ ਗੱਲ ਏਦਾਂ ਕਿ ਆਪਣੀ ਜਿਹੜੀ ਕੰਪਨੀ ਜਿਹੜੀ ਚੈੱਕ ਕਰੋ। ਅੱਜ ਕੱਲ ਜਨਤਾ ਜਿਹੜੀ ਥੋੜੀ ਸੋਸ਼ਲ ਮੀਡੀਆ ਜਨਰੇਸ਼ਨ ਆ, ਤੇ ਕਾਫੀ ਜਿਹੜਾ ਪੀਅਰ ਪ੍ਰੈਸ਼ਰ ਦੇ ਨਾਲ ਇਨਫਲੂਐਂਸ ਹੋ ਕੇ ਪੁੱਠੇ ਸਿੱਧੇ ਕੰਮ ਕਰ ਜਾਂਦੇ ਆ। ਗਾਰਡੀਅਨਸ਼ਿਪ ਜਿਹਨਾਂ ਦਾ ਅਪਰੂਵ ਹੁੰਦਾ, ਉਹ ਸਾਲ ਬਾਅਦ 2 ਸਾਲ ਬਾਅਦ ਵਾਪਸ ਆ ਜਾਂਦੇ ਆਫਿਸ ਕਿ ਆਹ ਵਾਲੇ ਕ੍ਰਾਈਮ 'ਚ ਮੈਂ ਫਸ ਗਿਆ, ਮੇਰੇ ਕੋਲ DUI ਹੋ ਗਈ, ਲੋਕਾਂ ਨਾਲ ਬੈਠੇ ਸੀਗੇ, ਸ਼ਰਾਬ ਸ਼ਰੂਬ ਚੱਲਦੀ ਸੀ, ਝਗੜਾ ਹੋ ਗਿਆ। ਸੋ ਜੇ ਤੁਹਾਡਾ ਕੇਸ ਪਾਸ ਆ ਮੇਰੇ ਵੀਰੋ, ਤੁਹਾਨੂੰ ਕਿਸੇ ਵਿਅਕਤੀ ਨਾਲ ਬਹਿਸਣ ਦਾ ਕੋਈ ਫਾਇਦਾ ਨਹੀਂ ਮਿਲਣਾ, ਠੀਕ ਹੈ? ਕੁਛ ਨਹੀਂ ਜਿੱਤ ਕੇ ਲੈਣਾ। ਤੁਹਾਡੇ ਕੋਲ ਆਲਰੇਡੀ ਇੱਕ ਗ੍ਰੀਨ ਕਾਰਡ ਵਾਲਾ ਰਾਹ ਹੈਗਾ, ਉਹ ਵਿਅਕਤੀ ਦੇ ਕੋਲ ਨਹੀਂ ਹੈਗਾ। ਜੈਲਸੀ ਵੀ ਕਈ ਵਾਰੀ ਬੜੀ ਹੁੰਦੀ ਹੈ, ਤੇ ਐਵੇਂ ਬਿਨਾਂ ਮਤਲਬ ਦੇ ਵੀ ਜਿਹੜਾ ਪੰਗਾ ਪਾ ਕੇ 4-5 ਜਾਣੇ ਫਸਾ ਦਿੰਦੇ ਆ। ਏਦਾਂ ਵੀ ਕਈ ਵਾਰੀ ਹੋਇਆ ਕਿ ਉਹਨਾਂ ਲੜ ਪਏ, ਫਿਰ ਗਵਾਹੀਆਂ ਦੇ ਦਿੱਤੀਆਂ, ਤੇ ਅਲਟੀਮੇਟਲੀ ਇਹ ਹੈ ਕਿ ਆਪਣਾ ਰੈਕਡ ਜਿਹੜਾ ਤੁਸੀਂ ਕਲੀਨ ਰੱਖਣਾ। ਜੇ ਤੁਹਾਡੇ ਕੋਲ ਕੋਈ ਬੈਨੀਫਿਟ ਆ ਗਿਆ, ਤੁਹਾਡਾ ਗਾਰਡੀਅਨਸ਼ਿਪ ਦਾ ਕੇਸ ਗ੍ਰਾਂਟ ਹੋ ਗਿਆ, ਤੁਹਾਡੀ ਇਹਦੇ ਵਿੱਚ ਸਿਆਣਪ ਆ, ਤੁਹਾਨੂੰ ਜਿਹੜੀ ਹੈਗੀ ਆ ਮੰਡੀਰ ਦੇ ਵਿੱਚ ਬਹਿ ਕੇ ਬੈਂਸਣ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ? ਤੁਸੀਂ ਪੱਕੇ ਹੋ ਗਏ ਆ, ਤੁਸੀਂ ਆਪਣਾ ਗ੍ਰੀਨ ਕਾਰਡ ਲਓ, ਸਿਟੀਜ਼ਨਸ਼ਿਪ ਲਓ। ਸੋ ਇਹ ਗੱਲਾਂ ਕਹਿਣ ਦਾ ਕੀ ਪੁਆਇੰਟ ਹੈਗਾ, ਕਿਉਂਕਿ ਇਹ ਗੱਲਾਂ ਹੁੰਦੀਆਂ ਵਾ। ਅੱਜ ਕੱਲ ਲੋਕੀ ਸ਼ਾਰਟ ਟੈਂਪਰ, ਕੋਈ ਇੰਨੀ ਡਿਟੇਲ ਦੇ ਵਿੱਚ ਨਹੀਂ, ਬੈਠੇ ਬੈਠੇ ਜਿੱਦਾਂ ਲੜ ਪੈਂਦੇ। ਮੈਂ ਕਿਹਾ ਯਾਰ ਤੈਨੂੰ ਕਹਿ ਕੇ ਭੇਜਿਆ ਹੈਗਾ ਕਿ ਨਾ ਪੰਗੇ ਲਈ, ਹਨਾ? ਥੋੜਾ ਯੰਗ ਮਾਈਂਡ ਜਿਹੜਾ ਹੈਗਾ ਸ਼ਾਂਤ ਰੱਖੋ, ਚੱਕਵਾ ਨਹੀਂ ਕੰਮ ਕਰਨਾ, ਠੰਡਾ ਸੁਭਾਅ ਰੱਖਣ ਦਾ ਮੌਕਾ ਆ ਗਿਆ ਹੁਣ ਵੀ, ਸ਼ਾਂਤ ਜਿਹੜਾ ਰਹਿਣ ਦਾ। ਹਾਂ, ਤੇ ਜਿਹੜੇ ਦੂਜੇ ਵੀ ਆ ਨਾ, ਜੇ ਤੁਸੀਂ ਵੀ ਉਹ ਕਰਦੇ ਆ, ਰੌਲੇ ਰੱਪੇ ਵਾਲੇ ਹੈਗੇ ਆ, 4 ਜਣੇ ਤੁਸੀਂ ਹੈਗੇ ਨਾ, ਦੇਖੋ ਇਹ ਜਿਹੜਾ ਦੇਸ਼ ਹੈਗਾ ਸੈਕੰਡ ਅਮੈਂਡਮੈਂਟ ਦਾ ਦੇਸ਼ ਹੈਗਾ, ਬੰਦੂਕਾਂ ਗੋਲੀਆਂ ਦਾ ਜਿਹੜਾ ਦੇਸ਼ ਹੈਗਾ, ਉਹਦਾ ਮਤਲਬ ਇਹ ਹੈਗਾ ਕਿ ਕਿਸੇ ਬੰਦੇ ਦਾ ਕਿਸੇ ਤੇ ਰੋਹਬ ਨਹੀਂ ਹੈਗਾ। ਗਲਤ ਜਗ੍ਹਾ ਤੇ ਗਲਤ ਟਾਈਮ ਤੇ ਕਿਸੇ ਦੀ ਹੋਰ ਪ੍ਰਾਪਰਟੀ ਤੇ ਜਾ ਕੇ ਰੌਲਾ ਰੱਪਾ ਜਿਹੜਾ ਕਰੋਗੇ, ਇੱਥੇ ਏਦਾਂ ਨਹੀਂ ਹੈਗਾ ਕਿ ਪਿੰਡ ਦੀ ਸੱਥ ਤੁਹਾਡੇ ਮਗਰ ਜਿਹੜੀ ਆਣੀ ਆ। ਸੋ ਦੋਨੋਂ ਪਾਸੇ ਜਿਹੜੀ ਹੈਗੀ ਆ, ਉਹ ਤਲਵਾਰ ਜਿਹੜੀ ਚੱਲਦੀ ਆ। ਸੋ ਇਹ ਵਾਲੇ ਪੰਗੇ ਬੜੇ ਜ਼ਿਆਦਾ, ਜਿੱਦਾਂ ਹੁਣ 1 ਸਾਲ ਦੇ ਵਿੱਚ ਹੀ, ਪਹਿਲਾਂ ਨਹੀਂ ਕਦੀ ਆਪਾਂ ਦੇਖਿਆ, ਦੇਖ ਲਓ ਇੰਨਾ ਟਾਈਮ ਹੋ ਗਿਆ ਕੰਮ ਕਰਦੇ। ਰੀਸੈਂਟਲੀ ਜਿਹੜਾ ਹੈਗਾ ਕਿ ਲੜਾਈ ਝਗੜਿਆਂ ਵਾਲਾ ਟਾਈਮ ਪਾਤਾ, ਚੱਲ ਗਏ, ਬੈਠੇ ਲੜ ਪਏ, ਤਲਵਾਰ ਕੱਢ ਕੇ ਗੱਡੀ ਚੋਂ ਮਾਰਤੀ, ਬੰਦੂਕ ਫਾਇਰ ਕਰਤੀ, ਆਪਣੇ ਸਨੈਪਚੈਟ ਤੇ ਵੀਡੀਓ ਬਣਾਉਂਦਾ ਬੰਦਾ ਫੜਿਆ ਗਿਆ, ਫੈਲਨੀ ਲਾਤੀ ਉਹਦੇ ਕਿ ਤੂੰ ਫਾਇਰ ਆਰਮਸ ਨਾਲ ਕੀ ਕਰਦਾ। ਸੋ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਸੋਸ਼ਲ ਮੀਡੀਆ ਦੇ ਜਿਹੜੇ ਟੂਲ ਆ, ਠੀਕ ਆ, ਜੇ ਤੁਹਾਡਾ ਸੱਜਣ ਮਿੱਤਰ ਹੀ ਹੋਣਾ ਉਹਨੂੰ ਰਿਪੋਰਟ ਕਰਨ ਵਾਲਾ CBP ਨੂੰ ਕਿ ਆਹ ਦੇਖੋ ਬਿਨਾਂ ਹੰਟਿੰਗ ਲਾਇਸੈਂਸ ਦੇ ਬੰਦੂਕ ਚੱਕੀ ਫਿਰਦਾ, ਡਿਸਪਲੇ ਕਰਦਾ ਫਾਇਰ ਆਰਮ, ਤੇ ਇਹ ਚੀਜ਼ਾਂ ਤੋਂ ਪਹਿਲਾਂ ਵੀ ਆਪਾਂ ਕਹਿੰਦੇ ਸੀਗੇ। ਪਰ ਜਿਹੜਾ ਸੈਂਟੀਮੈਂਟ ਇਹ ਸੀਗਾ ਕਿ ਇਹ ਡਰਾਉਂਦੇ ਆ ਸਿਰਫ, ਹਨਾ? ਏਦਾਂ ਦਾ ਇੱਕ ਸੈਂਟੀਮੈਂਟ ਸੀਗਾ, ਤੇ ਕਈ ਵਾਰੀ ਕਮੈਂਟਾਂ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਨਹੀਂ ਕੁਛ ਨਹੀਂ ਹੋਣਾ, ਕੁਛ ਨਹੀਂ ਕਰਦੇ। ਤੇ ਅੱਜ ਤੁਹਾਡੇ ਸਾਹਮਣੇ ਆ ਕਿ ਦੇਖ ਲਓ, ਜੇ ਆਇਆ ਵੀ ਨਹੀਂ ਉਹ, ਤੇ ਸ਼ੁਰੂ ਹੋ ਗਿਆ। ਮੈਂ ਇਹਦੇ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਮੈਂ ਦੱਸ ਦਵਾਂ ਜਿਹੜਾ CBP ਨੇ ਬੰਦੇ ਫੜੇ ਨਾ, ਉਹਦੇ ਵਿੱਚ ਉਹਨਾਂ ਨੇ ਕਿਹੜੇ ਕ੍ਰਾਈਮ ਕਨਵਿਕਟਡ ਨਹੀਂ, ਇਹ ਤੁਹਾਨੂੰ ਮੈਂ ਦੱਸ ਦਵਾਂ। ਸਾਰੇ ਕਨਵਿਕਟਡ ਕ੍ਰਿਮੀਨਲ ਨਹੀਂ ਉਹਨਾਂ ਨੇ ਚੱਕੇ, ਜਿਨ੍ਹਾਂ ਦੇ ਉੱਤੇ ਚਾਰजेस ਲੱਗੇ ਆ ਉਹ ਵੀ ਉਹਨਾਂ ਨੇ ਚੱਕੇ ਆ। ਜਿਨ੍ਹਾਂ ਵਿੱਚ ਫੇਲੀਅਰ ਟੂ ਅਪੀਅਰ, ਜਿਹੜਾ ਤੁਸੀਂ ਉਹ ਦੱਸ ਕੇ ਹਟੇ ਆ ਪਹਿਲਾਂ ਵੀ ਜੇ ਆਈਸ ਤੋਂ ਭਗੌੜਾ ਹੋ ਗਿਆ, ਈਵਨ ਕਿਸੇ ਹੋਰ ਕੇਸ ਦੇ ਵਿੱਚ ਤੁਸੀਂ ਫੇਲੀਅਰ ਟੂ ਅਪੀਅਰ ਹੋਏ ਆ, ਉਹ ਵੀ ਬੰਦੇ ਚੱਕੇ ਆ। ਵਹੀਕਲ ਦੇ ਨਾਲ ਟੈਂਪਰਿੰਗ ਕਰਨੀ, ਕਿਸੇ ਦੀ ਗੱਡੀ ਦੀ ਤੋੜ ਭੰਨ ਵੀ ਜਿਹੜੀ ਕੀਤੀ ਆ, ਪੈਟੀ ਥੈਫਟ, ਕਿਤੇ ਸ਼ਾਪਲਿਫਟਿੰਗ ਵੀ ਕਰਦੇ ਫੜੇ ਗਏ ਆ, ਫੈਲਨੀ ਡਰੱਗ ਪੋਜੈਸ਼ਨ, ਵੈਂਡਲਿਜ਼ਮ, ਕਿਸੇ ਦੇ ਨਾਲ ਲੜਾਈ ਝਗੜਾ ਕੀਤਾ, ਹੱਲਾ ਗੁੱਲਾ ਜਿਹੜਾ ਉਹ ਕੀਤਾ, ਬਰਗਲਰੀ, ਚੋਰੀ ਚਕਾਰੀ ਕੀਤੀ ਆ, ਕਿਸੇ ਨੇ ਸੱਟ ਚੋਟ ਮਾਰੀ ਹੈ, ਇਨਫਲਿਕਟਿੰਗ ਇੰਜਰੀ, ਡੋਮੈਸਟਿਕ ਵਾਇਲੈਂਸ ਵਾਲੇ, ਆਪਣੇ ਘਰ ਵਾਲੇ ਨੂੰ ਕੁੱਟਣ ਵਾਲੇ, ਚਾਈਲਡ ਅਬਿਊਜ਼ ਕਨਵਿਕਸ਼ਨ ਵਾਲੇ, ਇਹ ਜਿਹੜੇ ਬੰਦੇ ਇਹਨਾਂ ਨੇ ਆਲਰੇਡੀ ਫੜਨੇ ਸ਼ੁਰੂ ਕਰਤੇ ਆ। ਤੇ ਜਿਸ ਹਿਸਾਬ ਦੇ ਨਾਲ ਅਟਰਨੀ ਟਰਕਿਆਨਾ ਜੀ ਤੁਸੀਂ ਦੱਸ ਰਹੇ ਆ, DUI, ਮਲਟੀਪਲ DUIs, ਇਹ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਉਹ ਵੀ ਫੜੇ ਆ, ਹਿੱਟ ਐਂਡ ਰਨ ਵਾਲੇ, ਇੰਜਰੀ ਐਨਹਾਂਸਮੈਂਟਸ ਵਾਲੇ। ਸੋ ਕੋਈ ਬੰਦਾ ਸੇਫ ਨਹੀਂ, ਜਿੰਨੇ ਵੀ ਗਲਤ ਕੰਮ ਕੀਤਾ ਆ। ਮੁੱਕ ਦੀ ਗੱਲ ਇਹ, ਉਹਨਾਂ ਨੇ ਬਾਟਮ ਲਾਈਨ ਜਿਹੜੀ ਉਹ ਕਰ ਦਿੱਤੀ ਆ। ਇਹ ਜਿਹੜਾ ਨਾ ਅਟਰਨੀ ਟਰਕਿਆਨਾ ਜੀ, ਪਿਛਲੇ ਪ੍ਰਸ਼ਾਸਨ ਦੇ ਵਿੱਚ ਜਦੋਂ ਟਰੰਪ ਹੁਣੀ ਪਹਿਲੀ ਵਾਰੀ ਆਏ ਸੀ, ਉਦੋਂ ਉਹਨਾਂ ਨੇ ਚੇਂਜ ਕੀਤਾ ਸੀ। ਓਬਾਮਾ ਵੇਲੇ ਕਹਿੰਦੇ ਸੀ ਵੀ ਕਨਵਿਕਟਡ ਕ੍ਰਿਮੀਨਲ ਨੂੰ ਫੜਨਾ ਆ। ਪਹਿਲੇ ਜਿਹੜੇ ਟਰੰਪ ਦੇ ਕਾਰਜਕਾਲ ਦੇ ਵਿੱਚ ਕਹਿੰਦੇ ਸੀ ਕ੍ਰਿਮੀਨਲੀ ਚਾਰਜਡ ਬੰਦੇ ਨੂੰ ਫੜਨਾ ਹੈ। ਦੋਨਾਂ ਚੀਜ਼ਾਂ 'ਚ ਫਰਕ ਬਹੁਤ ਆ। ਇੱਕ ਜਿਹੜਾ ਕਨਵਿਕਟਡ ਹੁੰਦਾ ਆ ਵੀ ਹਾਂ ਤੁਹਾਡੇ ਤੇ ਦੋਸ਼ ਸਾਬਤ ਹੋ ਗਏ ਆ, ਦੂਜਾ ਹੁੰਦਾ ਵੀ ਤੁਹਾਡੇ ਤੇ ਦੋਸ਼ ਲੱਗੇ ਆ, ਸੱਚੇ ਆ ਝੂਠੇ ਉਹ ਬਾਅਦ ਦੀਆਂ ਗੱਲਾਂ ਆ। ਜੇ ਤੁਹਾਡੇ ਤੇ ਦੋਸ਼ ਲੱਗੇ ਆ, ਜੇ ਉਹ ਵਾਲੇ ਚਾਰजेस ਦੇ ਨਾਲ ਵੀ ਫੜੇ ਹੋ ਗਏ ਤਾਂ ਫਿਰ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਦੇਣੀ ਆ ਜੀ। ਅਟਾਰਨੀ ਟਰਕਿਆਨਾ, ਤੁਹਾਨੂੰ ਮੈਂ ਨਾ 2-4 ਐਗਜ਼ਾਮਪਲਸ ਦੇਣਾ, ਤੁਸੀਂ ਹੈਰਾਨ ਹੋਵੋਗੇ ਕਿ ਕਿੱਦਾਂ ਬੰਦੇ ਫਸ ਜਾਂਦੇ ਆ। ਇੱਕ ਰੀਅਲ ਕੇਸ, ਆਪਣਾ ਕਲਾਇੰਟ ਸੀਗਾ, ਉਹ ਛੁੱਟੀ ਜਦੋਂ ਚੱਲਾ ਤੇ ਵੈਕੇਸ਼ਨ ਤੇ ਚੱਲਿਆ, ਤੇ ਉਹਨੂੰ 에ਅਰਪੋਰਟ ਤੇ ਫੜ ਲਿਆ, ਤੇ ਫੈਮਿਲੀ ਦੇ ਨਾਲ ਸੀਗਾ, ਤੇ ਹੱਥਕੜੀਆਂ ਲੱਗ ਕੇ ਪੂਰਾ ਜਿਹੜਾ ਸੀਨ ਹੋਇਆ, ਕਹਿੰਦਾ ਯਾਰ ਪਤਾ ਨਹੀਂ ਸੀਗਾ। ਉਹਨੇ ਕੰਟੈਕਟ ਕੀਤਾ, ਉੱਤੇ ਨਾ ਉਹ ਚਾਈਲਡ ਅਬਿਊਜ਼ ਦੀ ਉਹਨੇ ਲਾਤੀ,
ਉਹਨੂੰ ਬੰਦੇ ਨੂੰ ਅੰਦਾਜ਼ਾ ਵੀ ਨਹੀਂ ਕਿੱਦਾਂ। ਅੱਛਾ। ਕਹਿੰਦਾ 2 ਸਾਲ ਪਹਿਲਾਂ ਨਾ ਕਹਿੰਦਾ ਆਪਣਾ ਘਰੇ ਜਿੱਦਾਂ ਖਾਣਾ ਪੀਣਾ ਜਿੱਦਾਂ ਖਾਂਦੇ ਸੀਗੇ ਤੇ ਜਵਾਕ ਸ਼ਰਾਰਤੀ ਸੀਗਾ ਤੇ ਕੁੱਕਰ ਜਿਹੜਾ ਸੀਗਾ ਉਹ ਕਿਤੇ ਗਰਮ ਹੋਣਾ ਤੇ ਸਿੱਧੇ ਜਿੱਦਾਂ ਬੋਲ 'ਚ ਨਹੀਂ ਪਾਇਆ ਹੋਣਾ ਉਹਨੇ ਏਦਾਂ ਟੇਬਲ ਤੇ ਰੱਖਤਾ ਤੇ ਜਵਾਕ ਦਾ ਕਿਤੇ ਖੇਡਦੇ ਐਲਬੋ ਜੀ ਲੱਗ ਗਈ, ਨਿਸ਼ਾਨ ਜਿਹਾ ਲੱਗ ਗਿਆ ਉਹਦੇ ਬਰਨ ਦਾ ਨਾ, ਬਰਨ ਮਾਰਕ ਆ ਗਿਆ ਉਹਦੇ। ਅੱਛਾ। ਤੇ ਅਗਲੇ ਸਵੇਰੇ ਜਿੱਦਾਂ ਆਪਣੇ ਘਰੇਲੂ ਨੁਸਖਾ ਕਰਦੇ ਆ ਕਿ ਲਾਤੀ ਪੇਸਟ ਪੂਸਟ ਇਹ ਉਹ ਸਾਰਾ ਹਨਾ ਕਿ ਡਾਕਟਰ ਦੀ ਟ੍ਰੀਟਮੈਂਟ ਨਹੀਂ ਲਈ ਏਦਾਂ ਆਪਣਾ ਜਿਹੜਾ ਘਰੇਲੂ ਕਰ ਡਾਕਟਰ ਲਈਦੇ ਆ, ਹਾਂਜੀ। ਕਰ ਲੈਂਦੇ, ਉਹ ਕਰਕੇ ਉਹਨਾਂ ਨੇ ਸਕੂਲ ਭੇਜਤਾ। ਠੀਕ ਆ, ਸੋ ਉਹ ਬਈ ਇਹਨਾਂ ਨੂੰ ਇਹ ਸੋਚਦੇ ਆ ਕਿ ਤੁਹਾਨੂੰ ਆਪਣੇ ਬੱਚੇ ਨਾਲ ਪਿਆਰ ਨਹੀਂ, ਤੁਸੀਂ ਡਾਕਟਰ ਸੀਕ ਨਹੀਂ ਕੀਤਾ ਤੇ ਹੋ ਸਕਦਾ ਕਿ ਤੁਸੀਂ ਅਬਿਊਜ਼ ਵੀ ਕਰਦੇ ਆ ਤੇ ਉਹ ਉਹਨੇ ਤੁਹਾਡੀ ਬੁਲਾਤੀ ਚਾਈਲਡ ਸਰਵਿਸਿਜ਼। ਸੋ ਉਹ ਚੱਲਿਆ ਕੰਮ-ਕੁਮ ਜਿਹਾ ਸਾਰਾ ਤੇ ਕਹਿੰਦਾ ਘਰੇ ਘੁਰੇ ਜਿੱਦਾਂ ਆਉਂਦੇ ਸੀਗੇ ਵੇਖਦੇ ਸੀਗੇ ਕੀ ਚੱਲਦਾ ਤੇ ਏਦਾਂ ਹੀ ਕਰਦੇ ਇੱਕ ਅੱਧੀ ਉਹਦੇ ਸੱਟ ਕਿਤੇ ਹੋਰ ਲੱਗ ਗਈ, ਰੌਲਾ ਰੱਪਾ ਕਰਦੇ। ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਚਾਈਲਡ ਸਰਵਿਸਿਜ਼ ਨੇ ਕੇਸ ਜਿਹੜਾ ਸੀਗਾ ਕਲੋਜ਼ ਕਰਤਾ। ਜਿੱਦਾਂ ਉਹਨਾਂ ਦੀ ਸਕੂਲ ਦੇ ਨਾਲ ਇੰਟਰੈਕਸ਼ਨ ਸੀਗੀ ਉਹਨਾਂ ਨੂੰ ਪਤਾ ਨਹੀਂ, ਉਹ ਆਪਣੀ ਲਾਈਫ 'ਚ ਅੱਗੇ ਮੂਵ ਇਨ ਹੋ ਗਏ ਤੇ ਅਲਟੀਮੇਟਲੀ ਜਿਹੜੀ ਸਿਸਟਮ 'ਚ ਸੀਗੀ ਉਹਨੇ ਰਿਪੋਰਟ ਜਿਹੜੀ ਸਹੀ ਨਹੀਂ ਪਾਈ ਸੀਗੀ ਤੇ ਉਹ ਜਿਹੜਾ ਸੀਗਾ ਵਾਰੰਟ ਉਹਦੇ ਆਊਟਸਟੈਂਡਿੰਗ ਹੀ ਜਿਹੜਾ ਸੀਗਾ ਤੇ ਉਹ ਕਹਿੰਦਾ ਕਈ ਮਹੀਨੇ ਉੱਥੇ ਰਹਿੰਦਾ ਰਿਹਾ, ਕੋਈ ਏਦਾਂ ਦਾ ਸੀਗਾ ਨਹੀਂ ਤੇ ਜਦੋਂ ਜਿੱਦਾਂ ਹੁਣ 에ਅਰਪੋਰਟ ਤੇ ਗਏ ਉੱਥੇ ਫਲੈਗ ਹੋਏ ਤੇ ਉਹਦੇ ਵਿੱਚ ਆਹ ਚੀਜ਼ ਜਿਹੜੀ ਆ ਗਈ ਨਜਾਇਜ਼ ਹੀ, ਜਿਹੜਾ ਬਿਨਾਂ ਗੱਲ ਦੇ ਜਿਹੜਾ ਪੰਗਾ ਪੈ ਗਿਆ। ਇੱਕ ਵਿਅਕਤੀ ਸੀਗਾ ਉਹ ਆਪਣੇ ਸਨੈਪਚੈਟ ਤੇ ਬਸ ਆਪਣਾ ਆਹ ਬੰਦੂਕਾਂ ਵਾਲੀ ਫੋਟੋ ਗਾਣੇ ਗੂਣੇ ਜਿਹੜੇ ਲਾ ਕੇ ਫੁਕਰੀਆਂ ਮਾਰਦੇ ਸੀ। ਫੁਕਰੀ ਜਿਹੜੀ, ਠੀਕ ਆ, ਹਥਿਆਰਾਂ ਵਾਲੀ ਫੁਕਰੀ, ਉਹਨੂੰ ਫੜ ਲਿਆ ਕਿ ਬਈ ਤੂੰ ਬਿਨਾਂ ਹੰਟਿੰਗ ਲਾਇਸੈਂਸ ਦੇ ਤੇਰਾ ਬਿਨਾਂ ਉਹਦੇ, ਹੁਣ ਕੱਚਾ ਬੰਦਾ ਥੋੜਾ ਹਥਿਆਰ ਇੱਥੇ ਲੈ ਸਕਦਾ। ਈਵਨ ਜਿਹੜਾ H1B ਵਾਲਾ ਬੰਦਾ ਸੀਗਾ ਜਦੋਂ ਆਪਾਂ ਸੀਗੇ ਉਦੋਂ ਵੀ ਯੂ ਕੈਨ ਨਾਟ ਗੋ ਐਂਡ ਬਾਏ ਅ ਵੈਪਨ। ਉਹਦੇ ਵਿੱਚ ਵੀ ਉਹਨਾਂ ਨੇ ਬੜੀ ਸਾਰੀ ਰੈਗੂਲੇਸ਼ਨ ਹੈਗੇ ਆ, ਕਿਹੜੀ ਸਟੇਟ ਜਿਹੜੀ ਤੁਸੀਂ ਹੈਗੇ ਆ ਕਿੱਦਾਂ ਫਾਇਰ ਆਰਮ ਦੇ ਜਿਹੜੇ ਰੂਲ ਹੈਗੇ ਆ। ਐਗਜ਼ੈਕਟਲੀ ਹਰੇਕ ਸਟੇਟ ਦੇ ਵਿੱਚ ਫਾਇਰ ਆਰਮ ਦੇ ਡਿਫਰੈਂਟ ਰੂਲਸ ਜਿਹੜੇ ਹੁੰਦੇ ਆ, ਠੀਕ ਆ। ਇਹ ਨਹੀਂ ਕਿ ਮੇਰਾ ਸੱਜਣ ਮਿੱਤਰ ਕੈਲੀਫੋਰਨੀਆ 'ਚ ਏਦਾਂ ਕਰਨ ਦਿਆ ਤੇ ਇੰਡੀਆਨਾ 'ਚ ਏਦਾਂ ਕਰਨ ਦਿਆ ਤੇ ਡਿਫਰੈਂਟ ਹੈਗਾ। ਉਹ ਚੀਜ਼ਾਂ 'ਚ ਜਿਹੜੇ ਨਜਾਇਜ਼ ਲੋਕੀ ਜਿਹੜੇ ਫਸ ਜਾਂਦੇ ਆ। DUI ਦਾ ਜਿਹੜਾ ਸੀਗਾ ਟਰੰਪ ਹੁਣੀ ਤਾਂ ਕਹਿੰਦੇ ਸੀਗੇ ਇੱਕ DUI ਵੀ ਹੋਈ ਚੱਕੋ ਉਹਨਾਂ ਨੂੰ, ਠੀਕ ਆ। ਉੱਤੇ ਚਲੋ ਇਹਨਾਂ ਦੀ ਜਿਹੜੀ ਲਾਈਨ ਡਰਾ ਹੋਈ ਸੀਗੀ ਕਿ ਇੱਕ ਤੋਂ ਵੱਧ DUI ਆ ਫੇਰ ਪ੍ਰੋਬਲਮ ਜਿਹੜੀ ਦੇਣੀ ਆ। ਜਿਹੜੇ ਡਰੱਗ ਵਾਲੇ ਕਿ ਇਹ ਬੜਾ ਜਿਹੜਾ ਹੁਣ ਆਉਂਦਾ ਕਿ ਡਰੱਗ ਜਿਹੜੇ ਓਪੀਓਇਡਸ, ਠੀਕ ਆ, ਫੀਮ, ਭੁੱਕੀ, ਉਹ ਆ ਕੇ ਆਪਣੇ ਬਲੱਡ ਸਟਰੀਮ ਦੇ ਵਿੱਚ ਹਨਾ, ਉਹ ਜਿਹੜੀ ਚੀਜ਼ ਆ ਗਈ। ਐਕਸੀਡੈਂਟ ਕੋਈ ਹੋ ਗਿਆ ਉਦੋਂ ਡਰੱਗ ਟੈਸਟ ਜਿਹੜਾ ਕਰ ਲਿਆ ਉਹਦੇ ਵਿੱਚ ਓਪੀਓਇਡਸ ਜਿਹੜੇ ਆ ਗਏ ਹਨਾ। ਹੁਣ ਕੀ ਆ ਕਿ ਜਦੋਂ ਨਸ਼ਾ ਕਰਕੇ ਬੰਦਾ ਗੱਡੀ ਗੁੱਡੀ ਚਲਾਉਂਦਾ ਤੇ ਨੈਗਲੀਜੈਂਸ ਜਿਹੜੀ ਹੈਗੀ ਉਹ ਆਲਰੇਡੀ ਪ੍ਰਜ਼ਿਊਮ ਕਰਨੀ ਆ, ਉਹ 'ਚ ਫਿਰ ਮੈਟਰ ਨਹੀਂ ਕਰਦਾ ਕਿ ਤੁਹਾਡੀ ਗਲਤੀ ਸੀਗੀ ਮੋਹਰੇ ਵਾਲੇ ਦੀ ਗਲਤੀ ਸੀਗੀ। ਜਿਹੜਾ ਬੰਦਾ ਅੰਡਰ ਦਾ ਇਨਫਲੂਐਂਸ ਹੈਗਾ ਉਹ ਅੰਡਰ ਦਾ ਇਨਫਲੂਐਂਸ ਹੈਗਾ। ਇਹ ਕਈ ਸਾਰੀ ਸਟੇਟਸ ਦੇ ਵਿੱਚ ਜਿਹੜੇ DUI ਦੇ ਲਾਜ਼ ਹੈਗੇ ਨਾ ਉਹ ਇੰਨੇ ਕਲੀਅਰ ਨਹੀਂ ਲਿਖੇ ਹੈਗੇ ਕਿ ਮਤਲਬ ਭਾਵੇਂ ਤੁਸੀਂ ਸ਼ਰਾਬ ਪੀ ਕੇ ਤੁਹਾਡਾ ਜਿਹੜੀ ਵਾਇਲੇਸ਼ਨ ਜਿਹੜੀ ਆਈ ਆ ਉਹ ਡਰੱਗ ਅਫੈਂਸਿਸ ਦੇ ਨਾਲ ਮਿਕਸ ਜਿਹੜੇ ਕਰ ਦਿੰਦੇ ਆ ਤੇ ਕਾਫੀ ਪ੍ਰੋਬਲਮ ਜਿਹੜੀ ਪੈ ਜਾਂਦੀ ਆ। ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਕਈ ਜਗ੍ਹਾ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਟਰੋਲਡ ਸਬਸਟੈਂਸ ਹੈਗੀਆਂ, ਜਿਹੜੀ ਆਫ ਕੋਰਸ ਭੰਗ ਨੂੰ ਲੈ ਕੇ ਜਿਹੜੀ ਓਪੀਅਮ ਪਲਾਂਟ ਜਿਹੜਾ ਆਪਣਾ ਹੁੰਦਾ ਵਾ ਉਹਦੇ ਜਿੰਨੇ ਵੀ ਡੈਰੀਵੇਟਿਵ ਜਿਹੜੇ ਬਣਦੇ ਆ ਉਹ ਸਾਰੇ ਜਿਹੜੇ ਹੈਗੇ ਸਕੇਜੂਲ 1 ਸਬਸਟੈਂਸ ਜਿਹੜੇ ਆਉਂਦੇ ਆ, ਸਭ ਤੋਂ ਖਤਰਨਾਕ ਡਰੱਗ ਮੰਨਿਆ ਜਾਂਦਾ। ਸਭ ਤੋਂ ਡਰੱਗ ਮੰਨਿਆ ਜਾਂਦਾ ਤੇ ਭਾਵੇਂ ਸਟੇਟ ਨੇ ਲੀਗਲ ਕਰਤਾ ਰਿਕ੍ਰੀਏਸ਼ਨਲ ਯੂਜ਼ ਦੇ ਲਈ, ਮੈਡੀਕਲ ਯੂਜ਼ ਦੇ ਲਈ। ਹਾਊਐਵਰ ਜਿਹੜੇ ਲਾਜ਼ ਹੈਗੇ ਆ ਕਿ ਜਿਹੜੀ ਉਹ ਸਟਿਲ ਸਕੇਜੂਲ 1 ਜਿਹੜਾ ਸਬਸਟੈਂਸ ਆਉਂਦਾ, ਸਕੇਜੂਲ 1 ਸਬਸਟੈਂਸ ਦੀ ਜਿਹੜੀ ਵਾਇਲੇਸ਼ਨ ਹੈਗੀ ਆ ਉਹ ਤੁਹਾਡੇ ਇਮੀਗ੍ਰੇਸ਼ਨ ਕਨਸੀਕੁਐਂਸਸ ਜਿਹੜੇ ਕੈਰੀ ਕਰਦੀ ਆ। ਹੁਣ ਜਿਹੜੇ ਆਪਣੇ ਜਰਮਨੀ ਦੇ ਵਿੱਚ, ਆਪਣੇ ਇੱਧਰ ਲੁਈਜ਼ੀਆਨਾ ਦੇ ਵਿੱਚ, ਠੀਕ ਆ, ਤੁਸੀਂ ਦੇਖੋ ਕਿ ਜਿਹੜਾ ਸਭ ਤੋਂ ਹਊਆ ਜਿੱਦਾਂ ਪਹਿਲਾਂ ਸੀਗਾ ਨਾ ਕਿ 2001 ਚ ਕਹਿੰਦੇ ਸੀ ਜਹਾਜ਼ਾਂ ਦਾ ਡਰ ਸੀਗਾ, ਹੁਣ ਉਹਨਾਂ ਨੂੰ ਹੈਗਾ ਪਿੱਕਿਆਂ ਦਾ, ਟਰੱਕਾਂ ਦਾ, ਕਿ ਉਹਨਾਂ ਨਾਲ ਲੋਕੀ ਜਿਹੜੇ ਮਾਰਤੇ। ਨਿਊ ਆਰਲੀਨ ਚ ਵੀ ਜੋ ਹੋਇਆ, ਤੁਸੀਂ ਆਪ ਸਮਝਦਾਰ ਆ ਕਿ ਜੱਜ ਸਾਰੇ ਜਿਹੜੇ ਤੁਹਾਡੇ ਕੇਸ ਦੇ ਵਿੱਚ 50-50 ਤੇ ਹੁੰਦੇ ਆ, ਠੀਕ ਆ, ਕਿ ਕੇਸ ਨਹੀਂ ਅਪਰੂਵ ਕਰਨਾ ਚਾਹੁੰਦੇ। ਲੋਕਾਂ ਨੂੰ ਐਂ ਲੱਗਦਾ ਕਿ ਯਾਰ ਮੈਂ ਆ ਗਿਆ, ਪਤਾ ਨਹੀਂ ਮੈਂ ਵਕੀਲ ਹਾਇਰ ਕਰ ਰਿਹਾ, ਮੇਰਾ ਹੱਕ ਬਣਦਾ, ਮੈਨੂੰ ਗ੍ਰੀਨ ਕਾਰਡ ਦਿਓ, ਪਰ ਏਦਾਂ ਨਹੀਂ ਹੈਗਾ। ਮੈਟਰ ਆਫ ਡਿਸਕ੍ਰਿਸ਼ਨ ਉਹ ਵੀ ਕਾਫੀ ਤੰਗ ਆ ਕਿ ਯਾਰ ਕਿੰਨੇ ਸਾਰੇ ਲੋਕੀ ਆ ਰਹੇ ਆ, ਸੇਮ ਕਹਾਣੀਆਂ ਦੱਸ ਰਹੇ ਆ, ਸੱਚ ਝੂਠ ਜਿਹੜਾ ਕਾਫੀ ਬੋਲਿਆ ਜਾ ਰਿਹਾ ਵਾ। ਤੇ ਐਂਡ ਆਫ ਦਾ ਡੇ ਮੈਟਰ ਆਫ ਡਿਸਕ੍ਰਿਸ਼ਨ ਜਦੋਂ ਹੁਣ ਗੱਡੀ ਵਾਲਾ ਜਿਹੜਾ ਹਾਦਸਾ ਜਦੋਂ ਆ ਗਿਆ ਨਾ, ਤੁਸੀਂ ਆਪ ਸਮਝਦਾਰ ਆ, ਤੁਸੀਂ ਡਾਟ ਕਨੈਕਟ ਕਰਕੇ ਦੇਖ ਲਓ ਕਿ ਅੱਜ ਦੀ ਡੇਟ 'ਚ ਉਹ ਕਹਿ ਰਿਹਾ ਕਿ ਮੈਂ ਕਿਸੇ ਦਾ ਐਕਸੀਡੈਂਟ ਕਰਤਾ, ਮੈਂ ਇੰਜਰੀ ਕਰਤੀ, ਉਹਦਾ ਲਿੰਕ ਜਿਹੜਾ ਸਾਈਕੋਲੋਜੀਕਲੀ ਬੰਦਾ ਕਿੱਥੇ ਕੱਢਦਾ। ਹਿੱਟ ਐਂਡ ਰਨ ਦੇ ਵਿੱਚ ਤਾਂ ਖਾਸ ਕਰਕੇ ਇਦਾਂ ਹੀ ਕਰਦੇ ਆ, ਹਿੱਟ ਐਂਡ ਰਨ ਦੇ ਵਿੱਚ, ਠੀਕ ਆ। ਤੇ ਜਿਹੜਾ ਨਸ਼ੇ ਪੱਤੇ ਵਾਲੇ ਜਿਹੜੇ ਡਰਾਈਵਰ ਜਿਹੜੇ ਹੈਗੇ ਆ ਉਹ ਫੜ ਰਹੇ ਆ, ਕਰੂਗੇ ਵੀ, ਤੇ ਉਹ ਈਜ਼ੀ ਹੈਗਾ ਸਿਸਟਮ ਜਿਹਾ, ਉਹਦੇ ਵਿੱਚ ਤੁਸੀਂ ਮਨਾ ਨਹੀਂ ਕਰ ਸਕਦੇ ਕਿਉਂਕਿ ਉਹ ਤੁਸੀਂ ਉਹਦੇ ਵਿੱਚ ਨਹੀਂ ਤੁਸੀਂ ਕਹਿ ਸਕਦੇ ਲੈ ਵੀ ਮੈਂ ਏਦਾਂ ਨਹੀਂ ਕਰਨਾ, ਮੈਂ ਓਦਾਂ ਨਹੀਂ ਕਰਨਾ, ਮੈਂ ਬ੍ਰੈਥਲਾਈਜ਼ਰ ਨਹੀਂ ਦੇਣਾ। ਉਹਦੇ ਫਿਰ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਚੇਂਜ ਆ। ਤੇ ਹੁਣ ਇਹ ਚੀਜ਼ ਕੀ ਹੈ ਕਿ
ਈਵਨ ਆਪਾਂ ਕਈ ਵਾਰੀ ਕੇਸ ਜਿਹੜੇ ਐਕਚੁਅਲ ਕੇਸ ਜੱਜ ਦੇ ਮੂਹਰੇ ਹੈਗਾ ਉਹਦੇ ਵਿੱਚ ਵੀ ਮਤਲਬ ਹੁਣ ਦੇਖ ਲਓ ਕਿ ਰੇਡੀਓ ਤੇ ਬਹਿ ਕੇ ਸਾਰਿਆਂ ਦੇ ਵਿੱਚ ਲਾਈਵ ਹੋ ਕੇ ਗੱਲ ਕਹਿਣੀ ਪੈ ਰਹੀ ਆ, ਗੱਲ ਦੇ ਵਿੱਚ ਕੋਈ ਦਮ ਹੈਗਾ ਤੇ ਤਾਂ ਕਹਿਣੀ ਪੈ ਰਹੀ ਆ ਕਿ ਬੰਦੇ ਕੇਸ ਦੇ ਵਿੱਚ ਵੀ ਬਿਨਾਂ ਰੱਜੇ ਪੁੱਜੇ ਨਹੀਂ ਕੰਮ ਕਰ ਸਕਦੇ। ਮਤਲਬ ਕਿ ਫੈਕਟ ਆ ਕਿ ਬੰਦਾ ਹੁਣ ਜੱਜ ਨੇ ਕਿਹਾ ਕਿ ਨਹੀਂ ਮੈਂ 4 ਘੰਟੇ ਪੂਰੀ ਹੀਅਰਿੰਗ ਜਿਹੜੀ ਲੈਣੀ ਆ, ਖੁਦ ਆਪਣੀ ਅੱਖਾਂ ਦੇ ਨਾਲ ਵੇਖਿਆ ਹੋਇਆ ਕਿ ਘੰਟੇ ਬਾਅਦ ਬੰਦੇ ਦੇ ਪਸੀਨੇ ਨਿਕਲਣ ਲੱਗ ਪਏ, ਕਦੀ ਧੌਣ ਤੋਂ ਬਹਿਣ 'ਚ ਹੀ ਪ੍ਰੋਬਲਮ ਆ ਰਹੀ ਸੀਗੀ। ਵਿਡਰਾਲ ਮਤਲਬ ਸਿੰਪਟਮ ਆਉਣ ਲੱਗ ਗਏ ਹੈ। ਵਿਡਰਾਲ ਸਿੰਪਟਮ ਆ ਗਏ, ਕੇਸ ਲੜਨਾ ਤਾਂ ਬੜੀ ਦੂਰ ਦੀ ਗੱਲ ਆ, ਬੰਦੇ ਨੂੰ ਬਹਿਣ ਦੇ ਵਿੱਚ ਜਿਹੜੀਆਂ ਪ੍ਰੋਬਲਮ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਜੇ ਤਾਂ ਸਾਰਾ ਦਿਨ ਹੀ ਉਦਾਂ ਚੜ੍ਹਨਾ ਕਿ ਠੀਕ ਆ ਨਸ਼ੇ ਪੱਤੇ ਪਦਾਰਥ ਨਾਲ ਨਿਕਲਣਾ, ਕੋਰਟ ਦੇ ਵਿੱਚ ਕਿੱਦਾਂ ਕੋਈ ਡਿਫਰੈਂਟ ਥੋੜ੍ਹੇ ਨਾ ਹੋ ਜਾਣਾ। ਹੁਣ ਕੋਰਟ ਦੇ ਵਿੱਚ ਤਾਂ ਇੰਨੀ ਸਟ੍ਰੈਸਫੁਲ ਸਿਚੁਏਸ਼ਨ ਆ ਜਿਹਦੇ ਵਿੱਚ ਜੱਜ ਨੇ ਸਵਾਲ ਪੁੱਛਣੇ, ਵਕੀਲ ਨੇ ਸਵਾਲ ਪੁੱਛਣੇ, ਤਾਂ ਬੰਦਾ ਕਈ ਵਾਰੀ ਬਾਹਰ ਆ ਕੇ ਕਹਿੰਦਾ ਭਾਜੀ ਯਾਰ ਕਹਿੰਦਾ ਇਹ ਤਾਂ ਸਵਾਲ ਬੜੇ ਪੁੱਛਦਾ ਵਾ। ਮੈਂ ਕਿਹਾ ਤੂੰ ਕੀ ਸੋਚ ਕੇ ਆਇਆ ਸੀਗਾ? ਉਹਨੂੰ ਕਈ ਵਾਰੀ ਲੱਗਦਾ ਕਿ ਲੈ ਬਈ 2-4 ਮੇਰੇ ਦੋਸਤ ਕੋ ਪੁੱਛੇ ਸੀਗੇ, ਮੇਰੇ ਕੋ ਵੀ ਏਦਾਂ ਕਰਕੇ ਤੇ ਮੈਨੂੰ ਰਿਸ਼ਤੇ ਦੀ ਗੱਲ ਥੋੜੀ ਹੋਣ ਲੱਗੀ, ਅਗਲਿਆਂ ਨੇ ਅਮਰੀਕਾ ਦਾ ਸਿਟੀਜ਼ਨਸ਼ਿਪ ਉਧਰ ਪੱਕੇ ਕਰਨ ਵਾਲੀ ਗੱਲ ਕਰਨੀ ਆ ਅਗਲਿਆਂ ਨੇ। ਪਰ ਇਹ ਫੈਕਟ ਹੈਗਾ, ਇਹ ਸਾਰਿਆਂ ਨੂੰ ਪਤਾ, ਇਹ ਫੈਕਟ ਹੈਗਾ। ਜਿਹੜਾ ਮਰਜੀ ਜੋ ਮਰਜੀ ਕਵੇ ਕਮੈਂਟਾਂ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਸੱਚਾਈ ਹੈਗੀ ਆ ਕਿ ਜੇ ਉਹ ਕੀਤਾ ਜਾਵੇ, ਕਿੰਨੇ ਪਰਸੈਂਟ ਜਿਹੜੇ ਲੋਕ ਹੈਗੇ ਆ ਉਹ ਬਿਨਾਂ ਡਰੱਗ ਦੇ ਜਾਂ ਉਹ ਓਪੀਆਇਡਸ ਦੇ ਜਾਂ ਫੀਮ ਭੁੱਕੀ ਦੇ ਨਹੀਂ ਫੰਕਸ਼ਨ ਕਰ ਸਕਦੇ। ਇੱਕ ਆਪਣਾ ਕਲਾਇੰਟ ਸੀਗਾ, ਜੱਜ ਨੇ ਉਹਨੂੰ, ਸਰਕਾਰੀ ਵਕੀਲ ਕਹਿੰਦਾ ਪੀਡੀ ਦੇਣੀ ਆ, ਆਪਾਂ ਪੀਡੀ ਦੀ ਆਬਜੈਕਸ਼ਨ ਕੀਤੀ। ਜੱਜ ਕਹਿੰਦਾ ਮੈਂ ਇਹਦੇ ਮੂੰਹੋਂ ਸੁਣਨਾ, ਤੇ ਬੰਦੇ ਨੇ ਸਿਰਫ ਇੰਨਾ ਕਹਿਣਾ ਸੀਗਾ ਕਿ ਨਹੀਂ ਮੈਨੂੰ ਪੀਡੀ ਨਹੀਂ ਚਾਹੀਦੀ। ਕੋਰਟ ਦੇ ਵਿੱਚ ਕੀ ਹੋਇਆ? ਕੋਰਟ ਦੇ ਵਿੱਚ ਇਹ ਹੋਇਆ ਕਿ ਜੱਜ ਉਹਨੂੰ ਪੁੱਛਦਾ ਕਿ ਹਾਂ ਬਈ ਤੈਨੂੰ ਤੂੰ ਕੇਸ ਆਪਣਾ ਲੜਨਾ ਚਾਹੁੰਦਾ ਕਿ ਨਹੀਂ? ਉਹ ਬੰਦਾ ਚੁੱਪ ਕਰਕੇ ਬੈਠਾ, ਅੱਛਾ ਬੋਲਿਆ ਹੀ ਨਹੀਂ, ਬੋਲਿਆ ਨਹੀਂ ਕੁਛ। ਤੇ ਜੱਜ ਵੱਲ ਵੇਖ ਰਿਹਾ ਉਹ ਵੀ, ਤੇ ਸਾਰੇ ਉਹਦੇ ਵੱਲ ਵੇਖ ਰਹੇ, ਤੇ ਸਰਕਾਰੀ ਵਕੀਲ ਵੀ ਵੇਖ ਰਿਹਾ, ਟਰਾਂਸਲੇਟਰ ਵੀ, ਕਿ ਬੋਲੂਗਾ। ਜੱਜ ਨੇ ਪੁੱਛਿਆ ਕਿ ਬੋਲ ਨਹੀਂ ਰਿਹਾ, ਤੇ ਜੱਜ ਕਹਿੰਦਾ ਤੈਨੂੰ ਉਹ ਕਹਿੰਦਾ ਇਹਨੇ ਤਾਂ ਕੋਈ ਜਵਾਬ ਨਹੀਂ ਦਿੱਤਾ। ਜੱਜ ਉਹਨੂੰ ਪੁੱਛਦਾ ਕਿ ਕਹਿੰਦਾ ਤੇਰਾ ਕੋਈ ਸਵਾਲ ਹੈਗਾ ਮੇਰੇ ਲਈ? ਤੇ ਕਹਿੰਦਾ ਹਾਂ, ਕਹਿੰਦਾ ਮੇਰਾ ਸਵਾਲ ਹੈਗਾ। ਤੇ ਜੱਜ ਕਹਿੰਦਾ ਕੀ ਸਵਾਲ ਹੈਗਾ? ਤੇ ਫਿਰ ਉਹ ਚੁੱਪ ਕਰ ਗਿਆ, ਬਹਿ ਕੇ ਜੱਜ ਵੱਲ ਦੇਖੇ। ਉਹ ਕਹਿੰਦਾ ਮਿਸਟਰ ਟੇਰਕੀਆਨਾ, ਕਹਿੰਦਾ ਇਜ਼ ਹੀ ਆਲ ਰਾਈਟ? ਕਹਿੰਦਾ ਕੀ ਪ੍ਰੋਬਲਮ ਆ ਕਹਿੰਦਾ ਇਹਨੂੰ? ਮੈਂ ਕਿਹਾ ਮੈਂ ਪ੍ਰੋਬਲਮ ਨਹੀਂ ਇਹਦੀ, ਮੈਨੂੰ ਨਹੀਂ ਪਤਾ ਕੀ ਇਹਦੀ ਪ੍ਰੋਬਲਮ ਆ। ਜੱਜ ਕਹਿੰਦਾ ਕਿ ਕਹਿੰਦਾ ਤੁਸੀਂ ਕਹਿੰਦਾ ਇਹਨੂੰ ਫੇਵਰ ਸਮਝੋ ਕਿ ਸਰਕਾਰੀ ਵਕੀਲ ਨੇ ਫੇਵਰ ਕਰ ਦਿੱਤਾ ਅੱਜ, ਉਹਨੇ ਪ੍ਰੋਸੀਡ ਨਹੀਂ ਕੀਤਾ। ਕਹਿੰਦਾ ਜਿਹੜੇ ਇਹਦੇ ਹਾਲਾਤ ਲੱਗਦੇ ਆ, ਕਹਿੰਦਾ ਆਈ ਡੋਂਟ ਥਿੰਕ ਸੋ ਕਿ ਕਹਿੰਦਾ ਇਹ ਅੱਜ ਪ੍ਰੋਸੀਡ ਵੀ ਕਰ ਸਕਦਾ ਹੈਗਾ ਜਿਹੜਾ ਉਹ ਇਦਾਂ ਦੇ ਹਾਲਾਤਾਂ ਜਿਹੜੇ ਬਣੇ ਉਹਨੂੰ, ਉਹ ਬੰਦੇ ਨੂੰ ਮੈਂ ਕੋਰਟ ਦੇ ਵਿੱਚ ਜੱਜ ਨੇ ਸਮਝਾਇਆ। ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਤੁਸੀਂ ਉਹਨਾਂ ਨੂੰ ਆਪ ਇੱਕ ਵਾਰੀ ਆਪਣੀ ਭਾਸ਼ਾ 'ਚ ਸਮਝਾ ਦਿਓ, ਕਿਉਂਕਿ ਬਾਅਦ 'ਚ ਬਾਹਰ ਜਾ ਕੇ ਗੱਲਾਂ ਹੋਰ ਹੋ ਜਾਂਦੀਆਂ। ਠੀਕ ਹੈ, ਜੱਜ ਸਾਹਿਬ ਨੇ ਸਮਝਾਇਆ, ਮੇਰੇ ਕੋਲ ਸਮਝ ਕੇ ਗਿਆ ਕਿ ਕੋਰਟ ਦੇ ਵਿੱਚ ਕੀ ਹੋਇਆ, ਪੀੜੀ ਮਿਲ ਗਈ ਆ। ਘਰੇ ਜਾ ਕੇ ਉਹਨੇ ਮੈਨੂੰ ਫੋਨ ਲਾਇਆ ਕਿ ਅੱਜ ਕੋਰਟ 'ਚ ਕੀ ਹੋਇਆ ਸੀਗਾ। ਯਕੀਨ ਮੰਨਿਓ 3 ਦਿਨ ਬਾਅਦ ਕਹਿੰਦਾ ਫੋਨ ਕਰਕੇ ਕਿ ਮੇਰੀ ਅਗਲੀ ਤਰੀਕ ਕਦੋਂ ਆ। ਇਸ ਹਾਲਾਤ 'ਚ ਆਇਆ ਸੀਗਾ, ਇਸ ਹਾਲਾਤ 'ਚ ਆਇਆ ਸੀਗਾ। ਤੁਸੀਂ ਹੁਣ ਤੁਸੀਂ ਦੇਖੋ ਕਰਕੇ ਕਹਿੰਦਾ ਕਿ ਅਗਲੀ ਤਰੀਕ ਕਦੋਂ ਆ। ਮੈਂ ਕਿਹਾ ਯਾਰ ਕਮ ਔਨ, ਮੈਂ ਕਿਹਾ ਤੈਨੂੰ ਯਾਰ ਆਪਣੀ ਈਮੇਲ ਪੜ੍ਹ, ਤੈਨੂੰ ਜੱਜ ਨੇ ਸਮਝਾਤਾ, ਟਰਾਂਸਲੇਟਰ ਨੇ ਤੈਨੂੰ ਆਪਣੀ ਲੈਂਗੁਏਜ 'ਚ ਸਮਝਾਤਾ। ਮੇਰੇ ਆਫਿਸ ਤੋਂ ਤੂੰ ਉੱਠ ਗਿਆ, ਉਹਦੇ ਵਿੱਚ ਮੈਂ ਤੈਨੂੰ ਦੱਸਦਾ ਕੋਰਟ ਦੇ ਵਿੱਚ ਕੀ ਹੋਇਆ, ਤੇਰੇ ਨਾਲ ਹੱਡ ਬੀਤੀ ਆ, ਤੂੰ ਘਰੇ ਗਿਆ, ਉੱਥੇ ਜਾ ਕੇ ਤੂੰ ਮੈਨੂੰ ਫੋਨ ਕੀਤਾ। ਮੈਂ ਕਿਹਾ ਚੱਲ ਹੁਣ ਇਹਦਾ ਸੈੱਟ ਹੋ ਜਾਣਾ ਕੰਮ ਬਾਈ ਦਾ, ਇਹਨੂੰ ਦੱਸ ਦੋ। 3 ਦਿਨ ਬਾਅਦ ਮੈਨੂੰ ਫੋਨ ਕਰ ਰਿਹਾ, ਫਿਰ ਉਹ ਕਹਿੰਦਾ, ਫਿਰ ਉਹਨੂੰ ਮੈਂ ਸਮਝਾ ਕੇ ਕਹਿੰਦਾ ਅੱਛਾ, ਕਹਿੰਦਾ ਮੇਰੇ ਨਾਲ ਏਦਾਂ ਹੋ ਗਿਆ। ਮਤਲਬ ਦਿਸ ਇਜ਼ ਦਾ ਰਿਐਲਿਟੀ। ਹੁਣ ਤੁਸੀਂ ਦੇਖੋ, ਸੌਰੀ ਮੈਂ ਤੁਹਾਨੂੰ ਵਿੱਚ ਇੱਥੇ ਕੱਟ ਰਿਹਾ, ਪਰ ਤੁਸੀਂ ਇਹ ਦੇਖੋ ਅਟਾਰਨੀ ਟਰਕਿਆਨਾ ਜੀ, ਵੀ ਜੇ ਕੋਈ ਬੰਦਾ, ਹੁਣ ਇਹ ਨਹੀਂ ਪਤਾ ਵੀ ਉਹ ਸਟ੍ਰੈਸ ਦੇ ਮਾਰੇ ਇਹਦੇ ਨਾਲ ਹੋਇਆ ਜਾਂ ਕਿੱਦਾਂ, ਜਾਂ ਰੱਜਿਆ ਪੁੱਜਿਆ ਸੀ ਏਦਾਂ। ਜੇ ਭਾਈ ਰੱਜਿਆ ਪੁੱਜਿਆ ਏਦਾਂ ਦਾ ਬੰਦਾ ਆ, ਤੇ ਉਹ ਫਿਰ ਪਬਲਿਕ ਦੇ ਲਈ ਵੀ ਇੱਕ ਖਤਰਾ ਹੀ ਬਣਦਾ ਆ ਨਾ। ਜੇ ਉਹ ਟਰੱਕ ਚਲਾ ਰਿਹਾ ਆ ਜਾਂ ਕੋਈ ਏਦਾਂ ਦਾ ਕਾਰਜ ਕਰ ਰਿਹਾ ਜਿੱਥੇ ਆਮ ਜ਼ਿੰਦਗੀ, ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਪੈਂਦੀ ਆ, ਫਿਰ ਬੰਦੇ ਆਟੋਮੈਟਿਕਲੀ ਤੁਹਾਡੇ ਉਲਟ ਹੋਣੇ ਆ। ਤੁਸੀਂ ਕਿੱਦਾਂ ਤੁਸੀਂ ਕਹੋਗੇ ਵੀ ਨਹੀਂ ਭਾਈ ਮੇਰਾ ਪਰਿਵਾਰ ਜਾਂਦਾ ਹੋਵੇ ਗੱਡੀ ਤੇ ਮੈਂ ਕਹਾਂ ਵੀ ਏਦਾਂ ਦੇ ਡਰਾਈਵਰ ਜਿਹੜੇ ਉੱਥੇ ਹੋਣਗੇ? ਕਦੀ ਵੀ ਨਹੀਂ। ਜਿਹੜਾ ਮੈਂ ਨਹੀਂ ਕਹਿ ਰਿਹਾ ਵੀ ਉਹ ਬੰਦਾ ਡਰਾਈਵਰ ਸੀਗਾ, ਪਰ ਏਦਾਂ ਦੇ ਜੇ ਲੋਕ ਫੜੇ ਜਾ ਰਹੇ ਆ, ਆਪਾਂ ਨੂੰ ਪਤਾ ਹੈ ਡਰੱਗ ਐਂਡ ਅਲਕੋਹਲ ਵਾਲਾ ਜਿਹੜਾ ਨਵਾਂ ਫੈਡਰਲ ਲੈਵਲ ਦੇ ਉੱਤੇ FMCSA ਦਾ ਚਾਲੂ ਹੋਇਆ ਆ, ਇਹ ਸਾਰੀਆਂ ਚੀਜ਼ਾਂ ਲਿੰਕ ਹੋਣੀਆਂ ਆ। ਇਹ ਨਾ ਸੋਚਿਓ ਵੀ ਇਹ ਹੁਣ ਕੋਈ ਇਹਦੇ ਵਿੱਚ ਬਚਾਅ ਹੋ ਜਾਊਗਾ। ਮਾਈਨਰ ਤੁਹਾਡੀ ਜਿਹੜੀ ਆ ਐਕਸੀਡੈਂਟ ਤੋਂ ਲੈ ਕੇ ਹਿੱਟ ਐਂਡ ਰਨ, ਇਨਫਰੈਕਸ਼ਨ, ਨਸ਼ੀਲੇ ਪਦਾਰਥ ਦੇ ਸੇਵਨ ਦੇ ਵਿੱਚ ਫੜੇ ਗਏ, ਭਾਈ ਹੁਣ ਵੀ ਟਾਈਮ ਆ, ਸਿੱਧੇ ਰਾਹ ਤੇ ਚੱਲ ਪੋ। ਦਿਸ ਇਜ਼ ਦਾ ਟਾਈਮ ਵੀ ਹੁਣ ਤੁਸੀਂ ਸਿੱਧੇ ਹੋ ਕੇ ਚੱਲੋ, ਲਾ ਅਬਾਈਡਿੰਗ ਬਣ ਕੇ ਤੁਹਾਨੂੰ ਚੱਲਣ ਦੀ ਲੋੜ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਆਪਣੇ ਹੱਕ ਨਾ ਜਾਣੋ, ਹੱਕ ਵੀ ਤੁਹਾਡੇ ਜਿਹੜੇ ਹੋਣੇ ਚਾਹੀਦੇ। ਇੱਕ ਦੋ ਹੋਰ ਚੀਜ਼ਾਂ ਅਟਾਰਨੀ ਟਰਕਿਆਨਾ ਜੀ ਆਪਾਂ ਕਰਦੇ ਹਾਂ, ਫਿਰ ਆਪਾਂ ਰਾਈਟਸ ਵੱਲ ਨੂੰ ਜਿਹੜਾ ਵੱਧਦੇ ਆ।
ਕਿਸੇ ਦਾ ਅਸਾਈਲਮ ਪਾਸ ਹੋ ਗਿਆ, ਉਹਨੇ ਅਜੇ ਜੀ ਤੱਕ ਗ੍ਰੀਨ ਕਾਰਡ ਅਪਲਾਈ ਨਹੀਂ ਕੀਤਾ, ਉਹ ਇਨ ਬਿਟਵੀਨ ਆ, ਉਹ ਓਕੇ ਆ ਕਿ ਓਕੇ ਆ। ਉਹ ਓਕੇ ਆ, ਠੀਕ ਆ। ਹਾਂਜੀ, ਉਦਾਂ ਇਹ ਹੈ ਕਿ ਜਿਹੜਾ ਲਾਅ ਇਹ ਕਹਿੰਦਾ ਕਿ ਆਪਣਾ ਜਿਹੜਾ ਅਸਾਈਲਮ ਵਾਲਾ ਜਿਹੜਾ ਗ੍ਰਾਂਟ ਆ ਉਹ ਆਪਣੇ ਕੋਲ ਰੱਖੋ, ਕਾਪੀ ਉਹਦੀ ਆਪਣੇ ਫੋਨ 'ਚ ਠੀਕ ਆ, ਰੱਖੋ। ਓਕੇ। ਲਾਅ ਤੇ ਇਨਫੈਕਟ ਇਹ ਵੀ ਕਹਿੰਦਾ ਕਿ ਆਪਣਾ ਗ੍ਰੀਨ ਕਾਰਡ ਆਪਣੀ ਜੇਬ 'ਚ ਰੱਖੋ ਹਮੇਸ਼ਾ। ਜੇਬ 'ਚ ਲਾਅ ਇਹ ਰੱਖੋ, ਕਹਿੰਦਾ ਹੈਗਾ, ਰੱਖਿਆ ਤਾਂ ਬਿਲਕੁਲ। ਆਪਾਂ ਵੀ ਨਹੀਂ ਸੀਗਾ, ਹੁਣ ਬੰਦਾ ਕਹਿੰਦਾ ਗਵਾਚ ਨਾ ਜਾਵੇ ਏਦਾਂ, ਪਰ ਇਹ ਹੈ ਕਿ ਸਹੀ ਬਾਏ ਗੱਲ। ਲਾਅ ਇਹ ਕਹਿੰਦੇ ਕਿ ਆਪਣੀ ਜੇਬ 'ਚ ਰੱਖੋ। ਇੱਕ ਚੀਜ਼ ਹੋਰ ਆ, ਜਿਹੜੀ ਆਪਾਂ ਕ੍ਰਾਈਮ ਵਾਲੀ ਜਿਹੜੀ ਗੱਲ ਕਰੀਏ, ਇੱਕ ਆਪਾਂ ਹੋਰ ਕਿਸਮ ਦੇ ਜਿਹੜੇ ਅਪਰਾਧ ਆਪਾਂ ਕਾਫੀ ਦੇਖਦੇ ਹਾਂ ਕਿ ਬੰਦਾ ਕਹਿੰਦਾ ਮੈਂ ਆਪਣੇ ਰਿਸ਼ਤੇਦਾਰ ਦੇ ਸਟੋਰ ਤੇ ਖੜਾ ਸੀਗਾ, ਮੇਰੇ ਕੋਲ ਮਾਈਨਰ ਨੂੰ ਐਲਕੋਹਲ ਵੇਚ ਹੋ ਗਈ, ਠੀਕ ਆ। ਇਹ ਬੜੀ ਵਾਰੀ ਆਪਾਂ ਜਿਹੜਾ ਸੁਣਦੇ ਆ, ਠੀਕ ਆ, ਬਹੁਤ ਕਾਮਨ ਜਿਹੜੀ ਚੀਜ਼ ਆ। ਸੋ ਦੇਖੋ, ਉਹਨਾਂ ਨੂੰ ਪਤਾ ਵਾ ਕੋਈ ਰਿਸ਼ਤੇਦਾਰ ਦੇ ਖੜਾ ਨਹੀਂ ਹੁੰਦਾ। ਹੁਣ ਬੰਦੇ ਦਾ ਕੇਸ ਜੇ ਕੈਲੀਫੋਰਨੀਆ ਚੱਲਦਾ ਪਿਆ ਵਾ ਤੇ ਰਿਸ਼ਤੇਦਾਰ ਦੇ ਇੰਡੀਆ ਨਾਲ ਜਾ ਕੇ ਖੜਾ ਹੋ ਰਿਹਾ, ਉੱਥੇ ਉਹਨੂੰ ਟਿਕਟ ਮਿਲ ਰਹੀ ਆ। ਜੱਜ ਤੇ ਪਹਿਲਾਂ ਹੀ ਬੜਾ ਦੁਖੀ ਆ ਕਿ ਤੂੰ ਐਲਕੋਹਲ ਵੇਚਤੀ, ਮਾਈਨਰ ਨੂੰ ਬਹਾਨਾ ਮਾਰ ਰਿਹਾ ਵਾ, ਤੇਰੀ ਜੌਬ ਸੀਗੀ, ਤੈਨੂੰ ਕਾਊਂਟਰ ਤੇ ਜੇ ਖੜਾ ਕੀਤਾ ਤੇ ਤੇਰੀ ਇੱਕ ਤੇ ਜੌਬ ਹੈਗੀ ਆ, ਤੂੰ ਚੈੱਕ ਕਰਨਾ, ਤੇ ਮੈਂ ਖੜਾ ਸੀਗਾ, ਮੈਨੂੰ ਪਤਾ ਨਹੀਂ ਸੀਗਾ ਰਿਸ਼ਤੇਦਾਰ ਦੇ। ਤੇ ਦੂਸਰੀ ਗੱਲ ਇਹ ਆ ਗਈ ਕਿ ਉਹ ਕਹਿੰਦਾ ਕਿ ਬਿਨਾਂ ਵਰਕ ਪਰਮਿਟ ਦੇ ਤੂੰ ਕੰਮ ਕਰ ਰਿਹਾ। ਤੇ ਤੀਸਰੀ ਚੀਜ਼ ਇਹ ਆ ਗਈ ਕਿ ਤੇਰਾ ਕੇਸ ਕੈਲੀਫੋਰਨੀਆ ਚੱਲ ਰਿਹਾ ਵਾ, ਤੈਨੂੰ ਟਿਕਟ ਇੰਡੀਆਨਾ 'ਚ ਜਾ ਕੇ ਕਿੱਦਾਂ ਮਿਲ ਰਹੀ ਆ, ਠੀਕ ਆ। ਉਹਦੇ ਉੱਤੇ ਫਿਰ 3600 ਸਵਾਲ ਕਿ ਕਦੋਂ ਗਿਆ ਸੀਗਾ ਇੰਡੀਆਨਾ, ਟਿਕਟ ਦਿਖਾ, ਕਿੱਦਾਂ ਗਿਆ ਸੀਗਾ, ਰਿਹਾ ਕਿੱਦਾਂ। ਤੇ ਉਹ ਬੰਦਾ ਫਿਰ ਬਹਾਨੇ ਮਾਰਦਾ, ਮੈਂ ਟਰੱਕ ਤੇ ਗਿਆ ਸੀਗਾ, ਮੈਨੂੰ ਉਹਨੇ ਚੱਕ ਲਿਆ, ਫਿਰ ਮੈਂ ਵਾਪਸ ਕਦੋਂ ਆਇਆ। ਜੱਜ ਅੱਗੋਂ ਹੋਰ ਸਿਆਣਾ, ਉਹ ਕਹਿੰਦਾ ਅੱਛਾ ਰਹਿਣਾ ਕਿੱਥੇ ਆ, ਕਿੰਨੇ ਕਮਰੇ ਆ ਘਰ ਦੇ ਵਿੱਚ, ਬੈਡਰੂਮ ਕਿੰਨੇ ਆ, ਬਾਥਰੂਮ ਕਿੰਨੇ ਆ, ਘਰ ਦਾ ਰੰਗ ਕਿਹੜਾ, ਕ੍ਰਾਸ ਸਟਰੀਟ ਕਿਹੜੀ ਲੱਗਦੀ ਆ, ਐਗਜ਼ਿਟ ਕਿਹੜਾ ਲੈ ਕੇ ਜਾਣਾ, ਰੈਂਟ ਕਿੰਨਾ, ਤੇਰੇ ਹਿੱਸੇ ਕਿੰਨਾ ਆਉਂਦਾ, ਤੂੰ ਕਿੱਦਾਂ ਰੈਂਟ ਦਿੰਨਾ, ਠੀਕ ਆ। ਉਹ ਕਹਿੰਦਾ ਮੈਂ ਕੈਸ਼ ਦਿੰਨਾ। ਕਹਿੰਦਾ ਕੈਸ਼ ਕਿੱਥੋਂ ਦਿੰਨਾ, ਤੂੰ ਤਾਂ ਆਪਣਾ ਜੌਬ ਹੀ ਨਹੀਂ ਕਰਦਾ, ਤੇ ਤਾਂ ਅਜੇ ਵਰਕ ਪਰਮਿਟ ਨਹੀਂ ਆਇਆ ਜਿਹੜਾ। ਤੇ ਉਹ ਕਹਿੰਦਾ ਇਹਦਾ ਮਤਲਬ ਇਹ ਹੈ ਕਿ ਤੂੰ ਝੂਠ ਬੋਲਦਾ ਕੋਰਟ ਦੇ ਨਾਲ, ਤੇ ਅੱਜ ਇਤੋਂ ਇਹ ਪਤਾ ਲੱਗਦਾ ਕਿ ਤੂੰ ਇੰਡੀਆਨਾ ਹੀ ਰਹਿਣਾ ਵਾ, ਤੇ ਉੱਥੇ ਜਾ ਕੇ ਤੂੰ ਅਨਆਥੋਰਾਈਜ਼ਡ ਇੰਪਲੋਇਮੈਂਟ ਕੀਤੀ ਆ, ਤੇ ਨਾਲ ਜਿਹੜਾ ਸੀਗਾ ਕਿ ਮਾਈਨਰ ਨੂੰ ਦਾਰੂ ਵੇਚਦੀ ਆ। ਸੋ ਜਿਹੜੇ ਮਾਈਨਰ ਵਾਲੇ ਕੰਮ ਆ ਨਾ, ਦੇਖੋ, ਜੇ ਐਲਕੋਹਲ ਲਿਕਰ ਸਟੋਰ ਤੇ ਬੰਦਾ ਕੰਮ ਕਰਦਾ, ਉਹਦੀ ਇੱਕੋ ਜੌਬ ਆ ਕਿ ਬਾਈ ਚੈੱਕ ਕਰਨਾ ਕਿ ਕਿਹਦੇ ਉੱਤੇ ਕਿਹਦੀ ਉਮਰ ਕਿੰਨੀ ਆ, ਠੀਕ ਆ, ਵੇਖ ਕੇ ਨਹੀਂ ਜਾਣਾ। ਉਹ ਚੀਜ਼ਾਂ 'ਚ ਬਹੁਤ ਲੋਕੀ ਜਿਹੜੇ ਫਸਦੇ ਆਪਣੇ ਕੋਲ, ਤੇ ਕੇਸ ਤੇ ਪ੍ਰਭਾਵ ਜਿਹੜਾ ਪੈਂਦਾ, ਉਹ ਚੀਜ਼ ਤੋਂ ਜਿਹੜਾ ਬਚ ਕੇ ਰਹੋ। ਜੀ ਬਿਲਕੁਲ। ਅੱਛਾ, ਜਿਨ੍ਹਾਂ ਨੇ ਵਰਕ ਪਰਮਿਟ ਅਟਾਰਨੀ ਟਰਕਿਆਣਾ ਜੀ ਅਪਲਾਈ ਕੀਤਾ ਹੁੰਦਾ ਆ, ਉਹਨਾਂ ਦਾ ਜੇ ਆਇਆ ਨਹੀਂ ਹੁੰਦਾ, ਉਹ ਇਨ ਟ੍ਰਾਂਜ਼ਿਟ ਆ, ਦੂਜਾ ਜਿਹੜਾ ਉਹ ਇੱਧਰ ਮੁੱਕਣ ਵਾਲਾ ਹੁੰਦਾ, ਜਾਂ ਕਈ ਵਾਰੀ ਮੁੱਕ ਵੀ ਚੁੱਕਾ ਹੁੰਦਾ ਆ, ਤੋਂ ਅਜੇ ਤੱਕ ਪਹੁੰਚਿਆ ਨਹੀਂ ਹੁੰਦਾ, ਉਹਨਾਂ ਦਾ ਅਸਾਈਲਮ ਦਾ ਕੇਸ ਵੀ ਨਾਲ ਚੱਲ ਰਿਹਾ, ਉਹਨਾਂ ਦੇ ਲਈ ਕੀ ਸਿਚੁਏਸ਼ਨ ਰਹੇਗੀ? ਜਿਹਨਾਂ ਦਾ ਕੇਸ ਨਾਲ ਚੱਲ ਰਿਹਾ, ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਆ, ਤੇ ਇੱਕ ਵਾਰੀ ਜਿਹੜਾ ਸਿਸਟਮ 'ਚ ਆ ਗਿਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਸੋ ਜਿਹੜੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਤੇ ਹੁਣ ਆਪਾਂ ਅਟਾਰਨੀ ਟਰਕਿਆਣਾ ਜੀ ਥੋੜੇ ਰਾਈਟਸ ਨੂੰ ਲੈ ਕੇ ਜਿਹੜੀ ਉਹ ਗੱਲ ਕਰਦੇ ਆ ਵੀ ਤੁਸੀਂ ਜੇ ਕਿਹੜੀ ਸਿਚੁਏਸ਼ਨ 'ਚ ਆ, ਉੱਥੇ ਤੁਹਾਡੇ ਕੋਲ ਤੁਹਾਨੂੰ ਰੋਕਿਆ ਜਾਂਦਾ ਇਮੀਗ੍ਰੇਸ਼ਨ ਅਫਸਰ ਦੇ ਦੁਆਰਾ, ਤੇ ਤੁਹਾਡੇ ਹੱਕ ਕੀ ਆ ਤੇ ਤੁਹਾਨੂੰ ਕੀ ਕਰਨਾ ਚਾਹੀਦਾ। ਹੁਣ ਪਬਲਿਕ ਦੇ ਵਿੱਚ ਜਿੱਦਾਂ ਤੁਹਾਨੂੰ ਉਹ ਰੋਕਿਆ, ਚਾਹੇ ਉਹ ਤੁਸੀਂ ਗੈਸ ਸਟੇਸ਼ਨ ਤੇ ਆ, ਚਾਹੇ ਤੁਸੀਂ ਕਿਸੇ ਸਟੋਰ ਦੇ ਉੱਤੇ ਆ, ਕੀ ਨੇ ਉੱਥੇ ਉਸ ਬੰਦੇ ਦੇ ਹੱਕ? ਸੋ ਸਭ ਤੋਂ ਪਹਿਲੀ ਗੱਲ, ਠੀਕ ਆ, ਬਾਹੂਬਲੀ ਨਹੀਂ ਕਿਸੇ ਨੇ ਬਣਨਾ ਪੁਲਿਸ ਦੇ ਮੂਹਰੇ, ਠੀਕ ਆ। ਉਹ ਫਿਲਮਾਂ ਵਾਲੇ ਸੀਨ ਨਾ, ਇਹ ਬਹੁਤ ਸਟ੍ਰੈਸਫੁਲ ਐਕਸਪੀਰੀਅੰਸ ਹੋ ਸਕਦਾ ਬਹੁਤ ਕੁਇਕਲੀ, ਠੀਕ ਆ। ਸੋ ਜਿਹੜਾ ਬਰਡਨ ਹੁੰਦਾ, ਉਹ ਤਾਂ ਪੁਲਿਸ ਆਫਿਸਰ ਤੇ ਹੀ ਹੈ ਕਿ ਉਹਨੇ ਜਿਹੜੀ ਸਿਚੁਏਸ਼ਨਾਂ ਨੂੰ ਡੀਐਸਕੇਲੇਟ ਕਰਨਾ ਹੁੰਦਾ, ਕਿ ਲੜਾਈ ਝਗੜਾ ਨਾ ਹੋਵੇ, ਸੁੱਖ ਸ਼ਾਂਤੀ ਦੇ ਨਾਲ ਜਿਹੜਾ ਕੰਮ ਜਿਹੜਾ ਚੱਲ ਪਵੇ। ਪਰ ਐਕਚੁਅਲ ਦੇ ਵਿੱਚ ਏਦਾਂ ਹੁੰਦਾ ਨਹੀਂ। ਪੁਲਿਸ ਆਫਿਸਰ ਵੀ ਕਈ ਵਾਰੀ ਚਾਰਜਡ ਹੋ ਕੇ ਪੂਰੇ ਜਿਹੜੇ ਆਏ ਹੁੰਦੇ ਆ, ਠੀਕ ਹੈ, ਤੇ ਤੁਸੀਂ ਇਹ ਨਹੀਂ ਅਸਿਊਮ ਟ੍ਰਿਗਰ ਹੈਪੀ ਵੀ ਹੁੰਦੇ ਆ ਨਾ, ਅੱਜ-ਕੱਲ ਬਹੁਤ ਚੱਲਦਾ ਅਮਰੀਕਾ 'ਚ ਵੀ ਚੀਜ਼। ਤੇ ਆਪਾਂ ਕਈ ਵਾਰੀ ਵੇਖਿਆ ਕਿ ਭਾਵੇਂ ਤੁਸੀਂ ਐਨ ਕਾਮ-ਕੂਮ ਵੀ ਹੋਵੋ, ਤੇ ਬੰਦੂਕ ਚੱਲ ਪੈਂਦੀ ਆ ਤੇ ਬੰਦਾ ਮਾਰ ਦਿੰਦੇ ਆ, ਭਾਵੇਂ ਸਾਰਾ ਬੰਦਾ ਕੰਪਲਾਈ ਵੀ ਕਰਦਾ ਹੋਵੇ। ਸੋ ਇਹ ਹੈ ਕਿ ਤੁਸੀਂ ਇਹ ਸਿਚੁਏਸ਼ਨ 'ਚ ਚਲੇ ਗਏ, ਠੀਕ ਹੈ, ਤੁਹਾਨੂੰ ਸਿਚੁਏਸ਼ਨ ਜਿਹੜੀ ਅਸੈਸ ਕਰਨੀ ਪੈਣੀ ਆ। ਜ਼ਿਆਦਾਤਰ ਜਿਹੜਾ ਇਹ ਹੈਗਾ ਕਿ ਤੁਹਾਨੂੰ ਕੰਪਲਾਈ ਹੀ ਕਰਨਾ ਪੈਣਾ। ਉੱਥੇ ਆ ਕੇ ਤੁਸੀਂ ਕਿਤੇ ਫਸਟ ਅਮੈਂਡਮੈਂਟ ਐਡਵੋਕੇਟ ਬਣ ਗਏ, ਤੇ ਜੇ ਮਾੜਾ ਅਫਸਰ ਆ ਗਿਆ, ਉਹ ਫੋਰਸ ਜਿਹੜੀ ਯੂਜ਼ ਕਰ ਸਕਦਾ। ਸੋ ਸਿਚੁਏਸ਼ਨ ਪਹਿਲਾਂ ਆਪਣੀ ਅਸੈਸ ਕਰੋ। ਜੇ ਤੁਹਾਨੂੰ ਪੁਲਿਸ ਵਾਲਿਆਂ ਨੇ ਪਬਲਿਕ ਦੇ ਵਿੱਚ ਰੋਕ ਲਿਆ, ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਰਾਈਟ ਟੂ ਰਿਮੇਨ ਸਾਇਲੈਂਟ। ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਨੂੰ ਪੁੱਛਦਾ, ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਿੱਥੇ ਜਾ ਰਹੇ ਆ, ਕਿੱਥੋਂ ਆਏ ਆ, ਕਿੱਥੇ ਜਾਣਾ ਵਾ, ਕਿੱਥੇ ਰਹਿੰਦੇ ਆ, ਠੀਕ ਆ। ਤੇ ਤੁਸੀਂ ਉਹਨੂੰ ਉੱਚੀ ਬੋਲ ਕੇ ਵੀ ਦੱਸ ਸਕਦੇ ਆ ਕਿ ਨਹੀਂ, ਮੇਰਾ ਰਾਈਟ ਟੂ ਰਿਮੇਨ ਸਾਇਲੈਂਟ ਆ, ਮੈਂ ਗੱਲ ਨਹੀਂ ਕਰਨੀ ਤੇਰੇ ਨਾਲ। ਫਿਫਥ ਅਮੈਂਡਮੈਂਟ ਦਾ ਜਿਹੜਾ ਰਾਈਟ ਆ, ਉਹ ਯੂਜ਼ ਕਰ ਸਕਦੇ, ਉਹ ਸੈਲਫ ਇਨਕ੍ਰਿਮੀਨੇਸ਼ਨ ਆ। ਹਾਂਜੀ, ਸੋ ਤੁਸੀਂ ਕਹਿਣਾ ਕਿ ਨਹੀਂ ਮੈਂ ਬੋਲਣਾ, ਤੇ ਕਈ ਸਟੇਟ ਦੇ ਵਿੱਚ ਤੁਹਾਨੂੰ ਉਹ ਕਹਿ ਸਕਦੇ ਆ ਕਿ ਆਪਣਾ ਨਾਮ ਦੱਸੋ, ਆਪਣੇ ਆਪ ਨੂੰ ਆਇਡੈਂਟੀਫਾਈ ਕਰੋ, ਤੇ ਕੈਲੀਫੋਰਨੀਆ ਦੇ ਵਿੱਚ ਏਦਾਂ ਨਹੀਂ ਹੈਗਾ। ਪਰ ਹੁਣ ਜੇ ਤੁਸੀਂ ਗੱਡੀ ਚਲਾ ਰਹੇ ਆ ਤਾਂ ਆਫਕੋਰਸ ਤੁਹਾਨੂੰ ਡਰਾਈਵਰ ਲਾਇਸੈਂਸ ਜਿਹੜਾ ਉਹ ਪੇਸ਼ ਕਰਨਾ ਪਊਗਾ। AB 60 ਕਈ ਸਾਰੇ ਜਿਹੜੇ ਪ੍ਰੋਗਰਾਮ ਹੈਗੇ ਆ, ਤੇ
ਜਿਹਦੇ ਲਈ ਕਈ ਵਾਰੀ ਕੱਚਾ ਬੰਦਾ ਵੀ ਲਾਇਸੈਂਸ ਜਿਹੜਾ ਬਣਾ ਸਕਦਾ, ਤੇ ਹਾਈਲੀ ਰეკਮੈਂਡਡ ਕਿ ਉਹ ਜਾ ਕੇ ਜਿਹੜਾ ਆਪਣਾ ਲਾਇਸੈਂਸ ਜਿਹੜਾ ਬਣਾਇਓ, ਤੁਹਾਨੂੰ ਉਹ ਕੰਮ ਆ ਸਕਦਾ, ਠੀਕ ਆ। ਤੇ ਆਬਵੀਅਸਲੀ ਇਹ ਜਿਹੜੇ ਲੋਕ ਫੜੇ ਆ ਕੱਚੇ ਆ ਵਿਚਾਰੇ, ਇਹਨਾਂ ਨੂੰ ਤੁਸੀਂ ਦੇਖੋ ਕਿ ਕੈਲੀਫੋਰਨੀਆ 'ਚ ਵੀ ਨਹੀਂ ਇਹਨਾਂ ਨੂੰ ਪਤਾ ਹੋਣਾ ਕਿ ਏਦਾਂ ਲਾਇਸੈਂਸ ਜਿਹੜਾ ਬਣ ਜਾਂਦਾ ਕੱਚੇ ਬੰਦੇ ਦਾ। ਸੋ ਇੱਕ ਤਾਂ ਇਹ ਹੈਗਾ ਕਿ ਜਿਹੜੀ ਸਟੇਟ 'ਚ ਜਿੱਥੇ ਤੁਹਾਨੂੰ ਤੁਸੀਂ ਰਹਿੰਦੇ ਆ, ਜੇ ਤੁਹਾਨੂੰ ਉਹ ਆਪਸ਼ਨ ਦਿੰਦੀ ਹੈ ਲਾਇਸੈਂਸ ਬਣਾਉਣ ਦੀ, ਤੁਸੀਂ ਆਪਣਾ ਲਾਇਸੈਂਸ ਜਿਹੜਾ ਜ਼ਰੂਰ ਬਣਾਓ। ਸੋ ਹੁਣ ਪੁਲਿਸ ਵਾਲਿਆਂ ਨੇ ਤੁਹਾਨੂੰ ਰੋਕ ਲਿਆ ਤੇ ਤੁਹਾਨੂੰ ਰਾਈਟ ਟੂ ਰਿਮੇਨ ਸਾਇਲੈਂਟ ਹੈਗਾ। ਤੁਹਾਨੂੰ ਕੰਸੈਂਟ ਨਹੀਂ ਤੁਸੀਂ ਕਰਨਾ। ਜੇ ਤੁਹਾਨੂੰ ਪੁੱਛੇ ਕਿ ਮੈਂ ਤੇਰੀ ਸਰਚ ਕਰ ਸਕਦਾ, ਤੇਰੀ ਗੱਡੀ ਦੀ ਸਰਚ ਕਰ ਸਕਦਾ, ਤੁਸੀਂ ਉਹਨੂੰ ਕਹਿਣਾ ਨਹੀਂ। ਕਈ ਵਾਰੀ ਬੰਦਾ ਨਾ ਭੁਲੇਖੇ 'ਚ ਪੈ ਜਾਂਦਾ, ਉਹਨੂੰ ਲੱਗਦਾ ਕਿ ਪੁਲਿਸ ਵਾਲਾ ਸ਼ਾਇਦ ਮੈਨੂੰ ਇਹ ਕਹਿ ਰਿਹਾ ਕਿ ਮੈਂ ਤੇਰੀ ਸਰਚ ਕਰਨੀ ਆ, ਉਹ ਡਰ ਕੇ ਹਾਂ 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 ਕਰ ਦਿੰਦਾ, ਹਨਾ। ਤਾਂ ਤੁਸੀਂ ਕਹਿਣਾ ਕਿ ਨਹੀਂ, ਤੈਨੂੰ ਮੈਂ ਕੰਸੈਂਟ ਨਹੀਂ ਦੇ ਰਿਹਾ ਕਿ ਮੇਰੀ ਤੂੰ ਸਰਚ ਕਰ, ਠੀਕ ਹੈ। ਉਹ ਹੁਣ ਇੱਕ ਪੈਟ ਡਾਊਨ ਹੁੰਦਾ ਕਿ ਤੁਹਾਡੇ ਹੱਥ ਲਾ ਕੇ ਉਹ ਦੇਖ ਸਕਦੇ ਆ ਕਿ ਤੁਹਾਡੇ ਕੋਲ ਵੈਪਨ ਤਾਂ ਨਹੀਂ ਹੈਗਾ, ਉਹ ਆਪਣੀ ਸੇਫਟੀ ਵਾਸਤੇ ਵੇਖ ਸਕਦੇ ਆ। ਉਹਨੂੰ ਤੁਸੀਂ ਰਿਫਿਊਜ਼ ਜਿਹੜਾ ਨਹੀਂ ਕਰ ਸਕਦੇ, ਤੁਸੀਂ ਕਹਿ ਸਕਦੇ ਆ ਆਊਟ ਲਾਊਡ, ਆਪਣੀ ਆਬਜੈਕਸ਼ਨ ਕਰ ਸਕਦੇ ਆ, ਪਰ ਉਹ ਪੈਟ ਡਾਊਨ ਤੁਹਾਨੂੰ ਫੇਰ ਵੀ ਕਰ ਸਕਦਾ, ਠੀਕ ਆ। ਸੋ ਜੇ ਹੁਣ ਵੈਪਨ ਮਿਲੇ ਜਾਂ ਕੋਈ ਇਦਾਂ ਦੀ ਚੀਜ਼ ਲੱਗੇ, ਫਿਰ ਉਹਦੇ ਕੋਲ ਪ੍ਰੋਬੇਬਲ ਕਾਜ਼ ਆ ਜਾਂਦੀ ਹੈ ਕਿ ਅੱਛਾ ਇਹ ਕੁਝ ਗੜਬੜ ਜਿਹੜੀ ਚੱਲ ਰਹੀ ਹੈ। ਓਕੇ, ਸੋ ਰਾਈਟ, ਪਹਿਲਾਂ ਚੁੱਪ ਰਹਿਣਾ। ਦੂਸਰਾ ਇਹ ਹੈ ਕਿ ਕੰਸੈਂਟ ਨਹੀਂ ਕਰਨਾ ਕਿ ਤੁਹਾਨੂੰ ਉਹ ਸਰਚ ਕਰੇ। ਤੀਸਰੀ ਚੀਜ਼, ਤੁਹਾਨੂੰ ਕੋਈ ਵੀ ਆਨਸਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਕੱਚੇ ਆ, ਠੀਕ ਆ। ਹੁਣ ਜਦੋਂ ਤੁਸੀਂ ਬਾਰਡਰ ਤੋਂ ਆ ਰਹੇ ਆ, 에ਅਰਪੋਰਟ ਤੋਂ ਆ ਰਹੇ ਆ, ਉਦੋਂ ਰੂਲ ਡਿਫਰੈਂਟ ਹੈਗਾ। ਉਦੋਂ ਕੋਈ ਵੀ ਮਿਰਾਂਡਾ ਰਾਈਟ ਜਾਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ। ਬਾਰਡਰ ਦੇ ਉੱਤੇ ਕੋਈ ਵੀ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀ ਨਹੀਂ ਹੁੰਦੀ। ਈਵਨ ਜਿਹੜੇ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਜਦੋਂ ਬਾਰਡਰ ਤੇ ਤੁਸੀਂ ਆਉਂਦੇ ਆ, ਉਹ ਐਕਸਪ੍ਰੈਸਲੀ ਤੁਸੀਂ ਵੇਵ ਕਰਦੇ ਆ। ਉੱਥੇ ਤੁਹਾਨੂੰ ਕੋਈ ਇਦਾਂ ਦਾ ਨਹੀਂ, ਉੱਥੇ ਤੁਹਾਨੂੰ ਸਵਾਲ ਜਵਾਬ ਜਿਹੜੇ ਪੂਰੇ ਪੁੱਛੇ ਜਾ ਸਕਦੇ ਆ। ਫਾਈਨਲੀ ਕਾਮ ਰਹਿਣਾ ਪੈਣਾ ਤੁਹਾਨੂੰ। ਭੱਜਣ ਭੁੱਜਣ ਦੀ ਤੇ ਬਿਲਕੁਲ ਜਿਹੜੀ ਕੋਸ਼ਿਸ਼ ਨਾ ਕਰਿਓ। ਤੁਸੀਂ ਦੇਖਿਆ ਹੀ ਹੈ ਵੀਡੀਓ ਚੇਜ਼ ਚੂਜ਼ ਵਾਲੀਆਂ, ਬਿਲਕੁਲ ਛੱਡਣਾ ਨਹੀਂ। ਜਹਾਜ਼ ਜੂਜ, ਟਰੂਪਰ, ਸਟੇਟ ਵਾਲੇ ਹਰੇਕ ਮੋੜ ਤੇ ਚੌਂਕ ਉਹ ਅਗਲੇ ਕਹਿੰਦੇ ਇੱਜ਼ਤ ਦਾ ਸਵਾਲ ਹੋ ਗਿਆ, ਹੁਣ ਤਾਂ ਫੜਕ ਕੇ ਹੀ ਹਟਣਾ ਆ। ਹਾਂ, ਤੇ ਆਪਣੇ ਜਿਹੜੇ ਹੈਂਡਸ ਹੈਗੇ ਆ, ਉਹ ਹਮੇਸ਼ਾ ਸਟੀਅਰਿੰਗ ਦੇ ਉੱਤੇ, ਹੱਥ ਹਮੇਸ਼ਾ ਸਟੀਅਰਿੰਗ ਦੇ ਉੱਤੇ। ਉਹ ਤੜਫੜ ਨਹੀਂ ਇੱਧਰ ਕਰਨੇ ਚਾਹੀਦੇ। ਉਹ ਜਦੋਂ ਉਹਨਾਂ ਦੀ ਪ੍ਰੋਟੋਕਾਲ ਹੁੰਦੀ ਹੈ ਕਿ ਸ਼ੀਸ਼ਾ ਜਦੋਂ ਥੱਲੇ ਹੋਇਆ, ਇੱਕ ਹੱਥ ਉਹਨਾਂ ਦਾ ਆਪਣਾ ਜਿਹੜਾ ਬੰਦੂਕ ਵੱਲ ਜਿਹੜਾ ਹੁੰਦਾ, ਜੇ ਉਹਨੂੰ ਲੱਗਿਆ ਕਿ ਮੇਰੀ ਸੇਫਟੀ ਨੂੰ ਡੇਂਜਰ ਆ, ਉਹਨੇ ਉਡਾ ਦੇਣਾ। ਉਹਨਾਂ ਬਹਿਸਣਾ ਨਹੀਂ, ਹੱਥ ਆਪਣੇ ਸਟੀਅਰਿੰਗ ਤੇ ਰੱਖ ਕੇ ਫਿਰ ਉਹਨਾਂ ਗੱਲ ਕਰਨੀ ਆ। ਸ਼ੀਸ਼ਾ ਅੱਧਾ ਥੱਲੇ ਕਰਨਾ, ਪੂਰਾ ਸ਼ੀਸ਼ਾ ਥੱਲੇ ਨਹੀਂ ਕਰਨਾ, ਜਿੱਥੇ ਉਹ ਵੇਖ ਸਕਦਾ। ਜੇ ਤੁਸੀਂ ਪੈਸੇਂਜਰਾਂ ਨਾਲ, ਗਲਤ ਬੰਦੇ ਦੇ ਨਾਲ ਪਹਿਲਾਂ ਕੰਪਨੀ ਨਾ ਰੱਖੋ, ਪਰ ਜੇ ਤੁਸੀਂ ਕੰਪਨੀ ਰੱਖੀ ਆ, ਤੁਸੀਂ ਫਸ ਗਏ ਕਿਸੇ ਨਾਲ, ਉਹ ਜੋ ਮਰਜ਼ੀ ਕਰੇ, ਤੁਸੀਂ ਆਪਣੇ ਜਿਹੜੇ ਹੱਥ ਹੈਗੇ ਆ ਉਹ ਡੈਸ਼ਬੋਰਡ ਦੇ ਉੱਤੇ ਰੱਖਣੇ ਆ। ਦਰਵਾਜ਼ਾ ਖੋਲ ਕੇ ਭੱਜਣਾ ਨਹੀਂ ਸ਼ੁਰੂ ਕਰ ਦੇਣਾ, ਠੀਕ ਆ। ਸੋ ਜਿਹੜੀ ਸਿਚੁਏਸ਼ਨ ਅਸੈਸ ਕਰਨੀ ਆ, ਕਾਮ ਰਹਿਣਾ, ਸਟੀਅਰਿੰਗ ਦੇ ਉੱਤੇ ਹੱਥ ਰੱਖਣੇ ਆ ਜਾਂ ਡੈਸ਼ਬੋਰਡ ਦੇ ਉੱਤੇ ਹੱਥ ਰੱਖਣੇ ਆ। ਉਹ ਚੀਜ਼ ਦਾ ਉਹ ਬਹਾਨਾ ਜਿਹੜਾ ਉਹ ਕੱਢਦੇ ਆ। ਜੇ ਉਹਨੇ ਕਿਹਾ ਲਾਇਸੈਂਸ ਦਿਖਾਉਣ ਨੂੰ, ਪੁੱਛਣਾ ਕਿ ਆਫਿਸਰ ਮੈਂ ਤੈਨੂੰ ਆਪਣਾ ਲਾਇਸੈਂਸ ਦਿਖਾ ਸਕਦਾ। ਇਹ ਨਹੀਂ ਕਿ ਮੈਂ ਬਟੂਆ ਸਿੱਧਾ ਖੋਲ ਕੇ, ਉਹਨੂੰ ਨਹੀਂ ਪਤਾ ਕਿ ਬਟੂਏ ਚੋਂ ਲਾਇਸੈਂਸ ਕੱਢਣ ਦਿਆ ਕਿ ਬੰਦੂਕ ਕੱਢਣ ਦਿਆ। ਸੋ ਇਹ ਚੀਜ਼ ਦਾ ਜਿਹੜਾ ਧਿਆਨ ਰੱਖਣਾ। ਹੁਣ ਜੇ ਤੁਹਾਨੂੰ ਉਹਨਾਂ ਨੇ ਵਾਕਈ ਅਰੈਸਟ ਕਰ ਲਿਆ, ਠੀਕ ਆ, ਤੁਸੀਂ ਉਹਨੂੰ ਆਪਣਾ ਚੁੱਪ ਰਹਿਣਾ। ਤੁਸੀਂ ਆਪਣੇ ਲਾਇਰ ਦੀ ਮੰਗ ਕਰਨੀ ਆ, ਠੀਕ ਆ। ਕੋਈ ਵੀ ਐਕਸਪਲੇਨੇਸ਼ਨ ਜਾਂ ਐਕਸਕਿਊਜ਼ ਦੇਣ ਦੀ ਲੋੜ ਨਹੀਂ ਹੈਗੀ। ਉਹ ਪੁਲਿਸ ਫੜ ਰਹੀ ਆ, ਕੋਈ ਜੱਜ ਨਹੀਂ ਹੈਗਾ, ਉਹਨੇ ਛੱਡਣਾ ਨਹੀਂ ਹੈਗਾ ਤੁਹਾਨੂੰ। ਉਹ ਹੁਣ ਧਿਆ ਕੇ ਆਇਆ ਵਾ, ਬਹਾਨੇ ਬੁਨੇ ਨਹੀਂ ਦੇਣੇ, ਕੋਈ ਐਕਸਪਲੇਨੇਸ਼ਨ ਨਹੀਂ ਦੇਣੀ। ਓਵਰ ਸਮਾਰਟ ਨਹੀਂ ਬਣਨਾ। ਤੁਸੀਂ ਕੋਈ ਵੀ ਚੀਜ਼ ਏਦਾਂ ਦੀ ਨਹੀਂ ਉਹਨੂੰ ਕਹਿ ਸਕਦੇ ਕਿ ਉਹਨੇ ਤੁਹਾਨੂੰ ਛੱਡ ਦੇਣਾ ਉੱਥੇ। ਉਹ ਤੁਹਾਡੀ ਗੱਲ ਸੁਣਨ ਹੀ ਨਹੀਂ ਆਇਆ ਹੈਗਾ। ਕੁਛ ਨਹੀਂ ਕਹਿਣਾ, ਚੁੱਪ ਰਹਿਣਾ, ਲਾਇਰ ਦੀ ਡਿਮਾਂਡ ਕਰਨੀ ਹੈ, ਠੀਕ ਹੈ। ਤੇ ਕੋਈ ਵੀ ਚੀਜ਼ ਸਾਈਨ ਨਹੀਂ ਕਰਨੀ। ਉਹਨੇ ਕਹਿਣਾ ਮੈਨੂੰ ਸਮਝ ਨਹੀਂ ਹੈਗੀ, ਮੈਂ ਆਪਣੇ ਲਾਇਰ ਤੋਂ ਬਿਨਾਂ ਸਾਈਨ ਨਹੀਂ ਕਰੂੰਗਾ। ਭਾਵੇਂ ਤੁਹਾਨੂੰ ਸਮਝ ਹੈਗੀ ਹੈ, ਨਹੀਂ ਉਹਨੂੰ ਕਰਨਾ, ਲਾਇਰ ਦੀ ਡਿਮਾਂਡ ਕਰਨੀ ਹੈ। ਤੁਹਾਨੂੰ ਫੋਨ ਕਾਲ ਕਰਨ ਦਾ ਇੱਕ ਹੱਕ ਜਿਹੜਾ ਮਿਲਣਾ, ਠੀਕ ਆ। ਹੁਣ ਮੇਰੇ ਵੀਰੋ, ਵਕੀਲ ਦਾ ਨੰਬਰ ਚੇਤੇ ਹੋਣਾ ਚਾਹੀਦਾ। ਆਪਣੇ ਘਰ ਵਾਲਿਆਂ ਦਾ ਜਾਂ ਕਿਸੇ ਦਾ ਵੀ ਸੱਜਣ ਮਿੱਤਰ ਦਾ ਨੰਬਰ ਮੂੰਹ ਜਵਾਨੀ ਚੇਤੇ ਹੋਣਾ ਚਾਹੀਦਾ। ਉਹਨੇ ਹੋ ਸਕਦਾ ਕਿ ਤੁਹਾਡੇ ਕੋਲ ਫੋਨ ਰਹਿ ਜਾਵੇ, ਤੁਹਾਡਾ ਗੱਡੀ ਦੇ ਵਿੱਚ, ਜਾਂ ਜਿੱਦਾਂ ਵੀ ਅਰੈਸਟ ਕੀਤਾ ਵਾ, ਰਾਈਟ ਟੂ ਫੋਨ ਕਾਲ ਤੇ ਹੈਗਾ। ਨੰਬਰ ਤੁਹਾਨੂੰ ਚੇਤੇ ਨਾ ਆਵੇ ਤੇ ਉਹ ਵੀ ਬੜੀ ਇੰਪੋਰਟੈਂਟ ਤੇ ਕਿਊਰੀਅਸ ਸਿਚੁਏਸ਼ਨ ਜਿਹੜੀ ਬਣ ਜਾਂਦੀ ਆ। ਤੇ ਤੁਸੀਂ ਜਦੋਂ ਆਪਣੇ ਲਾਇਰ ਨੂੰ ਕਾਲ ਕਰਦੇ ਆ ਨਾ, ਤੁਸੀਂ ਕਹਿੰਦੇ ਆ ਕਿ ਮੈਂ ਆਪਣੇ ਵਕੀਲ ਨੂੰ ਕਾਲ ਕਰਨੀ ਆ, ਉਹ ਜਿਹੜੀ ਗੱਲ ਆ ਉਹ ਸੁਣ ਨਹੀਂ ਸਕਦੇ, ਰਿਕਾਰਡ ਨਹੀਂ ਕਰ ਸਕਦੇ। ਉਹ ਬੰਦਾ ਬਾਅਦ ਚ ਰਫਾ ਦਫਾ ਕਰ ਸਕਦਾ ਹੈਗਾ। ਪਰ ਜੇ ਤੁਸੀਂ ਬਿਨਾਂ ਆਪਣੇ ਲਾਇਰ ਤੋਂ ਇਲਾਵਾ ਕਿਸੇ ਹੋਰ ਨੂੰ ਕਾਲ ਕਰਦੇ ਆ, ਦੋਸਤ ਨੂੰ ਕਾਲ ਕਰਦੇ ਆ, ਘਰ ਵਾਲੀ ਨੂੰ ਕਾਲ ਕਰਦੇ ਆ, ਉਹ ਜਿਹੜੀ ਤੁਹਾਡੀ ਕਾਲ ਦੇ ਕੰਟੈਂਟ ਆ ਉਹ ਓਬਵੀਅਸਲੀ ਉਹ ਸੁਣ ਸਕਦੇ ਆ। ਓਕੇ, ਪੋਸੀਬਲ ਹੈਗਾ। ਪਰ ਤੁਹਾਨੂੰ ਰਾਈਟ ਟੂ ਫੋਨ ਕਾਲ ਜਿਹੜਾ ਜ਼ਰੂਰ ਹੈਗਾ। ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਰਾਈਟ ਵਾਇਲੇਟ ਹੋਏ ਆ, ਤੁਹਾਡੇ ਨਾਲ ਧੱਕਾ ਹੋਇਆ, ਠੀਕ ਆ, ਫਿਰ ਤੁਸੀਂ ਕੀ ਕਰਨਾ? ਹਰੇਕ ਚੀਜ਼ ਜਿਹੜੀ ਤੁਸੀਂ ਲਿਖ ਸਕਦੇ ਹੋ ਲਿਖੋ। ਆਫਿਸਰ ਦਾ ਬੈਜ ਨੰਬਰ, ਕਾਰ ਨੰਬਰ, ਕਿਹੜੀ ਏਜੰਸੀ ਦੇ ਵੱਲੋਂ ਆਏ ਸੀਗੇ, ਕੋਈ ਵੀ ਡਿਟੇਲ, ਠੀਕ ਆ। ਜੇ ਤੁਹਾਡੇ ਸੱਟ ਲੱਗੀ, ਆਪਣੀ ਫੋਟੋ ਖਿੱਚੋ ਜ਼ਰੂਰ, ਠੀਕ ਆ। ਕੋਈ ਵੀ ਰਗੜ ਰੁਗੜ, ਝਰੀਟ ਲੱਗੀ ਆ, ਸਿਰ ਤੇ ਲੱਗਿਆ, ਆਪਣੀ ਜਿਹੜੀ ਇਮੀਡੀਏਟਲੀ ਮੋਬਾਈਲ ਦੇ ਨਾਲ ਫੋਟੋ ਜਿਹੜੀ ਖਿੱਚੋ। ਮੈਡੀਕਲ ਅਟੈਂਸ਼ਨ ਲਓ, ਉਹਦੇ ਰਿਕਾਰਡ ਬਣਾਓ ਸਾਰੇ, ਕੀ ਕਿੱਦਾਂ ਸੱਟਾਂ ਲੱਗੀਆਂ ਸੀਗੀਆਂ, ਕਿੱਥੇ ਸੀਗੀਆਂ, ਜੇ ਕਿਸੇ ਦੀ ਬਾਂਹ ਬੂਹ ਮਰੋੜੀ ਹੈ, ਕੁਝ ਵੀ ਹੈ।
ਉਸ ਤੋਂ ਬਾਅਦ ਤੁਸੀਂ ਵਕੀਲ ਲੱਭ ਕੇ ਇਮੀਗ੍ਰੇਸ਼ਨ ਵਾਲਾ ਨਹੀਂ, ਸਿਵਲ ਜਿਹੜਾ ਹੁੰਦਾ ਜਾਂ ਕ੍ਰਿਮੀਨਲ, ਤੇ ਇਹਨਾਂ ਦੀ ਜਿਹੜੀ ਵੀ ਏਜੰਸੀ ਨਾਲ ਤੁਸੀਂ ਜਿਹੜਾ ਡੀਲ ਕਰਦੇ ਆ, ਉੱਥੇ ਤੁਸੀਂ ਜਿਹੜੀ ਇੱਕ ਰਿਟਨ ਕੰਪਲੇਂਟ ਰਾਈਟ ਵੇ ਫਾਈਲ ਕਰੋ, ਠੀਕ ਆ, ਤਾਂ ਕਿ ਇਹ ਸਾਰਾ ਜਿਹੜਾ ਲੌਜ ਹੋ ਜਾਵੇ ਕਿ ਕਿੱਦਾਂ ਕਿੱਦਾਂ ਤੁਹਾਨੂੰ ਫੜਿਆ ਹੈਗਾ, ਕੀ ਤੁਹਾਡੇ ਨਾਲ ਧੱਕਾ ਹੋਇਆ। ਇਹ ਹੈਗਾ ਕਿ ਹੁਣ ਇਹ ਸਾਨੂੰ ਆਪਣੇ ਲੈਵਲ ਤੇ, ਕਮਿਊਨਿਟੀ ਲੈਵਲ ਤੇ ਜਿਹੜਾ ਸੀਗਾ, ਇਹ ਪੁਸ਼ਬੈਕ ਜਿਹੜਾ ਕਰਨਾ ਪੈਣਾ। ਛੋਟੀਆਂ ਛੋਟੀਆਂ ਫਾਈਟਾਂ ਹੋਣੀਆਂ ਕਿ ਜਦੋਂ ਤੁਸੀਂ ਇਹ ਰੁਕਾਵਟਾਂ ਲਾਓਗੇ ਪੁਲਿਸ ਦੇ, ਉਹਨਾਂ ਨੂੰ ਜੱਜਾਂ ਮੂਹਰੇ ਜਾਣਾ ਪਊਗਾ, ਪੇਸ਼ ਹੋਣਾ ਪਊਗਾ ਕਿ ਉਹ ਧੱਕਾ ਕਰਦੇ ਆ। ਫਿਰ ਇਹ ਆ ਕਿ ਸਾਲ ਕੇ ਖੌਰੂ ਪਾ ਕੇ ਹਟ ਜਾਓਗੇ, ਨਹੀਂ ਤਾਂ ਜੇ ਨਹੀਂ ਆਪਾਂ ਇਹਨਾਂ ਦੇ ਖਿਲਾਫ ਇਕਜੁੱਟ ਕੀਤੇ, ਇਹਨਾਂ ਨੇ 4 ਸਾਲ ਜਿਹੜਾ ਖੌਰੂ ਫਿਰ ਪਾਣਾ। ਹੁਣ ਜੇ ਤੁਸੀਂ ਵੇਖ ਰਹੇ ਆ ਕਿ ਪੁਲਿਸ ਕਿਸੇ ਨਾਲ ਧੱਕਾ ਕਰ ਰਹੀ ਆ, ਠੀਕ ਆ, ਇੱਕ ਸੇਫ ਡਿਸਟੈਂਸ ਤੇ ਪਹਿਲਾਂ ਖੜੇ ਹੋ, ਵਿੱਚ ਜਾ ਕੇ ਨਹੀਂ ਕੜਮ ਚੌਧਰੀ ਬਣਨਾ। ਉਹਨੇ ਤੁਹਾਨੂੰ ਅਬਸਟ੍ਰਕਸ਼ਨ ਆਫ ਜਿਹੜੀ ਉਹਦੀ ਡਿਊਟੀਜ਼ ਦੇ ਕਰਕੇ ਤੁਹਾਨੂੰ ਵੀ ਨਾਲ ਉਹਨੇ ਅਰੈਸਟ ਕਰ ਲੈਣਾ, ਠੀਕ ਆ, ਉਹਨਾਂ ਨਹੀਂ ਬੈਂਸਣਾ, ਠੀਕ ਆ। ਇਹ ਜਿਹੜਾ ਟਿਕਟੌਕ ਵਗੈਰਾ ਤੇ ਵੀਡੀਓ ਬਣਦੀਆਂ ਕਿ ਬੰਦਾ ਕਹਿੰਦਾ ਮੇਰਾ ਆਹ ਰਾਈਟ ਆ, ਉਹ ਰਾਈਟ ਆ, ਫਸਟ ਅਮੈਂਡਮੈਂਟ ਰਾਈਟ ਆ, ਪੁਲਿਸ ਨਾਲ ਬੈਂਸਣ ਜਿਹੜੇ ਦੇ ਹੁੰਦੇ ਆ, ਉਹ ਉਦਾਂ ਦਾ ਕੋਈ ਕੰਮ ਨਹੀਂ ਚੱਲਣਾ। ਉਹ ਜਿਹੜਾ ਹੈਗਾ ਕਲਪਿਆ ਬੰਦਾ, ਭਾਵੇਂ ਤੁਸੀਂ ਉਹਨੂੰ ਬੈਜ ਨੰਬਰ ਪੁੱਛੋ ਤੇ ਅਗਲਾ ਕਵੇ ਕਿ ਯਾਰ ਇਹ ਮੇਰੀ ਅਥਾਰਟੀ ਨੂੰ ਚੈਲੰਜ ਕਰਦਾ। ਸੋ ਕੌਨਸੀਕੁਐਂਸਿਸ ਤੁਹਾਨੂੰ ਫੇਸ ਕਰਨ ਪੈ ਸਕਦੇ ਆ। ਸੋ ਠੀਕ ਆ, ਕਾਨੂੰਨ ਹੈਗੇ ਤੁਹਾਡੀ ਪ੍ਰੋਟੈਕਸ਼ਨ ਲਈ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਲਾ ਬੰਦਾ ਵੀ ਉਦਾਂ ਹੀ ਐਕਟ ਕਰੂਗਾ। ਖੱਜਲ ਖਵਾਰੀ ਉਦੋਂ ਉਹਦਾ ਸਾਹਮਣਾ ਕਰਨਾ ਪਊਗਾ, ਇਹ ਚੀਜ਼ ਜਿਹੜੀ ਉਹ ਜ਼ਰੂਰ ਨਾਲ ਆ। ਸੋ ਸੇਫ ਡਿਸਟੈਂਸ ਤੇ ਰਹਿਣਾ। ਫੋਨ ਦੀ ਜਿਹੜੀ ਵੀਡੀਓ ਆ ਦੂਰੋਂ ਦੀ ਰਿਕਾਰਡ ਕਰਨੀ ਆ, ਕਲੋਜ਼ ਨਹੀਂ ਜਾਣਾ ਉਹਦੇ, ਠੀਕ ਆ। ਉਹਦੀ ਜਿਹੜੀ ਮੂਵਮੈਂਟ ਨਹੀਂ ਅਬਸਟਰਕਟ ਹੋਣੀ ਚਾਹੀਦੀ ਕਿ ਫੁੱਟਪਾਥ ਤੇ ਉਹ ਜਾ ਰਿਹਾ ਤੇ ਉਹਦੇ ਮੂਹਰੇ ਤੁਸੀਂ ਆ ਗਏ ਤੇ ਫਿਰ ਤੁਹਾਨੂੰ ਸਲੈਮ ਡੰਕ ਕੀਤਾ ਜਾ ਸਕਦਾ ਵਾ ਸੜਕ ਦੇ ਉੱਤੇ। ਰਾਹ ਨਹੀਂ ਰੋਕਣਾ ਪੁਲਿਸ ਵਾਲੇ ਦਾ ਕਦੀ ਵੀ। ਸਾਈਡ ਤੇ ਹੋ ਕੇ, ਤੁਸੀਂ ਸਾਈਡ ਤੇ ਹੋ ਕੇ ਰਿਕਾਰਡ ਕਰਨੇ ਆ। ਤੁਹਾਡੇ ਵੱਲੋਂ ਉਹ ਆ ਰਿਹਾ ਵਾ ਬੰਦਾ ਤੇ ਤੁਸੀਂ ਇਹ ਨਹੀਂ ਕਰ ਰਹੇ ਕਿ ਮੈਂ ਇੱਥੇ ਖੜਾ ਸੀਗਾ, ਇਹ ਮੇਰੇ ਚ ਆ ਕੇ ਵੱਜਾ। ਤੁਸੀਂ ਸਾਈਡ ਤੇ ਹੋਣਾ ਵਾ, ਆਪਣੀ ਡਿਊਟੀ ਜਿਹੜੀ ਕਰ ਰਿਹਾ ਬਾਈ ਲਾਅ, ਠੀਕ ਆ। ਉਹ ਕੋ ਬੈਜ ਆ, ਉਹ ਕੋ ਲੁਕਾਉਣਾ ਨਹੀਂ ਕਿ ਮੈਂ ਰਿਕਾਰਡਿੰਗ ਕਰ ਰਿਹਾ, ਲੁੱਕ ਕੇ ਨਹੀਂ ਏਦਾਂ ਕਰਨਾ। ਉਹਨੂੰ ਲੱਗਣਾ ਪਤਾ ਨਹੀਂ ਕੀ ਕਰਦਾ ਵਾ, ਹੱਥ ਪਾ ਰਿਹਾ ਜੇਬ 'ਚ। ਹੱਥ ਤੁਹਾਡੇ ਹਮੇਸ਼ਾ ਸਾਹਮਣੇ ਹੋਣੇ ਚਾਹੀਦੇ ਆ, ਉਹਨੂੰ ਦੱਸ ਦੇਣਾ ਕਿ ਬਈ ਮੈਂ ਰਿਕਾਰਡ ਕਰ ਰਿਹਾ ਵਾ। ਪੁਲਿਸ ਨੂੰ ਜਿਹੜੀ ਰੀਜ਼ਨੇਬਲ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਨਹੀਂ ਹੁੰਦੀ, ਮਤਲਬ ਕਿ ਉਹ ਇਹ ਨਹੀਂ ਕਹਿ ਸਕਦਾ ਕਿ ਤੂੰ ਮੈਨੂੰ ਰਿਕਾਰਡ ਜਿਹੜਾ ਕਿਉਂ ਕਰ ਰਿਹਾ। ਤੁਸੀਂ ਉਹਨੂੰ ਕਹਿ ਸਕਦੇ ਆ, ਜੈਂਟਲੀ ਉਹਨੂੰ ਰਿਮਾਈਂਡ ਕਰਾ ਸਕਦੇ ਆ ਕਿ ਬਈ ਮੇਰਾ ਇਹ ਫਸਟ ਅਮੈਂਡਮੈਂਟ ਰਾਈਟ ਜਿਹੜਾ ਹੈਗਾ, ਮੈਂ ਰਿਕਾਰਡ ਜਿਹੜਾ ਕਰ ਸਕਦਾ, ਫੋਟੋਗ੍ਰਾਫ ਲੈ ਸਕਦਾ। ਫਸਟ ਅਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਆ, ਪਰ ਉਹਨੂੰ ਪੋਲਾਈਟਲੀ ਕਹਿਣਾ। ਉਹਦੇ ਮੂਹਰੇ ਜਿਹੜਾ ਸੀਗਾ ਆਡੀਟਰ ਨਹੀਂ ਬਣਨਾ, ਫਸਟ ਅਮੈਂਡਰ ਆਡੀਟਰ ਨਹੀਂ ਬਣਨਾ ਉਹਦੇ ਮੂਹਰੇ। ਉਹਦੇ ਜਾ ਕੇ ਸ਼ਹਿਰੀ ਨਹੀਂ ਮਾਰਨੀ। ਉਹ ਕੈਮਰਾ ਕੁਮਰਾ ਤੁਹਾਡਾ ਉਹ ਵੀ ਬਹਾਨਾ ਲੱਭ ਕੇ ਉਹ ਕਰ ਸਕਦਾ ਕਿ ਇਹ ਅਬਸਟਰਕਸ਼ਨ ਆਫ ਜਸਟਿਸ ਜਿਹੜਾ ਕਰਦਾ ਸੀਗਾ। ਤੇ ਅਰੈਸਟ ਤੁਹਾਡੀ ਰਿਕਾਰਡਿੰਗ ਕਰਨ ਤੇ ਤਾਂ ਵੀ ਹੋ ਸਕਦੀ ਆ, ਪਰ ਇਹ ਗੱਲ ਦੂਸਰੀ ਆ ਕਿ ਉਹ ਅਨਲੌਫੁਲ ਅਰੈਸਟ ਹੋ ਗਈ, ਬਾਅਦ ਚ ਜਾ ਕੇ ਤੁਸੀਂ ਛੁੱਟ ਜਾਓਗੇ, ਪਰ ਖੱਜਲ ਖਰਾਬੀ ਤੁਹਾਡੀ ਜਿਹੜੀ ਹੈਗੀ ਆ। ਸੋ ਭਾਈ ਦੂਰੋਂ ਦੂਰੋਂ ਰਿਕਾਰਡ ਕਰੋ, ਠੀਕ ਆ, ਤੇ ਲੈਂਡਸਕੇਪ ਮੋਡ ਚ ਨਾ ਰਿਕਾਰਡ ਕਰੋ, ਸਿੱਧੇ ਕਰੋ ਤਾਂ ਕਿ ਸਾਨੂੰ ਵੀ ਕਲੀਅਰ ਤੁਹਾਡੀ ਵੀਡੀਓ ਜਿਹੜੀ ਦਿਖੇ, ਠੀਕ ਆ। ਤੇ ਆਪਣੀ ਕਮੈਂਟਰੀ ਜਿਹੜੀ ਘੱਟ ਦਿਓ, ਏਦਾਂ ਹੋ ਗਿਆ ਉਦਾਂ ਹੋ ਗਿਆ, ਉਹ ਤੁਸੀਂ ਜਿਹੜਾ ਵੀਡੀਓ ਕਦੀ ਕੰਮ ਨਹੀਂ ਆਉਂਦੀ, ਸਿੱਧੇ ਉਹਨੂੰ ਰਿਕਾਰਡ ਕਰੋ ਜੋ ਹੈਗਾ ਸਿਨੈਰੀਓ ਸਾਰੇ ਸਰਾਊਂਡਿੰਗ, ਤਾਂ ਕਿ ਕਲੀਅਰ ਜਿਹੜਾ ਸਿਸਟਮ ਲੱਭੇ। ਤੇ ਆਬਵੀਅਸਲੀ ਜਦੋਂ ਇਦਾਂ ਦੀਆਂ ਵੀਡੀਓ ਆਉਗੀਆਂ, ਐਡਵੋਕੇਸੀ ਲਾਇਰਸ ਦੇ ਕੋਲ, ਇਮੀਗ੍ਰੇਸ਼ਨ ਲਾਇਰਸ ਦੇ ਕੋਲ ਜ਼ਿਆਦਾ ਸਾਰੀ ਇਦਾਂ ਆਉਗੀਆਂ, ਇਦਾਂ ਦੀ ਖੱਜਲ ਖਰਾਬੀ ਹੋਊਗੀ। ਤੇ ਫਿਰ ਇਹ ਹੈਗਾ ਕਿ ਆਪਾਂ ਆਪਣੇ ਜਿਹੜੇ ਲਾਇਰ ਨੈਟਵਰਕ ਦੇ ਨਾਲ, ਕੁਛ ਆਪਣੇ ਪੋਲੀਟੀਕਲ ਨੈਟਵਰਕ ਦੇ ਨਾਲ ਕੁਛ ਨਾ ਕੁਛ ਉਹਦੀ ਜੇ ਨਿਊਜ਼ ਵਰਦੀ ਜਿਹੜੀ ਚੀਜ਼ ਹੋਈ ਤੇ ਆਪਾਂ ਪ੍ਰੈਸ਼ਰ ਰਾਈਟ ਬੈਕ ਉਹਨਾਂ ਤੇ ਕਰ ਸਕਦੇ ਆ, ਜੇ ਤੁਸੀਂ ਆਪਣੀ ਵਾਇਓਲੇਸ਼ਨ ਨਹੀਂ ਕੋਈ ਕੀਤੀ ਹੋਈ, ਤੁਹਾਡਾ ਰੈਕੋਰਡ ਕਲੀਨ ਹੈ। ਠੀਕ ਹੈ। ਹੁਣ ਗੱਲ ਆ ਗਈ ਕਿ ਜੇ ਤੁਹਾਨੂੰ ਗੱਡੀ ਚਲਾਉਂਦੇ ਨੂੰ ਸੜਕ ਤੇ ਪੁੱਲ ਕਰ ਲਿਆ, ਠੀਕ ਹੈ। ਸੇ ਡਿਪੈਂਡ ਕਰਦਾ ਵੀ ਕੌਣ ਰੋਕ ਰਿਹਾ, ਵੀ ਸੀਬੀਪੀ ਵਾਲੇ ਰੋਕ ਰਹੇ ਆ ਜਾਂ ਪੁਲਿਸ ਵਾਲੇ ਰੋਕ ਰਹੇ ਆ। ਸੋ ਏਜੰਸੀ ਵਾਲੇ ਵੀ ਰੋਕ ਸਕਦੇ ਆ ਤੁਹਾਨੂੰ, ਚੈੱਕ ਪੁਆਇੰਟ ਵੀ ਲਾ ਸਕਦੇ ਆ, ਮਾਰਕਡ ਵਹੀਕਲ ਵੀ ਹੋ ਸਕਦੇ ਆ, ਅਨਮਾਰਕਡ ਵਹੀਕਲ ਵੀ ਹੋ ਸਕਦੇ ਆ, ਤੇ ਦੋਨਾਂ ਦੀ ਕੋਲੈਬੋਰੇਸ਼ਨ ਵੀ ਹੋ ਸਕਦੀ ਆ, ਸੀਬੀਪੀ ਵਾਲਿਆਂ ਦੀ, ਪੁਲਿਸ ਵਾਲਿਆਂ ਦੀ। ਤੇ ਲੁਟੇਰੇ ਵੀ ਹੋ ਸਕਦੇ ਆ ਕਿ ਉਦਾਂ ਹੀ ਰੋਕ ਲਿਆ ਤੁਹਾਨੂੰ ਤੇ ਪੈਸੇ ਲੁੱਟ ਕੇ ਲੈ ਗਏ, ਠੀਕ ਆ। ਇਹ ਹੁਣ ਵੇਖ ਕੇ ਐਵੇਂ ਨਹੀਂ ਹੁਣ ਕਿਸੇ ਨੂੰ ਵੀ ਕਿ ਲਾਈਟਾਂ ਤੁਹਾਡੇ ਮਗਰ ਲਾਤੀਆਂ ਜਾ ਕੇ ਬ੍ਰੇਕ ਲਾ ਲੈਣੀ। ਸੋ ਪਹਿਲੀ ਗੱਲ ਇਹ ਹੈ ਕਿ ਬ੍ਰੇਕ ਕਿੱਥੇ ਲਾਣੀ ਆ। ਇਹ ਨਹੀਂ ਕਿ ਫਰੀਵੇ ਦੇ ਨਾਲ ਹੀ ਲੱਗ ਕੇ ਤੇ ਤੁਸੀਂ ਕਹੋ ਕਿ ਹੁਣੇ ਮੈਨੂੰ 10 ਫੁੱਟ ਤੇ ਰੁਕਣਾ ਪੈਣਾ। ਆਪਾਂ ਕਈ ਵਾਰੀ ਵੇਖਿਆ ਕਿ ਹੋਰ ਐਕਸੀਡੈਂਟ ਹੋ ਜਾਂਦਾ, ਸਾਈਡ ਤੇ ਪੁੱਲ ਕੀਤਾ ਹੁੰਦਾ ਤੇ ਪਿੱਛੋਂ ਦੀ ਆ ਕੇ ਦੂਸਰੀ ਗੱਡੀ ਐਕਸੀਡੈਂਟ ਕਰ ਦਿੰਦੀ ਹੈ। ਸੋ ਇਹ ਹੈ ਕਿ ਆਪਣਾ ਇੰਡੀਕੇਟਰ ਦੇਣਾ, ਠੀਕ ਆ। ਲਾਈਟਾਂ ਲੂਟਾਂ ਤੁਹਾਡੇ ਮਗਰ ਲੱਗੀਆਂ, ਘਾਬਰਨਾ ਨਹੀਂ ਹੈਗਾ, ਤੇ ਨਾ ਹੀ ਸਪੀਡ ਅਪ ਕਰਨਾ, ਤੇ ਨਾ ਹੀ ਇੱਕਦਮ ਬ੍ਰੇਕ ਮਾਰਨੀ ਹੈ। ਟ੍ਰੈਫਿਕ ਹੈਜ਼ਰਡ ਨਹੀਂ ਕਾਜ਼ ਕਰਨਾ। ਹੌਲੀ ਹੌਲੀ ਸਪੀਡ ਨੂੰ ਘਟਾ ਕੇ ਇੱਕ ਲੇਨ ਤੋਂ ਦੂਜੀ ਲੇਨ ਕਰਦੇ ਹੋਏ ਹੌਲੀ ਹੌਲੀ ਕਰਕੇ ਉਹਨੂੰ ਤੁਸੀਂ ਰਾਈਟ ਤੇ ਪੁੱਲ ਕਰਨਾ, ਤੇ ਬਿਲਕੁਲ ਸੇਫ ਜਗ੍ਹਾ ਜਿਹੜੀ ਹੋਣੀ ਚਾਹੀਦੀ ਹੈ। ਜੇ ਨਹੀਂ ਸੇਫ ਜਗ੍ਹਾ ਹੈਗੀ ਤੇ ਹੌਲੀ ਹੌਲੀ ਕਰਕੇ ਕੋਪ ਨੇ ਤੁਹਾਡੇ ਪਿੱਛੇ ਹੀ ਹੋਣਾ ਵਾ। ਤੇ ਤੁਸੀਂ ਜਦੋਂ ਹੌਲੀ ਹੋ ਗਏ, ਉਹਨੂੰ ਪਤਾ ਇਹ ਬੰਦਾ ਹੁਣ ਭੱਜਦਾ ਨਹੀਂ ਪਿਆ ਸਪੀਡ ਦੇ ਨਾਲ, ਤੇ ਉਹਨੇ ਤੁਹਾਨੂੰ ਬਿਲਕੁਲ ਟਾਈਮ ਦੇਣਾ। ਤੁਸੀਂ ਆਪਣੀ ਹੌਲੀ ਹੌਲੀ ਕਰਕੇ ਐਗਜ਼ਿਟ ਲੈਣੀ ਹੈ। ਕੋਈ ਏਦਾਂ ਨਹੀਂ ਕਿ ਉਹਨੇ ਤੁਹਾਡੀ ਹੌਲੀ ਹੁੰਦੀ ਕਾਰ ਨੂੰ ਉਹਨੇ ਗੋਲੀ ਮਾਰ ਦੇਣੀ ਆ। ਐਗਜ਼ਿਟ ਲੈ ਕੇ ਫਿਰ ਉੱਥੇ ਜਿਹੜਾ ਸਾਈਡ ਕੋਨੇ ਜਾ ਕੇ ਗੈਸ ਸਟੈਂਡ ਕਿਤੇ ਉੱਥੇ ਆਰਾਮ ਨਾਲ ਤੁਸੀਂ ਰੋਕ ਸਕਦੇ ਆ।
ਪਰ ਇਹਦਾ ਠੀਕ ਆ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੌਲੀ ਹੌਲੀ ਚਲਾਉਂਦੇ ਕਿ ਬਈ ਇਹਨਾਂ ਨੇ ਰੇਡੀਓ ਤੇ ਗੱਲ ਕੀਤੀ ਸੀ ਮੈਂ ਗੱਡੀ ਘਰ ਨੂੰ ਹੀ ਲੈ ਕੇ ਆ ਜਾਵਾਂ, ਠੀਕ ਆ। ਉਹਦੇ ਤੇ ਲਾਗੇ ਰੋਕ ਲੈਣੀ ਜਿੱਥੇ ਹਾਂ, ਵੀ ਸੇਫ ਥਾਂ ਰੀਜ਼ਨੇਬਲ ਮਿਲਦੀ ਆ ਰੀਜ਼ਨੇਬਲ ਰੀਜ਼ਨੇਬਲ ਡਿਸਟੈਂਸ ਦੇ ਵਿੱਚ ਜਿਹੜੀ ਰੋਕਣੀ ਆ, ਸਪੀਡ ਜਿਹੜੀ ਹੌਲੀ ਹੋ ਜਾਣੀ ਆ। ਤੇ ਜਦੋਂ ਤੁਸੀਂ ਰੋਕਣੀ ਆ, ਕੋਪ ਨੇ ਵੀ ਆਪਣਾ ਸਵੀਟ ਟਾਈਮ ਲੈਣਾ, ਉਹਨੇ ਤੁਹਾਡੀ ਲਾਇਸੈਂਸ ਪਲੇਟ ਰਨ ਕਰਨੀ ਆ, ਸਾਰਾ ਕੁਝ ਰਨ ਕਰਕੇ ਉਹਨੇ ਹੌਲੀ ਹੌਲੀ ਤੁਹਾਡੇ ਜਿਹੜਾ ਮਗਰ ਆਣਾ, ਠੀਕ ਆ। ਤੇ ਤਦ ਤੱਕ ਤੁਸੀਂ ਆਪਣਾ ਜਿਹੜਾ ਖਿੜਕੀ ਦਾ ਸ਼ੀਸ਼ਾ ਖੋਲ ਕੇ ਤੇ ਸਟੀਅਰਿੰਗ ਦੇ ਉੱਤੇ ਆਪਣਾ ਜਿਹੜਾ ਹੱਥ ਉਹ ਰੱਖਣੇ ਆ। 10:10 ਤੇ ਹੁੰਦਾ ਨਾ, ਜਿੱਦਾਂ ਦੋਨੋਂ ਹੱਥ ਜਿਹੜੇ ਉਹਦੇ ਉੱਤੇ ਉਸ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਹ ਕਰ ਲੈਣੇ ਆ। ਇੱਥੇ ਵੀ ਕੁਆਇਟ ਰਹਿ ਸਕਦੇ ਆ, ਇੱਥੇ ਵੀ ਨਾ ਕਰ ਸਕਦੇ ਆ ਵੀ ਨਹੀਂ ਵੀ ਮੈਂ ਵਕੀਲ ਦੇ ਨਾਲ ਥਰੂ ਹੀ ਗੱਲ ਕਰਨੀ ਆ ਜਾਂ ਇਦਾਂ ਆ। ਸੋ ਇਹ ਰਾਈਟਸ ਇੱਥੇ ਵੀ ਉਹਨਾਂ ਦੇ ਕੋਲ ਰਹਿੰਦੇ ਆ ਲੋਕਾਂ ਕੋਲ। ਸੋ ਡਰਾਈਵਰ ਤੇ ਪੈਸੇਂਜਰ ਦੋਨਾਂ ਨੂੰ ਰਾਈਟ ਟੂ ਰਿਮੇਨ ਸਾਇਲੈਂਟ ਹੈਗਾ, ਠੀਕ ਆ। ਸਪੈਸ਼ਲੀ ਜੇ ਤੁਸੀਂ ਪੈਸੇਂਜਰ ਹੈਗੇ ਆ, ਕਿਸੇ ਦੇ ਤਰ੍ਹਾਂ ਨਾਲ ਚੱਲਦੇ ਬੈਠੇ ਹੋਏ ਗੱਡੀ 'ਚ, ਤੁਸੀਂ ਪਹਿਲਾਂ ਹੀ ਸਵਾਲ ਪੁਲਿਸ ਨੂੰ ਪੁੱਛਣਾ ਕਿ ਭਾਈ ਇਹ ਤਾਂ ਮੇਰਾ ਯਾਰ ਦੋਸਤ ਸੀਗਾ, ਮੈਨੂੰ ਪਤਾ ਨਹੀਂ ਸੀਗਾ ਏਦਾਂ ਕੰਮ ਹੋਣਾ ਵਾ। ਜਿਹੜੇ ਵੀ ਕਾਰਨ ਤੁਹਾਨੂੰ ਰੋਕਿਆ ਤੇ ਤੁਸੀਂ ਸਿੱਧੇ ਸਵਾਲ ਪਹਿਲਾਂ ਤੋਂ ਪੁੱਛਣਾ ਕਿ ਤੁਸੀਂ ਫ੍ਰੀ ਟੂ ਲੀਵ ਹੈਗੇ ਆ ਕਿ ਨਹੀਂ ਹੈਗੇ, ਮੈਂ ਭਾਈ ਜਾ ਸਕਦਾ ਕਿ ਨਹੀਂ ਜਾ ਸਕਦਾ। ਫਿਰ ਕੌਪ ਤੁਹਾਨੂੰ ਤੁਹਾਡੇ ਰਾਈਟ ਦੱਸ ਦਊਗਾ। ਜੇ ਕੌਪ ਨੇ ਤੁਹਾਨੂੰ ਕਹਿਤਾ ਕਿ ਬਾਈ ਤੂੰ ਜਾ ਸਕਦਾ ਹੈਗਾ, ਉੱਥੇ ਯਾਰੀ ਦੋਸਤੀ ਨਹੀਂ ਨਿਭਾਣੀ ਹੈਗੀ, ਤੁਸੀਂ ਵਕੀਲ ਨਹੀਂ ਹੈਗੇ। ਤੁਸੀਂ ਆਪਣਾ ਭਾਈ ਉਤਰ ਕੇ ਆਪਣੇ ਆਪ ਨੂੰ ਸੇਫ ਕਰਨਾ, ਕਿਉਂਕਿ ਸਿਚੁਏਸ਼ਨ ਕਿਹੜੇ ਮਰਜ਼ੀ ਪਾਸੇ ਜਿਹੜੀ ਜਾ ਸਕਦੀ ਆ, ਠੀਕ ਆ। ਤੇ ਰਾਈਟ ਟੂ ਰਿਮੇਨ ਸਾਇਲੈਂਟ। ਫਿਰ ਪੁੱਛੋ ਜੇ ਤੁਸੀਂ ਪੈਸੇਂਜਰ ਆ ਕਿ ਭਾਈ ਮੈਂ ਜਾ ਸਕਦਾ ਕਿ ਮੈਨੂੰ ਵੀ ਨਾਲ ਹੀ ਤੂੰ ਫੜਿਆ। ਸੇਫ ਪਲੇਸ ਤੇ ਜਿੱਦਾਂ ਕਿਹਾ ਰੁਕਣਾ, ਗੱਡੀ ਬੰਦ ਕਰ ਦੇਣੀ ਆ, ਠੀਕ ਆ। ਜਿਹੜੀਆਂ ਅੰਦਰ ਤੁਹਾਡੇ ਗੱਡੀ ਦੇ ਲਾਈਟਾਂ ਨਾ, ਇੰਟਰਨਲ ਲਾਈਟਾਂ ਹੁੰਦੀਆਂ ਗੱਡੀ ਦੇ, ਉਹ ਔਨ ਕਰ ਦੇਣੀਆਂ ਕੋਪ ਦੇ ਆਉਣ ਤੋਂ ਪਹਿਲਾਂ, ਤਾਂ ਕਿ ਉਹਨੂੰ ਵਿਖੇ। ਵਿੰਡੋ ਜਿਹੜੀ ਅੱਧੀ ਖੋਲ ਦੇਣੀ ਆ, ਹੱਥ ਆਪਣੇ ਜਿਹੜੇ ਆ ਸਟੀਅਰਿੰਗ ਦੇ ਉੱਤੇ ਰੱਖਣੇ ਆ, ਠੀਕ ਆ। ਤੇ ਜਿਹੜਾ ਪੈਸੇਂਜਰ ਉਹਨੇ ਡੈਸ਼ਬੋਰਡ ਦੇ ਉੱਤੇ ਰੱਖਣੇ ਆ। ਜਦੋਂ ਉਹਨੇ ਰਿਕੁਐਸਟ ਕੀਤੀ ਉਦੋਂ ਹੀ ਡਰਾਈਵਰ ਲਾਇਸੈਂਸ, ਰਜਿਸਟ੍ਰੇਸ਼ਨ, ਇੰਸ਼ੋਰੈਂਸ ਦਾ ਪ੍ਰੂਫ ਜਿਹੜਾ ਦਿਖਾਣਾ। ਪਹਿਲਾਂ ਹੀ ਨਹੀਂ ਕਾਲੇ ਪੈ ਕੇ ਜੇਬ 'ਚ ਹੱਥ ਮਾਰਨੇ ਆ, ਉਹ ਤੁਹਾਨੂੰ ਜਾਨਲੇਵਾ ਹੋ ਸਕਦੀ ਆ ਉਹ ਚੀਜ਼ ਤੁਹਾਡੇ ਦੇ ਲਈ। ਠੀਕ ਹੈ। ਸਡਨ ਮੂਵਮੈਂਟ ਨਹੀਂ ਕੋਈ ਕਰਨੀ ਆ, ਛਿੱਕ ਮਾਰਦੀ ਜ਼ੋਰ ਦੀ, ਹੱਥ ਤੁਹਾਡੇ ਹਿੱਲਣੇ ਨਹੀਂ ਚਾਹੀਦੇ ਹੈਗੇ, ਠੀਕ ਹੈ। ਸੋ ਇਹ ਚੀਜ਼ ਹੈਗੀ ਆ। ਹੁਣ ਗੱਲ ਆ ਗਈ ਕਿ ਜੇ ਤੁਹਾਡੇ ਘਰ ਦੇ ਮੂਹਰੇ ਉਹ ਆ ਜਾਂਦੇ ਆ, ਫੇਰ ਕੀ ਕਰਨਾ। ਠੀਕ ਹੈ। ਸਭ ਤੋਂ ਪਹਿਲੀ ਗੱਲ, ਉਹਨਾਂ ਨੂੰ ਅੰਦਰ ਨਹੀਂ ਬੁਲਾਣਾ ਕਿ ਭਾਈ ਗਰਮੀ ਬਹੁਤ ਆ ਕੇ ਜੂਸ ਪੀਓ, ਨਹੀਂ ਕਰਨਾ। ਪੁਲਿਸ ਵਾਲਾ ਵਾ, ਉਹਦੀ ਪ੍ਰੋਬਲਮ ਆ, ਆਪਣਾ ਪਾਣੀ ਆਪ ਲੈ ਕੇ ਆਵੇ। ਤੁਹਾਡੇ ਕੋਈ ਸੱਜਣ ਮਿੱਤਰ ਜਾਂ ਕੋਈ ਨਵਾਂ ਬੰਦਾ ਆ ਕੇ ਤੁਹਾਡੇ ਘਰ ਰਹਿੰਦਾ, ਉਹਨੂੰ ਸਾਰੇ ਬੰਦਿਆਂ ਨੂੰ ਤੁਸੀਂ ਹਦਾਇਤ ਦੇਣੀ ਆ ਕਿ ਭਾਈ ਜੇ ਪੁਲਿਸ ਆਈ ਆ, ਸੋ ਇਹ ਜਿਹੜੇ ਹੁੰਦੇ ਨਾ ਯਾਰ ਦੋਸਤ, ਕਈ ਵਾਰੀ ਕੀ ਹੁੰਦਾ ਕਿ ਗਰੁੱਪ ਦੇ ਵਿੱਚ ਸ਼ੇਰ ਆ, ਪੁਲਿਸ ਵਾਲਾ ਆਇਆ ਤੇ ਬਸ ਹਵਾ ਟੈਟ ਹੋ ਗਈ, ਹਨਾ। ਤੇ ਇਹ ਰੀਅਲ ਸਿਨੈਰੀਓ ਤੁਹਾਨੂੰ ਦੱਸ ਰਿਹਾ ਕਿ ਬੰਦੇ ਨੇ ਜਿਹੜਾ ਨਵਾਂ ਆਇਆ ਸੀਗਾ, ਉਹਨੇ ਪੁਲਿਸ ਵਾਲੇ ਨੂੰ ਕਿਹਾ ਆਜੋ ਜੀ, ਆ ਕੇ ਲਿਵਿੰਗ ਰੂਮ 'ਚ ਬਿਠਾਤਾ। ਨਹੀਂ ਕਰਨਾ ਏਦਾਂ। ਉਹਨੇ ਜਿਹੜਾ ਬੰਦਾ ਉਹ ਕਹੂਗਾ ਕਿ ਬਾਈ ਮੈਂ ਮਾਲਕ ਨਹੀਂ ਹੈਗਾ ਇੱਥੇ, ਮੇਰੇ ਕੋਲ ਲੀਜ਼ ਨਹੀਂ ਹੈਗੀ, ਮੈਨੂੰ ਪਰਮਿਸ਼ਨ ਨਹੀਂ ਹੈਗੀ, ਮੈਂ ਤੁਹਾਨੂੰ ਅੰਦਰ ਆਉਣ ਦੇਵਾਂ। ਆਪਣੇ ਆਪ ਨੂੰ ਸਿੱਧੇ ਆਇਡੈਂਟੀਫਾਈ ਕਰ ਦਿਓ ਕਿ ਮੇਰੇ ਕੋਲ ਅਥਾਰਟੀ ਨਹੀਂ ਹੈਗੀ। ਨਾਲੇ ਆਈ ਥਿੰਕ ਇੱਥੇ ਇਹ ਵੀ ਕਿਹਾ ਜਾ ਸਕਦਾ ਵੀ ਜੇ ਤੁਹਾਡੇ ਕੋਲ ਵਾਰੰਟ ਨਹੀਂ, ਯੂ ਆਰ ਨਾਟ, ਤੁਸੀਂ ਅੰਦਰ ਆ ਨਹੀਂ ਸਕਦੇ। ਵਿਦਆਊਟ ਵਾਰੰਟ ਤਾਂ ਉਹ ਘਰ ਦੇ ਅੰਦਰ ਦਾਖਲ ਵੀ ਨਹੀਂ ਹੋ ਸਕਦੇ, ਤੁਸੀਂ ਉਹਨਾਂ ਨੂੰ ਮਨਾ ਕਰ ਸਕਦੇ। ਡਿਪੈਂਡ ਕਰਦਾ, ਉਹਦੇ ਵਿੱਚ ਵੀ ਹੌਟ ਪਰਸਿਊਟ, ਕਈ ਸਾਰੇ ਉਹ ਹੈਗੇ ਆ, ਕਈ ਸਾਰੇ ਰੂਲ ਰੈਗੂਲੇਸ਼ਨ ਹੁੰਦੇ ਕਿ ਕਿਹੜੀ ਗੱਲੋਂ ਉਹ ਜਿਹੜੇ ਆਏ ਆ। ਹੁਣ ਜੇ ਕਿਸੇ ਦਾ ਪਿੱਛਾ ਕਰ ਰਹੇ ਆ, ਉਹ ਆ ਰਹੇ ਆ, ਫਿਰ ਡਿਫਰੈਂਟ ਸਟੋਰੀ ਆ। ਹਾਂ, ਫਿਰ ਤੁਸੀਂ ਅਬਸਟਰਕਸ਼ਨ ਆਫ, ਮਤਲਬ ਉਹਨੂੰ ਤੁਸੀਂ ਵੇਖ ਕੇ ਐਕਸਰਸਾਈਜ਼ ਕਰਨਾ। ਪਰ ਜ਼ਿਆਦਾਤਰ ਕੀ ਆ, ਦਰਵਾਜ਼ਾ ਨਹੀਂ ਆਪਣਾ ਖੋਲਣਾ। ਜੇ ਤੁਹਾਨੂੰ ਦਿਖਦਾ ਨਾ ਸਾਹਮਣੇ ਕੋਪਸ ਆ, ਤੁਸੀਂ ਬੰਦ ਦਰਵਾਜ਼ੇ ਨਾਲ ਗੱਲ ਕਰਨੀ ਆ। ਇਹ ਨਹੀਂ ਕਿ ਇਹ ਰੂਡ ਹੋ ਜਾਣਾ ਜਾਂ ਏਦਾਂ ਹੋ ਜਾਣਾ। ਉਹਨੇ ਦਰਵਾਜ਼ਾ ਤੋੜਨਾ ਨਹੀਂ ਤੁਹਾਡਾ ਕਦੇ ਵੀ। ਉਹਨੂੰ ਤੁਸੀਂ ਪੁੱਛਣਾ ਕੌਣ ਆ, ਕਿੱਦਾਂ, ਕਿਉਂ ਤੁਸੀਂ ਆਏ ਆ। ਉਹਨੂੰ ਕਹਿਆ ਵਾਰੰਟ ਦਿਖਾ। ਹੁਣ ਵਾਰੰਟ ਦੇ ਵਿੱਚ ਕੀ ਆ ਕਿ ਤੁਹਾਡਾ ਨਾਮ ਹੋਣਾ ਚਾਹੀਦਾ ਜਾਂ ਤੁਹਾਡਾ ਘੱਟੋ ਘੱਟ ਐਡਰੈਸ ਜਿਹੜਾ ਹੋਣਾ ਚਾਹੀਦਾ। ਏਦਾਂ ਨਹੀਂ ਕਿ ਗਲਤ ਵਾਰੰਟ ਤੇ ਤੁਸੀਂ ਖੋਲਤਾ। ਤੇ ਉਹਨੂੰ ਕਹਿਣਾ ਵਾਰੰਟ ਦਰਵਾਜ਼ੇ ਦੇ ਥੱਲੋਂ ਖਿਸਕਾ ਕੇ ਦੇ ਮੈਨੂੰ, ਮੈਂ ਦਰਵਾਜ਼ਾ ਖੋਲ ਕੇ ਨਹੀਂ ਵਾਰੰਟ ਲੈਣਾ। ਉਹਨੂੰ ਕਹਿ ਦਰਵਾਜ਼ੇ ਥੱਲੋਂ ਪਹਿਲਾਂ ਵਾਰੰਟ ਦੇ, ਜੇ ਨਹੀਂ ਤਾਂ ਖਿੜਕੀਆਂ ਨੂੰ ਕਹਿ ਖਿੜਕੀ ਮੂਹਰੋਂ ਮਿਲਣਾ ਮੈਨੂੰ ਦਿਖਾ, ਮੈਂ ਪੜੂੰਗਾ ਵਾਰੰਟ ਜਿਹੜਾ ਕੀ ਹੈਗਾ, ਕਿਹਨੇ ਦਿੱਤਾ, ਕਿੱਦਾਂ ਦਿੱਤਾ, ਠੀਕ ਆ। ਉਹ ਨਾਮ ਨੂੰ ਜਿਹੜਾ ਪੁੱਛ ਕੇ ਫੇਰ ਹੀ ਆਇਡੈਂਟੀਟੀ ਉਹ ਕਰਨੀ ਆ। ਤੇ ਨਾਲ ਦੇ ਨਾਲ ਤੁਸੀਂ ਰਿਕਾਰਡ ਵੀ ਕਰ ਸਕਦੇ ਆ ਸਾਰੀ ਇੰਟਰੈਕਸ਼ਨ ਨੂੰ। ਹਾਂ, ਪਰ ਆਪਣੇ ਜਿਹੜੇ ਹੱਥ ਹੁੱਥ ਹੈਗੇ ਨਾ, ਉਹ ਜਿਹੜੇ ਧਿਆਨ ਨਾਲ ਰੱਖਿਓ। ਜੇ ਬਾਅਦ ਚ ਹਿੱਲੇ ਨਾ, ਉਹ ਕੋਪ ਨੇ ਗੋਲੀ ਮਾਰ ਦੇਣੀ ਆ ਉਹਨੂੰ। ਉਹ ਫਿਰ ਟ੍ਰਿਗਰ ਹੈਪੀ ਬਹੁਤ ਨੇ ਅੱਜ ਕੱਲ, ਤੇ ਉਹ ਪ੍ਰੋਬੇਬਲ ਕਾਜ਼ ਲੱਭਦੇ ਆ ਵੀ ਕੋਈ ਐਕਸ਼ਨ ਜਿਹੜਾ ਲਿਆ ਜਾਵੇ। ਸੋ ਤੁਸੀਂ ਉਹਨਾਂ ਨੂੰ ਪ੍ਰੋਬੇਬਲ ਕਾਜ਼ ਨਹੀਂ ਦੇਣਾ। ਜੀ ਦਰਵਾਜ਼ਾ ਬਿਲਕੁਲ ਨਹੀਂ ਖੋਲਣਾ। ਵਾਰੰਟ ਉਹਨੂੰ ਕਹਿਣਾ ਥੱਲੋਂ ਦੀ ਸਲਾਈਡ ਕਰਕੇ ਦੇ ਦਰਵਾਜ਼ੇ ਤੋਂ, ਜਾਂ ਖਿੜਕੀ ਦੇ ਵਿੱਚ ਦਿਖਾ, ਠੀਕ ਆ। ਤੇ ਉਹਨੂੰ ਕਹਿ ਮੈਂ ਖੋਲਣਾ ਨਹੀਂ ਦਰਵਾਜ਼ਾ। ਕਹਿ ਤੂੰ ਰੀਜ਼ਨ ਕੀ ਹੈਗਾ ਤੇਰਾ ਆਏ ਦਾ ਨਾ। ਜੇ ਜੇ ਕਹੇ ਕਿ ਸਿਰਫ ਮੈਂ ਸਵਾਲ ਜਵਾਬ ਪੁੱਛਣੇ ਆ, ਉਹਨੂੰ ਕਹਿਣਾ ਮੈਂ ਆਨਸਰ ਹੀ ਨਹੀਂ ਦੇਣਾ ਤੇਰਾ। ਤੇ ਉਹਨੂੰ ਉਹ ਪੁੱਛੇ ਘਰ ਚ ਕੌਣ ਕੌਣ ਰਹਿੰਦਾ, ਕਿੰਨੇ ਜਾਣੇ ਰਹਿੰਦੇ ਆ, ਕਿ ਮੈਂ ਕੋਈ ਜਵਾਬ ਨਹੀਂ ਦੇਣਾ ਤੇਰਾ, ਚੱਲ ਜਾ ਇੱਥੋਂ ਦੀ, ਵਾਰੰਟ ਲੈ ਕੇ ਆ ਪਹਿਲਾਂ, ਠੀਕ ਆ। ਬੇਇੱਜ਼ਤੀ ਹੋਵੇ ਤਾਂ ਬੇਇੱਜ਼ਤੀ ਹੋਵੇ, ਭਜਾ ਦੇਣਾ ਉਹਨੂੰ, ਠੀਕ ਆ। ਤੇ
ਭਾਵੇਂ ਉਹਦੇ ਕੋਲ ਵਾਰੰਟ ਹੁਣ ਜੇ ਹੈਗਾ, ਠੀਕ ਹੈ, ਤੇ ਕੁਛ ਬੋਲਣਾ ਨਹੀਂ, ਉਹ ਸਵਾਲ ਜਵਾਬ ਪੁੱਛੇ ਏਦਾਂ ਕਿ ਮੈਂ ਬੋਲਣਾ ਹੀ ਨਹੀਂ, ਮੈਂ ਬਿਨਾਂ ਵਕੀਲ ਦੇ ਕੁਛ ਨਹੀਂ ਬੋਲਣਾ, ਸਾਇਲੈਂਟ ਲਓ ਉਹਨੂੰ ਕਹ ਤੂੰ ਜੋ ਕਰਨਾ ਕਰੀ ਜਾ। ਹੁਣ ਕੀ ਹੈ ਕਿ ਵਾਰੰਟ ਦੇ ਵਿੱਚ ਕਈ ਵਾਰੀ ਡਿਫਾਈਨ ਹੁੰਦਾ ਕਿ ਕਿੱਥੇ ਉਹ ਸਰਚ ਕਰ ਸਕਦੇ ਆ, ਕਿੱਥੇ ਨਹੀਂ ਸਰਚ ਜਿਹੜੀ ਕਰ ਸਕਦੇ ਆ। ਚੁੱਪ ਕਰਕੇ ਆਪਣਾ ਰਹੋ, ਠੀਕ ਆ, ਰਿਕਾਰਡਰ ਤੁਸੀਂ ਕਰ ਸਕਦੇ ਆ। ਜੇ ਪਹਿਲਾਂ ਹੀ ਤੁਹਾਡਾ ਹੱਥ ਬਾਹਰ ਸੀਗਾ, ਫੋਨ ਬਾਹਰ ਸੀਗਾ ਜੇਬ ਤੋਂ, ਜੇ ਨਹੀਂ ਸੀਗਾ ਨਾ, ਜਾ ਕੇ ਡਰਾਅ ਡਰੂ ਨਹੀਂ ਹੁਣ ਖੋਲਣ ਲੱਗ ਪੈਣੇ, ਉਹਨੂੰ ਪੁੱਛਣਾ ਵਾ ਕਿ ਭਾਈ ਮੈਂ ਉੱਥੋਂ ਦੀ ਆਪਣਾ ਫੋਨ ਚੱਕ ਸਕਦਾ, ਮੈਂ ਆਪਣੀ ਜੇਬ ਤੋਂ ਆਪਣਾ ਫੋਨ ਕੱਢ ਸਕਦਾ, ਆਫਿਸਰ ਨਾਲ ਗੱਲ ਕਰਨੀ ਆ। ਹੁਣ ਕੀ ਚੀਜ਼ ਆ ਕਿ ਉਹਨਾਂ ਦੇ ਵੀ ਜਿਹੜੇ ਡਿਵਾਈਸ ਆ ਉਹ ਰਿਕਾਰਡ ਕਰਦੇ ਆ, ਸੋ ਤੁਸੀਂ ਜਦੋਂ ਮੰਗ ਕਰੋਗੇ ਤੇ ਉੱਤੇ ਪਤਾ ਲੱਗ ਜਾਂਦਾ ਕੀ ਆ। ਬੋਡੀ ਠੀਕ ਆ, ਕੈਮ ਤੇ ਆ ਜਾਊਗੀ ਉਹ ਸਾਰੀਆਂ ਚੀਜ਼ਾਂ। ਤੇ ਅਗੇਨ ਜੇ ਤੁਹਾਨੂੰ ਲੱਗਦਾ ਕਿ ਉਹਨੇ ਤੁਹਾਡੇ ਨਾਲ ਧੱਕਾ ਕੀਤਾ, ਉਹਦੇ ਬੈਚ ਨੰਬਰ ਵਗੈਰਾ, ਕਿਹੜੀ ਏਜੰਸੀ ਦੇ ਸੀਗੇ, ਕੰਟੈਕਟ ਇਨਫੋਰਮੇਸ਼ਨ ਵਗੈਰਾ ਲੈਣੀ ਹੈ ਸਾਰੀ। ਜੇ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਆ ਨਾ, ਤੁਸੀਂ ਕਿਸੇ ਗਰੀਬ ਨਾਲ ਦੇਖਦੇ ਆ ਧੱਕਾ ਹੁੰਦਾ, ਜੇ ਤੁਸੀਂ ਉਹਦੀ ਹੈਲਪ ਕਰਨੀ ਹੈ ਤੇ ਐਂਡ ਆਫ ਦਾ ਡੇ ਹੈਗਾ ਕਿ ਰਿਕਾਰਡਿੰਗ ਤੇ ਤੁਸੀਂ ਹੁਣ ਕਰ ਲਈ, ਉਹਨੂੰ ਆਪਣੀ ਕੰਟੈਕਟ ਇਨਫੋਰਮੇਸ਼ਨ ਵੀ ਦੇ ਕੇ ਆਓ ਤਾਂ ਕਿ ਉਹ ਬਾਅਦ ਚ ਤੁਹਾਨੂੰ ਕੰਟੈਕਟ ਕਰ ਸਕੇ, ਉਹਦਾ ਵਕੀਲ ਤੁਹਾਨੂੰ ਕੰਟੈਕਟ ਜਿਹੜਾ ਕਰ ਸਕੇ। ਸੋ ਇਹ ਚੀਜ਼ਾਂ ਦਾ ਜਿਹੜਾ ਤੁਸੀਂ ਖਿਆਲ ਜਿਹੜਾ ਰੱਖਣਾ। ਜੀ ਬਿਲਕੁਲ। ਸੋ ਬੰਦਾ ਨਾ ਕਈ ਵਾਰੀ ਕਹਿੰਦਾ ਜਿਨ੍ਹਾਂ ਨੂੰ ਇਹ ਚੀਜ਼ ਦੇ ਨਾਲ ਕਦੀ ਵਾਹ ਨਹੀਂ ਪਿਆ, ਉਹ ਸੋਚਦੇ ਵੀ ਸ਼ਾਇਦ ਇਦਾਂ ਦੀ ਚੀਜ਼ ਕਦੀ ਵਾਪਰਦੀ ਨਹੀਂ, ਪਰ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਇਹ ਵਾਪਰਦਾ ਆ ਤੇ ਆਉਣ ਵਾਲੇ ਸਮੇਂ 'ਚ ਵਾਪਰਨਾ ਵੀ ਆ। ਜਦੋਂ ਆਬਵੀਅਸਲੀ ਫੜੋ ਫੜਾਈ ਤੇਜ਼ ਹੋਣੀ ਆ, ਪੁਲਿਸ ਵਾਲਿਆਂ ਨੇ ਘਰਾਂ 'ਚ ਵੀ ਜਾਣਾ, ਪਬਲਿਕ ਥਾਂ ਤੇ ਵੀ ਤੁਹਾਨੂੰ ਰੋਕਣਾ, ਉਹ ਸਾਰੀਆਂ ਚੀਜ਼ਾਂ ਵੀ ਹੋਣਾ, ਕਈਆਂ ਨੂੰ ਡਿਟੇਨ ਵੀ ਕਰਨਾ, ਅਰੈਸਟ ਵੀ ਕਰਨਾ। ਸੋ ਇਹ ਹੁਣ ਮੰਨ ਲਓ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਅਰੈਸਟ ਕੀਤਾ ਜਾ ਰਿਹਾ ਆ ਜਾਂ ਡਿਟੇਨ ਕੀਤਾ ਜਾ ਰਿਹਾ ਆ, ਉਹਦੇ ਲਈ ਵੀ ਕਿੱਦਾਂ ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ, ਬਿਕੋਜ਼ ਧੱਕਾ ਤਾਂ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਆ। ਸੋ ਉਹਦੇ ਲਈ ਕਿੱਦਾਂ ਪ੍ਰੈਪਰੇਸ਼ਨ? ਇੰਸਟਰਕਸ਼ਨਸ ਉਹਨਾਂ ਦੀਆਂ ਫੋਲੋ ਕਰੋ, ਕਾਮ ਰਹੋ, ਠੀਕ ਆ। ਬਾਂਹ ਫੇਰ ਨੇ ਦਾ ਜ਼ੋਰ ਦੀ ਮਰੋੜੂਗੇ, ਥੱਲੇ ਸੁੱਟੂਗੇ, ਉਹ ਪ੍ਰੋਬਲਮ ਪਊਗੀ। ਠੀਕ ਹੈ। ਸੋ ਹਾਂਜੀ, ਜੇ ਅਰੈਸਟ ਕਰ ਰਹੇ ਆ, ਤੁਹਾਨੂੰ ਰੈਜ਼ਿਸਟ ਨਹੀਂ ਕਰਨੀ। ਅਰੈਸਟ ਤੁਹਾਡੇ ਕੋਲ ਆਪਸ਼ਨਸ ਹੈ ਨਹੀਂ ਗੀਆਂ। ਉਹ ਬੰਦਾ ਟ੍ਰੇਨਡ ਆ, ਵੈਪਨ ਹੈਗੇ ਉਹਦੇ ਕੋਲ, ਬੈਕਅਪ ਕਾਲ ਕਰ ਸਕਦਾ, ਤੁਹਾਡੇ ਨੀ ਔਨ ਬੈਲੀ ਰੱਖ ਸਕਦਾ, ਪਿੱਠ ਪਿੱਛੇ ਤੁਹਾਡੇ ਗੋਡਾ ਰੱਖ ਸਕਦਾ, ਸਾਰਾ ਤੁਹਾਨੂੰ ਪਿਨ ਡਾਊਨ ਕਰ ਸਕਦਾ। ਤੇ ਉਹ ਮਤਲਬ ਬੈਡ ਸਿਚੁਏਸ਼ਨ ਜਿਹੜੇ ਕਦੀ ਉਹਦੇ ਹੋਏ ਆ ਵਿੱਚ ਤਾਂ ਬੰਦਾ ਫਸ ਉਹ ਜਾਂਦਾ। ਕੰਕਰੀਟ ਤੇ ਫਿਰ ਪ੍ਰੋਬਲਮ ਪੈ ਜਾਂਦੀ ਕਈ ਵਾਰੀ ਬੰਦੇ ਨੂੰ। ਠੀਕ ਹੈ। ਅੱਛਾ ਅਟਾਰਨੀ ਟਰਕਾਨੇ, ਤੁਸੀਂ ਇੱਕ ਕਿਹਾ ਸੀ AB60 ਲਾਇਸੈਂਸ ਤੇ ਆਪਣਾ ਜਿਹੜਾ ਰੀਅਲ ਆਈਡੀ ਆ, ਹੁਣ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਰੀਅਲ ਆਈਡੀ ਆ, ਉਹਦੇ ਵਿੱਚ ਨਾਲ ਇਮੀਗ੍ਰੇਸ਼ਨ ਸਟੇਟਸ ਕਹਿੰਦੇ ਵੀ ਇਨਕਲੂਡਡ ਹੁੰਦਾ ਆ, ਜਿਹੜਾ DMV ਦੇ ਕੋਲ ਆ। ਕੀ ਉਹ ਹੋਣ ਦੇ ਬਾਵਜੂਦ ਹੁਣ ਜਿੱਦਾਂ ਗ੍ਰੀਨ ਕਾਰਡ ਵਾਲੇ ਵੀ ਪੁੱਛੀ ਜਾਂਦੇ ਆ, ਸਿਟੀਜ਼ਨਸ਼ਿਪ ਵਾਲੇ ਵੀ ਪੁੱਛਦੇ ਆ, ਈਵਨ ਜਿਨ੍ਹਾਂ ਨੇ ਅਸਾਈਲਮ ਵੀ ਅਪਲਾਈ ਕੀਤਾ ਆ ਉਹ ਵੀ ਜਿਹੜਾ ਉਹ ਪੁੱਛਦੇ ਨੇ, ਕੀ ਉਹ ਰੀਅਲ ਆਈਡੀ ਦੇ ਨਾਲ ਫਿਰ ਹੋਰ ਡਾਕੂਮੈਂਟਸ ਵੀ ਰੱਖਣ ਦੀ ਜ਼ਰੂਰਤ ਆ ਕਿ ਉਹਦੇ ਥਰੂ ਵੀ ਉਹ ਇਮੀਗ੍ਰੇਸ਼ਨ ਸਟੇਟਸ ਚੈੱਕ ਕਰ ਸਕਦੇ ਆ? ਹੁਣ ਇਹ ਤਾਂ ਪਤਾ ਨਹੀਂ, ਮੇ ਦੇ ਵਿੱਚ ਹੀ ਪਤਾ ਲੱਗੂਗਾ ਕਿੱਥੇ ਰੀਅਲ ਆਈਡੀ ਕਿੱਥੇ ਤੱਕ ਜਾਂਦੀ ਆ। ਆਫ ਕੋਰਸ ਜਿਹੜੇ ਹੁਣ ਤੁਹਾਡੇ ਟਰੈਵਲ ਜਿਹੜੀ ਸੀਗੀ, ਇੰਟਰਸਟੇਟ ਟਰੈਵਲ ਸੀਗੀ, ਜਹਾਜ਼ ਰਾਹੀਂ ਤੇ ਜਾਂਦੇ ਆ, ਉੱਥੇ ਉਹਨਾਂ ਨੇ ਕਿਹਾ ਕਿ ਬਿਨਾਂ ਰੀਅਲ ਆਈਡੀ ਤੋਂ ਨਹੀਂ ਉਹਨਾਂ ਨੇ ਜਿਹੜਾ ਤੁਸੀਂ ਜਾ ਕਰ ਸਕਦੇ ਆ, ਸਕਦੇ। ਤੁਹਾਨੂੰ ਪਾਸਪੋਰਟ ਜਿਹੜਾ ਹੋਣਾ ਚਾਹੀਦਾ। ਤਾਂ ਜਿਹੜਾ ਐਟਲੀਸਟ ਲੋਕਲ ਲੈਵਲ ਤੇ ਸਟੇਟ ਆਈਡੀ ਵਗੈਰਾ ਤੁਹਾਡੀ ਜਿਹੜੀ ਬਣਦੀ ਆ, ਜਿਹੜਾ AB60 ਜਾਂ ਹੋਰ ਸਿਮਿਲਰ ਪ੍ਰੋਗਰਾਮ ਜਿਹੜੇ ਹੈਗੇ ਉਹ ਤੁਹਾਨੂੰ ਫਾਇਦਾ ਕਰ ਸਕਦੇ ਆ। ਅਗੇਨ ਜਿਹੜੀ ਕੈਲੀਫੋਰਨੀਆ ਸਟੇਟ ਆ, ਠੀਕ ਆ, ਡੈਮੋਕ੍ਰੈਟਿਕ ਆ, ਲੈਫਟ ਲੀਨਿੰਗ ਆ, ਤੇ ਇਹ ਵੀ ਫਿਰ ਨਵੇਂ ਲਾਅ ਬਣਾ ਸਕਦੇ ਆ। ਜੇ ਸਟੇਟ ਵਾਲੇ ਮਿਲ ਕੇ ਇਦਾਂ ਦਾ ਲਾਅ ਪਾਸ ਕਰ ਦੇਣ ਕਿ ਆਪਾਂ ਇਦਾਂ ਲਾਇਸੈਂਸ ਦੇਣਾ, ਤੇ ਫੈਡਰਲ ਗਵਰਨਮੈਂਟ ਕੁਝ ਕਰ ਨਹੀਂ ਸਕਦੀ ਉਹਦੇ ਬਾਰੇ। ਠੀਕ ਹੈ, ਓਕੇ। ਤੇ ਪਰ ਕੀ ਜਿਹੜਾ AB60 ਵਾਲਾ ਲਾਇਸੈਂਸ ਆ ਉਹ ਡਿਫਰੈਂਟ ਹੁੰਦਾ ਹੈ ਰੀਅਲ ਆਈਡੀ ਨੂੰ ਦੇਖਣ ਨੂੰ? ਕੀ ਉਹ ਤੋਂ ਜੱਜ ਕੀਤਾ ਜਾ ਸਕਦਾ ਵੀ AB60, ਕਿਉਂਕਿ AB60 ਵਾਲੇ ਲਾਇਸੈਂਸ ਦਾ ਮਤਲਬ ਹੀ ਇਹ ਆ ਵੀ ਬੰਦਾ ਅਨਡਾਕੂਮੈਂਟਡ ਨੂੰ ਉਹਨਾਂ ਨੇ ਲਾਇਸੈਂਸ ਦਿੱਤਾ, ਕਿ ਉਤੋਂ ਵੀ ਪਛਾਣ ਹੋ ਜਾਂਦੀ ਹੈ ਵੀ ਇਹ ਬੰਦਾ ਅਨਡਾਕੂਮੈਂਟਡ ਆ ਫਿਰ? ਨਹੀਂ, ਜ਼ਰੂਰੀ ਨਹੀਂ ਹੈਗਾ। ਮਤਲਬ ਜਿਹੜਾ ਪ੍ਰੋਬੇਬਲ ਕਾਜ਼ ਚਾਹੀਦੀ, ਹੁਣ ਅਨਡਾਕੂਮੈਂਟ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਨੂੰ ਡਿਸਕਸ ਕਰਨ ਦੀ ਲੋੜ ਹੀ ਨਹੀਂ ਨਾ ਕਿਸੇ ਨਾਲ। ਠੀਕ ਹੈ, ਤੇ ਓਕੇ। ਉਹ ਤਾਂ ਤੁਸੀਂ ਇਹੀ ਕਹਿਣਾ ਕਿ ਨਹੀਂ, ਮੈਂ ਗੱਲ ਹੀ ਨਹੀਂ ਕਰਨੀ ਇਸ ਟੌਪਿਕ ਤੇ। ਲਾਇਸੈਂਸ ਜਿਹੜਾ ਚਾਹੀਦਾ, ਆਈਡੀ ਤੁਸੀਂ ਦਿਖਾਤੀ ਹੈ ਨਾ, ਉਹ ਜੋ ਮਰਜ਼ੀ ਧਾਰਨਾ ਕੱਢੀ ਜਾਵੇ, ਉਹ ਤਾਂ ਆਪਣੀ ਬੈਕਗਰਾਉਂਡ ਜੇ ਸਿਸਟਮਾਂ 'ਚ ਚੈੱਕ ਕਰਕੇ ਆਊਗੇ। ਦੇਖੋ, ਜੇ ਤਾਂ ਉਹ ਚੈੱਕ ਕਰਕੇ ਆਏ ਕਿ ਤੁਸੀਂ ਇਸ ਘਰ ਰਹਿੰਦੇ ਹੋ, ਤਾਂ ਉਹਨਾਂ ਨੂੰ ਪਤਾ ਤੁਸੀਂ ਅਨਡਾਕੂਮੈਂਟਡ ਆ, ਫਿਰ ਤਾਂ ਗੱਲ ਸਿਰਫ ਇੰਨੀ ਰਹਿ ਗਈ ਕਿ ਉਹ ਘਰ ਦੇ ਅੰਦਰ ਆ ਸਕਦੇ ਆ ਕਿ ਨਹੀਂ ਆ ਸਕਦੇ ਆ। ਸਕਦੇ। ਤੇ ਉਹਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ। ਜਿਹੜਾ ਬੰਦਾ ਪੱਕਾ ਵਾ, ਜਦੇ ਕੋ ਹੁਣ ਕਿ ਮੈਂ ਦਰਵਾਜ਼ਾ ਨਹੀਂ ਖੋਲਣਾ, ਮੈਨੂੰ ਪਹਿਲਾਂ ਵਾਰੰਟ ਦਿਖਾ, ਜੇ ਵਾਰੰਟ ਲੈ ਕੇ ਆਇਆ ਫਿਰ ਤੁਹਾਨੂੰ ਖੋਲਣਾ ਪੈਣਾ, ਠੀਕ ਆ। ਤੇ ਹੁਣ ਸਿਨੈਰੀਓ ਕਈ ਤਰ੍ਹਾਂ ਪਲੇ ਕੀਤੇ ਜਾ ਸਕਦੇ ਆ, ਪਰ ਆਪਾਂ ਗੱਲ ਜਿਹੜੀ ਕਰ ਰਹੇ ਹਾਂ, ਆਪਾਂ ਇਹ ਕਰ ਰਹੇ ਹਾਂ ਕਿ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ, ਉਹ ਗੈਸ ਸਟੇਸ਼ਨ ਤੇ ਜਾ ਰਹੇ ਆ ਤੇ ਉਦਾਂ ਹੀ ਜਿਹੜਾ ਕਹਿ ਲਓ ਫਿਸ਼ਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ। ਕਿ ਉਹਨਾਂ ਕੋਲ ਸਬੂਤ ਨਹੀਂ ਹੈਗਾ, ਪਰ ਉਹ ਵੇਖ ਰਹੇ ਆ ਕਿ ਕੌਣ ਆ ਸਾਡੇ ਲੱਗਦਾ। ਉਹ ਸਿਨੈਰੀਓ 'ਚ ਗੱਲ ਕਰ ਰਹੇ ਆ, AB60 ਦਿਖਾਓ, ਇਮੀਗ੍ਰੇਸ਼ਨ ਸਟੇਟਸ, ਉਹਨੂੰ ਕਹ ਲੈ, ਮੈਂ ਤੈਨੂੰ ਕਿਉਂ ਦੱਸਾਂ। ਠੀਕ ਹੈ। ਸੋ
ਸੋ ਬੇਸਿਕਲੀ ਉਹ ਗੱਲਾਂ 'ਚ ਉਲਝਾ ਕੇ ਵੀ ਤੁਹਾਡੇ ਲਈ ਪ੍ਰੋਬੇਬਲ ਕਾਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਰਿਮੇਨ ਸਾਇਲੈਂਟ ਆਈ ਥਿੰਕ ਵਨ ਆਫ ਦਾ ਬੈਸਟ ਪਾਲਿਸੀਜ਼ ਜਿਹੜੀਆਂ ਆ ਉਹ ਲੋਕਾਂ ਹਾਂਜੀ, ਦੇ ਲਈ ਰਹਿ ਸਕਦੀਆਂ ਆ। ਸੋ ਹਾਂਜੀ, ਜਿੰਨੀਆਂ ਗੱਲਾਂ ਕਰੋਗੇ ਉਹ ਫਿਰ ਉਹ ਓਨੀਆਂ ਉਹਨਾਂ ਨੂੰ ਜਿਹੜਾ ਉਹ ਓਨੇ ਸਵਾਲ ਜਿਹੜੇ ਉਹ ਵਧਣਗੇ। ਬਾਕੀ ਜਿੱਦਾਂ ਅਟਰਨੀ ਟਰਕਿਆਣਾ ਜੀ ਕਹਿੰਦੇ ਵੀ ਆਪਣੇ ਵਕੀਲਾਂ ਦੇ ਨੰਬਰ ਯਾਦ ਰੱਖੋ, ਤੇ ਅਟਰਨੀ ਟਰਕਿਆਣਾ ਉਹਨਾਂ ਦੇ ਆਫਿਸ ਦਾ ਨੰਬਰ ਆ 4159090503 4159090503। ਸੋ ਇਹ ਵੀ ਨੰਬਰ ਜਿਹੜਾ ਉਹ ਤੁਸੀਂ ਯਾਦ ਰੱਖੋ। ਸਿਚੁਏਸ਼ਨ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਚਾਰਜਡ ਹੋਣ ਵਾਲੀ ਹੈ। ਇੱਕ ਵਾਰੀ ਫੇਰ ਦੱਸ ਜਾਈਏ, ਰੀਸੈਂਟਲੀ ਜਿਨ੍ਹਾਂ ਨੂੰ ਨਹੀਂ ਪਤਾ ਜੇ ਉਹ ਹੁਣ ਜੁਆਇਨ ਕਰ ਰਹੇ ਆ, ਵੈਸੇ ਤਾਂ ਪਤਾ ਲੱਗ ਗਿਆ ਹੋਣਾ ਤਕਰੀਬਨ ਸਾਰਿਆਂ ਨੂੰ, ਬੇਕਰਸਫੀਲਡ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੀਬੀਪੀ ਨੇ ਵੱਡੀ ਛਾਪੇਮਾਰੀ ਕੀਤੀ ਆ। ਸੈਂਕੜੇ ਲੋਕ ਉਹਨਾਂ ਨੇ ਡਿਟੇਨ ਕੀਤੇ, ਜਿਨ੍ਹਾਂ ਚੋਂ 78 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ। ਪੈਟੀ ਥੈਫਟ ਤੋਂ ਲੈ ਕੇ ਸੈਕਸ ਅਫੈਂਡਰ ਤੱਕ ਜਿਹੜੇ ਆ ਲੋਕ ਉਹਨਾਂ ਨੇ ਚੱਕੇ ਆ। ਛੋਟੇ-ਛੋਟੇ ਚਾਰਜਿਸ ਤੋਂ ਲੈ ਕੇ ਵੱਡੇ-ਵੱਡੇ ਚਾਰਜਿਸ ਵਾਲੇ ਲੋਕ ਵੀ ਜਿਹੜੇ ਚੱਕੇ ਆ। ਪਹਿਲੋਂ ਜੋ ਉੱਥੋਂ ਦੇ ਲੋਕਲ ਲੋਕਾਂ ਨੇ ਦੱਸਿਆ, ਪਹਿਲੋਂ ਚੱਕਦੇ ਨੇ, ਡਿਟੇਨ ਕਰਦੇ ਨੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰੋਸੈਸਿੰਗ ਜਿਹੜੀ ਉਹ ਕਰਦੇ ਆ ਵੀ ਤੁਹਾਡਾ ਠੀਕ ਆ, ਤੁਹਾਨੂੰ ਛੱਡ ਦੇਣਾ ਆ ਜਾਂ ਤੁਹਾਨੂੰ ਅਰੈਸਟ ਕਰਕੇ ਰੱਖਣਾ ਆ। ਉਹ ਉਹਨਾਂ ਦਾ ਸੈਕਿੰਡ ਸਟੈਪ ਆ। ਸੋ ਪਰ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਅਟਾਰਨੀ ਟਰਕਿਆਣਾ ਨੇ ਤੁਹਾਨੂੰ ਜਿਹੜਾ ਦੱਸਿਆ, ਜੇ ਪਬਲਿਕਲੀ ਤੁਹਾਨੂੰ ਫੜਦੇ ਨੇ ਕੀ ਤੁਹਾਡੇ ਉੱਥੇ ਰਾਈਟ ਨੇ, ਜੇ ਤੁਹਾਨੂੰ ਗੱਡੀ ਦੇ ਵਿੱਚ ਰੋਕਦੇ ਨੇ ਉੱਥੇ ਤੁਹਾਡੇ ਕੀ ਰਾਈਟ ਨੇ, ਜੇ ਉਹ ਤੁਹਾਡੇ ਘਰੇ ਆ ਰਹੇ ਨੇ ਤਾਂ ਉੱਥੇ ਤੁਸੀਂ ਕੀ ਕਰ ਸਕਦੇ ਆ, ਤੇ ਜੇ ਅਰੈਸਟ ਹੋਣ ਵਾਲੇ ਆ ਤਾਂ ਤੁਸੀਂ ਕੀ ਜਿਹੜਾ ਉਹ ਕਰਨਾ ਆ। ਸੋ ਹਰ ਇੱਕ ਦੇ ਲਈ ਇਹ ਜਿਹੜੀਆਂ ਸਿਚੁਏਸ਼ਨਸ ਸਰਕਮਸਟਾਂਸਿਸ ਜਿਹੜੇ ਉਹ ਵੱਖੋ ਵੱਖਰੇ ਜਿਹੜੇ ਉਹ ਹੋ ਸਕਦੇ ਆ, ਪਰ ਇਹ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਪਵੇਗਾ। ਸੋ ਅਟਾਰਨੀ ਟਰਕਿਆਣਾ ਜੀ, ਇਹ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਸ਼ੁਰੂ 'ਚ ਵੀ ਥੋੜ੍ਹਾ ਜਿਹਾ ਜਿਹੜਾ ਦੱਸਿਆ ਵੀ ਇਹ ਸ਼ੁਰੂਆਤ ਆ, ਜੇ ਸਹੁੰ ਚੱਕਣੀ ਆ ਮਾਸ ਡੈਪੂਟੇਸ਼ਨਸ ਦੇ ਵੱਲ ਦੀ ਜਿਹੜੀ ਗੱਲ ਕੀਤੀ ਆ, ਸੋ ਇਸ਼ਾਰਾ ਇਹੀ ਆ ਵੀ ਮਾਸ ਡੈਪੂਟੇਸ਼ਨਸ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਲੱਗਦਾ ਆ ਰਹੀਆਂ ਨੇ। ਨਹੀਂ ਤਾਂ ਐਟਲੀਸਟ ਇਦਾਂ ਦੀ ਛਾਪੇਮਾਰੀ ਹਰ ਵੀਕ ਆਪਾਂ ਨੂੰ ਇਦਾਂ ਦੀ ਕਿਤੇ ਨਾ ਕਿਤੇ ਸੁਣਨ ਨੂੰ ਮਿਲਦੀ ਰਹੂਗੀ। ਹਾਂਜੀ। ਪਹਿਲੇ ਸਾਲ ਤਾਂ ਜਿੰਨੀ ਦੇਰ ਤੱਕ ਕੁਛ ਨਾ ਕੁਛ ਜਿਹੜਾ ਆ ਉਹ ਚੀਜ਼ ਜਿਹੜੀ ਉਹ ਨਹੀਂ ਬਣਦੀ। ਤੇ ਆਪਾਂ ਅਟਾਰਨੀ ਟਰਕਿਆਣਾ ਜੀ ਹੁਣ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਜੀ, ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ, ਸਰੋਤਿਆਂ ਦੇ ਜਿਹੜੀਆਂ ਕਾਲਸ ਲਵਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408272 5200 4082725200। ਤੇ ਜੇ ਅਟਾਰਨੀ ਟਰਕਿਆਣਾ ਉਹਨਾਂ ਦੇ ਆਫਿਸ ਦਾ ਨੰਬਰ ਆ ਉਹ ਤੁਸੀਂ ਨੋਟ ਕਰਕੇ ਰੱਖ ਲਓ, ਲਿਖ ਕੇ ਰੱਖ ਲਓ, ਯਾਦ ਕਰਕੇ ਰੱਖ ਲਓ, 415 909 0503 4159090503। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ, ਤੇ ਤੁਹਾਡੀਆਂ ਲਵਾਂਗੇ ਕਾਲਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਰਕਿਆਣਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਸਰੋਤਿਓ ਹੁਣ ਆਪਾਂ ਅੱਗੇ ਵਧਦੇ ਹਾਂ ਜਿਹੜੀਆਂ ਕਾਲ ਦੇ ਵੱਲ ਨੂੰ। 11 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਚੱਲੇਗਾ। ਸੋ ਸਾਰਿਆਂ ਨੂੰ ਬੇਨਤੀ ਹੈ ਜਲਦੀ ਜਿਹੜਾ ਉਹ ਪਲੀਜ਼ ਸਵਾਲ ਪੁੱਛਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰਨੀ ਆ, ਤਾਂ ਜੋ ਕੋਸ਼ਿਸ਼ ਕਰਨੀ ਹੈ ਵੀ ਜਲਦੀ ਸਵਾਲ ਪੁੱਛਿਓ, ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਇਸ ਅੱਧੇ ਘੰਟੇ ਦੇ ਵਿੱਚ ਲੈ ਸਕੀਏ। ਤੇ ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਗੁਰਮੀਤ ਕੌਰ ਜੀ। ਹਾਂਜੀ, ਪੁੱਛੋ ਜੀ ਕੀ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈਗਾ, ਮੈਂ ਆਪਣੇ ਵੀਰ ਦੀ ਪਟੀਸ਼ਨ ਕੀਤੀ ਆ ਤੇ ਉਹਦੇ ਮੈਰਿਜ ਸਰਟੀਫਿਕੇਟ ਤੇ ਪਾਸਪੋਰਟ ਤੇ ਗੋਤ ਲਿਖਿਆ ਹੋਇਆ ਆ, ਤੇ ਬਾਕੀ ਜਿਹੜੇ ਡਾਕੂਮੈਂਟ ਆ ਜਿਵੇਂ ਉਹਦਾ ਆਧਾਰ ਕਾਰਡ ਜਾਂ ਬੱਚਿਆਂ ਦੇ ਜਨਮ ਸਰਟੀਫਿਕੇਟ, ਸਕੂਲ ਦੇ ਸਰਟੀਫਿਕੇਟ, ਉਹਦੇ ਤੇ ਸਿੰਘ ਲਿਖਿਆ। ਤੇ ਹੁਣ ਉਹ ਬੱਚਿਆਂ ਦੇ ਪਾਸਪੋਰਟ ਬਣਾਉਣਾ ਚਾਹੁੰਦੇ ਆ ਤੇ ਉਹਦੇ ਉੱਤੇ ਆਪਣਾ ਗੋਤ ਲਿਖਣ ਜਾਂ ਨਾ ਲਿਖਣ, ਤੇ ਜੇ ਉਹਨਾਂ ਦੀ ਪੇਪਰ ਨਿਕਲੇ ਹੁੰਦੇ ਆ ਤੇ ਫਿਰ ਗ੍ਰੀਨ ਕਾਰਡ ਲੈਣ ਦੇ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਹੁੰਦੀ ਗੀ। ਸੋ ਉਹਨਾਂ ਦੀ ਇੰਸਟਰਕਸ਼ਨ ਇਹੀ ਹੁੰਦੀ ਹੈ ਕਿ ਪਾਸਪੋਰਟ ਦੇ ਉੱਤੇ ਜੋ ਲਿਖਿਆ ਉਹਦੇ ਹਿਸਾਬ ਨਾਲ ਚੱਲਣਾ ਤੁਹਾਨੂੰ ਪੈਂਦਾ। ਤੇ ਇਹਦੇ ਨਾਲ ਜਿਹੜੀ ਵੀ ਐਪਲੀਕੇਸ਼ਨ ਆ, ਕੋਈ ਵੀ ਫਾਰਮ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਅਦਰ ਨੇਮਸ ਯੂਜ਼ਡ, ਠੀਕ ਹੈ, ਤੇ ਹੋਰ ਕਿਹੜੇ ਨਾਮ ਯੂਜ਼ ਕੀਤੇ ਆ, ਤੇ ਉਹ ਸਾਰੇ ਜਿਹੜੇ ਨਾਮ ਆ ਉਹ ਹਰੇਕ ਚੀਜ਼ ਤੁਸੀਂ ਜਿਹੜੀ ਆ ਡਿਸਕਲੋਜ਼ ਕਰਨੀ ਆ। ਤੇ ਇਹਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਨਹੀਂ ਹੁੰਦੀ, ਬੰਦਾ ਕਿਉਂਕਿ ਐਕਸਪਲੇਨ ਕਰ ਸਕਦਾ ਗੋਤ ਵਗੈਰਾ, ਜਾਂ ਵਿਆਹ ਤੋਂ ਬਾਅਦ ਜੇ ਨਾਮ ਚੇਂਜ ਹੋਇਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ। ਤੇ ਬੱਚਿਆਂ ਦੇ ਹੁਣ ਜਿਹੜੇ ਪਾਸਪੋਰਟ ਬਣਾਉਣੀ ਉਹਦੇ ਤੇ ਸਿੰਘ ਦੇ ਨਾਂ ਤੇ ਬਣਾ ਸਕਦਾ ਹੈ? ਹਾਂਜੀ ਠੀਕ ਹੈ ਜੀ। ਠੀਕ ਹੈ ਜੀ। ਤੇ ਇੱਕ ਬੱਚਿਆਂ ਦੀ ਕਿੰਨੀ ਏਜ ਤੱਕ ਉਹ ਆ ਸਕਦੇ ਆ? 21 ਸਾਲ ਜਾਂ 25 ਸਾਲ? 21 ਸਾਲ ਤੱਕ ਏਜ ਹੋਣੀ ਚਾਹੀਦੀ ਆ। ਜੇ ਉਹ ਓਵਰਏਜ ਹੋ ਗਿਆ ਤੇ ਜਿੰਨਾ ਟਾਈਮ ਤੁਹਾਡਾ I-130 ਪੈਂਡਿੰਗ ਸੀਗਾ ਉਹਨਾਂ ਕੁ ਟਾਈਮ ਉਹ ਮਾਫ ਕਰ ਦਿੰਦੇ ਆ, ਤੇ ਕਈ ਵਾਰੀ ਘੱਟ ਏਜ ਫਾਇਦਾ ਹੋ ਜਾਂਦਾ ਬੰਦੇ ਨੂੰ, ਤੇ ਕਈ ਵਾਰੀ ਉਹ ਏਜ ਆਊਟ ਹੋ ਜਾਂਦੇ ਆ। ਸੋ ਇਹ ਡਿਪੈਂਡ ਕਰਦਾ ਜਦੋਂ ਉਹਨਾਂ ਦੀ ਇੰਟਰਵਿਊ ਵੀਜ਼ਾ ਨੰਬਰ ਜਦੋਂ ਅਵੇਲੇਬਲ ਹੁੰਦਾ। ਥੈਂਕ ਯੂ ਜੀ। ਅਗਲੇ ਕਾਲਰ ਚਰਨਜੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਆ ਭਾਜੀ, ਮੇਰਾ ਗਾਰਡੀਅਨਸ਼ਿਪ ਦਾ ਕੇਸ ਸੀ ਹਨਾ, ਤੇ ਭਾਜੀ ਪਾਸ ਵੀ ਹੋ ਗਿਆ ਸੀ, ਤੇ ਮੈਂ I-360 ਪਟੀਸ਼ਨ ਲਾਈ ਸੀ ਹਨਾ, ਤੇ ਉਹ ਭਾਜੀ ਡਿਨਾਈ ਹੋ ਗਈ ਸੀ। ਤੇ ਮੇਰੇ ਵਕੀਲ ਨੇ ਭਾਜੀ ਮੋਸ਼ਨ ਟੂ ਰੀਓਪਨ ਐਂਡ ਕੰਸੀਡਰੇਸ਼ਨ ਪਾਈ ਸੀ, ਉਹ ਵੀ ਡਿਨਾਈ ਹੋ ਗਈ। ਤੇ ਭਾਜੀ ਉਹਦੇ ਵਿੱਚ ਹੁਣ ਕੀ ਕਰ ਸਕਦੇ? ਭਾਜੀ ਡਿਨਾਈ ਕਿਸ ਗੱਲੋਂ ਹੀ ਸੀਗੀ? ਭਾਜੀ ਡਿਨਾਈ ਉਹ ਕਹਿ ਰਿਹਾ ਕਿ ਕੋਰਟ ਵੱਲੋਂ ਜਿਹੜੇ ਕੁਝ ਐਵੀਡੈਂਸ ਸੀ ਉਹ ਟਾਈਮ ਟੂ ਰਿਸੀਵ ਨਹੀਂ ਹੋਏ ਉਹਦੇ UICS ਵਿੱਚ, ਤੇ ਉਹਨਾਂ ਨੇ ਕੇਸ ਡਿਨਾਈ ਕਰਤਾ। ਤੁਸੀਂ ਨਾ ਭਾਜੀ ਪਹਿਲਾਂ ਇੱਕ ਹੋਰ ਵਕੀਲ ਤੋਂ ਕਿਸੇ ਤੋਂ ਸਲਾਹ ਲਓ। ਇਹਦੇ ਵਿੱਚ ਤੁਹਾਡੀ ਵਕੀਲ ਦੀ ਗਲਤੀ ਨਾ ਹੋਵੇ ਕਿ ਉਹਨੇ ਨਾ ਕਿਤੇ ਏਦਾਂ ਹੋਵੇ ਕਿ ਉਹ ਕੋ ਕੁਛ ਮੰਗਿਆ ਹੋਵੇ ਤੇ ਉਹਨੇ ਜਮਾ ਨਾ ਕਰਾਇਆ ਹੋਵੇ। ਇੱਕ ਚੀਜ਼ ਚੈੱਕ ਕਰ ਲਓ, ਉਹਦੇ ਕਰਕੇ ਜੇ ਤੁਹਾਨੂੰ ਉਹ ਫਿਰ ਬੈਨੀਫਿਟ ਦਿੰਦੇ ਆ ਕਿ ਠੀਕ ਹੈ ਮੇਰੀ ਗਲਤੀ ਨਹੀਂ ਸੀਗੀ, ਮੈਨੂੰ ਇੱਕ ਮੌਕਾ ਦਿਓ, ਇਹ ਚੀਜ਼ ਤੁਹਾਡੀ ਹੋ ਸਕਦੀ ਹੈ। ਅੱਛਾ ਭਾਜੀ, ਇਹਦੇ ਵਿੱਚ ਟਾਈਮ ਪੀਰੀਅਡ ਤਾਂ ਨਹੀਂ ਹੈਗਾ? ਟਾਈਮ ਪੀਰੀਅਡ ਕੋਈ ਜਿਵੇਂ ਅਪੀਲ ਵਗੈਰਾ ਜਾਂ ਫਿਰ ਰੀਮੋਸ਼ਨ ਪਾ ਸਕਦੇ ਹੋਈਏ? ਨਹੀਂ ਭਾਜੀ, ਉਹ ਨਾ ਤੁਹਾਨੂੰ ਇਮੀਡੀਏਟ ਕਰਨਾ ਪੈਣਾ, ਕਿਉਂਕਿ ਟਾਈਮ ਪੀਰੀਅਡ ਹਮੇਸ਼ਾ ਹੁੰਦਾ। ਜੇ ਉਹਨਾਂ ਨੇ ਕੋਈ ਰਿਕੁਐਸਟ ਕੀਤੀ ਐਵੀਡੈਂਸ ਲਈ ਤੇ ਉਹ ਟਾਈਮ ਪੀਰੀਅਡ 'ਚ ਜਮ੍ਹਾਂ ਹੋਣੀ ਚਾਹੀਦੀ ਹੈ। ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਨਹੀਂ ਜਮ੍ਹਾਂ ਹੋਈ ਸੀ ਤਾਂ ਡਿਨਾਈ ਕੀਤਾ, ਤੇ ਤੁਸੀਂ ਇਮੀਡੀਏਟਲੀ ਇਹਦੇ ਵਿੱਚ ਕਰੋ। ਇਹਦੇ ਵਿੱਚ ਜੇ ਵੇਟ ਕਰੋਗੇ ਫਿਰ ਉਹ ਡਿਲੇ ਤੁਹਾਡੇ ਖਿਲਾਫ ਵਰਤਿਆ ਜਾਊਗਾ। ਹਾਂਜੀ ਭਾਜੀ, ਉਹ ਸਾਨੂੰ ਉਹਦੇ ਬਾਰੇ ਦੱਸਿਆ ਹੀ ਨਹੀਂ ਵਕੀਲ ਨੇ, ਤੇ ਉਹ ਭਾਜੀ 3 ਤੋਂ 4 ਮੰਥ ਹੋ ਗਏ ਨੇ ਭਾਜੀ ਇਹਨੂੰ ਡਿਨਾਈ ਹੋਏ ਨੂੰ, ਤੇ ਉਹਦੇ ਬਾਅਦ ਉਹਨੇ ਰੀਮੋਸ਼ਨ ਵੀ ਸਾਨੂੰ ਪੁੱਛ ਕੇ ਨਹੀਂ ਕੀਤਾ, ਉਹਨੇ ਆਪਣੇ ਆਪ ਹੀ ਕਰਤਾ ਹੈ ਹਨਾ। ਤੇ ਹੁਣ ਸਾਨੂੰ ਪਤਾ ਲੱਗਾ ਨਾ, ਸਾਨੂੰ ਲੈਟਰ ਆਈ ਹੈ ਭਾਜੀ ਉਹਦੀ, ਤੇ ਉਹਨੂੰ 4 ਤੋਂ 5 ਮਹੀਨੇ ਹੋ ਗਏ। ਤੁਸੀਂ ਸਾਡੇ ਆਫਿਸ ਕੰਟੈਕਟ ਕਰੋ ਸੈਪਰੇਟਲੀ, ਆਪਾਂ ਦੇਖ ਲੈਂਦੇ ਹਾਂ ਕੀ ਮਸਲਾ ਹੈ। ਫੋਨ ਨੰਬਰ ਆ 4159090503 ਇਹਨਾਂ ਦੇ ਆਫਿਸ ਦਾ, 4159090503। ਗੋਬਿੰਦ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਆਪਣਾ ਮੈਂ ਪੋਰਟਲੈਂਡ ਔਰੇਗਨ ਦੇ ਵਿੱਚ ਰੈਸਟੋਰੈਂਟ ਤੇ ਕੰਮ ਕਰਦਾ ਸੀਗਾ ਜੀ, ਤੇ ਉਹ ਮਾਲਕ ਨੇ ਮੇਰੇ ਪੈਸੇ ਦੱਬ ਲਏ ਸੀ, ਤਦ ਮੇਰੇ ਕੋਲ ਪੇਪਰ ਨਹੀਂ ਸੀਗੇ ਜੀ। ਤੇ ਜਦੋਂ ਮੈਂ ਉਹ ਤੋਂ ਹੁਣ ਪੈਸੇ ਮੰਗਦਾ ਆ ਤੇ ਮੈਨੂੰ ਗਾਲਾਂ ਕੱਢਦਾ, ਤੇ ਮੈਨੂੰ ਕਹਿੰਦਾ ਆਪਣਾ ਐਡਰੈਸ ਸੈਂਡ ਕਰ, ਮੈਂ ਤੈਨੂੰ ਫਿਰ ਦੱਸਦਾ। ਤੇ ਮੈਨੂੰ ਕੀ ਕਰਨਾ ਚਾਹੀਦਾ ਜੀ? ਤੁਹਾਨੂੰ ਭਾਜੀ ਡਿਪਾਰਟਮੈਂਟ ਆਫ ਲੇਬਰ 'ਚ ਪਹਿਲਾਂ ਕੰਪਲੇਂਟ ਕਰਨੀ ਚਾਹੀਦੀ ਹੈ, ਠੀਕ ਹੈ। ਵੇਜਸ ਦੀ ਇੱਕ ਵਕੀਲ ਲੱਭਣਾ ਚਾਹੀਦਾ ਵੇਜ ਵਾਲਾ, ਤੇ ਤੁਹਾਡੇ ਪੈਸੇ ਜਿਹੜੇ ਨੱਪੇ ਸੀਗੇ ਕਿੱਦਾਂ ਸੀਗੇ। ਸੋ ਐਟ ਦਾ ਮਿਨੀਮਮ ਤੁਹਾਨੂੰ ਜਿਹੜਾ ਸੀਗਾ ਉਹ ਜਦੋਂ ਵੇਜ ਵਾਲਾ ਕਰੂੰਗੇ ਤੇ ਤੁਹਾਡੇ ਕੋਲ ਜੇ ਪ੍ਰੂਫ ਹੈਗਾ ਤੁਸੀਂ ਕੰਮ ਕੀਤਾ, ਠੀਕ ਆ, ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰੂਫ ਕਰੇਗਾ। ਹਾਂਜੀ, ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਪ੍ਰੂਫ ਕਰੇ ਕਿ ਉਹਨੇ ਤੁਹਾਨੂੰ ਪੈਸੇ ਉਹ ਦਿੱਤੇ ਆ। ਸੋ ਪਹਿਲਾਂ ਤਾਂ ਤੁਸੀਂ ਇਹ ਕਰੋ ਤੇ ਉੱਥੇ ਲੋਕਲ ਵਕੀਲ ਨਾਲ ਸਲਾਹ ਕਰੋ, ਠੀਕ ਆ, ਤੇ ਡਿਪਾਰਟਮੈਂਟ ਆਫ ਲੇਬਰ ਦੇ ਕੰਪਲੇਂਟ ਕਰੋ। ਤੇ ਜੇ ਤੁਸੀਂ ਇਹ ਕੇਸ ਜਿੱਤ ਜਾਂਦੇ ਆ, ਠੀਕ ਆ, ਜਿਹੜਾ ਕਿ ਮੋਸਟ ਲਾਈਕਲੀ ਤੁਸੀਂ ਜਿੱਤ ਜਾਓਗੇ ਜੇ ਤੁਹਾਡੇ ਕੋਲ ਪ੍ਰੂਫ ਸੀਗਾ, ਤੇ ਫਿਰ ਤੁਸੀਂ ਯੂ ਵੀਜ਼ਾ ਜਿਹੜਾ ਹੈਗਾ ਜਾਂ ਟੀ ਵੀਜ਼ਾ ਜਿਹੜਾ ਇੱਕ ਹੁੰਦਾ, ਟੀ ਵੀਜ਼ਾ ਕੀ ਇਮੀਗ੍ਰੈਂਟ ਨਾਲ ਧੱਕਾ ਜਿਹੜਾ ਕੀਤਾ,
ਤੇ ਫਿਰ ਆਪਣਾ ਉਸ ਬੇਸ ਤੇ ਤੁਸੀਂ ਜਿਹੜਾ ਆਪਣਾ ਯੂ ਵੀਜ਼ਾ ਜਾਂ ਟੀ ਵੀਜ਼ਾ ਦੀ ਆਪਸ਼ਨ ਵੀ ਅੱਗੇ ਆਪਣੀ ਐਕਸਪਲੋਰ ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ, ਧੰਨਵਾਦ ਮਿਹਰਬਾਨੀ ਜੀ। ਜੀ ਇਹ ਵੀ ਜਿਹੜਾ ਹੁਣ ਦੱਸ ਜੀ ਹੁਣ ਜਿਨ੍ਹਾਂ ਦੇ ਅਨਡਾਕੂਮੈਂਟਡ ਬੰਦੇ ਫੜੇ ਜਾਂਦੇ ਆ ਨਾ ਕੰਮ ਕਰਦੇ, $10,000 ਦਾ ਸਾਈਟੇਸ਼ਨ ਆ, ਜੁਰਮਾਨਾ ਆ। ਬੇਕਰਸਫੀਲਡ ਤੋਂ ਜਿਹੜੀ ਨਿਊਜ਼ ਆਈ ਸੀ ਵੀ ਆਪਣੇ ਇੱਕ ਸਟੋਰ ਤੋਂ ਜਿਹੜੇ ਫੜੇ ਗਏ ਸੀਗੇ ਕੰਮ ਕਰਨ ਵਾਲੀ ਥਾਂ ਤੋਂ, ਤਾਂ 5 ਜਾਣੇ ਉੱਥੋਂ ਫੜੇ ਗਏ ਸੀ ਤੇ $50,000 ਦੀ ਸਾਈਟੇਸ਼ਨ ਜਿਹੜੀ ਉਹਨਾਂ ਨੇ ਦਿੱਤੀ ਆ। ਉਹ ਡਿਪੈਂਡ ਕਰਦਾ ਵੀ ਉਹ ਉਸੇ ਟਾਈਮ ਦੇ ਜਾਂਦੇ ਆ, ਉਹਦੇ ਬਾਅਦ ਦੇ ਵਿੱਚ ਬੰਦਾ ਫਾਈਟ ਕਰਦਾ ਜਾਂ ਉਹ ਕਰਦਾ ਆ। ਇਹ ਸਾਰਿਆਂ ਨੂੰ ਭਾਈ ਮਿਲ ਜੁਲ ਕੇ ਕੰਮ ਕਰਨ ਵਾਲੀ ਆ, ਕਿਸੇ ਦੇ ਪੈਸੇ ਮਾਰਨੇ, ਕਿਸੇ ਦੀ ਇੱਦਾਂ ਕਰਨੀਆਂ, ਇਹ ਚੀਜ਼ਾਂ ਕਰਨ ਦੀ ਨਹੀਂ ਲੋੜ। ਨਾ ਹੀ ਅਮਰੀਕਾ ਇੱਦਾਂ ਦੀ ਚੀਜ਼ ਲਈ ਬਣਿਆ ਆ। ਇੱਕ ਦੂਜੇ ਨਾਲ ਮਿਲ ਕੇ ਜਿਹੜਾ ਕਰੋ, ਜਿਹਦੀ ਜਿੰਨੀ ਮਿਹਨਤ ਨਾਲ ਬਣਦੀ ਆ ਉਹਨੂੰ ਉਸ ਦਾ ਮਿਲਣਾ ਚਾਹੀਦਾ। ਫਿਰ ਐਵੇਂ ਤੰਗ ਪਰੇਸ਼ਾਨੀਆਂ ਜਿਹੜੀਆਂ ਇੱਕ ਦੂਜੇ ਦੀਆਂ ਦੁਸ਼ਮਣੀਆਂ ਸਹੇੜ ਕੇ ਤੇ ਫਿਰ ਤੁਸੀਂ ਉਹ ਕੰਮ ਕਰਨੇ ਆ। ਅਮਰੀਕ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਬਾਈ ਹੋਰਾਂ ਨੇ ਬੋਲਿਆ। ਮੈਂ ਪਹਿਲਾਂ ਵੀ ਕਾਲ ਕਰਦਾ ਰਹਿਣਾ ਤੇ ਪਰ ਮੈਂ ਅੱਜ ਇੱਥੇ ਇੱਕ ਨਵੀਂ ਘਟਨਾ ਜਿਹੜੀ ਮੇਰੇ ਨਾਲ ਪਰਸੋਂ ਹੀ ਹੋਈ ਆ, ਕਿਉਂਕਿ ਕਿਸੇ ਦਾ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਫੈਨ ਹੋਣਾ ਵੀ ਭਾਰੀ ਪੈ ਜਾਂਦਾ। ਸੋ ਮੈਨੂੰ ਤੁਹਾਡਾ ਦੋਨਾਂ ਦਾ ਫੈਨ ਹੋਣਾ, ਖਾਸ ਕਰਕੇ ਇੱਥੇ ਮੈਨੂੰ ਜਗਵੀਰ ਜੀਆਂ ਦਾ ਫੈਨ ਹੋਣਾ ਭਾਰੀ ਪਿਆ। ਮੈਂ ਨਿਊਯਾਰਕ ਦੇ ਵਿੱਚ ਰਹਿਣਾ ਤੇ ਇੱਥੇ ਮੈਂ ਪਹਿਲਾਂ ਵੀ ਤੁਹਾਨੂੰ ਪਤਾ ਮੇਰਾ ਖਿਆਲ ਆ ਰਾਜਕਿਰਨ ਬਾਈ, ਮੈਂ ਤੁਹਾਨੂੰ ਦੱਸਿਆ ਵੀ ਸੀਗਾ। ਤੇ ਇੱਥੇ ਮੇਰੇ ਨਾਲ ਇਹ ਹੋਇਆ ਕਿ ਮੈਂ ਇਹਨਾਂ ਦੀ ਟਿਕਟੌਕ ਨੂੰ ਫੋਲੋ ਕਰਦਾ ਸੀਗਾ, ਜਿੱਥੇ ਬਾਈ ਹੋਰਾਂ ਦੀ ਫੋਟੋ ਲੱਗੀ ਹੋਈ ਆ, ਜਗਵੀਰ ਜੀ ਹੋਰਾਂ ਦੀ। ਤੇ ਉੱਥੋਂ ਮੈਨੂੰ ਇੱਕ ਦਿਨ ਫਿਰ ਮੈਸੇਜ ਆਇਆ ਹਨਾ, ਤੇ ਮੈਂ ਉਹ ਮੈਸੇਜ ਦਾ ਉਹਦੇ ਵਿੱਚ ਆਪਦੇ ਨਾਲਦਿਆਂ ਨੂੰ ਵੀ ਦੱਸਿਆ ਵੀ ਮੈਨੂੰ ਮੈਸੇਜ ਆਇਆ। ਉਹ ਮੇਰੇ ਨਾਲ ਗੱਲਾਂ ਲੱਗ ਗਿਆ ਕਰਨ। ਮੈਂ ਇਹ ਤਾਂ ਸੋਚਿਆ ਨਹੀਂ ਵੀ ਜਗਵੀਰ ਜੀ ਉਹ ਵਕੀਲ ਨੇ ਵੀ ਜਿਨ੍ਹਾਂ ਨੇ ਸਰਕਟ 9 ਦੇ ਵਿੱਚ ਐਡਾ ਵੱਡਾ ਹਨਾ ਮਸਲਾ ਹੱਲ ਕਰਕੇ ਦਿੱਤਾ, ਵੀ ਉਹ ਵਿਹਲਾ ਥੋੜੀ ਆ ਮੇਰੇ ਨਾਲ ਗੱਲਾਂ ਕਰਨ ਨੂੰ। ਭਾਈ ਉਹਨੇ ਗੱਲਾਂ ਕਰਦੇ ਨੇ ਹਨਾ, ਕਹਿੰਦਾ ਵੀ ਤੈਨੂੰ ਕਾਸੇ ਦੀ ਲੋੜ ਆ। ਹੁਣ ਮੈਨੂੰ ਲੋੜ ਤਾਂ ਸੀਗੀ ਭਾਈ ਜਗਵੀਰ ਦੀ, ਬੇਸ਼ੱਕ ਮੇਰੇ ਕੋਲੇ ਵਕੀਲ ਹੈਗਾ, ਕਿਉਂਕਿ ਮੈਂ ਇਹ ਚਾਹੁੰਦਾ ਵੀ ਮੇਰਾ ਕੇਸ ਅੱਗੇ ਇਹ ਤੁਸੀਂ ਸਕੈਮ ਹੋ ਗਏ ਬੇਸਿਕਲੀ, ਕਿਸੇ ਹੋਰ ਆਈਡੀ ਦੇ ਨਾਲ ਗੱਲਾਂ ਕਰਨ ਲੱਗ ਗਏ। ਜੀ ਹਾਂਜੀ। ਉਹਨੇ ਮੈਥੋਂ ਬਾਈ ਹੋਰੀ ਜਿਹੜੀ ਫੀਸ ਲੈਂਦੇ ਆ ਆਪਣੀ ਹਨਾ ਗੱਲ ਕਰਨ ਦੇ ਲਈ ਸਮਾਂ ਦਿੰਦੇ ਆ, ਜਿਹੜਾ ਇਹ $250 ਉਹ ਬਾਈ ਮੈਂ ਕੱਲ ਪਰਸੋਂ ਦੇਤਾ। ਤੇ ਕੱਲ ਮੈਂ ਇਹਨਾਂ ਦੇ ਆਫਿਸ ਕਾਲ ਕੀਤੀ ਕਿਉਂਕਿ ਮੈਨੂੰ ਬਾਅਦ ਚ ਲੱਗਣ ਲੱਗ ਗਿਆ, ਮੈਂ ਕਿਹਾ ਯਾਰ ਇੰਨਾ ਵਿਹਲਾ ਤਾਂ ਨਹੀਂ ਹੋ ਸਕਦਾ ਹਨਾ ਮੇਰੇ ਨਾਲ ਗੱਲਾਂ ਕਰੀ ਜਾਵੇ। ਤੇ ਉਹ ਫਿਰ ਬਾਈ ਮੈਂ ਜਦੋਂ ਇਹਨਾਂ ਦੇ ਆਫਿਸ ਗੱਲ ਕੀਤੀ, ਕੁੜੀ ਜਸ਼ਨ ਸੀਗੀ, ਉਹਨਾਂ ਨੇ ਟੀਮ ਨੂੰ ਅੱਗੇ ਫਾਰਵਰਡ ਕੀਤਾ ਤੇ ਉਹ ਫਿਰ ਜਿਹੜਾ ਮੇਰੇ ਮਨ ਦਾ ਚੋਰ ਸੀਗਾ ਉਹ ਸਿੱਧ ਹੋ ਗਿਆ। ਪਰ ਚਲੋ ਕੋਈ ਗੱਲ ਨਹੀਂ, ਮੈਨੂੰ ਅੱਜ ਮੌਕਾ ਮਿਲ। ਚਲੋ ਦੱਸਤਾ ਤੁਸੀਂ। ਟਿਕਟੌਕ ਤੇ ਹੋਈ ਸੀ ਗੱਲ, ਕਿੱਥੇ ਹੋਈ ਸੀ ਗੱਲ? ਟਿਕਟੌਕ ਤੇ ਮੈਸੇਜ ਆਏ ਸੀਗੇ ਜੀ। ਹਾਂ ਟਿਕਟੌਕ ਤੇ ਮੈਂ। ਸੋ ਅਟਰਨੀ ਟਰਕਿਆਨਾ ਜੀ, ਟਿਕਟੌਕ ਦਾ ਨਾ ਐਗਜ਼ੈਕਟ ਆਪਣੇ ਅਕਾਊਂਟ ਦਾ ਨਾਮ ਦੱਸ ਦਿਓ ਵੀ ਪਤਾ ਕਿੱਦਾਂ ਲੱਗੇ ਵੀ ਤੁਸੀਂ ਓਰੀਜਨਲ ਆ, ਤਾਂ ਜੋ ਲੋਕ ਜਿਹੜੇ ਉਹ ਫਸਣ ਨਾ ਫਿਰ। ਜੀ ਸੋ ਕੀ ਆ ਕਿ ਸਾਡਾ ਜਿਹੜੀ ਆਈਡੀਆ ਟੇਰਕਿਆਨਾ ਇਮੀਗ੍ਰੇਸ਼ਨ ਆ, ਪਰ ਹੁਣ ਕੀ ਹੁੰਦਾ ਕਿ ਆਈ ਨੂੰ ਕਈ ਵਾਰੀ ਐਲ ਲਿਖਿਆ ਜਾ ਸਕਦਾ, ਐਮ ਚੋਂ ਇੱਕ ਐਮ ਕੱਟਤਾ, ਤੇ ਉਹ ਦੱਸਣਾ ਬੜਾ ਮੁਸ਼ਕਿਲ ਹੁੰਦਾ। ਤੇ ਫੋਟੋ ਵੀ ਆਪਣੀ ਜਿਹੜੀ ਕਾਪੀ ਹੈਗੀ ਹੈ, ਇਹਦਾ ਸਭ ਤੋਂ ਸਿੱਧਾ ਤਰੀਕਾ ਇਹੀ ਹੈ ਕਿ ਆਫਿਸ ਦਾ ਜਿਹੜਾ ਫੋਨ ਨੰਬਰ ਉੱਤੇ ਹੀ ਕਾਲ ਕਰੋ, ਤੇ ਜਿਹੜੀ ਅਫੀਸ਼ੀਅਲ ਪ੍ਰੋਫਾਈਲ ਹੈਗੀ ਆ, ਤੁਹਾਨੂੰ ਨੰਬਰ ਆਫ ਫਾਲੋਅਰਸ ਦੇਖ ਕੇ ਜਿਹੜੀ ਪਤਾ ਲੱਗ ਜੂਗੀ ਕਿਹੜੀ ਅਫੀਸ਼ੀਅਲ ਹੈ। ਤੇ ਕਾਫੀ ਲੋਕ ਸਕੈਮ ਹੋਏ ਆ, ਪਰ ਆਪਾਂ ਕਈ ਵਾਰੀ ਪੁਲਿਸ ਨੂੰ ਇਹਨਾਂ ਨੂੰ ਰਿਪੋਰਟ ਵੀ ਕੀਤਾ, ਪਰ ਇਹ ਹੈਗੇ ਆਪਣੇ ਚੰਡੀਗੜ੍ਹ ਬੈਠੇ ਆ ਬੰਦੇ ਤੇ ਸਕੈਮ ਸਕੂਮ ਕਰੀ ਜਾਂਦੇ ਆ। ਬਚ ਕੇ ਰਹੋ ਜੀ। ਥੈਂਕ ਯੂ ਅਮਰੀਕ ਜੀ ਦੱਸਣ ਦੇ ਲਈ। ਪਰ ਸਾਰੇ ਜਣੇ ਜਿਹੜਾ ਧਿਆਨ ਰੱਖਿਆ ਕਰੋ, ਸੋਸ਼ਲ ਮੀਡੀਆ ਦੇ ਉੱਤੇ ਠੱਗ ਬਹੁਤ ਬੈਠੇ ਨੇ, ਲੋਕਾਂ ਦੀ ਮਜਬੂਰੀਆਂ ਦਾ ਇਸ ਤਰੀਕੇ ਦੇ ਨਾਲ ਲੋਕ ਗਲਤ ਫਾਇਦਾ ਜਿਹੜਾ ਉਠਾਉਂਦੇ ਆ। ਤੇ ਬਾਕੀ ਇਹ ਭਾਈ ਜੀ ਦੀ ਗੱਲ ਬਿਲਕੁਲ ਠੀਕ ਆ ਵੀ ਜਿਹੜਾ ਬਿਜ਼ੀ ਹੁੰਦਾ ਆ ਵਕੀਲ, ਉਹ ਏਦਾਂ ਟਿਕਟੌਕ ਤੇ ਗੱਲਾਂ ਨਹੀਂ ਜਿਹੜੇ ਮੈਸੇਜ ਕਰ ਰਹੇ, ਉਹਨਾਂ ਦੀ ਟੀਮ ਕਰ ਸਕਦੀ ਆ, ਉਹਨਾਂ ਕੋਲ ਆਪ ਇੰਨਾ ਟਾਈਮ ਨਹੀਂ ਹੁੰਦਾ। ਹਾਂ ਵੀ ਆ ਕੇ ਇਨਫੋਰਮੇਸ਼ਨ ਜਿਹੜੀ ਜ਼ਰੂਰ ਏਦਾਂ ਲਾਈਵ ਹੋ ਕੇ ਜਿਹੜੀ ਉਹ ਦੱਸਦੇ ਰਹਿੰਦੇ ਆ। ਆਪਣੇ ਅਗਲੇ ਕਾਲਰ ਨੇ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪੁੱਛਣਾ ਸੀ ਕਿ ਮੈਂ ਟੂਰਿਸਟ ਵੀਜ਼ੇ ਤੇ ਆ ਕੇ 6 ਮਹੀਨੇ ਦੇ ਵਿੱਚ ਕੇਸ ਲਾਤਾ ਸੀ, ਕੀ ਮੈਂ ਗ੍ਰੀਨ ਕਾਰਡ ਹੋਲਡਰ ਨਾਲ ਮੈਰਿਜ ਕਰਵਾ ਕੇ ਪੱਕਾ ਹੋ ਸਕਦਾ? ਸੋ ਭਾਜੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਨਾ, ਉਹ ਜਿਹੜਾ ਆਊਟ ਆਫ ਸਟੇਟਸ ਬੰਦਾ ਉਹਨੂੰ ਪੱਕਾ ਨਹੀਂ ਕਰਾ ਸਕਦਾ, ਕਿਉਂਕਿ ਬਸ ਰੂਲ ਆ। ਮਤਲਬ ਸਿਟੀਜ਼ਨ ਬੰਦਾ ਪੱਕਾ ਕਰਾ ਸਕਦਾ। ਸੋ ਤੁਸੀਂ I-130 ਵਗੈਰਾ ਉਹ ਪ੍ਰੋਸੈਸ ਫੋਲੋ ਕਰ ਸਕਦੇ ਆ, ਤੇ ਹੋਪਫੁਲੀ ਬਾਏ ਦਾ ਟਾਈਮ ਤੁਹਾਡਾ ਜਦੋਂ ਨੰਬਰ ਲੱਗੇ ਤਦ ਤੱਕ ਉਹ ਸਿਟੀਜ਼ਨ ਬਣ ਜਾਣ, ਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਠੀਕ ਹੈ ਜੀ। ਠੀਕ ਹੈ ਭਾਜੀ। ਇੱਕ ਛੋਟਾ ਜਿਹਾ ਭਾਈ ਸਵਾਲ ਹੋਰ ਸੀ ਕਿ ਅਗਰ BI ਦੇ ਵਿੱਚ ਅਪੀਲ ਚੱਲਦੀ ਕਿਸੇ ਦੀ ਕੈਲੀਫੋਰਨੀਆ ਦੇ ਵਿੱਚ, ਕੀ ਉਹਨੂੰ ਸਟੇ ਫਾਈਲ ਕਰਨੀ ਪਊਗੀ ਜਾਂ ਆਟੋਮੈਟਿਕਲੀ ਮਿਲ ਜੂਗੀ? BIA ਦੇ ਵਿੱਚ ਤੇ ਆਟੋਮੈਟਿਕ ਆ ਮੇਰਾ ਵੀਰ, ਉਹ ਤਾਂ ਡੀਪੋਰਟੇਸ਼ਨ ਅਜੇ ਫਾਈਨਲ ਨਹੀਂ ਹੋਈ। ਆਪਾਂ ਗੱਲ ਕਰ ਰਹੇ ਹਾਂ ਜੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕੀਤਾ, ਉਸ ਤੋਂ ਬਾਅਦ ਜਿਹੜਾ BIA ਗਿਆ ਤੇ ਉਹ ਤੁਹਾਡਾ ਜਿਹੜਾ ਰਿਮੂਵਲ ਆਰਡਰ ਅਜੇ ਫਾਈਨਲ ਨਹੀਂ ਹੋਇਆ, ਉਹਦੇ ਵਿੱਚ ਸਟੇ ਫਾਈਲ ਕਰਨ ਦੀ ਲੋੜ ਨਹੀਂ ਹੈਗੀ ਕੋਈ। ਠੀਕ ਹੈ ਜੀ। ਸਟੂਡੀਓ ਦਾ ਨੰਬਰ 408-272-5200, ਪਰ ਕਾਲਸ ਆਪਣੇ ਕੋਲ ਆਲਰੇਡੀ ਕਾਫੀ ਨੇ। ਟਰਾਈ ਕਰ ਰਹੇ ਹਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਆਪਾਂ ਲੈ ਸਕੀਏ। ਬਾਕੀ ਜੇ ਅਟਰਨੀ ਟਰਕਿਆਨਾ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਆ
ਤਾਂ ਉਹਨਾਂ ਦਾ ਫੋਨ ਨੰਬਰ ਆ 4159090503 415-909-0503। ਗੁਰਪ੍ਰੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਦਾ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਵੈਸੇ ਹੀ ਤੁਹਾਨੂੰ ਇੱਕ ਐਜੂਕੇਸ਼ਨ ਪਰਪਸ ਲਈ ਪੁੱਛਣਾ ਸੀ ਕਿ ਆਪਣਾ ਐਡਮਿਨਿਸਟਰ ਕਲੋਜ਼ਰ ਤੇ ਡਿਸਮਿਸ ਤੇ ਟਰਮੀਨੇਟ ਦੇ ਵਿੱਚ ਕੀ ਫਰਕ ਹੁੰਦਾ ਤਿੰਨਾਂ ਦੇ ਵਿੱਚ? ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਹੈਗਾ ਉਹ ਦੁਬਾਰਾ ਜਿਹੜਾ ਰੀਓਪਨ ਕੀਤਾ ਜਾ ਸਕਦਾ ਤੁਹਾਡੇ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ, ਠੀਕ ਹੈ। ਟਰਮੀਨੇਸ਼ਨ ਤੇ ਡਿਸਮਿਸਲ ਪ੍ਰੀਟੀ ਮਚ ਸੇਮ ਚੀਜ਼ ਹੈ ਕਿ ਤੁਹਾਡਾ ਕੇਸ ਉਹਨਾਂ ਨੇ ਕੋਰਟ ਚੋਂ ਖਾਰਿਜ ਕਰਤਾ ਤੇ ਤੁਸੀਂ ਅਸਾਲਮ ਆਫਿਸ ਮੂਹਰੇ ਜਾ ਸਕਦੇ ਆ ਜਾਂ ਜੋ ਤੁਹਾਡੀ ਹੋਰ ਆਪਸ਼ਨ ਉਹਨੂੰ ਪਰਸੂ ਕਰ ਸਕਦੇ ਆ। ਐਡਮਿਨਿਸਟ੍ਰੇਟਿਵ ਕਲੋਜ਼ਰ ਬੇਸਿਕਲੀ ਇਹ ਹੁੰਦਾ ਕਿ ਤੁਸੀਂ ਆਪਣੀ ਕੋਰਟ ਦੇ ਵਿੱਚ ਲੱਤ ਫਸਾ ਕੇ ਰੱਖਣੀ ਆ ਪਰ ਤੁਸੀਂ ਅਜੇ ਆਪਣਾ ਕੇਸ ਲੜਨਾ ਨਹੀਂ ਚਾਹੁੰਦੇ ਤੇ ਕਈ ਵਾਰੀ ਜੱਜ ਜਿਹੜੇ ਕਹਿੰਦੇ ਆ ਕਿ ਉਹ ਕਹਿੰਦੇ ਕਿ ਠੀਕ ਐਡਮਿਨ ਕਲੋਜ਼ ਕਰ ਦਿੰਦੇ ਆ, ਤੂੰ ਪਹਿਲਾਂ ਆਪਣਾ ਪੰਗਾ ਲੈ ਕੇ ਵੇਖ ਲੈ, ਜੇ ਸਕਸੈਸਫੁਲ ਹੋ ਗਿਆ ਤੇ ਫਿਰ ਆਪਣਾ ਰੀਓਪਨ ਕਰਕੇ ਟਰਮੀਨੇਟ ਕਰਾ ਦੀ। ਸੋ ਐਂਡ ਆਫ ਦਾ ਡੇ ਮੁੱਕ ਦੀ ਗੱਲ ਇਹ ਹੁੰਦੀ ਹੈ ਕਿ ਕੇਸ ਨੂੰ ਟਰਮੀਨੇਟ ਕਰਾਉਣਾ ਪੈਂਦਾ ਹੈਗਾ ਗ੍ਰੀਨ ਕਾਰਡ ਤੋਂ ਪਹਿਲਾਂ। ਜੀ ਠੀਕ ਹੈ ਜੀ। ਜਸਪਾਲ ਜੀ। ਹਾਂ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ ਮੇਰੇ ਟਰੈਵਲ ਡਾਕੂਮੈਂਟ ਬਾਰੇ ਵੀ ਆਪਣਾ ਘੱਟ ਤੋਂ ਘੱਟ ਕਿੰਨਾ ਬੈਲਟ ਚਾਹੀਦਾ ਜਦੋਂ ਆਪਾਂ ਟਰੈਵਲ ਕਰਨਾਗਾ, ਤੇ ਦੂਜੇ ਨੰਬਰ ਤੇ ਇਹ ਵੀ ਜਦੋਂ ਆਪਣਾ ਗ੍ਰੀਨ ਕਾਰਡ ਆ ਜਾਂਦਾ ਉਸ ਤੋਂ ਬਾਅਦ ਰੀਨਿਊ ਕਰਾਉਂਦੇ ਆ ਤਾਂ ਉਹਦੇ ਲਈ ਟਾਈਮ ਕਿੰਨਾ ਲੱਗਦਾ ਇਹਨੂੰ? ਸੋ ਭਾਜੀ ਉਹਨਾਂ ਨੇ ਤਾਂ ਜਿੱਦਾਂ ਬਾਏ ਲਾਅ ਜਿੱਦਾਂ ਆਪਾਂ ਦੇਖਿਆ ਕਈ ਕੰਟਰੀਆਂ ਨੇ ਲਿਖਿਆ ਹੁੰਦਾ ਕਿ 6 ਮਹੀਨੇ ਦਾ ਚਾਹੀਦਾ ਹੈ, ਇਦਾਂ ਲਿਖਿਆ ਹੁੰਦਾ ਉਹਨਾਂ ਨੇ। ਪਰ ਹੁਣ ਐਕਚੁਅਲਿਟੀ ਦੇ ਵਿੱਚ ਕੀ ਹੈਗਾ ਕਿ ਉਹ ਕਿਹੜੀ ਕੰਟਰੀ ਅਲਾਉ ਕਰਦੀ ਆ ਨਹੀਂ ਕਰਦੀ ਆ, ਤੁਹਾਨੂੰ ਉਹਨਾਂ ਨਾਲ ਚੈੱਕ ਕਰਨਾ ਪੈਣਾ, 에ਅਰਲਾਈਨਸ ਨਾਲ ਚੈੱਕ ਕਰਨਾ ਪੈਣਾ। ਜਿਹੜੀ ਯੂਐਸ ਆ ਜੇ ਉਹਨਾਂ ਨੇ ਤੁਹਾਨੂੰ ਟਰੈਵਲ ਡਾਕੂਮੈਂਟ ਦਿੱਤਾ ਪ੍ਰੋਵਾਈਡਡ ਹੋਰ ਕੋਈ ਤੁਹਾਡੇ ਰੋਕ ਟੋਕ ਨਹੀਂ ਹੈਗੀ ਤੇ ਮਤਲਬ ਜਿਹੜਾ ਯੂਐਸ ਪਰਪਸ ਲਈ ਉਹ ਡਾਕੂਮੈਂਟ ਵੈਲਿਡ ਰਹਿੰਦਾ ਜਿੰਨੀ ਉਹਦੀ ਡੇਟ ਹੈਗੀ ਆ, ਭਾਵੇਂ 10 ਦਿਨ ਹੀ ਕਿਉਂ ਨਾ ਬਚੇ ਹੋਣ। ਗ੍ਰੀਨ ਕਾਰਡ ਆਉਣ ਤੋਂ ਬਾਅਦ ਜਿਹੜਾ ਟਰੈਵਲ ਡਾਕੂਮੈਂਟ ਆ ਆਪਾਂ ਜੀ ਕੁਝ ਕਹਿ ਨਹੀਂ ਸਕਦੇ ਇਹਦਾ। ਹੁਣ ਨਵੀਂ ਸਰਕਾਰ ਆ, ਨਵੇਂ ਪ੍ਰੋਸੈਸਿੰਗ ਟਾਈਮਸ ਇਹਨਾਂ ਦੇ ਆਣੇ ਆ ਤੇ uscis.gov ਦੀ ਵੈਬਸਾਈਟ ਤੇ ਹਰੇਕ ਜਿਹੜਾ ਫਾਰਮ ਆ ਉਹਦਾ ਪ੍ਰੋਸੈਸਿੰਗ ਟਾਈਮ ਜਿਹੜਾ ਦਿੱਤਾ ਹੋਇਆ ਔਨ ਐਵਰੇਜ ਜਿਹੜਾ ਇਹ 10 ਮਹੀਨੇ ਦੇ ਆਸ-ਪਾਸ ਜਿਹੜਾ ਸੀਗਾ ਟਾਈਮ ਰਹਿੰਦਾ ਹੈਗਾ ਟਰੈਵਲ ਡਾਕੂਮੈਂਟ ਦਾ। ਰੀਨਿਊ ਕਰਾਉਣ ਨੂੰ ਫਿਰ ਵੀ 10 ਮਹੀਨੇ ਲੱਗ ਜਾਂਦੇ ਜੀ? ਹਾਂਜੀ। ਸੋ ਇਹ ਹੁਣ ਡਿਪੈਂਡ ਕਰਦਾ ਨਾ ਕਿ ਕਿੱਦਾਂ ਸਰਕਾਰ ਕਿੰਨੇ ਬੰਦੇ ਰਖਾਉਂਦੀ ਆ ਉਹਦੇ ਡਿਪਾਰਟਮੈਂਟ 'ਚ ਨਵੀਂ, ਤੇ ਇਹ ਚੇਂਜ ਹੋ ਜਾਣਾ ਜੋ ਵੀ ਇਹਦਾ ਆਨਸਰ ਹੈ ਤੇ ਤੁਹਾਨੂੰ ਇਹ ਵੈਬਸਾਈਟ ਤੋਂ ਪਤਾ ਲੱਗੂਗਾ ਕਿ ਕੀ ਟਾਈਮ ਚੱਲਦਾ ਐਵਰੇਜ। ਹਾਂ, ਇੱਕ ਇਹ ਵੀ ਚੀਜ਼ ਜਿਹੜੀ ਡੈਫੀਨਿਟਲੀ ਅਟਾਰਨੀ ਟਰਕਿਆਨਾ ਜੀ ਹੋਊਗੀ, ਕੰਮ ਸਲੋ ਡਾਊਨ ਇਸ ਤਰੀਕੇ ਨਾਲ ਵੀ ਹੁੰਦਾ ਵੀ ਜਿਹੜੇ ਯੂਐਸਸੀਐਸ 'ਚ ਵੀ ਕੰਮ ਕਰਨ ਵਾਲੇ ਆ ਉਹਨਾਂ ਨੂੰ ਇੱਧਰ ਉੱਧਰ ਹੋਰ ਕੇਸਾਂ ਵਾਲੇ ਪਾਸੇ ਜਾਂ ਹੋਰ ਚੀਜ਼ਾਂ ਵੱਲ ਨੂੰ ਜਿਹੜਾ ਉਹ ਕਹਿ ਲਓ ਵੀ ਮੂਵ ਕਰ ਦਿੱਤਾ ਜਾਂਦਾ ਆ। ਬਾਕੀ ਈਲਨ ਮਸਕ ਤੇ ਜਿਹੜਾ ਰਾਮਾ ਸਵਾਮੀ ਆ ਉਹ ਕਹਿੰਦਾ ਵੀ ਅਸੀਂ ਝਾੜਨੇ ਬਹੁਤ ਆ ਬੰਦੇ, ਹੁਣ ਇਹ ਨਹੀਂ ਪਤਾ ਵੀ ਯੂਐਸਸੀਐਸ ਦਾ ਵੀ ਉਹਦੇ ਵਿੱਚ ਨੰਬਰ ਲੱਗਦਾ ਆ ਜਾਂ ਨਹੀਂ। ਸੋ ਕਈ ਚੀਜ਼ਾਂ ਜਿਹੜੀਆਂ ਇੱਥੇ ਆਉਣ ਦੇ ਸਮੇਂ ਦੇ ਵਿੱਚ ਹੋਣ ਵਾਲੀਆਂ ਆ। ਹਾਂਜੀ ਜਤਿੰਦਰ ਜੀ। ਹੈਲੋ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਭਾਜੀ ਮੇਰਾ ਸਵਾਲ ਹੈਗਾ, ਮੈਂ ਸਿਟੀਜ਼ਨ ਆ, ਮੈਂ ਲੀਗਲ ਤੌਰ ਤੇ ਯੂਐਸ ਆਇਆ ਸੀਗਾ ਮੈਰਿਜ ਬੇਸ ਤੇ ਮੈਂ ਮੰਮੀ ਡੈਡੀ ਦਾ ਅਪਲਾਈ ਕੀਤਾ ਸੀਗਾ ਤੇ ਉਹਨਾਂ ਤੇ ਸੈਕਸ਼ਨ ਲਾਤਾ 212A6E। ਮੇਰਾ ਬ੍ਰਦਰ ਆਇਆ ਸੀਗਾ ਬਾਰਡਰ ਟੱਪ ਕੇ, ਉਹਨੇ ਮੇਰੇ ਬ੍ਰਦਰ ਬਾਰੇ ਸਵਾਲ ਪੁੱਛ ਲਿਆ ਸੀਗਾ ਮੰਮੀ ਹੁਣਾਂ ਨੂੰ ਵੀ ਉਹ ਕਿੱਦਾਂ ਗਿਆ ਸੀਗਾ। ਸਾਨੂੰ ਪਤਾ ਵਾ ਇਹ। ਸੋ ਇਹ ਕਾਫੀ ਚਿਰ ਤੋਂ 2-3 ਸਾਲ ਹੋ ਗਏ ਸਾਨੂੰ ਆਪਾਂ ਡਿਸਕਸ ਵੀ ਕਰਦੇ ਹਾਂ ਏਲੀਅਨ ਸਮਗਲਿੰਗ ਦੀ ਧਾਰਾ ਜਿਹੜੀ ਲਾਉਂਦੇ ਆ। ਸੋ ਏਲੀਅਨ ਸਮਗਲਿੰਗ ਇਹ ਹੈ ਕਿ ਜਿਹਦੇ ਵਿੱਚ ਕੀ ਹੁਣ ਇੰਡੀਆ ਦੇ ਵਿੱਚ ਜਿਹੜੇ ਘਰ ਦੇ ਆ ਉਹਨਾਂ ਨੂੰ ਟਾਰਗੇਟ ਉਹ ਕਰਦੇ ਆ। ਆਫ ਕੋਰਸ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਆਪਣਾ ਮੁੰਡਾ ਬਾਹਰ ਭੇਜਿਆ 2 ਨੰਬਰ ਜਿਹੜਾ ਬਾਰਡਰ ਟਪਾਇਆ। ਸੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਜਿਹੜੀ ਇਹ ਹੋ ਜਾਂਦੀ ਹੈ ਕਿ ਹੁਣ ਜਿਹਨਾਂ ਦੇ ਤਾਂ ਲੱਗ ਗਈ ਉਹਨਾਂ ਕੋਲ ਤਾਂ ਕੋਈ ਆਪਸ਼ਨ ਨਹੀਂ, ਉਹਨਾਂ ਨੂੰ ਵੇਵਰ ਕਰਨਾ ਪੈਣਾ ਜਿਹੜਾ ਸੈਕਸ਼ਨ 212 ਦੇ ਥੱਲੇ। ਤੇ ਉਹ ਵੇਵਰ ਨੂੰ ਜਿਹੜਾ 2 ਸਾਲ ਦਾ ਜਿਹੜਾ ਪ੍ਰੋਸੈਸ ਆ, ਟਾਈਮ ਤੇ ਐਫਰਟ ਜਿਹੜਾ ਉਹਦੇ ਵਿੱਚ ਕਾਫੀ ਲੱਗਦਾ ਤੇ 50% ਤੁਹਾਡੇ ਜਿਹੜੇ ਚਾਂਸ ਹੁੰਦੇ ਆ ਕਿ ਉਹ ਹੋਊਗਾ ਕਿ ਨਹੀਂ ਹੋਊਗਾ। ਜੀ ਇਸ ਨਾਲ ਕੰਟੈਕਟ ਕਰ ਸਕਦੇ ਆ ਵੇਵਰ ਲਈ ਤੇ ਕਿੰਨੀ ਕੁ ਉਹਦਾ ਆਪਣੀ ਫੀਸ ਚਾਰजेस ਲਓਗੇ? ਤੁਸੀਂ ਸਾਡੇ ਆਫਿਸ ਕਾਲ ਕਰ ਲਓ, ਜਿਹੜਾ ਨੰਬਰ ਦੱਸਿਆ ਆਪਾਂ 4159090503। ਠੀਕ ਹੈ ਜੀ। ਤੇ ਜਿਹੜੇ ਲੋਕੀ ਸੁਣ ਰਹੇ ਆ ਜਿਹਨਾਂ ਦੇ ਘਰਦਿਆਂ ਨੇ ਇੰਟਰਵਿਊ ਲਈ ਜਾਣਾ, ਜਿਹਨਾਂ ਦੇ ਅਸਾਈਲਮ ਪਾਸ ਹੋਏ ਸੀਗੇ ਹੁਣ ਸਿਟੀਜ਼ਨ ਬਣ ਗਏ ਆ, ਸੋ ਤੁਹਾਡੇ ਘਰਦਿਆਂ ਨੇ ਕੀ ਚੀਜ਼ ਜਿਹੜੀ ਕਹਿਣੀ ਆ ਉਹ ਬਹੁਤ ਇੰਪੋਰਟੈਂਟ ਆ ਉੱਥੇ, ਠੀਕ ਆ। ਭਾਵੇਂ ਉਹ ਧੱਕਾ ਵੀ ਕਰਨ, ਉਹ ਮੂੰਹੋਂ ਤੁਹਾਡੇ ਕਢਾਉਂਦੇ ਆ ਕਿ ਤੁਸੀਂ ਪੈਸੇ ਦਿੱਤੇ ਆ 2 ਨੰਬਰ 'ਚ ਤੁਹਾਡਾ ਇਰਾਦਾ ਸੀਗਾ। ਸੋ ਪੂਰੀ ਗੱਲ ਜਿਹੜੀ ਸਾਹਮਣੇ ਕਲੀਨ ਹੋਣੀ ਚਾਹੀਦੀ ਹੈ ਕਿ ਕਿੱਦਾਂ ਮੁੰਡਾ ਜਿਹੜਾ ਬਾਹਰ ਆਇਆ, ਠੀਕ ਆ। ਜਿਹੜੀ ਚੀਜ਼ ਤੁਸੀਂ ਉੱਥੇ ਬੋਲੀ ਉਹ ਤੁਹਾਡੇ ਖਿਲਾਫ ਵਰਤੀ ਜਾਊਗੀ। ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਇਹ ਹੈ ਕਿ ਤੁਸੀਂ ਜਿੱਦਾਂ ਹੁਣ ਪਹਿਲੀ ਕੰਟਰੀ 'ਚ ਗਏ, ਕਿਤੇ ਥਾਈਲੈਂਡ ਗਏ, ਕਿਤੇ ਦੁਬਈ ਗਏ, ਉੱਥੇ ਵੀਜ਼ੇ ਤੇ ਗਏ, ਇੱਕ ਇਲੀਗਲੀ ਗਏ, ਤੁਸੀਂ ਘਰ ਦੇ ਆਪਣੀ ਜਿਹੜੀ ਸੋਚ ਦੱਸ ਸਕਦੇ ਆ ਕਿ ਏਜੰਟ ਨੇ ਕੀ ਕਿਹਾ ਸੀਗਾ। ਕਿ ਜਿੱਦਾਂ ਹੁਣ ਪਹਿਲੀ ਕੰਟਰੀ ਵੀਜ਼ੇ ਤੇ, ਦੂਜੀ ਕੰਟਰੀ ਵੀਜ਼ੇ, ਤੀਜੀ ਕੰਟਰੀ ਵੀਜ਼ੇ ਤੇ ਕੀ ਤੁਹਾਡਾ ਜਿਹੜਾ ਮੰਨਣਾ ਕੀ ਸੀ ਕਿ ਸਾਰੀਆਂ ਵੀਜ਼ੇ ਤੇ ਜਾਣੀਆਂ ਕਿ 2 ਨੰਬਰ 'ਚ ਕੰਧ ਉਹਨੇ ਟਪਾਣੀ। ਜੇ ਹੁਣ ਘਰਦਿਆਂ ਨੂੰ ਪਤਾ ਹੀ ਨਹੀਂ ਸੀਗਾ ਕੰਧ ਟਪਾਣੀ ਆ ਤਾਂ ਫਿਰ ਧਾਰਾ ਜਿਹੜੀ ਨਹੀਂ ਲਾਣੀ ਚਾਹੀਦੀ
ਪਰ ਇਦਾਂ ਕਿ ਜਿਹਦੇ ਹੁਣ ਘਰ ਦੇ ਜਾ ਕੇ ਸਿੱਧਾ ਹੀ ਮੰਨ ਕੇ ਆਏ ਕਿ ਆਹੋ ਮੈਨੂੰ ਪਤਾ ਸੀਗਾ ਮੈਕਸੀਕੋ 'ਚ ਵੀ ਫਸਿਆ ਸੀਗਾ, ਫਿਰ ਮੈਂ ਪੈਸੇ ਭੇਜੇ ਨੂੰ ਕੰਧ ਟੱਪਣ ਲਈ। ਸੋ ਜਿਹੜੇ ਵੀ ਬੰਦੇ ਨੇ, ਭਾਵੇਂ ਉਹ ਅਮਰੀਕਾ ਦੇ ਵਿੱਚ ਆ ਭਾਵੇਂ ਉਹ ਅਮਰੀਕਾ ਤੋਂ ਬਾਹਰ ਆ, ਜਿਹਨੇ ਕੰਧ ਟਪਾਉਣ 'ਚ ਕਿਸੇ ਦੀ ਹੈਲਪ ਕੀਤੀ ਜਾਂ ਸਲਾਹ ਮਸ਼ਵਰਾ ਦਿੱਤਾ, ਉਹਨੂੰ ਏਲੀਅਨ ਸਮਗਲਿੰਗ ਦੇ ਵਿੱਚ ਉਹਨੂੰ ਲਿਆ ਜਾ ਸਕਦਾ। ਤੁਸੀਂ ਕਈ ਵਾਰੀ ਵੇਖਦੇ ਹੋਣੇ ਰੇਡੀਓ ਤੇ ਵੀ ਆਪਾਂ ਨੂੰ ਸਵਾਲ ਪੁੱਛਦੇ ਨੇ ਰਾਜ ਕਰਨ ਦੇ, ਆਪਾਂ ਬੜੇ ਕਲੀਅਰਲੀ ਕਿ ਨਹੀਂ ਇਹਦੇ ਵਿੱਚ ਕੋਈ ਸਲਾਹ ਨਹੀਂ ਦੇ ਸਕਦਾ ਬੰਦਾ ਬਾਰਡਰ ਟੱਪਣ ਦੇ ਉੱਤੇ। ਸੋ ਇਹ ਉਹੀ ਚੀਜ਼ ਦੀ ਗੱਲ ਜਿਹੜੀ ਹੋ ਰਹੀ ਹੈ, ਉਹਦੇ ਥੱਲੇ ਫਿਰ ਜਿਹੜੀ ਧਾਰਾ ਲਾ ਦਿੰਦੇ ਆ ਜੀ। ਥੈਂਕ ਯੂ। ਅਗਲੇ ਕਾਲਰ ਗੁਰਜੰਟ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਜੰਟ। ਕੁਲਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਨਾ ਮੈਂ ਯੂ ਵੀਜ਼ੇ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਆ, 10 ਮਹੀਨੇ ਹੋ ਗਏ ਆ, ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਆ ਗਿਆ, ਤੇ ਕਦ ਤੱਕ ਆਊਗਾ ਕਿ ਕੀ ਮੈਨੂੰ ਵੀ ਕੋਈ ਡਰ ਆ ਏਦਾਂ ਕੁਛ? ਤੁਸੀਂ ਆਪਣਾ ਜਿਹੜਾ ਇੱਕ ਚੀਜ਼ ਸਾਰੇ ਯੂ ਵੀਜ਼ੇ ਵਾਲਿਆਂ ਵਾਸਤੇ, ਆਪਣਾ ਯੂ ਵੀਜ਼ੇ ਦੀ ਐਕਸਟੈਂਸ਼ਨ ਜ਼ਰੂਰ ਫਾਈਲ ਕਰੋ, ਭਾਵੇਂ ਤੁਸੀਂ ਗ੍ਰੀਨ ਕਾਰਡ ਵੀ ਫਾਈਲ ਕਰਤਾ, ਉਹ ਬਹੁਤ ਜ਼ਰੂਰੀ ਹੈ। ਓਕੇ। ਤੇ ਹਾਂਜੀ, ਨਹੀਂ ਜੇ ਤੁਸੀਂ ਗ੍ਰੀਨ ਕਾਰਡ ਫਾਈਲ ਕਰਤਾ ਪੈਂਡਿੰਗ ਆ ਤੇ ਤੁਸੀਂ ਪਹਿਲਾਂ ਹੀ ਯੂ ਵੀਜ਼ੇ 'ਚ ਸੀਗੇ, 3 ਸਾਲ ਰਹਿ ਲਏ ਆ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ। ਓਕੇ ਜੀ। ਕਦ ਤੱਕ ਆਊਗਾ ਭਾਜੀ? ਏਦਾਂ ਕੁਛ ਪਤਾ 10 ਮਹੀਨੇ ਹੋ ਗਏ ਨੇ। ਨਹੀਂ, ਉਹ ਤਾਂ ਦੇਖੋ ਪ੍ਰੋਸੈਸਿੰਗ ਟਾਈਮ ਦਾ ਤਾਂ ਨਹੀਂ ਪਤਾ। ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਵੀ ਲੋਕਾਂ ਦੇ ਖਿਲਾਫ ਰਿਮੂਵਲ ਆਰਡਰ ਸੀਗੇ, ਉਹ ਆਪਣੇ ਵਕੀਲਾਂ ਜਿਹਨਾਂ ਦੇ ਡਿਪੋਰਟੇਸ਼ਨ ਪਹਿਲਾਂ ਲੱਗਿਆ ਸੀ, ਉਹ ਆਪਣੇ ਵਕੀਲਾਂ ਜ਼ਰੂਰ ਗੱਲ ਕਰ ਲੈਣ ਕਿ ਉਹ ਡਿਪੋਰਟੇਸ਼ਨ ਆਰਡਰ ਨੂੰ ਪਹਿਲਾਂ ਤੁਹਾਨੂੰ ਡੀਲ ਕਰਨਾ ਪੈਂਦਾ, ਸਿੱਧੇ ਨਹੀਂ ਕਿ ਗ੍ਰੀਨ ਕਾਰਡ ਫਾਈਲ ਕਰਤਾ ਉਹ ਡਿਨਾਈ ਹੋ ਜਾਂਦਾ। ਸੋ ਉਹ ਚੀਜ਼ ਦਾ ਵੀ ਧਿਆਨ ਰੱਖਣਾ ਜਿਹੜਾ, ਕਿਉਂਕਿ ਹੁਣ ਇਹ ਨਾ ਹੋਵੇ ਕਿ CBP ਵਾਲੇ ਆਈਸ ਵਾਲੇ ਉਹ ਦੇਖਣ ਕਿ ਇਹ ਬੰਦੇ ਦੇ ਖਿਲਾਫ ਡਿਪੋਰਟੇਸ਼ਨ ਲੱਗੀ ਹੈ ਤੇ ਇਹਨੂੰ ਚੱਕੋ, ਤੇ ਫਿਰ ਕਈ ਵਾਰੀ ਏਦਾਂ ਕਿ ਯੂ ਵੀਜ਼ਾ ਫਿਰ ਨਹੀਂ ਵੀ ਕੰਮ ਆਉਣਾ, ਹੈ ਨਾ। ਤੇ ਉਹ ਚੀਜ਼ ਜਿਹੜੀ ਨਾ ਬਿਲਕੁਲ ਡਿਸਕਸ ਕਰਕੇ ਕਰਿਓ, ਕਿਉਂਕਿ ਯੂ ਵੀਜ਼ੇ ਨੂੰ ਜਦੋਂ ਅਪਰੂਵ ਹੋਣ ਨੂੰ ਵੀ ਟਾਈਮ ਲੱਗਦਾ, 7-8 ਸਾਲ। ਇੱਕ ਵਾਰੀ ਯੂ ਵੀਜ਼ਾ ਅਪਰੂਵ ਹੋ ਗਿਆ, ਠੀਕ ਆ, ਤੁਹਾਨੂੰ ਉਦੋਂ ਸਟੇਟਸ ਦੇ ਦਿੰਦਾ ਯੂ ਵੀਜ਼ੇ ਦਾ, ਪਰ ਜਿਹੜਾ ਉਹਦਾ ਗ੍ਰੀਨ ਕਾਰਡ ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ, ਉਹਦੇ ਵਿੱਚ ਵੀ ਹੋਰ ਸ਼ਰਤਾਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ। ਸੋ ਆਪਣੇ ਵਕੀਲ ਨਾਲ ਜ਼ਰੂਰ ਚੈੱਕ ਕਰਿਓ ਇਹ ਚੀਜ਼। ਜੀ, ਥੈਂਕ ਯੂ। ਆਪਣੇ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ, ਮੇਰਾ ਕੁਐਸਚਨ ਹੈ ਜੀ, ਮੇਰਾ ਨਾ ਗ੍ਰੀਨ ਕਾਰਡ ਡਿਲੀਵਰ ਹੋਇਆ ਸੀਗਾ ਜੀ ਮੇਲ ਬਾਕਸ ਦੇ ਵਿੱਚ। ਜੀ। ਤੇ ਪਰ ਜਦੋਂ ਮੈਂ ਮੇਲ ਬਾਕਸ ਖੋਲਿਆ ਜੀ, ਉਹਦੇ ਚ ਗ੍ਰੀਨ ਕਾਰਡ ਹੈ ਨਹੀਂ ਸੀਗਾ ਜੀ। ਤੇ ਜਦੋਂ ਮੈਂ USPS ਨਾਲ ਕੰਟੈਕਟ ਕੀਤਾ, ਉਹ ਕਹਿੰਦੇ ਸੀ ਡਿਲੀਵਰ ਕਰਤਾ ਤੇ ਮਿਸਪਲੇਸ ਕਰਤਾ ਜੀ ਉਹਨਾਂ ਨੇ। ਤੇ USCIS ਵਾਲੇ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਵੀ ਅਸੀਂ ਡਿਲੀਵਰ ਕਰਤਾ ਜੀ, ਤੁਹਾਨੂੰ I-90 ਫਾਰਮ ਭਰਨਾ ਪੈਣਾ। ਕੋਈ ਹੱਲ ਹੈਗਾ ਜੀ ਇਹਦਾ? ਦੁਬਾਰਾ ਹਾਂਜੀ ਮੰਗਾਉਣਾ ਇਹਦਾ ਹਾਂਜੀ, ਆਪਣਾ ਗ੍ਰੀਨ ਕਾਰਡ ਦੇ ਲਈ ਫਾਰਮ ਭਰ ਦਿਓ ਤੁਸੀਂ। ਇਹੀ ਆ ਹੁਣ, ਇਹਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਕਿ ਕਿਹਨੂੰ ਸਜ਼ਾ ਦਿੱਤੀ ਜਾਵੇ ਜਾਂ ਉਦਾਂ। ਜੇ ਹੁਣ ਚੀਜ਼ ਹੀ ਮਿਸਿੰਗ ਹੋ ਗਈ ਤਾਂ ਉਹ ਵਾਪਸ ਤਾਂ ਆਣੀ ਨਹੀਂ। ਸੋ ਦੁਬਾਰਾ ਇਹਨੂੰ ਰਿਪਲੇਸਮੈਂਟ ਗ੍ਰੀਨ ਕਾਰਡ ਆਪਣਾ ਭਰੋ। ਪ੍ਰੋਸੈਸਿੰਗ ਟਾਈਮ ਜੀ? ਪ੍ਰੋਸੈਸਿੰਗ ਟਾਈਮ ਲਗਭਗ 10 ਤੋਂ 14 ਮਹੀਨੇ। ਮੈਨੂੰ ਪਤਾ ਨਹੀਂ ਐਗਜ਼ੈਕਟਲੀ ਕਿਹੜੇ ਸਰਵਿਸ ਸੈਂਟਰ ਮੋਰੇ ਜਾਂਦਾ, ਤੁਹਾਨੂੰ ਆਨਲਾਈਨ ਪਤਾ ਲੱਗ ਜਾਣਾ USCIS.gov ਤੇ। ਉਹ ਠੀਕ ਹੈ ਸਰ, ਠੀਕ ਹੈ ਜੀ। ਜੀ ਇਦਾਂ ਵੀ ਹੋ ਜਾਂਦਾ, ਦੇਖੋ ਇਹ ਧੱਕਾ ਹੀ ਹੋ ਜਾਂਦਾ ਕਈ ਵਾਰੀ ਕਿਸੇ ਦੇ ਨਾਲ ਨਾ, ਆਈ ਚੀਜ਼ ਵੀ ਜਿਹੜੀ ਹੱਥੋਂ ਨਿਕਲ ਜਾਂਦੀ ਹੈ। ਹਾਂਜੀ, ਰਾਜੇ ਦੀ ਵੀ ਤਿਜੋਰੀ ਚੋਂ ਪੈਸੇ ਕੱਢ ਕੇ ਲੈ ਜਾਂਦੇ ਆ ਲੋਕੀ। ਹਾਂ ਸਹੀ ਗੱਲ ਹੈ ਜੀ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਨਾਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ, ਮੈਂ ਸਿਟੀਜ਼ਨ ਹਾਂ ਜੀ ਤੇ ਆਪਣੇ ਮਦਰ ਦਾ ਅਪਲਾਈ ਕੀਤਾ I-130 ਪਟੀਸ਼ਨ ਤੇ 2023 ਦਾ 10 ਮਹੀਨੇ ਦਾ ਕੇਸ ਲਿਆ, ਪੈਨਸ਼ਨ ਕੀਤੀ ਹੋਇਆ ਤੇ ਉਹਨਾਂ ਦੀ ਆਊਟਸਟੈਂਡਿੰਗ ਤੇ ਹੈ 1 ਸਟੈਪ ਕੰਪਲੀਟ ਹੋ ਗਿਆ, ਤਾਂ ਕੀ ਕਰਨਾ ਚਾਹੀਦਾ ਜੀ? ਥੋੜੀ ਜਿਹੀ ਆਵਾਜ਼ ਘੱਟ ਗਈ, ਸੋ ਤੁਸੀਂ ਦੁਬਾਰਾ ਇੱਕ ਵਾਰੀ ਪੁੱਛੋ। ਦੁਬਾਰਾ ਪੁੱਛ ਲਿਓ ਜੀ ਸਵਾਲ। ਹਾਂਜੀ, ਮੈਂ ਕਿਹਾ ਆਪਣੇ ਮਦਰ ਦਾ ਅਪਲਾਈ ਕੀਤਾ I-130 ਪਟੀਸ਼ਨ ਜੀ, ਤੇ 2023 ਦੇ ਵਿੱਚ ਪਟੀਸ਼ਨ ਫਾਈਲ ਕੀਤੀ ਹੈ, ਤੇ ਉਹਨਾਂ ਦਾ ਹੁਣ ਮੈਂ ਆਪਣੀ ਜਿਹੜਾ ਬਣਾ ਕੇ ਕੀ ਕਹਿੰਦੇ ਨੇ ਲੌਗਇਨ ਕਰਕੇ ਆਪਾਂ ਅਕਾਊਂਟ ਦੇ ਉੱਪਰ ਦੇਖਦੇ ਨਾ, ਉਹਦਾ ਸਟੈਪ 1 ਕੰਪਲੀਟ ਕੀਤਾ ਆ। ਠੀਕ ਹੈ। ਤੇ ਹੁਣ ਆਊਟਸਟੈਂਡਿੰਗ ਸ਼ੋ ਕਰ ਰਿਹਾ ਹੈ, ਉਹਦਾ ਕੀ ਪ੍ਰੋਸੀਜਰ ਹੋਊਗਾ ਜੀ? ਵੇਟ ਕਰਨੀ ਪਊਗੀ? ਇਹ ਤੁਸੀਂ ਗੱਲ ਕਰ ਰਹੇ ਆ, ਦੇਖੋ NVC ਵਾਲੇ ਪ੍ਰੋਸੈਸ ਦੀ ਗੱਲ ਕਰ ਰਹੇ ਆ ਕਿ ਤੁਸੀਂ ਇਹ ਕਹਿ ਰਹੇ ਨਾ ਕਿ ਸਾਰੇ ਡਾਕੂਮੈਂਟ ਤੁਸੀਂ ਜਮ੍ਹਾਂ ਕਰਾਤੇ ਉਹਨਾਂ ਨੂੰ, ਹਨਾ? ਨਹੀਂ, ਡਾਕੂਮੈਂਟ ਕੋਈ ਜਮ੍ਹਾਂ ਨਹੀਂ ਕਰਾਏਗੀ ਸਾਨੂੰ, ਬਸ ਇੱਕ ਕੇਸ ਸਟੇਟਸ ਨੰਬਰ ਆਇਆ ਸੀਗਾ ਜੀ, ਪਟੀਸ਼ਨ ਨੰਬਰ ਜੀ। ਹਾਂਜੀ ਭਾਜੀ, ਤੁਹਾਨੂੰ ਨਾ ਉਹ ਜਿਹੜੀ ਉਹ ਚ ਲੌਗਇਨ ਕਰਨਾ ਹੁੰਦਾ, ਇਨਵੌਇਸ ID ਪਾ ਕੇ ਉਹਨਾਂ ਦੇ ਬਿੱਲ ਬੁੱਲ ਜਿਹੜੇ ਉਤਾਰਨੇ ਹੁੰਦੇ ਆ ਸਾਰੇ, ਤੇ ਐਫੀਡੇਵਿਟ ਵਗੈਰਾ ਤੇ ਡਾਕੂਮੈਂਟ ਵਗੈਰਾ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਾਣੀ ਹੁੰਦੀ ਹੈ। ਤੁਸੀਂ ਪ੍ਰੋਸੈਸ ਫਿਰ ਪੂਰਾ ਨਹੀਂ ਕੀਤਾ, ਉਹਨੂੰ ਫੋਲੋ ਕਰੋ ਜਿਹੜਾ ਉਹਨਾਂ ਦੀ ਇੰਸਟਰਕਸ਼ਨਸ ਹੈਗੀਆਂ। ਡਾਕੂਮੈਂਟੇਸ਼ਨਸ ਜਿਹੜੀ ਮੰਗੀ ਆ ਉਹਨਾਂ ਨੂੰ ਭਰੋ, ਉਹਦੇ ਵਿੱਚ ਉਹ ਅਪਲੋਡ ਕਰੋ ਫਿਰ। ਠੀਕ ਹੈ ਜੀ। ਓਕੇ ਜੀ। ਓਕੇ ਥੈਂਕ ਯੂ। ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ, ਮੇਰਾ ਮਿੱਤਰ 68 ਸਾਲ ਦਾ ਜੀ, ਡਿਵੋਰਸ ਹੈ ਜੀ, ਤੇ
ਉਹ ਵਿਆਹ ਕਰਾਉਣਾ ਚਾਹੁੰਦਾ, ਉਹ 60-62 ਸਾਲ ਦੇ ਇੰਡੀਆ ਜੀ, ਉਹਦਾ 10 ਸਾਲਾ ਵੀਜ਼ਾ ਲੱਗਾ, ਉਹ 2 ਵਾਰੀ ਇੱਥੋਂ ਆ ਕੇ ਮੁੜ ਵੀ ਗਏ। ਕੀ ਉੱਥੇ ਜਾ ਕੇ ਵਿਆਹ ਕਰਾ ਕੇ ਜਾਂ ਇੱਥੇ ਇੰਨਾ ਵਿਆਹ ਕਰਾ ਸਕਦਾ ਜੀ? ਇਹ ਤਾਂ ਭਾਜੀ ਪਿਆਰ ਮੁਹੱਬਤ ਸੱਚਾ, ਫੇਰ ਤਾਂ ਭਾਵੇਂ ਸਾਡੇ ਵੱਲੋਂ ਤਾਜ ਮਹਿਲ 'ਚ ਜਾ ਕੇ ਵਿਆਹ ਕਰਾ ਲਵੇ, ਗੱਲ ਉੱਤੇ ਆਉਂਦੀ। ਨਹੀਂ ਛੇਤੀ ਮਤਲਬ ਇੱਥੇ ਆਈ ਵਿਆਹ ਕਰਾ ਸਕਦਾ, ਉਹ 10 ਸਾਲਾ ਵੀਜ਼ਾ ਲੱਗਾ, 2 ਵਾਰੀ ਜਿੱਥੇ ਵਾਲੀ ਮਰਜ਼ੀ ਨਾ ਕਰਾਵੇ ਵਿਆਹ, ਪਰ ਰਿਲੇਸ਼ਨ ਸੱਚਾ ਹੋਣਾ ਚਾਹੀਦਾ ਵਾ। ਹਾਂਜੀ, ਉਹ ਇੱਥੇ ਜਦੋਂ ਆਈ ਆ ਉਸ ਤੋਂ ਬਾਅਦ ਚ ਵੀ ਵਿਆਹ ਦੀ ਗੱਲ ਕਰਦੇ ਆ। ਮੈਨੂੰ ਲੱਗਦਾ ਵੀ ਜਦੋਂ ਇੱਥੇ ਆਏ ਹੋਣ ਤਾਂ ਉਸ ਤੋਂ ਬਾਅਦ ਚ ਵਿਆਹ ਹੋ ਜਾਵੇ ਇੱਥੇ ਅਮਰੀਕਾ ਚ। ਹਾਂ, ਪਰ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਉਹਨੇ ਆ ਕੇ ਇੱਥੇ ਗ੍ਰੀਨ ਕਾਰਡ ਕਰਨਾ ਜਾਂ ਉਹ ਕਿਤੇ। ਹੁਣ ਮੈਨੂੰ ਉਹ ਤਾਂ ਇਨਫੋਰਮੇਸ਼ਨ ਦਿੱਤੀ ਨਹੀਂ ਕਿ ਕਿੰਨਾ ਵਿਆਹ ਕਰਾਉਣਾ ਉਹਨੇ, ਹਨਾ? ਤੁਸੀਂ ਦੱਸਦੇ ਕੋਈ 62 ਸਾਲ ਦੇ ਆ ਜਿਨ੍ਹਾਂ ਦਾ ਵੀਜ਼ਾ ਲੱਗਾ ਹੋਇਆ ਆ। ਨਹੀਂ, ਪਰ ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਉਹ ਸਿਟੀਜ਼ਨ ਨਾਲ ਵਿਆਹ ਕਰਾ ਸਕਦਾ, ਇਹਨਾਂ ਨੇ ਇਹ ਪੁੱਛਿਆ ਵਿਆਹ ਕਰਾ ਸਕਦਾ ਵਾ। ਹਾਂਜੀ, ਵਿਆਹ ਕਰਾ ਸਕਦੇ ਆ, ਵਿਆਹ ਦੀ ਕੋਈ ਰੋਕ ਨਹੀਂ। ਤੁਸੀਂ ਕਹਿ ਰਹੇ ਆ ਕਿ ਸਿਟੀਜ਼ਨ ਨਾਲ ਵਿਆਹ ਕਰਾ ਕੇ ਗ੍ਰੀਨ ਕਾਰਡ ਭਾਲਦਾ, ਫਿਰ ਉਹਦੇ ਵਿੱਚ ਹੋਰ ਪ੍ਰੋਸੀਜਰ ਰੈਗੂਲੇਸ਼ਨ, ਜਿਹੜੇ ਇਰਾਦੇ ਨਾਲ ਆਏ ਟੈਂਪਰੇਰੀ ਘੁੰਮਣ ਨਾਲ, ਉਸੇ ਨਾਲ ਵਾਪਸ ਜਾਣਾ ਪੈਂਦਾ। ਅਗਲੇ ਕਾਲਰ ਰਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਤਰਕਿਆਨਾ ਜੀ, ਤੁਹਾਡਾ ਨੇਬਰ ਬਜਵਾੜੇ ਤੋਂ। ਠੀਕ ਹੈ, ਦੱਸੋ। ਕੀ ਹਾਲ ਆ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ? ਵਧੀਆ ਵਧੀਆ ਜੀ। ਬਸ ਮੈਂ ਉਹੀ ਪੁੱਛਣਾ ਸੀ, ਮੈਂ ਕਿਹਾ ਜਿੱਦਾਂ ਕੇਸ ਤੁਹਾਡੇ ਕੋਲ ਕੀਤਾ ਹੋਇਆ ਮੁੰਡੇ ਦਾ ਮਿਸੀਸਿਪੀ, ਉਹਦੀ ਨੈਕਸਟ ਵੀਕ ਹੈਗੀ ਆ ਮਾਸਟਰ ਹੀਅਰਿੰਗ। ਵੈਸੇ ਹੁਣ ਕੀ ਉੱਥੇ ਦੀ ਪੋਜੀਸ਼ਨ ਰਿਲੀਜ਼ ਕਰ ਰਹੇ ਆ ਬੰਦਿਆਂ ਨੂੰ, ਕਿੱਦਾਂ? ਭਾਜੀ ਹਿਸਟੋਰੀਕਲੀ ਤਾਂ ਦੇਖੋ, ਮਿਸੀਸਿਪੀ ਜਿਹੜੇ ਹੈਗੇ ਨਾ, ਇਹ ਸਟ੍ਰਿਕਟੈਸਟ ਉਹ ਰਹੀਆਂ ਨਾ ਜਗ੍ਹਾਵਾਂ, ਤੇ ਈਵਨ ਆਪਣੇ ਗੋਜ਼ ਆਲ ਦਾ ਵੇ ਬੈਕ ਟੂ ਸਲੇਵਰੀ ਐਰਾ ਆਲਸੋ, ਕਿ ਜਿਹੜੀ ਮਿਸੀਸਿਪੀ, ਮਜ਼ੂਰੀ, ਇੱਧਰ ਕਾਫੀ ਜਿਹੜੇ ਕੱਟੜਪੰਥੀ ਇੱਧਰਲੇ ਪਾਸੇ ਕਾਫੀ ਹੈ, ਇਹਦਾ ਕੁਝ ਕਹਿ ਨਹੀਂ ਸਕਦੇ। ਅੱਛਾ ਜੀ, ਉਹਦਾ 14-15 ਦੁਬਾਰੇ ਪਤਾ ਲੱਗੂ, ਤੁਹਾਡੇ ਕੋਲ ਹੀ ਹੈ ਕੇਸ? ਹਾਂ, ਆ ਗਿਆ ਹੁਣ ਤਾਂ ਟਾਈਮ ਆ ਗਿਆ, ਹੁਣ ਤਾਂ ਰਹਿ ਗਿਆ ਸੋਮਵਾਰ, ਮੰਗਲਵਾਰ ਨੂੰ ਆ ਗਿਆ ਦੇਣ ਜੀ ਹੁਣ। ਸੋ ਕੋਈ ਨਹੀਂ, ਗੁੱਡ ਲੱਕ ਆ ਜੀ, ਆਪਾਂ ਇਹੀ ਤੁਹਾਨੂੰ ਕਹਿੰਦੇ ਹਾਂ ਜੀ। ਕੁਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾ ਰਿਲੇਟਿਵ ਕਲੋਰਾਡੋ ਦੇ ਵਿੱਚ ਆ, ਤੇ ਉਹਦਾ ਪੁੱਛਣਾ ਸੀਗਾ, ਆਈਸ ਵਾਲਿਆਂ ਤੋਂ ਉਹਦੀ ਤਰੀਕ ਜਿਹੜੀ ਆ ਉਹ ਪਾਸ ਕਰਤੀ ਸੀ ਉਹਨਾਂ ਨੇ, ਇੰਟਰਵਿਊ ਹੋਈ ਸੀ, ਤੇ ਹੁਣ ਜੱਜ ਮੋਹਰੇ ਆ ਉਹਦੀ ਡੇਟ ਮੰਡੇ ਨੂੰ, ਤੇ ਉਹਦੇ ਵਿੱਚ ਕੀ ਕਰ ਸਕਦੇ ਉਹਦੇ ਲਈ? ਡੇਟ ਕਾਦੀ ਹੈ? ਬੌਂਡ ਆ ਉਹਦਾ ਕਿ ਮਾਸਟਰ ਹੀਅਰਿੰਗ? ਮਾਸਟਰ ਹੀਅਰਿੰਗ ਹੈ ਜੀ। ਪਹਿਲਾਂ ਤਾਂ ਜਿਹੜਾ ਵੀ ਵਕੀਲ ਸੀਗਾ ਉਹਨਾਂ ਬੌਂਡ ਬੂੰਡ ਦੇ ਬਾਰੇ ਦੇਖੋ ਕਿ ਛੱਡਦੇ ਆ ਉਹਨੂੰ ਕਿ ਨਹੀਂ ਛੱਡਦੇ ਆ, ਤੇ ਜਿਹੜੀ ਮਾਸਟਰ ਹੀਅਰਿੰਗ ਉੱਤੇ ਤੁਸੀਂ ਪਲੀਡਿੰਗਸ ਫਾਈਲ ਕਰਨੀਆਂ ਹੁੰਦੀਆਂ। ਵਕੀਲ ਕੀਤਾ ਹੋਇਆ ਨਾ ਇਹਦਾ ਤੁਸੀਂ? ਵਕੀਲ ਕੀਤਾ ਸੀ, ਤੇ ਉਹ ਕਹਿੰਦਾ ਵੀ ਜਿੱਦਾਂ ਹੋਰ ਤੁਹਾਨੂੰ ਪੈਸੇ $15,000 ਪੇ ਕਰਨਾ ਪੈਣਾ ਜੇ ਮੈਨੂੰ ਗਾਂ ਹਾਇਰ ਕਰਨਾ ਆ। ਪਹਿਲਾਂ ਉਹਨੇ ਬੌਂਡ ਲਈ ਆਈਸ ਵਾਲਿਆਂ ਤੋਂ ਕੀਤਾ ਸੀ, ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਤੇ ਹੁਣ ਉਹ ਕਹਿੰਦਾ ਵੀ ਬੌਂਡ ਕਰਨ ਦਾ ਕੋਈ ਫਾਇਦਾ ਨਹੀਂਗਾ ਹੈਗਾ। ਜਿਹੜੇ ਬੌਂਡ ਹੁੰਦੇ ਨਾ, ਉਹ ਅਲੱਗ ਵਕੀਲ ਹੁੰਦੇ ਆ, ਅਲੱਗ ਚਾਰਜ ਹੁੰਦੇ ਆ ਉਹਦੇ। ਜਿਹੜਾ ਹੁਣ ਤੁਹਾਨੂੰ ਉਹ ਕਹਿ ਰਿਹਾ, ਉਹ ਇਹ ਕਹਿ ਰਿਹਾ ਕਿ ਜਿਹੜਾ ਪੂਰਾ ਕੇਸ ਆ ਅਸਾਈਲਮ ਦਾ ਨਾ, ਕਿ ਮਾਸਟਰ ਹੀਅਰਿੰਗ, ਅਸਾਈਲਮ, ਉਹਦੇ ਰਿਲੇਟਡ ਸਾਰੇ, ਤਾਂ ਹਾਂਜੀ ਭਾਜੀ, ਉਹ ਤਾਂ ਤੁਹਾਨੂੰ ਉਹਨੂੰ ਕਰਨੇ ਹੀ ਪੈਣੇ ਆ ਪਏ। ਉਹ ਤਾਂ ਕੇਸ ਪੂਰਾ ਫਿਰ ਉਹੀ ਲੜੂਗਾ ਨਾ, ਤਾਂ ਬਿਨਾਂ ਪੈਸਿਆਂ ਦੇ ਤਾਂ ਨਹੀਂ ਉਹ ਲੜੂਗਾ। ਤੇ ਤੁਸੀਂ ਉਹਨੂੰ ਵਕੀਲ ਨੂੰ ਹਾਇਰ ਕਰੋ, ਤੇ ਉਹਦੇ ਨਾਲ ਫਿਰ ਅੱਗੇ ਜਾਓ ਮਾਸਟਰ ਹੀਅਰਿੰਗ ਤੇ, ਫਿਰ ਆਪਣੀ ਪਲੀਡਿੰਗ ਲੈਣੀਆਂ ਹੁੰਦੀਆਂ। ਜੇ ਹੁਣ ਤੁਸੀਂ ਨਹੀਂ ਉਹ ਕਰਦੇ ਆ, ਤਾਂ ਜੱਜ ਨੇ ਇੱਕ ਅੱਧੀ ਵਾਰੀ ਕਈ ਵਾਰੀ ਮੌਕਾ ਦੇ ਦਿੰਦੇ ਆ, ਪਰ ਗੱਲ ਇਹ ਹੈ ਕਿ ਸਿਸਟਮ ਦੇ ਨਾਲ ਹੀ ਚੱਲਣਾ ਪੈਣਾ ਜੀ। ਤੇ ਟਰੰਪ ਸਰਕਾਰ ਆ ਜਿਹੜੀ, ਉਹ ਕਈ ਵਾਰੀ ਕਲੌਕ ਵੀ ਰੋਕ ਦਿੰਦੀ ਹੈ ਕਿ ਭਾਈ ਤੇਰੀ ਗਲਤੀ ਸੀਗੀ, ਤੂੰ ਵਕੀਲ ਨਹੀਂ ਲੈ ਕੇ ਆਇਆ, ਤੇ ਕਲੌਕ ਰੋਕ ਦਿੰਦੇ ਆ ਵਰਕ ਪਰਮਿਟ ਲਈ। ਓਕੇ, ਠੀਕ ਆ। ਸੋ ਇਹ ਵੀ ਰੌਲਾ ਪੈ ਸਕਦਾ ਆ ਜੀ। ਗੁਰਪਾਲ ਜੀ। ਹਾਂਜੀ ਗੁਰਪਾਲ। ਹੈਲੋ। ਹਾਂਜੀ, ਪੁੱਛੋ ਜੀ ਸਵਾਲ। ਹਾਂ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਮੇਰਾ ਕੇਸ ਨਾ ਡਿਸਮਿਸਲ ਹੋਇਆ ਸੀ, ਤੇ ਉਹਦੇ ਵਿੱਚ ਉਹਨਾਂ ਰੀਜ਼ਨ ਦਿੱਤਾ ਸੀ ਤੇਰੇ ਵਕੀਲ ਨੇ ਪੇਪਰ ਸਬਮਿਟ ਕੀਤੇ 1 ਮਹੀਨੇ ਤੋਂ ਪਹਿਲਾਂ ਨੇ ਕੀਤੇ ਸੀ, ਤੇ ਮੇਰਾ ਹੁਣ ਵਕੀਲ ਨੇ IJ ਮੋਸ਼ਨ ਪਾਇਆ ਵਾ, ਤੇ ਉਹਦਾ ਅਜੇ ਕੋਈ ਕੋਰਟ ਵੱਲੋਂ ਰਿਪਲਾਈ ਨਹੀਂ ਆਉਣ ਡਿਆ ਜੀ। ਉਹਦੇ ਵਿੱਚ ਮੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਕਿ ਨਹੀਂ? ਉਹ ਚੱਕਰਾਂ 'ਚ ਪਿਆ ਜੀ ਮੈਂ। ਡਿਸਮਿਸ ਦੇਖੋ, ਜ਼ਿਆਦਾਤਰ ਜਿਹੜਾ ਕੇਸ ਡਿਸਮਿਸ ਹੋ ਗਿਆ ਨਾ, ਉਹ ਅਸਾਈਲਮ ਆਫਿਸ ਤੇ ਮੋਰੇ ਜਾ ਕੇ ਲੜਨਾ ਪੈਂਦਾ, ਜਾਂ ਉਹਨੂੰ ਫਿਰ ਉੱਤੇ BIA ਅਪੀਲ ਕਰਨੀ ਪੈਂਦੀ ਹੈ। ਮੋਸਟ ਲਾਈਕਲੀ ਜਿਹੜਾ ਸੀਗਾ ਆਪਣਾ, ਜੇ ਉਹਨੇ ਆਲਰੇਡੀ ਡਿਸਮਿਸ ਕਰਤਾ ਤੇ ਅਸਾਈਲਮ ਆਫਿਸ ਮੋਰੇ ਕਰਨਾ ਪੈਣਾ, ਤੇ ਜ਼ਿਆਦਾਤਰ ਜਿਹੜਾ ਜੱਜ ਸਾਹਿਬ ਉਹਨੇ ਇਹ ਮੋਸ਼ਨ ਗ੍ਰਾਂਟ ਨਹੀਂ ਕਰਨਾ। ਅੱਛਾ, ਤੇ ਹੁਣ ਉਹਦੇ ਨੇ ਕਿ IJ ਮੋਸ਼ਨ, ਉਹਦੇ ਵਿੱਚ ਫਿਰ ਮੈਨੂੰ ਦੁਬਾਰਾ ਅਪੀਲ ਕਰਨੀ ਪੈਣੀ ਹੈ? IJ ਤਾਂ ਇਮੀਗ੍ਰੇਸ਼ਨ ਜੱਜ ਨੂੰ ਕਹਿੰਦੇ ਆ, ਉਦਾਂ ਤੁਹਾਨੂੰ ਥੋੜਾ ਜਿਹਾ ਉਹਨੇ ਲਾਰਾ ਲੱਪਾ ਜਿਹਾ ਲਾਤਾ। ਇਮੀਗ੍ਰੇਸ਼ਨ ਜੱਜ ਨੂੰ ਕਹਿੰਦੇ, ਉਹਨੇ ਜੱਜ ਮੋਰੇ ਉਹੀ ਕੀਤਾ ਕਿ ਮੋਸ਼ਨ
ਭਾਈ ਇਹਦੀ ਇੱਕ ਵਾਰੀ ਫੇਰ ਮੇਰੀ ਗੱਲ ਸੁਣ ਲੈ, ਇਹਦਾ ਕੇਸ ਲੈ ਲਾ, ਪਰ ਜਿਹੜਾ ਸੀਗਾ ਜੱਜ ਬਿਲਕੁਲ ਉਹ ਡਿਸਮਿਸ ਕਰ ਸਕਦਾ, ਸਪੈਸ਼ਲੀ ਜੇ ਸਰਕਾਰੀ ਵਕੀਲ ਕਵੇ। ਸੋ ਡਿਸਮਿਸ ਦਾ ਮਤਲਬ ਪੀਡੀ ਹੁੰਦਾ ਬੇਸਿਕਲੀ, ਤੇ ਤੁਹਾਨੂੰ ਅਸਾਈਲਮ ਆਫਿਸ ਮੋਰੇ ਜਾ ਕੇ ਕੇਸ ਲਾਣਾ ਪੈਣਾ ਆਪਣਾ। ਜੀ ਦੁਬਾਰਾ ਲਾਉਣੇ ਪੈਣਾ ਦੁਬਾਰਾ ਹੁੰਦੇ। ਜੀ ਜੀ, ਜਿੰਨਾ ਤੁਸੀਂ ਦੱਸ ਰਹੇ ਹੋ ਉਹਦੇ ਬੇਸ ਤੇ ਮੈਂ ਇਹ ਸਲਾਹ ਦਿੱਤੀ ਹੈ, ਬਾਕੀ ਹੁਣ ਮੈਨੂੰ ਪਤਾ ਨਹੀਂ ਕੇਸ ਦੇ ਵਿੱਚ ਕੀ ਆ, ਪਰ ਹਾਂਜੀ ਅਸਾਈਲਮ ਆਫਿਸ ਮੋਰੇ ਲਾਣਾ ਪੈਣਾ। ਬਿਲਕੁਲ ਜੀ, ਥੈਂਕ ਯੂ। ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੇ ਨਾ ਬ੍ਰਦਰ ਦਾ ਵਰਕ ਪਰਮਿਟ ਦਾ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਅਪਲਾਈ ਕੀਤਾ। ਯੂਜਲੀ ਫਰਵਰੀ 'ਚ ਐਕਸਪਾਇਰ ਹੁੰਦਾ ਉਹ, ਇਸ ਵਾਰ ਜਲਦੀ ਐਕਸਪਾਇਰ ਹੋ ਗਿਆ ਸੀ। ਕੀ ਉਹ ਕੰਮ ਕਰ ਸਕਦਾ? ਉਹਦੇ ਕੋਲ ਲਾਇਸੈਂਸ ਹੈਗਾ ਹਲੇ। ਕੀ ਉਹ ਕੀ ਕਰ ਸਕਦਾ? ਵਰਕ ਪਰਮਿਟ ਐਕਸਪਾਇਰ ਹੋ ਗਿਆ ਤੁਸੀਂ ਕਹਿੰਦੇ? ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਅਪਲਾਈ ਕੀਤਾ ਜੀ, ਲੈਟਰ ਆ ਗਿਆ। ਨਹੀਂ, ਉਹ ਫਿਰ ਆਟੋਮੈਟਿਕ ਨਹੀਂ ਮਿਲਦੀ ਤੁਹਾਨੂੰ ਐਕਸਟੈਂਸ਼ਨ ਉਹਦੀ। ਉਹ ਲੀਗਲੀ ਉਹ ਕੰਮ ਨਹੀਂ ਕਰ ਸਕਦਾ ਹੈਗਾ, ਕਿਉਂਕਿ ਜਿਹੜਾ ਐਕਸਟੈਂਸ਼ਨ ਵਾਸਤੇ ਤੁਹਾਨੂੰ ਟਾਈਮ ਸਿਰ ਅਪਲਾਈ ਕਰਨਾ ਹੁੰਦਾ ਵਰਕ ਪਰਮਿਟ। ਲਾਇਸੈਂਸ ਤਾਂ ਦੇਖੋ ਹੁਣ ਭਾਜੀ ਉਹ ਇੱਕ ਵਾਰੀ ਇਸ਼ੂ ਕਰਦੇ, ਉਹਦੇ ਵਿੱਚ ਅਖੀਰਲੀ ਤਰੀਕ ਉਹਨਾਂ ਨੇ ਪਾਤੀ ਆ, ਉਹ ਰੋਜ਼ ਥੋੜੀ ਅਪਡੇਟ ਕਰਦੇ ਆ, ਉਹ ਤਾਂ ਇੱਕ ਵਾਰੀ ਬਣ ਕੇ ਆ ਜਾਂਦਾ ਨਾ, ਉਹ ਤਾਂ ਆਬਵੀਅਸਲੀ ਵੈਲਿਡ ਰਹਿਣਾ। ਜਿੱਦਾਂ ਵਰਕ ਪਰਮਿਟ ਹੁੰਦਾ ਨਾ, ਤੁਸੀਂ ਟਾਈਮ ਸਿਰ ਜੇ ਐਕਸਟੈਂਸ਼ਨ ਫਾਈਲ ਕਰੋ ਤੁਹਾਨੂੰ ਆਟੋਮੈਟਿਕਲੀ 500 ਸਮਥਿੰਗ ਦਿਨ ਦਾ ਵਰਕ ਪਰਮਿਟ ਦੇ ਦਿੰਦੇ ਆ, ਪਰ ਜੇ ਤੁਸੀਂ ਨਾ ਟਾਈਮਲੀ ਕਰੋ ਫਿਰ ਤੁਹਾਡਾ ਉਹ ਆਟੋਮੈਟਿਕ ਨਹੀਂ ਮਿਲਦੀ, ਫਿਰ ਤੁਹਾਨੂੰ ਵੇਟ ਕਰਨੀ ਪੈਣੀ, ਇਹਦਾ ਗੈਪ ਆ ਜਾਣਾ ਜਦ ਤੱਕ ਉਹ ਪੁੱਛ ਰਹੇ ਆ ਕਿ ਮੈਂ ਉਹਦੇ ਵਿੱਚ ਕੰਮ ਕਰ ਸਕਦਾ, ਟਰੱਕ ਚਲਾ ਸਕਦਾ ਕਿ ਨਹੀਂ। ਇਹ ਦੇਖੋ ਟੈਕਨੀਕਲੀ ਯੂ ਆਰ ਨਾਟ ਆਥੋਰਾਈਜ਼ਡ ਟੂ ਵਰਕ, ਤੁਹਾਡੇ ਆਪਣੇ ਰਿਸਕ ਆ, ਤੇ ਵਰਕ ਪਰਮਿਟ ਜੇ ਚੈੱਕ ਪੁਆਇੰਟ ਤੇ ਫੜ ਹੋ ਗਏ ਫਿਰ ਡਿਫਰੈਂਟ ਸਟੋਰੀ ਬਣ ਜਾਣੀ ਉੱਥੇ। ਮੈਂ ਤੁਹਾਨੂੰ ਇਹੀ ਕਹੂੰਗਾ ਕਿ ਆਪਣਾ ਜਿਹੜਾ, ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜੇ ਕੋਈ ਐਕਸੀਡੈਂਟ ਜਾਂ ਕੁਝ ਹੋ ਗਿਆ ਨਾ ਤੇ ਵਰਕ ਪਰਮਿਟ ਹੈ ਨਹੀਂਗਾ, ਤੇ ਫਾਲਤੂ ਦੇ ਤੁਹਾਨੂੰ ਜਿਹੜੇ ਮਸਲੇ ਜਿਹੜੇ ਪੈ ਜਾਣੇ ਆ। ਤੇ ਇਹਦੇ ਵਿੱਚ ਤੁਸੀਂ ਜਿਹੜਾ ਕੀ ਕਰੋ ਕਿ ਫਾਈਲ ਕਰਕੇ ਨਾ ਉਹਨੂੰ ਐਕਸਪੀਡਾਈਟ ਕਰਨ ਦੀ ਰਿਕੁਐਸਟ ਕਰੋ। ਫਾਈਨੈਂਸ਼ੀਅਲ ਹਾਰਡਸ਼ਿਪ ਹੋ ਗਈ, ਉਹ ਸਾਰਾ ਕੁਛ ਆਪਣੀਆਂ ਕਿਸ਼ਤਾਂ ਟਰੱਕ ਟਰੁੱਕ ਦੀਆਂ ਦਿਖਾਓ, ਉਹਦੇ ਬੇਸ ਤੇ ਦੇਖੋ ਜੇ ਇਮੀਗ੍ਰੇਸ਼ਨ ਤੁਹਾਡੀ ਉਹ ਕਰਦੀ ਹੈ ਤੇ ਨਾਈਸਲੀ ਉਹਨਾਂ ਨਾਲ ਗੱਲ ਕਰਨੀ ਹੈ ਇੱਕ ਅੱਧੀ ਵਾਰੀ। ਠੀਕ ਹੈ ਜੀ। ਜੀ ਆਪਣੇ ਅਗਲੇ ਕਾਲਰ ਨੇ ਹਰਮੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਿਵਾ ਜੀ, ਮੇਰੀ ਸੀਗੀ ਤਰੀਕ ਆਪਣੇ ਨਵੰਬਰ 1 ਨੂੰ ਜੀ, ਤੇ ਉੱਥੇ ਨਾ ਜੱਜ ਸਾਹਿਬ ਦੇ ਨਾਲ ਮੈਨੂੰ ਤਾਂ ਪਹਿਲਾਂ ਹੀ ਜਾਣੀ ਜਦੋਂ ਵਕੀਲ ਮੇਰੇ ਨੇ ਕਹਿ ਦਿੱਤਾ ਵੀ ਤੈਨੂੰ ਸ਼ਾਇਦ ਪੀਡੀ ਆ ਨਾ, ਜਦੋਂ ਉਹਦੇ ਕੋਲ ਜਾਣਾ ਹੁੰਦਾ ਹੀ ਹੈ ਨਾ, ਤੇ ਜਦੋਂ ਉਹਨਾਂ ਦੇ ਕੋਲ ਗਿਆ ਤਾਂ ਮੈਨੂੰ ਲੱਗਦਾ ਕੋਈ 2.5 ਤੋਂ 3 ਘੰਟੇ ਮੇਰੀ ਇੰਟਰਵਿਊ ਹੋਈ ਹੈ ਨਾ। ਮੈਨੂੰ ਬਹੁਤੇ ਸਵਾਲ ਨਹੀਂ ਪੁੱਛੇ, ਜੋ ਦੱਸਿਆ ਗਿਆ ਸੀ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ ਨਾ। ਪੁੱਛਣ ਲੱਗਾ ਜਿਹੜਾ ਕੇਸ ਹੈ ਨਾ ਲਗਭਗ 2 ਸਾਲ ਬਾਅਦ ਲੱਗਾ, ਪਰ ਮੈਂ ਤਾਂ ਆਉਂਦੇ ਹੀ ਨੇ ਵਕੀਲ ਹਾਇਰ ਕਰ ਲਿਆ ਸੀਗਾ ਲਗਭਗ 1-2 ਮਹੀਨਿਆਂ ਬਾਅਦ ਹੀ ਹੈ ਨਾ। ਮੈਂ ਟਰੰਪ ਜਦੋਂ ਆਇਆ ਸੀਗਾ ਉਦੋਂ ਆਇਆ ਸੀਗਾ, ਤੇ 17 ਦੇ ਵਿੱਚ, ਤੇ ਮੈਂ 1-ਅੱਧੇ ਮਹੀਨੇ ਬਾਅਦ ਹੀ ਲਾਤਾ ਸੀਗਾ ਨਾ ਕੇਸ। ਉਹ ਵਕੀਲ ਨਹੀਂ ਲਾਇਆ, ਉਹਨੇ ਮੈਨੂੰ ਹੁਣ ਜੋ ਸ਼ੋਅ ਹੁੰਦਾ ਉਹ ਗ੍ਰਾਂਟ ਸ਼ੋਅ ਹੁੰਦਾ ਆ, ਸ਼ੋਅ ਇਹ ਹੁੰਦਾ INA ਵਿਦ ਹੋਲਡਿੰਗ। ਮੈਂ ਭਾਈ ਤੁਹਾਡੇ ਆਫਿਸ ਫੋਨ ਵੀ ਕੀਤਾ ਸੀਗਾ ਟੇਕਿਆਣਾ ਸਾਹਿਬ ਦੇ, ਤੇ ਉਦੋਂ ਗੱਲ ਨਹੀਂ ਹੋਈ, ਤੇ ਉਹਨੇ ਜਿਹੜੀ ਅਪੀਲ ਸੀਗੀ ਉਹ 1 ਮਹੀਨੇ ਦੇ ਅੰਦਰ ਰੱਖੀ ਉਹ ਸੀਗੀ, 1 ਮਹੀਨੇ ਦੇ ਅੰਦਰ ਅਪੀਲ ਲੱਗਣੀ ਆ ਪਈ ਆਪਣੇ ਨਵੰਬਰ 1 ਤੋਂ ਲੈ ਕੇ ਦਸੰਬਰ 2 ਤੱਕ। ਹੁਣ ਜੇ ਨਾ ਭਾਜੀ ਮੈਂ ਆਨਲਾਈਨ ਮੈਨੂੰ ਸ਼ੋਅ ਜਿਹੜਾ ਹੁੰਦਾ ਆ ਉਹ ਇਹ ਹੁੰਦਾ ਵੀ ਤੇਰੀ ਅਪੀਲ ਨਹੀਂ ਲੱਗੀ ਹੈ ਨਾ, ਕਿਉਂਕਿ 2 ਦਸੰਬਰ ਤੱਕ ਮੇਰੇ ਵਕੀਲ ਨੇ ਅਪੀਲ ਉਹ ਨਹੀਂ ਲਾਈ, ਤੇ ਉਹਨਾਂ ਨੇ ਮੈਨੂੰ ਉਦੋਂ ਇੱਕ ਹੋਰ ਕਿਹਾ ਸੀ ਵੀ 90 ਦਿਨ ਹੈ ਨਾ। ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦਾ ਵੀ ਉਹ ਜਿਹੜੇ 90 ਦਿਨ ਸੀਗੇ ਉਹਦੇ ਅੰਦਰ ਅਪੀਲ ਲੱਗਣੀ ਆ, ਜਾਂ ਹੁਣ ਮੇਰੇ ਵਕੀਲ ਨੇ ਜੋ ਵੀ ਕਰਨਾ ਆ ਉਹਦੇ ਅੰਦਰ ਅਪਲਾਈ ਕਰਨਾ ਸੀ, ਕਿਉਂਕਿ ਆਨਲਾਈਨ ਤਾਂ ਮੈਨੂੰ ਸ਼ੋਅ ਨਹੀਂ ਹੁੰਦਾ ਹੈਗਾ। ਆਨਲਾਈਨ ਤਾਂ ਇਹ ਹੁੰਦਾ ਵੀ ਤੇਰਾ ਅਪੀਲ ਸਾਨੂੰ ਰਿਸੀਵ ਹੀ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ ਹੈ ਨਾ। ਤੇ ਉਹਦੇ ਬਾਰੇ ਮੈਂ ਜਾਣਕਾਰੀ ਲੈਣੀ ਸੀਗੀ ਵੀ ਤੇ ਮੈਨੂੰ ਸੁਣ ਲਓ ਜੀ। ਮੇਰਾ ਵੀਰ, ਪਹਿਲੀ ਗੱਲ ਇਹ ਹੈ ਕਿ ਜੇ ਤੁਸੀਂ ਕਹਿੰਦੇ ਆ ਨਾ ਕਿ ਸਾਲ ਦੇ ਅੰਦਰ ਤੁਸੀਂ ਵਕੀਲ ਹਾਇਰ ਕਰ ਲਿਆ ਸੀ ਤੇ ਉਹਨੇ ਨਹੀਂ ਕੇਸ ਫਾਈਲ ਕੀਤਾ, ਡਿਪੈਂਡਿੰਗ ਤੁਹਾਡਾ ਕੰਟਰੈਕਟ ਕੀ ਸੀਗਾ, ਤੁਹਾਡੇ ਚ ਅੰਡਰਸਟੈਂਡਿੰਗ ਕੀ ਸੀਗੀ, ਤੇ ਤੁਹਾਡੇ ਜੇ ਵਕੀਲ ਦੀ ਗਲਤੀ ਨਿਕਲਦੀ ਹੈ, ਮਤਲਬ ਕਿ ਉਹਨੇ ਤੁਹਾਡੇ ਕੋਲ ਡਾਕੂਮੈਂਟ ਮੰਗੇ, ਤੁਸੀਂ ਦੇ ਦਿੱਤੇ ਸਾਰਾ ਕੁਝ ਤੇ ਨਹੀਂ ਫਾਈਲ ਹੋਇਆ, ਇਹਦੇ ਵਿੱਚ ਤੁਹਾਨੂੰ ਕੀ ਕਰਨਾ ਪੈਣਾ ਕਿ ਬਾਰ ਕੰਪਲੇਂਟ ਫਾਈਲ ਕਰਨੀ ਪੈਣੀ ਹੈ ਵਕੀਲ ਦੇ ਖਿਲਾਫ ਕਿ ਉਹਨੇ ਇਹ ਚੀਜ਼ ਜਿਹੜੀ ਨਹੀਂ ਕੀਤੀ। ਐਕਚੁਅਲ ਦੇ ਵਿੱਚ ਵਕੀਲ ਨੂੰ ਸਾਬਿਤ ਕਰਨਾ ਹੁੰਦਾ ਕਿ 1 ਈਅਰ ਡੈਡਲਾਈਨ ਦੀ ਐਕਸੈਪਸ਼ਨ ਕੀ ਹੈਗੀ ਹੈ, ਤੇ ਹੁਣ ਇਹ ਜੇ ਵਕੀਲ ਜਿਹੜਾ ਸੀਗਾ ਬਾਰ ਕੰਪਲੇਂਟ ਕਰਕੇ, ਤੇ ਅਪੀਲ ਦਾ ਹੁਣ ਮੈਨੂੰ ਪਤਾ ਨਹੀਂ ਤੁਸੀਂ ਉਹਨਾਂ ਕੰਟਰੈਕਟ ਕੀਤਾ ਕਿ ਨਹੀਂ ਕੀਤਾ, ਉਹਨੇ ਕਹਿਣਾ ਕਿ ਨਹੀਂ ਇਹਨੇ ਮੈਨੂੰ ਹਾਇਰ ਨਹੀਂ ਕੀਤਾ ਅਪੀਲ ਦੇ ਲਈ, ਠੀਕ ਹੈ। ਜੇ ਤੁਹਾਨੂੰ ਉਹਨੇ ਅਪੀਲ ਲਈ ਨਹੀਂ ਦੱਸਿਆ ਤੇ ਤੁਸੀਂ ਅਪੀਲ ਦਾ ਵੀ ਇਹ ਕਰ ਸਕਦੇ ਆ, ਮਤਲਬ ਬੇਸਿਕਲੀ ਤੁਹਾਨੂੰ ਵਕੀਲ ਦੇ ਖਿਲਾਫ ਬਾਰ ਕੰਪਲੇਂਟ ਕਰਨੀ ਪੈਣੀ ਹੈ, ਤੇ ਉਹਦੇ ਬੇਸ ਤੇ ਤੁਹਾਨੂੰ ਜਿਹੜਾ 90 ਡੇਜ਼ ਵਾਲਾ ਤੁਸੀਂ ਕਹਿੰਦੇ ਆ, ਤੇ ਉਹ ਤੁਸੀਂ ਇੱਕ ਵਾਰੀ ਜੱਜ ਦੇ ਕੋਲ ਮੋਸ਼ਨ ਟੂ ਰੀਓਪਨ ਇੱਕ ਵਾਰੀ ਜੱਜ ਸਾਹਿਬ ਦੇ ਕਰ ਸਕਦੇ ਆ ਕਿ ਆਹ ਦੇਖੋ ਭਾਈ ਆਹ ਚੀਜ਼ ਪੈ ਗਈ ਸੀ, ਮੇਰੀ ਗਲਤੀ ਨਹੀਂ ਸੀਗੀ, ਆਹ ਸਬੂਤ ਆ, ਮੈਨੂੰ ਕੰਟੈਕਟ ਕੀਤਾ ਸੀਗਾ, ਪੈਸੇ ਦਿੱਤੇ ਸੀਗੇ ਟਾਈਮ ਸਰ, ਮੰਥਲੀ ਪੇਮੈਂਟਾਂ ਕੀਤੀਆਂ ਸੀਗੀਆਂ। ਜੇ ਤੁਸੀਂ ਆਪਣੀ ਜਗ੍ਹਾ ਸਹੀ ਆ ਤਾਂ ਫਿਰ ਉਹ ਜਿਹੜਾ ਚੀਜ਼ ਤੁਸੀਂ ਕਰ ਸਕਦੇ ਆ ਤੇ ਕੇਸ ਰੀਓਪਨ ਹੋ ਸਕਦਾ।
ਹਾਂਜੀ ਹਾਂਜੀ, ਮੈਂ ਤਾਂ ਭਾਜੀ ਉਹ ਜਾਣੀ ਸਾਰਾ ਕੁਝ ਕੀਤਾ ਆ ਸੀਗਾ ਨਾ, ਕਿਉਂਕਿ ਉਹਨਾਂ ਨੂੰ ਹਾਇਰ ਕੀਤਾ ਸੀਗਾ। ਮੈਨੂੰ ਤਾਂ ਅਸਲ ਦੇ ਵਿੱਚ ਤਾਂ ਪਤਾ ਉਦੋਂ ਹੀ ਲੱਗਾ ਨਾ ਕਿ ਜਿੱਦਣ ਮੇਰੀ ਫਾਈਨਲ ਤਰੀਕ ਸੀਗੀ। ਪਰ ਮੇਰਾ ਵੀਰ ਇਹਦਾ ਏਦਾਂ ਆ ਕਿ ਜਿੱਦਾਂ ਹੁਣ ਤੁਹਾਡਾ 2 ਸਾਲ ਉਹਨੇ ਫਾਈਲ ਨਹੀਂ ਕੀਤਾ ਤੇ ਤੁਸੀਂ ਫਿਰ ਇਹਦਾ ਮਤਲਬ ਇਹ ਹੈ ਕਿ ਆਪਣਾ ਵਰਕ ਪਰਮਿਟ ਵੀ ਨਹੀਂ ਤੁਹਾਡਾ ਆਉਂਦਾ ਜਦ ਤੱਕ ਤੁਸੀਂ ਫਾਈਲ ਨਹੀਂ ਕਰਦੇ, ਕਲੌਕ ਨਹੀਂ ਸ਼ੁਰੂ ਹੁੰਦੀ। ਸੋ ਹੁਣ ਤੁਸੀਂ ਜਿਹੜੇ ਪਹਿਲੇ 2 ਸਾਲ ਸੀਗੇ, ਤੁਹਾਨੂੰ ਫਿਰ ਪਤਾ ਨਹੀਂ ਲੱਗਣਾ ਚਾਹੀਦਾ ਸੀਗਾ ਆਪਣੇ ਆਪ ਹੀ ਕਿ ਜਦੋਂ ਤੁਹਾਡਾ ਵਰਕ ਪਰਮਿਟ ਨਹੀਂ ਆਇਆ ਜਾਂ ਕੁਝ ਨਹੀਂ ਆਇਆ ਤੇ ਫਿਰ ਤੁਸੀਂ 2 ਸਾਲ ਕਿੱਦਾਂ ਮਤਲਬ ਵਿਹਲੇ ਰਹੇ ਫਿਰ? ਭਾਜੀ ਮੈਂ ਉਹੀ ਤੁਹਾਨੂੰ ਦੱਸਦਾ ਨਾ ਜੀ, ਮੇਰਾ ਜਿਹੜਾ ਸੀਗਾ ਵਰਕ ਪਰਮਿਟ ਮੈਂ 17 ਚ ਆਇਆ ਤੇ ਮੇਰੇ 17 ਦੇ ਲਾਸਟ ਦੇ ਵਿੱਚ ਵੀ ਨਾ ਵਰਕ ਪਰਮਿਟ ਆ ਗਿਆ। ਉਹ ਆਰਗੂਮੈਂਟ ਕੀਤੀ ਮੇਰੇ ਵਕੀਲ ਨੇ, ਹਨਾ। ਪਰ ਜੱਜ ਜਿਹੜੇ ਮੇਰੇ ਸੀਗੇ ਉਹ ਸੀਗੇ ਆਪਣੇ ਉਹ ਹੁਣ ਉਹ ਚੇਤਾ ਨਹੀਂ ਮੈਨੂੰ, ਆਪਣੇ ਉਹ ਨੇਪਾਲ ਤੋਂ ਇੰਡੀਆ ਤੋਂ, ਹਨਾ। ਤੇ ਉਹਨਾਂ ਨੇ ਇਹੋ ਆਰਗੂਮੈਂਟ ਹੀ ਕੀਤੀ ਮੇਰੇ ਨਾਲ ਵੀ ਤੇਰਾ ਕੇਸ ਲੱਗਾ ਨਹੀਂ। ਉਹ ਵਕੀਲ ਮੇਰਾ ਕਰਦਾ ਰਿਹਾ, ਹਨਾ, ਜਿਹੜਾ ਸੀਗਾ ਗਿਆ ਮੇਰੇ ਨਾਲ ਵੀ ਆ ਚੱਕਰ ਆ ਏਦਾਂ। ਉਹ ਮੰਨੇ ਆਪਣੇ ਬਦਰੀਨਾਥ ਸੀਗੇ ਜੱਜ ਤੁਹਾਡੇ? ਹਾਂ, ਬਦਰੀਨਾਥ ਜੀ। ਹਾਂਜੀ ਭਾਜੀ, ਇਹ ਬਦਰੀਨਾਥ ਨਾ ਜਿਹੜੇ ਜੱਜ, ਇਹ ਥੋੜੇ ਜਿਹੇ ਇਹ ਚੀਜ਼ ਦੇ ਵਿੱਚ ਸਟ੍ਰਿਕਟ ਆ, ਆਹ ਵਾਲੀ ਚੀਜ਼ ਦੇ ਵਿੱਚ ਸਟ੍ਰਿਕਟ ਆ। ਜਿਹੜਾ ਆਹ 2 ਸਾਲ ਵਾਲਾ ਤੇ ਇਹਦੇ ਵਿੱਚ ਇੱਕ ਵਾਰੀ ਆਪਣੇ ਕੋ ਵੀ ਕੇਸ ਗਿਆ ਸੀਗਾ ਤੇ ਆਪਾਂ ਕੰਪਲੇਂਟ ਨਹੀਂ ਜਿੱਦਾਂ ਵਕੀਲ ਦੇ ਖਿਲਾਫ ਕੀਤੀ ਸੀ ਤੇ ਜੱਜ ਨੇ ਬੇਸਿਕਲੀ ਇਹੀ ਕਹਿੰਦਾ ਕੰਪਲੇਂਟ ਤੋਂ ਬਿਨਾਂ ਕਹਿੰਦਾ ਮੈਂ ਮੰਨਣਾ ਨਹੀਂ ਨਾ। ਤੇ ਬੇਸਿਕਲੀ ਕੰਪਲੇਂਟ ਉਹ ਬੇਸਿਕਲੀ ਇਹ ਚਾਹੁੰਦੇ ਆ ਕਿ ਗਲਤੀ ਸ਼ੋ ਕਰੋ ਕਿ ਕਿਹਦੀ ਹੈਗੀ ਆ, ਉਹਦੇ ਬੇਸ ਤੇ ਤੁਸੀਂ ਮੋਸ਼ਨ ਟੂ ਰੀਓਪਨ ਕਰ ਸਕਦੇ ਆ। ਜੀ, ਉਹ ਅਕਾਊਂਟੇਬਿਲਿਟੀ ਭਾਲਦੇ ਆ ਜੱਜ ਸਾਹਿਬ ਬੇਸਿਕਲੀ। ਹਾਂਜੀ ਹਾਂਜੀ, ਆਪਣੇ ਅਗਲੇ ਕਾਲਰ ਨੇ ਮੁਕੇਸ਼। ਹੈਲੋ ਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਕੇਸ ਤੁਹਾਡੇ ਕੋਲ ਹੀ ਫਾਈਲ ਹੋਇਆ 12 ਦਸੰਬਰ ਦਾ ਜੀ। ਤੇ ਉਹ ਹੱਲੇ ਮੈਨੂੰ ਕੋਈ ਉਹਦੀ ਰਸੀਦ ਵਗੈਰਾ ਜਾਂ ਕੋਈ ਸਿਸਟਮ 'ਚ ਸ਼ੋ ਨਹੀਂ ਹੋਇਆ, ਕੋਈ ਐਕਸੈਪਟ ਨਹੀਂ ਕੀਤੀ ਇਹਨਾਂ ਨੇ ਫਾਈਲ। ਤੇ ਮੇਰਾ ਉਹ ਕਲੋਕ ਦਾ ਪੁੱਛਣਾ ਸੀ, ਉਹ ਉਤੋਂ ਤੋਂ ਸਟਾਰਟ ਹੋਏਗਾ 12 ਦਸੰਬਰ ਤੋਂ ਜਾਂ ਜਦੋਂ ਐਕਸੈਪਟ ਹੋਏਗਾ ਉਦੋਂ ਸ਼ੁਰੂ ਹੋਏਗਾ? ਦੁਬਾਰਾ ਇੱਕ ਵਾਰੀ ਸਵਾਲ ਪੁੱਛਿਆ, ਸਵਾਲ ਨਹੀਂ ਸਮਝ ਆਇਆ। ਕਹਿੰਦੇ ਵੀ ਕਲੌਕ ਕਦੋਂ ਸ਼ੁਰੂ ਹੋਊਗਾ, ਜਿੱਦਣ ਉਹ ਅਸੈਪਟ ਕਰਨਗੇ ਜਾਂ ਜਿੱਦਣ ਫਾਈਲ ਕੀਤਾ? ਜਿੱਦਣ 589 ਫਾਈਲ ਕੀਤਾ। ਹਾਂਜੀ, ਜਿੱਦਣ ਆਪਣਾ 589 ਆਪਣਾ ਹੁਣ ਤਾਂ ਇਲੈਕਟ੍ਰੋਨਿਕ ਫਾਈਲਿੰਗ ਹੀ ਆ, ਸੇਮ ਡੇ ਫਾਈਲ ਹੋ ਜਾਂਦਾ ਵਾ। ਐਕਸੈਪਟ ਵੀ ਮਤਲਬ ਸੇਮ ਡੇ ਹੋ ਜਾਂਦਾ ਜਦੋਂ ਇਵੈਂਚੁਅਲੀ ਕਰਦੇ ਆ ਤਾਂ ਉਦੋਂ ਤੋਂ ਉਹ 12 ਦਸੰਬਰ ਦੀ ਫਾਈਲ ਅਪਲੋਡ ਕੀਤੀ ਆ ਸਾਡੇ ਸਟਾਫ ਵੱਲੋਂ। ਠੀਕ ਆ ਮੇਰਾ ਵੀਰ, ਮੈਨੂੰ ਪਤਾ ਨਹੀਂ ਹੁਣ ਏਦਾਂ ਆ ਕਿ ਭਾਈ ਥੋੜਾ ਜਿਹਾ ਸਬਰ ਰੱਖ, 1-2 ਦਿਨ ਹੋ ਜਾਣੇ ਆ, ਅੱਗੇ ਕਲੌਕ ਹੋ ਜਾਣੇ ਆ ਸ਼ੁਰੂ ਤੇ ਉਹ ਸਟਾਫ ਮੇਰਾ ਤੁਹਾਨੂੰ ਇਨਫੋਰਮ ਕਰ ਦੂਗਾ। ਮੈਂ ਇਹਦਾ ਆਨਸਰ ਨਹੀਂ ਦੇ ਸਕਦਾ ਕਿ ਉਦਣ ਹੋਣਾ ਕਿ ਜਿੱਦਣ ਉਹਨਾਂ ਨੇ ਐਕਸੈਪਟ ਕੀਤਾ ਉਦਣ ਹੋਣਾ, ਬਟ ਇਹ ਹੈ ਕਿ ਥੋੜੀ ਦੇਰ ਬਾਅਦ ਉਹ ਆਪਣਾ ਸਿਸਟਮ 'ਚ ਬੋਲਣ ਲੱਗ ਪੈਂਦਾ, ਤੁਸੀਂ ਕਲੌਕ ਆਪਣੀ ਚੈੱਕ ਕਰ ਸਕਦੇ ਆ। ਨਹੀਂ, ਤੁਸੀਂ ਕਹਿੰਦੇ ਨਾ ਇੱਕ ਰਸੀਦ ਦਾ ਤੁਹਾਨੂੰ ਰੱਖਣੀ ਲੋੜ ਜ਼ਰੂਰੀ ਆ, ਤੇ ਉਹ ਰਸੀਦ ਫਿਰ? ਨਹੀਂ, ਤੁਸੀਂ ਤਾਂ ਆਪਣੇ ਫੜੋਗੇ ਸੀਗੇ ਨਾ? ਨਹੀਂ, ਮੈਂ ਕੇਸ ਥੱਲੇ ਫੜਿਆ ਨਹੀਂ ਹੈ ਕਿ ਮੈਂ ਕੇਸ ਤੁਹਾਡੇ ਕੋਲ ਆਇਆ ਸੀਗਾ। ਨਹੀਂ, ਮੈਂ ਕਿਹਾ ਤੁਸੀਂ ਫੜੋਗੇ ਸੀ ਨਾ ਬਾਰਡਰ ਤੇ? ਹਾਂਜੀ ਨਹੀਂ, ਤੁਹਾਨੂੰ ਜਿਹੜਾ ਨੋਟਿਸ ਟੂ ਅਪੀਅਰ ਹੁੰਦਾ, ਜਿਹੜਾ ਕੋਰਟ ਦਾ ਸੱਦਾ ਪੱਤਰ ਆਉਂਦਾ, ਉਹ ਤੁਹਾਡਾ ਆਲਰੇਡੀ ਤੁਸੀਂ ਕੋਰਟ ਸਿਸਟਮ 'ਚ ਹੈਗੇ, ਉਹਦੀ ਰਸੀਦ ਰੱਖਣੀ ਹੈ। ਓਕੇ, ਠੀਕ ਹੈ ਜੀ। ਹਾਂਜੀ, ਕੋਰਟ ਦਾ ਜਿਹੜਾ ਐਨਟੀਏ ਕਹਿੰਦੇ ਜਿਹਨੂੰ, ਐਨਟੀਏ। ਜੀ ਠੀਕ ਹੈ, ਉਹ ਰੱਖੋ ਆਪਣੇ ਕੋਲ। ਠੀਕ ਹੈ ਜੀ, ਉਹ ਤੁਹਾਡੇ ਕੋਲ ਹੀ ਹੋਣੀ ਆ। ਅੱਛਾ, ਇੱਥੇ ਇੱਕ ਵਾਰੀ ਸਮਰਾਈਜ਼ ਅਟਾਰਨੀ ਟਰਕਿਆਨਾ ਜਾਂਦੇ ਆਪਾਂ ਜੇ ਤੁਸੀਂ ਕਰ ਦੋ, ਆਈ ਥਿੰਕ ਡਾਕੂਮੈਂਟਸ ਨੂੰ ਲੈ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਭੁਲੇਖਾ ਜਿਹੜਾ ਹੋਣਾ ਆ। ਨੋਟਿਸ ਟੂ ਅਪੀਅਰ ਰੱਖਣਾ ਆ, ਵਰਕ ਪਰਮਿਟ ਵਾਲਾ ਰੱਖਣਾ ਆ, ਕਿਹੜਾ ਡਾਕੂਮੈਂਟ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖਣਾ ਆ, ਜੇ ਤੁਸੀਂ ਥੋੜਾ ਜਿਹਾ ਬਰੀਫਲੀ ਇੱਕ ਵਾਰੀ ਦੱਸ ਦਿਓ। ਸੋ 4 ਅਦਾਰੇ ਆ ਗਏ ਆਪਣੇ। ਇੱਕ ਹੋ ਗਿਆ ਅਸਾਈਲਮ ਆਫਿਸ, ਜੇ ਤੁਹਾਡਾ ਅਸਾਈਲਮ ਆਫਿਸ 'ਚ ਕੇਸ ਪੈਂਡਿੰਗ ਆ ਤਾਂ ਤੁਹਾਡੇ ਕੋਲ ਇੱਕ ਰਸੀਦ ਆਉਂਦੀ ਆ ਛੋਟੀ ਜੀ, ਬਲੂ ਜਿਹੇ ਕਲਰ ਦੀ ਹੁੰਦੀ ਆ, ਉਹ ਰੱਖਣੀ ਆ। ਜੇ ਤੁਸੀਂ ਇਮੀਗ੍ਰੇਸ਼ਨ ਕੋਰਟ ਮੋਰੇ ਆ, ਤੁਹਾਨੂੰ ਨੋਟਿਸ ਟੂ ਅਪੀਅਰ, ਤੁਹਾਡਾ ਹੀਅਰਿੰਗ ਨੋਟਿਸ ਹੁੰਦਾ, ਕੋਈ ਵੀ ਨੋਟਿਸ ਤੁਸੀਂ ਚੱਕ ਲਓ, 'ਚ ਤੁਹਾਡਾ ਏਲੀਅਨ ਨੰਬਰ ਲਿਖਿਆ ਹੋਣਾ, ਉਹ ਤੁਹਾਨੂੰ ਆਫਿਸਰ ਆਪ ਹੀ ਚੈੱਕ ਕਰ ਸਕਦਾ। ਉਸ ਤੋਂ ਬਾਅਦ ਉਹ ਨੋਟਿਸ ਰੱਖਣਾ। ਜੇ ਤੁਸੀਂ BIA ਦੇ ਵਿੱਚ ਆ, ਸੇਮ ਥਿੰਗ, ਤੁਹਾਡਾ BIA ਦਾ ਇੱਕ ਅਪੀਲ ਦਾ ਰਸੀਦ ਹੁੰਦੀ ਆ, ਉਹ ਤੁਸੀਂ ਰੱਖ ਸਕਦੇ ਆ। ਉਸ ਲੈਵਲ ਤੇ ਤੁਹਾਡੀ ਲੋੜ ਨਹੀਂ ਪੈਂਦੀ, ਮਤਲਬ ਇੱਕ ਵਾਰੀ ਤੁਹਾਡੇ ਕੋਲ ਏਲੀਅਨ ਨੰਬਰ ਆ ਗਿਆ ਜਾਂ ਵਰਕ ਪਰਮਿਟ ਤੁਹਾਡੇ ਕੋਲ ਤੁਹਾਡੀ ਜੇਬ 'ਚ ਹੈਗਾ, ਯੂ ਆਰ ਫਾਈਨ। ਤੇ ਜੇ ਤੁਸੀਂ BIA ਤੇ ਤੁਹਾਡਾ ਕੇਸ ਜਿਹੜਾ ਫੇਲ ਹੋ ਗਿਆ, ਫਿਰ ਤੁਸੀਂ ਐਕਸਪੋਜ਼ਡ ਆ ਥੋੜੇ ਜਿਹੇ। ਠੀਕ ਹੈ, ਫਿਰ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ ਕਿ ਕਿੱਦਾਂ ਕੀ ਆ, ਸਟੇ ਫਾਈਲ ਹੋਣੀ ਆ, ਕੀ ਚੱਕਰ ਪੈਣਾ। ਜਿਹੜੇ ਲਾਇਸੈਂਸ ਆਪਣਾ ਬਣਾ ਸਕਦੇ ਆ EB60 ਜਾਂ ਹੋਰ ਜਿਹੜੀ ਸਟੇਟ ਅਲਾਓ ਕਰਦੀ ਆ, ਅਫਕੋਰਸ ਤੁਸੀਂ ਆਪਣਾ ਡਰਾਈਵਰ ਲਾਇਸੈਂਸ ਆਪਣੇ ਨਾਲ ਰੱਖੋ। ਠੀਕ ਆ, ਜਿਹਨਾਂ ਕੋਲ ਵਰਕ ਪਰਮਿਟ ਆ ਉਹ ਆਪਣੇ ਵਰਕ ਪਰਮਿਟ ਆਪਣੇ ਨਾਲ ਰੱਖਣ। ਸੋ ਇਹ ਕੰਬੀਨੇਸ਼ਨ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਹੈਲਪ ਕਰ ਸਕਦਾ। ਕੋਈ ਏਦਾਂ ਨਹੀਂ ਕਿ ਉਹਨਾਂ ਨੇ ਲਿਖ ਕੇ ਦੱਸਿਆ ਹੋਇਆ ਕਿ ਕਿਹੜੀ ਚੀਜ਼ ਤੁਸੀਂ ਰੱਖਣੀ ਹੈ, ਕਿਹੜੀ ਚੀਜ਼ ਨਹੀਂ ਰੱਖਣੀ ਹੈ। ਬਸ ਇਹ ਆ ਕਿ ਇੱਕ ਵਾਰੀ ਜੇ ਤੁਸੀਂ ਸਿਸਟਮ ਦੇ ਵਿੱਚ ਹੈਗੇ ਆ, ਤੁਹਾਡਾ ਕੇਸ ਚੱਲਦਾ ਤੇ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਇਹਨਾਂ ਦੇ ਵਿੱਚੋਂ ਹੈਗਾ ਜਿਹਦੇ ਉੱਤੇ ਤੁਹਾਡਾ ਏਲੀਅਨ ਨੰਬਰ ਲਿਖਿਆ ਹੋਇਆ, ਤੇ ਆਫਿਸਰ ਨੂੰ ਤੁਸੀਂ ਫਿਰ ਸਮਝਾ ਸਕਦੇ ਆ ਤੇ ਉਹ ਆਪਣਾ ਬੈਕਗਰਾਉਂਡ ਚੈੱਕ ਕਰਕੇ ਦੇਖ ਸਕਦਾ ਤੁਹਾਡੇ ਏਲੀਅਨ ਨੰਬਰ ਦੇ ਨਾਲ ਕਿ ਇਹ ਬੰਦਾ ਬਿਨਾਂ ਪੇਪਰਾਂ ਦੇ ਤਾਂ ਨਹੀਂ ਹੈਗਾ। ਮਤਲਬ ਕਿ ਜਦ ਤੱਕ ਤੁਹਾਡਾ ਜੱਜ ਹੀ ਤੁਹਾਨੂੰ ਰਿਪੋਰਟ ਕਰ ਸਕਦਾ ਸਿਰਫ।
ਠੀਕ ਹੈ ਜੀ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਆ। ਬਾਕੀ ਸਟੇ ਕਾਮ, ਜਦੋਂ ਵੀ ਕਿਤੇ ਤੁਹਾਨੂੰ ਰੋਕਦੇ ਆ ਕਿੱਦਾਂ ਆ, ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਕਿਹੜੇ ਤੁਹਾਡੇ ਰਾਈਟਸ ਨੇ, ਕੀ ਤੁਸੀਂ ਉੱਥੇ ਕਹਿ ਸਕਦੇ, ਕੀ ਤੁਸੀਂ ਉੱਥੇ ਕਰ ਸਕਦੇ ਆ। ਇਸ ਪ੍ਰੋਗਰਾਮ ਨੂੰ ਮੁੜ ਕੇ ਦੁਬਾਰਾ ਸਾਰੇ ਜਾਣੇ ਜਿਹੜਾ ਉਹ ਸੁਣਿਓ, ਤਾਂ ਜੋ ਤੁਹਾਨੂੰ ਜਿਹੜੇ ਕਈ ਤੁਹਾਡੇ ਸਵਾਲ ਆ, ਕਈ ਜਿਹੜੇ ਤੁਹਾਡੇ ਭੁਲੇਖੇ ਆ, ਉਹ ਦੂਰ ਜਿਹੜੇ ਉਹ ਹੋਣਗੇ। ਸਿਚੁਏਸ਼ਨ ਕਾਫੀ ਚਾਰਜਡ ਅਪ ਜਿਹੜੀ ਉਹ ਹੋਣ ਵਾਲੀ ਆ। ਸ਼ੁਰੂਆਤ ਜਿਹੜੀ ਇਸ ਦੀ ਹੋ ਚੁੱਕੀ ਆ। ਡਰਾ ਨਹੀਂ ਰਹੇ ਤੁਹਾਨੂੰ, ਪਰ ਇਹ ਰਿਐਲਿਟੀ ਆ। ਰਿਐਲਿਟੀ ਨੂੰ ਫੇਸ ਕਰਨਾ ਪੈਣਾ। ਕਈ ਵਾਰੀ ਨਾ ਲੋਕ ਇਹੀ ਇੱਕ ਡਾਇਲੌਗ ਦੇ ਪਿੱਛੇ ਸਾਨੂੰ ਵੀ ਕਹਿੰਦੇ ਰਹਿੰਦੇ ਵੀ ਡਰਾਉਂਦੇ ਹੋ। ਡਰਾਉਣ ਵਾਲੀ ਕਿਹੜੀ ਗੱਲ ਆ? ਜਿਹੜੇ ਫੜੇ ਗਏ ਉਹਨਾਂ ਨੂੰ ਪੁੱਛੋ, ਜਿਹੜੇ ਡਿਟੇਨ ਹੋਏ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਨਾਲ ਕੀ ਜਿਹੜੀ ਉਹ ਬੀਤਦੀ ਆ। ਜੇ ਤੁਹਾਨੂੰ ਪਹਿਲਾਂ ਦੱਸ ਰਹੇ ਆ ਤੇ ਇਹਦਾ ਮਤਲਬ ਆ ਵੀ ਜਿਹੜੀਆਂ ਚੀਜ਼ਾਂ ਹੋਣ ਵਾਲੀਆਂ ਆ ਤੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਚੀਜ਼ਾਂ ਵੱਧ ਰਹੀਆਂ ਨੇ। ਜਿੱਦਾਂ ਹੁਣ ਬੰਦਾ ਜਿਹੜਾ ਘਬਰਿਆ ਵਾ, ਉਹਨੂੰ ਹੁਣ ਪਤਾ ਹੀ ਨਹੀਂ ਕਿ ਹੁਣ ਜਿੱਦਾਂ ਆਪਾਂ ਗੱਲ ਦੱਸੀ ਕਿ ਯਾਰ ਤੁਹਾਨੂੰ ਨਹੀਂ ਲੋੜ ਹੈਗੀ, ਹੋ ਸਕਦਾ ਕਿ ਕਿਸੇ ਬੰਦੇ 'ਚ ਹੌਸਲਾ ਆ ਜਾਵੇ ਕਿ ਯਾਰ ਕੋਆਪ ਨਾ ਏਦਾਂ, ਮੈਂ ਇਹਨੂੰ ਕਹਿ ਸਕਦਾ ਕਿ ਨਹੀਂ, ਮੈਂ ਨਹੀਂ ਗੱਲ ਕਰਨਾ ਚਾਹੁੰਦਾ, ਮੈਨੂੰ ਵਕੀਲ ਕਰਾਓ, ਨਹੀਂ ਤੁਹਾਨੂੰ ਮੈਂ ਕੰਸੈਂਟ ਨਹੀਂ ਦਿੰਦਾ, ਤੁਸੀਂ ਮੈਨੂੰ ਸਰਚ ਕਰੋ। ਉਹਨੂੰ ਘਰ ਦੇ ਵਿੱਚ ਇਨਵਾਈਟ ਨਾ ਕਰੋ। ਹੁਣ ਜਿਹੜਾ ਆਮ ਸਧਾਰਨ ਜਿਹਾ ਬੰਦਾ ਜਿਹੜਾ ਆਇਆ, ਜਦੋਂ ਹੁਣ ਕੋਆਪ ਆ ਗਿਆ, ਦਰਵਾਜ਼ਾ ਉਹਨੇ ਖੋਲਿਆ, ਜੇ ਉਹਨੂੰ ਪਤਾ ਹੀ ਨਹੀਂ, ਉਹ ਕਹੂਗਾ ਆ ਜਾਓ ਜੀ, ਬੈਠੋ ਜੀ, ਤੁਹਾਨੂੰ ਪਾਣੀ ਪਿਲਾਈਏ, ਹਨਾ। ਸੋ ਇਹ ਹੈ ਕਿ ਜਿਹੜੀਆਂ ਇਹ ਚੀਜ਼ਾਂ ਵਾ, ਤੁਹਾਡੀ ਆਪਣੀ ਇੰਟਰਪ੍ਰੀਟੇਸ਼ਨ ਆ, ਤੁਸੀਂ ਇਹਨੂੰ ਡਰ ਸਮਝਦੇ ਆ, ਜੋ ਵੀ ਸਮਝਦੇ ਆ, ਪਰ ਇਹ ਹੈ ਕਿ ਐਂਡ ਆਫ ਦਾ ਡੇ ਇੱਕ ਇਨਫੋਰਮੇਸ਼ਨ ਆ, ਤੇ ਜਿਹੜਾ ਬੰਦਾ ਇਹਨੂੰ ਯੂਜ਼ ਕਰ ਸਕਦਾ ਉਹ ਯੂਜ਼ ਕਰੇ, ਜਿਹੜਾ ਨਹੀਂ ਯੂਜ਼ ਕਰ ਸਕਦਾ ਉਹਨੂੰ ਗੁੱਡ ਲੱਕ। ਜੀ ਬਿਲਕੁਲ, ਤੇ ਥੈਂਕ ਯੂ, ਗੁੱਡ ਲੱਕ। ਤੇ ਬਾਕੀਆਂ ਨੂੰ ਆ ਤੇ ਬਹੁਤ ਜ਼ਿਆਦਾ ਥੈਂਕ ਯੂ ਆ ਤੁਹਾਡਾ ਵੀ ਤੁਸੀਂ ਇਹਨਾਂ ਸਾਰਿਆਂ ਦੇ ਹੱਕਾਂ ਦੀ ਜਿਹੜੀ ਅੱਜ ਦੱਸਿਆ ਵੀ ਕਿਹੜੇ ਤੁਹਾਡੇ ਹੱਕ ਨੇ, ਕਿਹੜੇ ਤੁਹਾਡੇ ਰਾਈਟਸ ਨੇ, ਤੇ ਉਹਨਾਂ ਰਾਈਟਸ ਨੂੰ ਜਿਹੜਾ ਫੋਲੋ ਕਰੋ। ਤੇ ਬਾਕੀ ਅਗਲੇ ਵੀਕ ਆਉਂਦੇ ਇਹ ਸਾਰੇ ਪ੍ਰੋਗਰਾਮਸ ਦੇ ਵਿੱਚ ਆਪਾਂ ਇਹਦੇ ਬਾਰੇ ਕੋਈ ਨਾ ਕੋਈ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ, ਜੋ ਵੀ ਲੇਟੈਸਟ ਜਿਹੜਾ ਉਹ ਚੱਲ ਰਿਹਾ ਹੋਊਗਾ। ਅਟਾਰਨੀ ਟਰਕੀਆਨਾ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।